ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-910-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408-722-7698 ਦੇ ਉੱਤੇ। ਆਪਾਂ ਪਿਛਲੇ ਕੁਛ ਵੀਕਾਂ ਤੋਂ ਲਗਾਤਾਰ ਜੋ ਨਵਾਂ ਕਾਰਜਕਾਲ ਆਉਣਾ ਸੀ, ਸ਼ੁਰੂ ਹੋਣਾ ਸੀ, ਟਰੰਪ ਹੋਣਾ ਦਾ, ਨਵੀਂ ਸਰਕਾਰ ਆਉਣੀ ਸੀ, ਉਹ ਸੋਚ ਰਹੇ ਸੀ ਵੀ ਕਿੱਦਾਂ ਦਾ ਹੋਊਗਾ, ਕੀ ਉਹ ਕਰ ਸਕਦੇ ਆ, ਕਿਵੇਂ ਜਿਹੜਾ ਉਹ ਕਰਨਗੇ। ਤੇ ਅੱਜ ਆਪਣਾ ਇਹ ਪ੍ਰੋਗਰਾਮ ਪਹਿਲਾ ਆ ਅਟਰਨੀ ਟਿਰਕੇਣਾ ਜੀ, ਜਦੋਂ ਟਰੰਪ ਹੋਣਾ ਨੇ ਸਹੁੰ ਚੁੱਕੀ ਹੈ, ਤੇ ਸਹੁੰ ਚੁੱਕਣ ਤੋਂ ਬਾਅਦ ਦੇ ਵਿੱਚ ਅੱਜ ਇਹ ਉਹਨਾਂ ਦਾ 6ਵਾਂ ਦਿਨ ਹੈਗਾ ਆ ਕੰਮਕਾਜ ਦਾ। ਤੇ ਆਉਂਦੇ ਹੀ ਉਹਨਾਂ ਨੇ ਇਮੀਗ੍ਰੇਸ਼ਨ ਦੇ ਬਾਬਤ ਬਹੁਤ ਵੱਡੇ ਜਿਹੜੇ ਸਖਤ ਐਗਜ਼ੈਕਟਿਵ ਆਰਡਰਸ, ਐਕਸ਼ਨਸ ਜਿਹੜੇ ਉਹ ਲਏ ਨੇ। ਬਰਥ ਰਾਈਟ ਸਿਟੀਜ਼ਨਸ਼ਿਪ ਹੋਵੇ, ਰੇਡਾਂ ਹੋਣ, ਕਿੱਥੇ ਕੀ ਹੋ ਰਿਹਾ ਆ, ਇਨਵੇਜਨ ਦੀ ਗੱਲ ਕਹਿ ਕੇ ਸਦਰਨ ਬਾਰਡਰ ਸੀਲ, ਫੌਜ ਨੂੰ ਲਾ ਦੇਣਾ, ਯੂ ਨੇਮ ਇਟ ਦੇਵ ਡਨ ਇਟ, ਵੀ ਉਹ ਜਿਹੜੀਆਂ ਚੀਜ਼ਾਂ ਆ ਉਹ ਚੀਜ਼ਾਂ ਇਸ ਟਾਈਮ ਸਾਹਮਣੇ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਗੱਲਬਾਤ ਕਰਾਂਗੇ। ਤੁਹਾਡੇ ਕੀ ਹੱਕ ਨੇ, ਕਿਵੇਂ ਉਹ ਸਾਰੀਆਂ ਚੀਜ਼ਾਂ ਆ, ਜੋ ਇਹ ਕਰ ਰਹੇ ਆ ਉਹ ਸਾਰਾ ਕੁਝ ਹੋ ਸਕਦਾ ਆ, ਨਹੀਂ ਹੋ ਸਕਦਾ, ਉਸ ਦੇ ਉੱਤੇ ਵੀ ਜਿਹੜੀ ਆਪਾਂ ਚਰਚਾ ਜਿਹੜੀ ਉਹ ਕਰਾਂਗੇ। ਅਟਰਨੀ ਟਿਰਕੇਣਾ ਜੀ, ਪਹਿਲੇ 5-6 ਦਿਨਾਂ ਦੇ ਵਿੱਚ ਪੂਰੀ ਤਰਥੱਲੀ ਜਿਹੜੀ ਉਹ ਮਚ ਗਈ ਆ, ਉਥਲ ਪੁਥਲ ਪੂਰੀ ਹੋ ਗਈ ਜੀ। ਦੇਖੋ, ਪਹਿਲੀ ਗੱਲ ਆਪਣਾ ਜਿਹੜਾ ਮੈਂ ਓਪੀਨੀਅਨ ਸਿੱਧਾ ਹੀ ਹੈ ਨਾ ਸਪਸ਼ਟ ਕਲੀਅਰ ਸਾਹਮਣੇ ਰੱਖ ਦਈਏ। ਸੋ ਆਪਾਂ ਪਹਿਲਾਂ ਵੀ ਜਿੱਦਾਂ ਕਈ ਵਾਰੀ ਗੱਲਬਾਤ ਕੀਤੀ ਆ ਕਿ ਹੁਣ ਜਿੱਦਾਂ ਜਿਹੜੇ ਵੀ ਲੋਕੀ ਉਰੇ ਰਹਿੰਦੇ ਆ, ਸੋ ਕਾਫੀ ਸਾਰੇ ਜਿਹੜੇ ਇਮੀਗ੍ਰੈਂਟ ਹੁੰਦੇ ਆ ਉਹ ਰੋਜੀ ਰੋਟੀ ਦੀ ਭਾਲ ਦੇ ਵਿੱਚ ਵੀ ਆਉਂਦੇ ਆ, ਪੋਲੀਟੀਕਲ ਉਹਨਾਂ ਨੂੰ ਮਸਲੇ ਹੁੰਦੇ ਆ, ਪ੍ਰੋਬਲਮਸ ਆਪਣੀ ਕੰਟਰੀ 'ਚ ਹੁੰਦੀਆਂ, ਉਹਦੇ ਕਰਕੇ ਵੀ ਇੱਥੇ ਆਉਂਦੇ ਆ। ਤੇ ਕਈ ਲੋਕੀ ਇੱਥੇ ਪੰਗੇ ਕਰਨ, ਡਰੱਗਾਂ, ਕਾਰ ਰੋਬਰੀਆਂ, ਰੌਲਾ ਰੱਪਾ, ਜਿਹੜਾ ਸ਼ੋਰ ਸ਼ਰਾਬਾ ਕਰਨ ਵੀ ਜਿਹੜੇ ਆਉਂਦੇ ਆ। ਠੀਕ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਹਿਲਾਂ ਜਿਹੜੀ ਆਪਣੀ ਕਮਿਊਨਿਟੀ ਦੀ ਇਮੇਜ ਸੀਗੀ ਉਹ ਪਿਛਲੇ 2 ਸਾਲਾਂ 'ਚ ਬੜੀ ਚੇਂਜ ਹੋ ਗਈ ਆ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜੇ ਸੀਗੇ ਦਰਵਾਜ਼ੇ ਏਦਾਂ ਦੇ ਖੋਲੇ, ਇੱਕ ਜਿਹੜੇ ਬੰਦੇ ਨਹੀਂ ਵਧੀਆ ਵਾਲੀ ਸਾਈਡ ਤੇ ਹੈਗੇ ਉਹ ਵਾਲੇ ਲੋਕੀ ਵੀ ਜਿਹੜੇ ਉਰੇ ਆ ਗਏ। ਇਹਦੇ ਵਿੱਚ ਕੋਈ ਲੁਕੋ ਨਹੀਂ ਹੈਗਾ, ਇਹ ਸਾਡੀ ਸਾਰੀ ਕਮਿਊਨਿਟੀ ਨੂੰ ਪਤਾ ਹੈਗਾ। ਬਸ ਇਹ ਸੀਗਾ ਕਿ ਕਦੀ ਕੋਈ ਖੁੱਲ ਕੇ ਗੱਲ ਨਹੀਂ ਕਰਦਾ ਸੀਗਾ, ਹਨਾ। ਸਪੈਸ਼ਲੀ ਜਿੱਦਾਂ ਇਮੀਗ੍ਰੇਸ਼ਨ ਲਾਇਰ ਹੋ ਗਏ, ਦਾਰੇ ਪਤਾਲੇ, ਤਾਂ ਨਹੀਂ ਉਹ ਖੁੱਲ ਕੇ ਗੱਲ ਕਰਦੇ ਸੀਗੇ, ਕਿਤੇ ਮੈਸੇਜ ਜਿਹੜਾ ਪੁੱਠਾ ਨਾ ਪੈ ਜਾਵੇ। ਸੋ ਕੀ ਹੁਣ ਚੱਕਰ ਪੈ ਜਾਂਦਾ ਕਿ ਐਂਡ ਆਫ ਦਾ ਡੇ ਜਦੋਂ ਇਹ ਰੌਲਾ ਰੱਪਾ ਜਿਹੜਾ ਵੱਧਦਾ, ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਜਦੋਂ ਉੱਠਦਾ, ਤੇ ਜਿਹੜਾ ਇਹਦਾ ਭੁਗਤਾਨ ਆ ਇੱਕ ਸਧਾਰਨ ਬੰਦੇ ਨੂੰ ਕਰਨਾ ਪੈਂਦਾ। ਫਾਰਮ ਵਰਕਰਸ ਹੋ ਗਏ, ਫੈਕਟਰੀਆਂ 'ਚ ਕੰਮ ਕਰਨ ਵਾਲੇ ਹੋ ਗਏ, ਸਟੋਰਾਂ ਵਾਲੇ ਹੋ ਗਏ, ਰੈਸਟੋਰੈਂਟਾਂ ਵਾਲੇ ਹੋ ਗਏ। ਠੀਕ ਆ, ਜਿਹੜਾ ਇੱਕ ਮਿਹਨਤ ਕੰਮ ਕਾਰ ਕਰਨ ਵਾਲਾ ਬੰਦਾ, ਉਹਨੂੰ ਜ਼ਿਆਦਾ ਇਹਦਾ ਭੁਗਤਾਨ ਜਿਹੜਾ ਕਰਨਾ ਪੈਂਦਾ। ਜਦੋਂ ਕਿਸੇ ਚੀਜ਼ ਦੀ ਅੱਤ ਜਦੋਂ ਹੋ ਜਾਵੇ ਤੇ ਲੋਕੀ ਆ ਕੇ ਬਿਲਕੁਲ ਡਿਸਰਿਗਾਰਡ ਕਰ ਦੇਣ ਸੋਸ਼ਲ ਮੀਡੀਆ ਦੇ ਉੱਤੇ, ਲੋਕਲ ਕੈਨੇਡੀਅਨਸ ਨੂੰ, ਅਮਰੀਕਨਸ ਨੂੰ ਕਮੈਂਟ ਤੇ ਕਮੈਂਟ ਕੀ ਪੁੱਠਾ ਉਹਨਾਂ ਨਾਲ ਗੱਲ ਪੈਣ ਨੂੰ ਕਰਦੇ ਸੀਗੇ, ਤੇ ਬਿਲਕੁਲ ਜਿਹੜਾ ਡਿਸਰਿਗਾਰਡ ਕੀ ਕੋਈ ਚੱਕਰ ਹੀ ਨਹੀਂ, ਕਿ ਜਿੱਦਾਂ ਪਤਾ ਨਹੀਂ ਕਿਹੜੀ PhD ਦੀ ਡਿਗਰੀ ਲੈ ਲਈ, ਆ ਗਏ ਤੇ ਛਾ ਗਏ ਤੇ ਮਾਹੌਲ ਜਿਹੜਾ ਖਰਾਬ ਕਰਤਾ। ਉਹ ਚੀਜ਼ ਦਾ ਹੁਣ ਜਿਹੜਾ ਸੀਗਾ 4-5 ਸਾਲਾਂ ਤੋਂ ਜਿਹੜਾ ਸੀਗਾ ਮੋਮੈਂਟਮ, ਹੁਣ ਉਹਦੇ ਵਜੋਂ ਲੋਕਾਂ ਨੇ ਜਿਹੜਾ ਹੈਗਾ ਕਿ ਇੱਕ ਯੂਰਪ ਦੇ ਵਿੱਚ, ਕੈਨੇਡਾ ਦੇ ਵਿੱਚ, US ਦੇ ਵਿੱਚ ਇੱਕ ਕੰਜ਼ਰਵੇਟਿਵ ਜਿਹੜੀ ਫਾਰਮ ਆਫ ਗਵਰਨੈਂਸ ਜਿਹੜੀ ਹੈਗੀ ਆ ਜੀ, ਉਧਰ ਵੱਲ ਨੂੰ ਝੁਕਾਅ ਜਿਹੜਾ ਆਬਵੀਅਸਲੀ ਵਧਿਆ। ਟਰੰਪ ਹੁਣ ਜਿਹੜੇ ਆਏ, ਕਈ ਚੀਜ਼ਾਂ ਉਹਨਾਂ ਨੇ ਕਹੀਆਂ ਸੀਗੀਆਂ ਸਹੀ, ਕਿ ਬਾਰਡਰ ਜਿਹੜਾ ਸੀਲ ਕਰ ਦੇਣਾ, ਕਿ ਬਿਨਾਂ ਮਤਲਬ ਦੇ ਖੁੱਲਿਆ ਹੋਇਆ, ਤੇ ਗਾਣੇ ਗੁਣੇ ਜਿੱਦਾਂ ਬਣਦੇ ਸੀਗੇ, ਆਪਾਂ ਕਿਹਾ ਕਿ ਟਰੰਪ ਵੀ ਨਹੀਂ ਰੋਕ ਸਕਦਾ, ਏਦਾਂ ਵੀ ਨਹੀਂ ਰੋਕ ਸਕਦਾ। ਹੁਣ ਤੁਸੀਂ ਦੇਖ ਲਓ, ਰੁਕਿਆ ਪਿਆ ਸਾਰਾ ਨਾ, ਸਭ ਕਹਿੰਦੀਆਂ ਗੱਲਾਂ। ਕੋਈ ਨਹੀਂ, ਹੁਣ ਬੰਦਾ ਜਿਹੜਾ ਫੜਕਦਾ, ਜਿਹੜੇ ਰਾਹ 'ਚ ਸੀਗੇ ਮੁੜ ਗਏ ਵਾਪਸ ਸੀਗੀ ਪਾਵਰ ਆਫ ਲਾਅ। ਤੇ ਅਗਲੇ ਨੇ ਜਿਹੜਾ ਕਿਹਾ ਸੀਗਾ ਕਿ ਅਮਰੀਕਾ ਨੰਬਰ 1 ਹੈਗਾ, ਤੇ ਐਵੇਂ ਤੁਸੀਂ ਹੱਥ ਫਲਾਈ ਜਾਂਦੇ ਆ ਦੂਸਰੇ ਦੇਸ਼ਾਂ ਦੇ ਮੂਹਰੇ, ਤੇ ਮੈਂ ਆ ਕੇ ਜਿਹੜਾ ਸੀਗਾ ਪਾਵਰ ਇਹਦੀ ਪੁਰਾਣੀ ਜਿਹੜੀ ਰਿਸਟੋਰ ਕਰੂੰਗਾ। ਉੱਥੇ ਤੱਕ ਤਾਂ ਗੱਲ ਜਿਹੜੀ ਠੀਕ ਸੀਗੀ, ਪਰ ਹੁਣ ਕੀ ਸੀਗਾ ਕਿ ਜਿਹੜੇ ਇਹਦਾ ਵੋਟਰ ਬੇਸ ਵੀ ਹੈਗਾ ਟਰੰਪ ਦਾ, ਰਿਪਬਲਿਕਨਸ ਜਿਹੜੇ ਹੈਗੇ ਆ, ਜਾਂ ਸੈਂਟਰਿਸਟ ਜਿਹੜੀ ਵੋਟ ਸੀਗੀ ਉਹ ਵੀ ਸ਼ਿਫਟ ਹੋ ਕੇ ਰਿਪਬਲਿਕਨ ਵੱਲ ਚਲੀ ਗਈ। ਸੈਂਟਰਿਸਟ ਜਿਹੜੇ ਲੋਕ ਸੀਗੇ ਉਹ ਕੋਈ ਏਦਾਂ ਨਹੀਂ ਕਿ ਬਹੁਤ ਰੇਸਿਸਟ ਜਾਂ ਕੱਟੜ ਲੋਕ ਹੈਗੇ ਆ, ਰੀਜ਼ਨੇਬਲ ਜਿਹੜੇ ਲੋਕ ਹੈਗੇ ਆ ਸਾਰੇ, ਕੋਈ ਏਦਾਂ ਨਹੀਂ ਕਿ ਹਰੇਕ ਰਿਪਬਲਿਕਨ, ਹਰੇਕ ਰਾਈਟ ਵਿੰਗਰ ਜਿਹੜਾ ਇਮੀਗ੍ਰੈਂਟ ਹੇਟਰ ਹੁੰਦਾ।
10% 10-15% ਜਿਹੜੇ ਲੋਕੀ ਹੈਗੇ ਆ ਉਹ ਜ਼ਰੂਰ ਹੋ ਸਕਦੇ ਆ ਕਿ ਜਿਹੜੇ ਸਾਰੇ ਇਮੀਗ੍ਰੈਂਟਾਂ ਨੂੰ ਹੇਟ ਕਰਦੇ ਆ, ਪਰ ਜਿਹੜੇ ਮੈਜੋਰਿਟੀ ਆਫ ਅਮਰੀਕਨ ਜਿਹੜੇ ਸੀਗੇ ਉਹਨਾਂ ਦਾ ਵਧੀਆ ਹੀ ਸੈਂਟੀਮੈਂਟ ਰਹਿੰਦਾ ਹੈਗਾ ਕਿ ਜਿਹੜੇ ਹਾਰਡ ਵਰਕਿੰਗ ਇਮੀਗ੍ਰੈਂਟ ਆ, ਟੈਕਸ ਪੇਇੰਗ ਇਮੀਗ੍ਰੈਂਟ ਆ, ਜਿਨ੍ਹਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ, ਉਹਨਾਂ ਨੂੰ ਨਾ ਤੁਸੀਂ ਤੰਗ ਕਰੋ। ਪਰ ਇਹਦੇ ਆਉਣ ਤੋਂ ਪਹਿਲਾਂ ਹੀ ਆਪਾਂ ਗੱਲ ਕਰਦੇ ਸੀਗੇ ਕਿ ਪਰ ਏਦਾਂ ਹੋਣਾ ਨਹੀਂ, ਕਿਉਂਕਿ ਜਦੋਂ ਹੁਣ ਅੱਤ ਚੱਕ ਲੈਣ ਇਮੀਗ੍ਰੈਂਟ ਵੀ, ਤੇ ਫਿਰ ਉਹਦੇ ਵਿੱਚ ਜਿਹੜਾ ਇੱਕ ਸ਼ਰੀਫ ਬੰਦਾ ਵੀ ਨਜਾਇਜ਼ ਜਿਹੜਾ ਰਗੜਿਆ ਜਾਂਦਾ। ਤੇ ਉਹੀ ਹੋਇਆ। ਹੁਣ ਤੁਸੀਂ ਵੇਖੋ ਕਿ ਪੇਰੈਂਟਸ ਨੂੰ ਜਿਹੜੇ ਵਿਚਾਰੇ ਕੰਮ-ਕੁਮ ਕਰ ਰਹੇ ਸੀਗੇ, ਸਟੋਰੀਆਂ ਇੰਨੀਆਂ ਕਿ ਸਾਹਮਣੇ ਜਿਹੜੀਆਂ ਆ ਰਹੀਆਂ, ਦੇਖ ਕੇ ਜਿਹੜਾ ਦਿਲ ਵੀ ਦੁਖਦਾ ਕਿ ਇੱਕ ਤਾਂ ਵੈਟਰਨ ਸੀਗਾ, ਉਹਨੇ 3 ਵਾਰੀ ਜਿਹੜੇ ਟੂਰ ਆਫ ਡਿਊਟੀ ਲਾਏ, ਠੀਕ ਆ, ਮਿਡਲ ਈਸਟ ਦੇ ਵਿੱਚ ਇੱਧਰ, ਉਹਦੀ ਵਾਈਫ ਨੂੰ ਡਿਪੋਰਟ ਕਰ ਦਿੱਤਾ। 3 ਉਹਨਾਂ ਦੇ ਯੂਐਸ ਸਿਟੀਜ਼ਨ ਬੋਰਨ ਬੱਚੇ ਸੀਗੇ। ਮਤਲਬ ਕਿ ਜਿਹੜਾ ਚੰਗਾ ਭਲਾ ਕੰਮ-ਕੁਮ ਕਰ ਰਿਹਾ, ਉਹਨਾਂ ਨੂੰ ਖਾਮਿਆਜਾ ਜਿਹੜਾ ਭੁਗਤਣਾ ਜਿਹੜਾ ਪੈ ਰਿਹਾ। ਸਟੋਰਾਂ ਦੇ ਜਿਹੜੇ ਲੋਕ ਸੀਗੇ ਉਹਨਾਂ 'ਚ ਡਰ ਪੈ ਗਿਆ, ਠੀਕ ਆ, ਡਰ ਦਾ ਮਾਹੌਲ ਜਿਹੜਾ ਪੂਰਾ ਬਣਿਆ ਪਿਆ। ਹੁਣ ਜਿੱਥੇ ਜਾਈਦਾ ਰੈਸਟੋਰੈਂਟ ਵਗੈਰਾ ਤੇ ਕਿਤੇ ਲੋਕੀ ਪੁੱਛਦੇ ਆ ਕਿ ਪ੍ਰੋਬਲਮ ਤਾਂ ਨਹੀਂ ਆ ਜਾਊਗੀ। ਇਹ ਜਿਹੜਾ ਮਾਹੌਲ ਹੁਣ ਬਣਿਆ ਪਿਆ ਵਾ ਕਿ ਆਮ ਜਿਹੜਾ ਕੰਮ ਕਰਨ ਵਾਲਾ ਬੰਦਾ ਵਾ ਉਹਨੂੰ ਪ੍ਰੋਬਲਮ ਜਿਹੜੀਆਂ ਫੇਸ ਕਰਨੀਆਂ ਪੈ ਰਹੀਆਂ। ਪਰ ਕਿਤੇ ਨਾ ਕਿਤੇ ਇਹ ਜਿਹੜੀ ਚੀਜ਼ ਸੀਗੀ, ਜਦੋਂ ਫਿਰ ਕਲੀਨ ਅਪ ਹੁੰਦਾ ਤੇ ਉਹ ਇਸੇ ਤਰੀਕੇ ਦੇ ਨਾਲ ਹੀ ਹੁੰਦਾ ਹੈਗਾ। ਉਹਦੇ ਵਿੱਚ ਹਰੇਕ ਬੰਦਾ ਜਿਹੜਾ ਉਹਦੀ ਚਪੇਟ 'ਚ ਜਿਹੜਾ ਆ ਜਾਂਦਾ। ਤੇ ਟਰੰਪ ਨੇ ਥੋੜਾ ਜਿਹਾ ਹੁਣ ਨਜਾਇਜ਼ ਜਿਹੜੀ ਕਰਨੀ ਆ ਕਿ ਆਂਦੇ ਹੀ ਪਹਿਲਾਂ ਪਿਛਲੇ 4 ਸਾਲਾਂ ਦੇ ਵਿੱਚ ਉਹਨਾਂ ਕੋਲ ਫਾਰਮੂਲਾ ਤੇ ਪਲਾਨ ਆਲਰੇਡੀ ਉਹਨਾਂ ਦੇ ਕੋਲ ਸੀਗੇ। ਉਹਨਾਂ ਨੇ ਆਲਰੇਡੀ ਉਹ ਟ੍ਰਾਂਜ਼ਿਟ ਬੈਨ, ਇਹ ਸਭ ਚੀਜ਼ਾਂ ਉਹਨਾਂ ਨੇ ਆਲਰੇਡੀ ਕਰਕੇ ਦੇਖੀਆਂ ਹੋਈਆਂ। ਉਹਨੇ ਆਂਦੇ ਨੇ ਵੇਟ ਨਹੀਂ ਕੀਤੀ। ਉਹਨੇ ਕਹਿਣਾ ਜਦ ਤੱਕ ਇਹਨਾਂ ਨੇ ਸਮਝ ਨਾ ਸੁਮੇ ਨਾ ਲਾਅ ਲੂ ਇੰਜੰਕਸ਼ਨਾਂ ਇਨ ਪਲੇ ਆਣੀਆਂ, ਆਪਾਂ ਪਹਿਲਾਂ ਹੀ ਡੇ 1 ਤੋਂ ਜਿਹੜਾ ਚੱਕਾ ਜਿਹੜਾ ਘੁਮਾ ਦੇਣਾ। ਹੁਣ ਡਿਫਰੈਂਸ ਦੇਖੋ ਕੀ ਸੀਗਾ। ਬਾਈਡਨ ਨੇ ਆ ਕੇ ਕਿਹਾ ਸੀਗਾ ਕੋਈ ਡਿਪੋਰਟੇਸ਼ਨ ਨਹੀਂ ਹੋਣੀ 100 ਦਿਨਾਂ ਤੱਕ। ਇਹ ਕਹਿੰਦਾ ਕਿ ਜਿੰਨੇ ਪਹਿਲਾਂ ਚੱਕ ਸਕਦੇ ਆ ਚੱਕੋ, ਜਿਹੜੇ ਕ੍ਰਿਮੀਨਲ ਆ ਮਿਲਟਰੀ ਪਲੇਨਾਂ 'ਚ ਪਾਓ, ਚੱਕ ਕੇ ਭੇਜੋ। ਹਾਂਜੀ। ਤੇ ਹੁਣ ਦੇਖਦੇ ਆ ਇਹ ਚੀਜ਼ਾਂ ਜਿਹੜੀਆਂ ਕਿੰਨੀ ਦੂਰ ਤੱਕ ਜਾਂਦੀਆਂ, ਠੀਕ ਆ। ਕਈ ਵੀਡੀਓ ਤਾਂ ਕਾਫੀ ਤੁਸੀਂ ਦੇਖੋ ਕਿ ਸਧਾਰਨ ਜਿਹੇ ਬੰਦੇ ਜਿਹੜੇ ਫੜ ਕੇ ਹਜ਼ਾਰਾਂ ਦੀ ਤਾਦਾਦ 'ਚ ਜਿਹੜੇ ਭੇਜ ਰਹੇ ਆ। ਬੁਰਾ ਵੀ ਜਿਹੜਾ ਬਹੁਤ ਲੱਗਦਾ ਕਿ ਯਾਰ ਇਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਸੀਗਾ। ਕਈ ਕਹਿੰਦੇ ਹੁਣ ਕੰਮ ਤੇ ਨਹੀਂ ਰਿਪੋਰਟ ਕਰ ਰਹੇ ਕਿ ਕਿਤੇ ਚੱਕ ਨਾ ਲੈਣ। ਤੇ ਕਾਫੀ ਜਿਹੜਾ ਡਰ ਦਾ, ਦਹਿਸ਼ਤ ਦਾ ਮਾਹੌਲ ਜਿਹੜਾ ਉਹ ਫੈਲ ਗਿਆ। ਬਿਲਕੁਲ। ਸੋ ਇਹੀ ਰਿਪੋਰਟਸ ਆ ਰਹੀਆਂ ਆ, ਖਾਸ ਕਰਕੇ ਜਿਹੜੇ ਫਾਰਮਿੰਗ ਕਮਿਊਨਿਟੀ ਐਗਰੀਕਲਚਰ ਵਾਲੀ ਆ ਉਹ ਬਹੁਤ ਕਾਫੀ ਬੁਰੀ ਤਰ੍ਹਾਂ ਜਿਹੜੀ ਉਹ ਹਿੱਟ ਹੋ ਰਹੀ ਆ। ਕਈ ਥਾਵਾਂ ਦੇ ਉੱਤੇ ਇੱਧਰ ਬੇਕਰਫੀਲਡ ਵਾਲੇ ਪਾਸੇ ਇਹ ਤਾਂ ਟਰੰਪ ਹੋਣਾ ਤੋਂ ਪਹਿਲਾਂ ਹੀ ਛਾਪੇਮਾਰੀ ਉੱਧਰ ਸ਼ੁਰੂ ਹੋ ਗਈ ਸੀ। ਉੱਥੇ 75% ਲੋਕ ਜਿਹੜੇ ਆ ਉਹ ਦੱਸ ਰਹੇ ਆ, ਰਿਪੋਰਟਸ ਆ ਰਹੀਆਂ, ਨਿਊਜ਼ ਵਾਲੇ ਰਿਪੋਰਟ ਕਰ ਰਹੇ ਆ ਵੀ ਫਾਰਮ ਵਰਕਰ ਕੰਮ ਤੇ ਨਹੀਂ ਆ ਰਹੇ, ਇਸੇ ਡਰ ਖਣੋ ਵੀ ਪਤਾ ਨਹੀਂ ਛਾਪਾ ਉੱਥੇ ਨਾ ਪੈ ਜਾਵੇ। ਹੁਣ ਕੁਛ ਕੁ ਜਿਹੜੀਆਂ ਨਾ ਚੀਜ਼ਾਂ ਜਿਹੜੀਆਂ ਹੋਈਆਂ ਆ, ਚਾਹੇ ਆਪਾਂ ਇੱਥੇ ਕਹਿੰਦੇ ਨਾ ਵੀ ਲੈਂਡ ਆਫ ਦਾ ਲਾਅ ਆ, ਇਲੀਗਲ ਸੀਜ਼ਰਸ ਐਂਡ ਸਰਚਿਸ ਤੋਂ ਜਿਹੜੀ ਤੁਹਾਨੂੰ ਰੋਕ ਆ, ਪਰ ਜਦੋਂ ਇਹਨਾਂ ਡਿਪਾਰਟਮੈਂਟਾਂ ਦੇ ਸਿਰ ਤੇ ਵੀ ਫਤੂਰ ਚੜਿਆ ਹੁੰਦਾ, ਉਹ ਇਹ ਵੀ ਇਸ ਟਾਈਮ ਇਸੇ ਹੀ ਕਹਿ ਸਕਦੇ ਆ ਮੁੱਦੇ ਦੇ ਨਾਲ ਅਟਰਨੀ ਕਹਿਣਾ ਜੀ ਚੱਲ ਰਿਹਾ ਵੀ ਪਹਿਲਾਂ ਫੜ ਲਓ, ਬਾਅਦ 'ਚ ਛੱਡਣ ਵਾਲਾ ਹੋਊਗਾ ਉਹਨੂੰ ਛੱਡ ਦਾਂਗੇ, ਉਹ ਬਾਅਦ ਦੇ ਵਿੱਚ ਜਿਹੜੀ ਉਹ ਚੀਜ਼ ਦੇਖੀ ਜਾਊਗੀ। ਹਾਲ ਦੀ ਘੜੀ ਜਿਹੜੇ ਚੱਕ ਹੁੰਦੇ ਆ ਚੱਕੋ। ਕੱਲ ਸੈਨ ਫਰਾਂਸਿਸਕੋ ਦੀ ਸਕੂਲ ਦੀ ਬੱਸ ਚੱਕ ਕੇ ਆਈਡੀਆਂ ਕੀਤੀਆਂ। ਇਹ ਜਿਹੜੀ ਰਿਪੋਰਟ ਆਈ ਸੀ ਵੀ ਸ਼ਿਕਾਗੋ ਵਾਲੇ ਇੱਕ ਐਲੀਮੈਂਟਰੀ ਸਕੂਲ ਦੇ ਵਿੱਚ ਦਾਖਲ ਹੋਣ ਲੱਗੇ ਸੀ ਆਈਸ ਵਾਲੇ, ਉਹ ਸਕੂਲ ਵਾਲਿਆਂ ਨੇ ਉੱਥੋਂ ਉਹਨਾਂ ਨੂੰ ਰੋਕ ਦਿੱਤਾ। ਕੰਮ ਕਰਨ ਵਾਲੇ ਜਿਹੜੇ ਲੋਕਾਂ ਵਾਲੀਆਂ ਥਾਵਾਂ ਦੇ ਉੱਤੇ ਜਿਹੜੀ ਛਾਪੇਮਾਰੀ ਹੋਊਗੀ। ਟੌਮ ਹੋਮਨ ਨੇ ਕੱਲ ਇੰਟਰਵਿਊ ਦੇ ਵਿੱਚ ਕਲੀਅਰਲੀ ਜਿਹੜਾ ਦੱਸਿਆ ਵੀ ਹਰ ਰੋਜ਼ ਜਿਹੜੇ ਮਿਲਟਰੀ ਦੇ ਪਲੇਨਸ ਆ ਉਹ ਡਿਪੋਰਟ ਕਰਨਗੇ। ਕੱਲ ਮੈਕਸੀਕੋ ਨੇ ਇੱਕ ਡੈਪੂਟੇਸ਼ਨ ਵਾਲਾ ਜਿਹੜਾ ਪਲੇਨ ਸੀ ਉਹਨੂੰ ਲੈਣ ਤੋਂ ਨਾ ਕਰਤੀ। ਵੈਨੇਜ਼ੁਏਲਾ ਦੇ ਵਿੱਚ ਜਿਹੜੇ ਉਹ ਉਤਰੇ ਆ, ਉਹ ਉਧਰਲੇ ਪਾਸੇ ਨੂੰ ਜਿਹੜੀਆਂ ਉਹ ਜਾ ਰਹੇ ਆ। ਸੋ ਮਾਹੌਲ ਇਦਾਂ ਦਾ ਬਿਲਕੁਲ ਬਣ ਚੁੱਕਾ ਆ ਵੀ ਪੂਰਾ ਸਕਵੀਜ਼ ਆ, ਕੰਮ ਬਿਲਕੁਲ ਟਾਈਟ ਜਿਹੜਾ ਆ ਉਹ ਕਰ ਦਿੱਤਾ ਆ। ਕੋਈ ਹਵਾ ਦੀ ਗੁੰਜਾਇਸ਼ ਜਿਹੜੀ ਉਹਨਾਂ ਨੇ ਨਹੀਂ ਛੱਡੀ। ਕੱਲ ਦੀਆਂ ਵੀਡੀਓਜ਼ ਜਿਹੜੀਆਂ ਆ ਰਹੀਆਂ ਵੀ ਸਦਰਨ ਬਾਰਡਰ ਦੇ ਉੱਤੇ US ਆਰਮੀ ਆ ਉਹ ਆਪਣੀ ਬਟਾਲੀਅਨਸ ਦੇ ਨਾਲ ਡਿਪਲੋਏ ਹੋਣੀ ਸ਼ੁਰੂ ਜਿਹੜੀ ਉਹ ਹੋ ਚੁੱਕੀ ਆ। CBP ਦੀਆਂ ਗੱਡੀਆਂ ਆਮ ਰਿਪੋਰਟ ਜਿਹੜੀਆਂ ਹੋ ਰਹੀਆਂ, ਆਈਸ ਦੀਆਂ ਗੱਡੀਆਂ ਜਿਹੜੀਆਂ ਉਹ ਆਮ ਜਿਹੜੀਆਂ ਉਹ ਰਿਪੋਰਟ ਹੋ ਰਹੀਆਂ ਆ। ਸੋ ਇਸ ਮਾਹੌਲ ਦੇ ਵਿੱਚ ਇੱਕ ਵਾਰੀ ਫਿਰ ਅਟਰਨੀ ਕਹਿਣਾ ਜੀ ਆਪਾਂ ਇਹ ਫਿਰ ਪੁੱਛਣਾ ਚਾਹੁੰਦੇ ਆ ਵੀ ਕਿਹੜੇ ਲੋਕ ਜਿਹੜੇ ਲੋਕ ਇਸ ਟਾਈਮ ਇਨ ਪ੍ਰੋਸੈਸ ਆ, ਅਸਾਈਲਮ ਦੇ ਅਪਲਾਈ ਕੀਤਾ ਹੋਇਆ ਆ, ਇਮੀਗ੍ਰੇਸ਼ਨ ਕੋਰਟਸ ਦੇ ਮੋਹਰੇ ਆ ਜਾਂ ਅਸਾਈਲਮ ਆਫਿਸ ਦੇ ਮੋਹਰੇ ਆ, ਕਿਸੇ ਦੀ ਅਪੀਲ ਲੱਗੀ ਆ, ਕਿਸੇ ਦਾ ਕੁਛ ਜਿਹੜਾ ਉਹ ਲੱਗਾ ਆ, ਕਿਹੜੇ ਲੋਕਾਂ ਨੂੰ ਇਸ ਟਾਈਮ ਕਹਿ ਸਕਦੇ ਆ ਵੀ ਖਤਰਾ ਆ, ਕਿਹਨਾਂ ਨੂੰ ਖਤਰਾ ਨਹੀਂ ਆ? ਜੇ ਤੁਸੀਂ ਥੋੜਾ ਜਿਹਾ ਬਰੀਫਲੀ ਇੱਕ ਵਾਰੀ ਉਸ ਦੇ ਉੱਤੇ ਫਿਰ ਦੁਬਾਰਾ ਜਿਹੜਾ ਉਹ ਸ਼ੋਅ ਦਿਓ ਵੀ ਕੀ ਆ, ਕਿਉਂਕਿ ਇਹਨਾਂ ਨੇ ਇਹ ਵੀ ਦੱਸਿਆ
ਵੀ ਭਾਈ ਜੇ ਤੁਸੀਂ ਸਿਟੀਜ਼ਨ ਵੀ ਆ, ਪਾਸਪੋਰਟ ਦੀ ਫੋਟੋ ਖਿੱਚ ਕੇ ਜਿਹੜੀ ਨਾ ਆਪਣੇ ਕੋਲ ਜਿਹੜੀ ਜ਼ਰੂਰ ਰੱਖੋ। ਇੱਕ ਵਾਰੀ ਥੋੜਾ ਜਿਹਾ ਇਸ ਦੇ ਉੱਤੇ ਝਾਤੀ ਮਾਰ ਦਿਓ ਵੀ ਤੁਹਾਡੇ ਕੀ ਰਾਈਟ ਨੇ ਤੇ ਤੁਸੀਂ ਜਿਹੜੀ ਕਿਹੜੀ ਚੀਜ਼ ਆਪਣੇ ਕੋਲ ਰੱਖਣੀ ਆ। ਸੋ ਸਭ ਤੋਂ ਪਹਿਲਾਂ ਤਾਂ ਕਿਹੜੇ ਲੋਕੀ ਖਤਰੇ ਦੇ ਵਿੱਚ ਹੈਗੇ ਆ? ਜਿਹੜੇ ਲੋਕੀ ਵੀਜ਼ੇ ਤੇ ਆਏ ਸੀਗੇ ਤੇ ਉਹਨਾਂ ਦਾ I-94 ਜਿਹੜੀ ਉਹਨਾਂ ਦੀ ਸਟੇ ਐਕਸਪਾਇਰ ਹੋ ਗਈ ਆ ਤੇ ਉਹਨਾਂ ਨੇ ਕੁਝ ਵੀ ਅੱਗੇ ਜਿਹੜਾ ਪ੍ਰੋਪਰਲੀ ਫਾਈਲ ਨਹੀਂ ਕੀਤਾ ਜਿਹੜਾ ਉਹਨਾਂ ਨੂੰ ਸਟੇ ਗ੍ਰਾਂਟ ਕਰੇ। ਠੀਕ ਹੈ। ਕਈ ਵੀਜ਼ੇ ਜਿਹੜੇ ਹੁੰਦੇ ਆ ਉਹ ਤੁਹਾਨੂੰ ਸਟੇ ਗ੍ਰਾਂਟ ਨਹੀਂ ਕਰਦੇ। ਫੋਰ ਐਗਜ਼ਾਮਪਲ ਜੇ ਤੁਹਾਡਾ ਕੱਲਾ I-130 ਲੱਗਾ, ਉਹ ਤੁਹਾਨੂੰ ਇੱਥੇ ਨਹੀਂ ਰੋਕ ਕੇ ਰੱਖ ਸਕਦਾ। ਕੱਲਾ ਤੁਹਾਡਾ EU ਵੀਜ਼ਾ ਜਿਹੜਾ ਪੈਂਡਿੰਗ ਆ ਉਹ ਤੁਹਾਨੂੰ ਇੱਥੇ ਰੋਕ ਕੇ ਨਹੀਂ ਰੱਖ ਸਕਦਾ। ਤੇ ਜ਼ਿਆਦਾਤਰ ਜਿਹੜਾ ਗ੍ਰੀਨ ਕਾਰਡ ਵਾਲਾ ਫਾਈਨਲ ਪੜਾਅ ਜਿਹੜਾ ਹੁੰਦਾ 485 ਜਿਹਨੂੰ ਐਡਜਸਟਮੈਂਟ ਆਫ ਸਟੇਟਸ ਕਹਿੰਦੇ ਆ, ਉਹ ਤੁਹਾਨੂੰ ਇੱਥੇ ਰੋਕ ਕੇ ਜਿਹੜਾ ਰੱਖ ਸਕਦਾ। ਕਈ ਸਾਰੇ ਹਾਲਾਤਾਂ ਦੇ ਵਿੱਚ ਤੁਹਾਨੂੰ ਆਈਸ ਦੇ ਮੂਹਰੇ ਜਾ ਕੇ ਜਿਹੜੀ ਸਟੇ ਲੈਣੀ ਪੈ ਸਕਦੀ ਹੈ। ਪਰ ਹੁਣ ਚੱਕਰ ਇਹ ਹੈਗਾ ਕਿ ਸਟੇ ਤਾਂ ਲਓਗੇ ਨਾ ਉਹਨਾਂ ਨੇ ਜੇ ਤੁਹਾਡੀ ਗੱਲ ਸੁਣਨੀ ਹੈ, ਉਹਨਾਂ ਨੇ ਸਿੱਧੇ ਚੱਕ ਕੇ ਜਿਹੜਾ ਭੇਜ ਦੇਣਾ। ਤੇ ਰਿਪੋਰਟਾਂ ਇਹ ਵੀ ਆ ਰਹੀਆਂ ਕਿ ਸਿਟੀਜ਼ਨ ਵੀ ਵਿੱਚ ਜਿਹੜੇ ਰਗੜੇ ਜਾ ਰਹੇ ਆ ਤੇ ਡਿਸਕ੍ਰਿਮੀਨੇਸ਼ਨ ਫੁੱਲ ਜਿਹੜੀ ਭਰਪੂਰ ਹੋਊਗੀ ਕਲਰ ਬੇਸਡ। ਠੀਕ ਆ, ਬਰਾਊਨ ਕਲਰ ਸਪੈਸੀਫਿਕਲੀ ਸਾਡਾ ਵੀ ਰੰਗ ਉਹੀ ਜਿਹੜਾ ਹੈਗਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਇਹਨੂੰ ਕੋਈ ਸ਼ੂਗਰ ਕੋਟ ਕਰਕੇ ਕਹਿਣ ਦੀ ਲੋੜ ਨਹੀਂ ਹੈਗੀ। ਜਿਹੜੇ ਫੜਨ ਵਾਲੇ ਜਿਹੜੇ ਆਉਗੇ, ਹੁਣ ਆਪਾਂ ਇੱਥੇ ਦੇਖਦੇ ਹਾਂ ਕਿ ਇਲੀਗਲ ਤਾਂ ਕਾਫੀ ਜਿਹੜੇ ਕੈਨੇਡੀਅਨ ਵੀ ਆ, ਇਵਨ ਕਈ ਯੂਰਪੀਅਨ ਵੀ ਇੱਥੇ ਇਲੀਗਲ ਜਿਹੜੇ ਹੈਗੇ ਆ, ਤੁਸੀਂ ਹੈਰਾਨ ਹੋਵੋਗੇ, ਬਟ ਉਹ ਵੀ ਓਵਰਸਟੇ ਜਿਹੜੇ ਕੀਤੇ ਹੋਏ ਆ। ਤੇ ਉਹ ਜਿੱਦਾਂ ਦੀ ਗੱਲ ਉਹਨਾਂ ਤੋਂ ਸੁਣੀ ਦੀ, ਉਹ ਤਾਂ ਕਈ ਵਾਰੀ ਬਾਰਡਰ ਵੀ ਆਰ ਪਾਰ ਜਿਹੜਾ ਕਰ ਦਿੰਦੇ ਆ ਕੈਨੇਡਾ ਦਾ, ਤੇ ਕਹਿੰਦੇ ਸਾਨੂੰ ਕੋਈ ਸਵਾਲ ਜਵਾਬ ਜਿਹੜਾ ਨਹੀਂ ਪੁੱਛਿਆ ਜਾਂਦਾ। ਤੇ ਸਿੱਧੀ ਜਿਹੜੀ ਗੱਲ ਆ ਕਿ ਸਾਊਥ ਅਮਰੀਕਨ ਜਿਹੜੇ ਟਾਰਗੇਟ ਕੀਤੇ ਜਾਊਗੇ, ਇੰਡੀਅਨ ਬੰਦੇ ਜਿਹੜੇ ਉਹ ਟਾਰਗੇਟ ਕੀਤੇ ਜਾਊਗੇ। ਜਿਹੜੇ ਲੋਕੀ ਅਸਾਈਲਮ ਆਫਿਸ ਦੇ ਵਿੱਚ, ਇਮੀਗ੍ਰੇਸ਼ਨ ਕੋਰਟ ਦੇ ਵਿੱਚ, BIA ਦੇ ਵਿੱਚ ਪ੍ਰੋਪਰਲੀ ਫਾਈਲਡ ਐਂਡ ਪੈਂਡਿੰਗ ਹੈਗੇ ਆ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਣੀ। ਜਿਹੜੇ ਆਪਣੀਆਂ ਅਪੀਲਾਂ ਹਾਰ ਚੁੱਕੇ ਆ BIA ਤੋਂ, ਸਰਕਟ ਕੋਰਟ ਦੇ ਵਿੱਚ ਹੁਣ ਹੈਗੇ ਆ ਤੇ ਉਹਨਾਂ ਨੂੰ ਸਟੇ ਨਹੀਂ ਮਿਲੀ, ਉਹਨਾਂ ਨੂੰ ਪ੍ਰੋਬਲਮ ਆਊਗੀ। ਜਿਹੜੇ ਮੋਸ਼ਨ ਟੂ ਰੀਓਪਨ ਵਗੈਰਾ ਜਿਹਨਾਂ ਦੀ ਪੈਂਡਿੰਗ ਹੈਗੀ ਆ BIA ਦੇ ਵਿੱਚ, ਉਹਨਾਂ ਨੂੰ ਪ੍ਰੋਬਲਮ ਆਊਗੀ, ਕਿਉਂਕਿ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡਾ ਜਿਹੜਾ ਪ੍ਰੋਸੀਡਿੰਗਸ ਖੁੱਲੀਆਂ ਹੋਈਆਂ, ਮਤਲਬ ਜਿਹੜੇ ਬੰਦੇ ਦੀਆਂ ਪ੍ਰੋਸੀਡਿੰਗਸ ਰਿਮੂਵਲ ਪ੍ਰੋਸੀਡਿੰਗ ਚੱਲ ਰਹੀਆਂ ਇਮੀਗ੍ਰੇਸ਼ਨ ਕੋਰਟ ਮੋਰੇ, ਤੇ ਉਹ ਜਦ ਤੱਕ ਰਿਮੂਵਲ ਆਰਡਰ ਉਹਨਾਂ ਦਾ ਫਾਈਨਲ ਨਹੀਂ ਹੋਇਆ। ਫਾਈਨਲ ਕਦੋਂ ਹੁੰਦਾ? ਜਦੋਂ ਬੰਦਾ BIA ਦੀ ਅਪੀਲ ਹਾਰ ਜਾਂਦਾ। ਠੀਕ ਆ, ਉਸ ਤੋਂ ਬਾਅਦ ਜੇ ਉਹ ਸਰਕਟ ਕੋਰਟ ਦੀ ਅਪੀਲ ਨਾ ਕਰੇ। ਤੇ ਇਤੋਂ ਤੁਸੀਂ ਮੋਟਾ ਹਿਸਾਬ ਲਗਾ ਲਓ ਕਿ ਜਿਹੜੇ ਲੋਕਾਂ ਦੇ ਕੇਸ ਫੇਲ ਹੋ ਚੁੱਕੇ ਆ ਤੇ ਸਰਕਟ ਕੋਰਟ ਤੋਂ ਹਾਰ ਗਏ ਆ ਜਿਹੜੇ, ਉਹ ਸਾਰੇ ਇਹਦੀ ਚਪੇਟ ਦੇ ਵਿੱਚ ਜਿਹੜੇ ਆਜੂਗੇ। ਵਾਵਾ ਜਿਹੜੇ ਵੀ ਪੈਂਡਿੰਗ ਆ ਉਹ ਉਹਨਾਂ ਨੂੰ ਨਹੀਂ ਬਚਾਊਗੇ। ਇਹਦੇ ਬਾਰੇ ਆਪਾਂ ਕਈ ਵਾਰੀ ਵੀਡੀਓ ਕੀਤੀਆਂ, ਕਈ ਲੋਕੀ ਸਾਡੇ ਨਾਲ ਸਹਿਮਤ ਸੀਗੇ, ਕਈ ਨਹੀਂ ਵੀ ਸਹਿਮਤ ਸੀਗੇ, ਕਹਿੰਦੇ ਐਵੇਂ ਡਰਾਉਂਦੇ ਆ। ਵਾਵਾ ਦਾ ਫਰਾਡ ਜਿਹੜਾ ਨਿਊਯਾਰਕ ਵਗੈਰਾ ਕਾਫੀ ਜ਼ਿਆਦਾ ਜਿਹੜਾ ਵਕੀਲਾਂ ਨੇ ਬੜੀ ਅੱਤ ਜਿਹੜੀ ਚੱਕੀ ਸੀਗੀ, ਤੇ ਲੋਕਾਂ ਨੂੰ ਪਤਾ ਵਾ ਕਿਹੜੇ ਆਫਿਸਿਸ ਆ ਜਿਹੜੇ ਇਦਾਂ ਕਰਦੇ ਆ। ਪੈਕੇਜ ਬੁੱਕ ਜਿਹੜੇ ਬਣਾਏ ਸੀ ਨਕਲੀ ਵਿਆਹ, ਉਹਨਾਂ ਨੇ ਇੱਕ ਪ੍ਰੋਸੈਸ ਜਿਹੜਾ ਖੋਲਤਾ, ਤੇ ਇਹਨਾਂ ਨੂੰ ਵੀ ਸਾਰਾ ਕੁਝ ਜਿਹੜਾ ਪਤਾ ਹੀ ਆ। ਠੀਕ ਹੈ, ਇਹਨਾਂ ਨੂੰ ਜਦੋਂ ਹੁਣ ਟਰੰਪ ਆਪ ਤਾਂ ਇਮੀਗ੍ਰੇਸ਼ਨ ਨਹੀਂ ਵੇਖਣ ਜਾਂਦਾ ਥਰਡੇ ਲੈਵਲ ਤੇ ਆਫਿਸਾਂ ਦੇ ਵਿੱਚ ਕੀ ਚੱਲਦਾ ਵਾ, ਇਹਨਾਂ ਦੇ ਵੀ ਜਿਹੜੇ ਤੁਸੀਂ ਕਹਿ ਲਓ ਕਿ ਵੈਲ ਵਿਸ਼ਰ ਸਪੋਰਟਰ ਜਿਹੜੇ ਹੁੰਦੇ ਆ ਇਸ ਸਾਈਡ ਦੇ, ਤੇ ਇਹਨਾਂ ਨੂੰ ਵੀ ਸਾਰੀ ਜਿਹੜੀ ਕਲੀਨ ਇਮੇਜ ਜਿਹੜੀ ਹੈਗੀ ਆ ਕਿ ਲੋਕੀ ਜਿਹੜੇ ਇਦਾਂ ਬੜੇ ਕਰਦੇ ਸੀਗੇ ਕਿ ਕੇਸ ਫੇਲ ਹੋਇਆ, ਵਿਆਹ ਕਰਕੇ ਵਾਵਾ ਲਾਤਾ, ਉਹ ਸਾਰੇ ਜਿਹੜੀ ਉਸ ਚਪੇਟ ਦੇ ਵਿੱਚ ਹੈਗੇ ਆ। ਜਿਨ੍ਹਾਂ ਨੇ ਤਾਂ PD ਡਿਸਮਿਸਲ ਜਿਹੜਾ ਲੈ ਲਿਆ, ਠੀਕ ਆ, ਤੇ ਹੁਣ ਇਸ ਵੇਲੇ ਤਾਂ ਉਹਨਾਂ ਦੇ ਸਿੱਧੇ ਸਟ੍ਰੇਟ ਆਊਟ ਆਰਡਰਸ ਜਿਹੜੇ ਹੈਗੇ ਆ ਕਿ ਹਰੇਕ ਜਿਹੜਾ ਅਪਰੂਵ ਵੀ ਕੇਸ ਹੋਇਆ ਉਹਨੂੰ ਵੀ ਸਰਕਾਰੀ ਵਕੀਲ ਕਹਿੰਦਾ ਕਿ ਮੈਂ ਅਪੀਲ ਕਰਨਾ ਬਹੁਤ ਘੱਟ, ਜਿਹੜੇ ਉਹ ਕਹਿੰਦੇ ਆ ਕਿ ਪਿੱਛੋਂ ਹੀ ਉਹਨਾਂ ਨੇ ਆਰਡਰ ਦੇ ਦਿੱਤੇ ਕਿ ਕੰਮ ਜਿਹੜਾ ਖਿੱਚ ਦਿਓ ਪੂਰਾ ਇੱਕਦਮ। ਤੇ ਗੱਲ ਜਿਹੜੀ ਕਰੀਏ ਕਿ ਮੈਕਸੀਕੋ ਨੇ ਤੇ ਉਹਨੇ ਫਲਾਈਟਾਂ ਜਿਹੜੀਆਂ ਰੋਕਣ, ਉਹਨਾਂ ਨੇ ਕਿਹਾ ਲੈਂਡ ਨਹੀਂ ਹੋਣ ਦਿੱਤੀਆਂ। ਟਰੰਪ ਸਾਹਿਬ ਜਿਹੜੇ ਹੈਗੇ ਆ ਉਹ ਇੱਕ ਸਿਗਨੇਚਰ ਦੇ ਨਾਲ ਇਹ ਸਾਰਾ ਕੁਝ ਚੇਂਜ ਕਰ ਸਕਦੇ ਆ। ਦੋਨਾਂ ਮੁਲਕਾਂ ਦੇ, ਕੈਨੇਡਾ ਤੇ ਮੈਕਸੀਕੋ ਦੀ ਫੇਟ ਜਿਹੜੀ ਡਿਸਾਈਡ ਕਰ ਸਕਦੇ ਆ। ਤੇ ਉਹਨਾਂ ਨੇ ਡਰਾਵਾ ਵੀ ਦਿੱਤਾ ਕਿ ਮੈਂ ਟੈਰਿਫ ਜਿਹੜੇ 25% ਕਰ ਦੇਣੇ 1 ਤਰੀਕ ਤੋਂ। ਜੇ ਟੈਰਿਫ 25% ਹੋ ਗਏ, ਕੈਨੇਡਾ ਤੇ ਮੈਕਸੀਕੋ ਇਹਨਾਂ ਦੇ ਵਿੱਚ ਰਿਸੈਸ਼ਨ ਜਿਹੜਾ ਬਿਲਕੁਲ ਜਾਇਜ਼ ਹੈਗਾ। ਬਹੁਤ ਜ਼ਿਆਦਾ ਜੌਬ ਲਾਸ, ਹਾਊਸਿੰਗ ਲਾਸ, ਕਾਫੀ ਜ਼ਿਆਦਾ ਇੰਪੈਕਟ ਇਹਨਾਂ ਨੂੰ ਵੇਖਣ ਨੂੰ ਮਿਲੂਗਾ। ਇਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ US ਇੱਕ ਨਾ ਸਿਰਫ ਇੱਕ ਫਾਈਨੈਂਸ਼ੀਅਲ ਫੋਰਸ ਹੈਗੀ, ਬਟ ਇੱਕ ਮਿਲਟਰੀ ਜਿਹੜਾ ਲੀਡਰ ਵੀ ਨੰਬਰ 1 ਜਿਹੜੀ ਕੰਟਰੀ ਸੀਗੀ ਤੇ ਰਹੂਗੀ। ਬਸ ਚੱਕਰ ਇਹ ਪੈ ਗਿਆ ਸੀਗਾ ਕਿ ਕੁਛ ਇੱਕ ਲੋਕ ਜਿਹੜੇ ਇਹਨੂੰ ਪੁੱਠੇ ਪਾਸੇ ਲੈ ਗਏ ਸੀਗੇ। ਵਾਰ ਫੰਡਿੰਗ, ਸਪੈਂਡਿੰਗ ਜਿਹੜੀ ਬਾਹਰ ਸੀਗੀ, ਬਾਈਡਨ ਵਰਗਿਆਂ ਨੇ ਜਿਨ੍ਹਾਂ ਨੇ ਕਿ ਤੁਸੀਂ ਕਹਿ ਲਓ ਕਿ ਇਮੇਜ ਜਿਹੜੀ ਸੀਗੀ ਪਾਵਰਫੁਲ ਲੀਡਰ ਦੀ ਉਹ ਛੱਡ ਦਿੱਤੀ। ਤੇ ਹੁਣ ਜਦੋਂ ਟਰੰਪ ਹੁਣੀ ਆਏ, ਤੁਸੀਂ ਵੇਖੋ ਕਿ ਰਸ਼ੀਆ, ਯੂਕਰੇਨ ਸਾਰੇ ਸੀਜ਼ਫਾਇਰ ਇੱਕਦਮ ਇਹਦੇ ਆਉਣ ਤੋਂ ਪਹਿਲਾਂ ਰਾਈਟ ਵੇ ਹੋ ਗਏ, ਕਿਉਂਕਿ ਉਹ ਇੱਕ ਇਹੋ ਜਿਹਾ ਬੰਦਾ ਜਿਹੜਾ ਟੇਬਲ ਤੇ ਜਦੋਂ ਜਾਂਦਾ ਤੇ ਉਹ ਰਿਸਪੈਕਟ ਇੱਕ ਆਪਣੀ ਕਮਾਂਡ ਕਰਦਾ। ਉਹ ਕਹਿੰਦਾ ਕਿ ਮੈਨੂੰ ਰਿਸਪੈਕਟ ਜਿਹੜੀ ਕਰੋ, ਤੇ ਲੋਕੀ ਉਹਨੂੰ ਰਿਸਪੈਕਟ ਦਊਗੇ ਵੀ। ਤੇ ਉਹਦੀ ਜਿਹੜਾ ਪਰਸੋਨਾ, ਉਹਦੀ ਪਰਸਨੈਲਿਟੀ ਜਿਹੜੀ ਏਦਾਂ ਦੀ ਜਿਹੜੀ ਇੱਕ ਹੈਗੀ ਆ ਵਰਲਡ ਲੀਡਰ ਦੀ, ਕਿ ਹਮੇਸ਼ਾ ਇੱਕ ਥ੍ਰੈਟ ਹੋਊਗਾ ਕਿ ਜੇ ਤੁਸੀਂ, ਮੈਂ ਤੁਹਾਨੂੰ ਤੰਗ ਨਹੀਂ ਕਰਨਾ ਚਾਹੁੰਦਾ, ਪਰ ਜੇ ਤੁਸੀਂ ਮੇਰੇ ਨਾਲ ਪੰਗਾ ਲੈਣਾ ਚਾਹੋਗੇ ਤਾਂ ਟਰੰਪ ਸਾਹਿਬ ਕਹਿੰਦੇ ਆ ਕਿ ਉਹ ਕੁਝ ਵੀ ਜਿਹੜਾ ਹੈਗਾ ਉਹ ਕਰ ਸਕਦੇ ਆ। ਦਿਸ ਇਨਕਲੂਡਸ ਕਿ ਟੈਰਿਫ ਵੀ ਲਗਾ ਸਕਦੇ ਆ। ਬਾਰਡਰ ਤੇ ਤੁਸੀਂ ਵੇਖੋ ਉਹਨਾਂ ਨੇ ਜਿਹੜੇ 10,000 ਕਹਿੰਦੇ ਲੋਕ ਹੋਰ ਜਿਹੜੇ ਮਿਲਟਰੀ ਵਾਲੇ ਜਿਹੜੇ ਭੇਜਣੇ ਆ।
ਤੇ ਇਹ ਸਾਰੇ ਥਰੂ ਉਹਨਾਂ ਨੇ ਇਨਫੋਰਸਮੈਂਟ ਜਿਹੜੀ ਕਰਨੀ ਆ। ਅਲਟੀਮੇਟਲੀ ਕੀ ਹੁੰਦਾ ਕਿ ਤੁਸੀਂ ਦੇਖੋ ਕਿ ਕੈਨਲ ਜਿਹੜੀ ਸੀਗੀ ਉਹਨਾਂ ਨੇ ਉਹ ਵੀ ਕਹਿੰਦੇ ਆਪਣਾ ਰੀਨੇਮ ਝੰਡਾ ਲਾ ਲੈਣਾ ਆਪਣਾ ਉੱਥੇ ਪੈਨਾਮਾ ਕਨਾਲ ਤੇ। ਹਾਂਜੀ, ਉਹ ਕਹਿੰਦੇ ਕਿ ਫਾਲਤੂ ਜਿਹੜਾ ਗਿਫਟ ਦੇਤਾ ਤੇ ਉੱਥੇ ਚਾਈਨੀਜ਼ ਮੋਨੋਪੋਲੀ ਜਿਹੜੀ ਹੋ ਰਹੀ ਆ ਕਿ ਆਪਾਂ ਐਜ਼ ਅਮਰੀਕਨ ਆਪਾਂ ਕਿਉਂ ਆਪਣੇ ਜਿਹੜੇ ਹੱਕ ਜਿਹੜੇ ਛੱਡ ਰਹੇ ਆ ਕਿ ਸਪੇਸ ਦੇ ਵਿੱਚ ਪਹਿਲੇ ਨੰਬਰ ਤੇ ਆਪਾਂ ਜਾਈਏ, ਠੀਕ ਆ, ਸਾਰੇ ਸਿਸਟਮ ਆਪਾਂ ਕ੍ਰੀਏਟ ਕਰੀਏ, ਸਾਰੇ ਪਲੇਟਫਾਰਮ ਆਪਾਂ ਕ੍ਰੀਏਟ ਕਰੀਏ ਤੇ ਜਿਹੜੇ ਬਾਕੀ ਮੁਲਕ ਆ ਇਹ ਚੀਜ਼ਾਂ ਨੂੰ ਐਕਸਪਲੋਇਟ ਕਰਨ ਤੇ ਅਮਰੀਕਾ ਫਸਟ ਜਿਹੜਾ ਹੋਣਾ ਚਾਹੀਦਾ। ਸੋ ਇਹ ਵਾਲੇ ਹੱਦ ਤੱਕ ਸਾਰੇ ਜਿਹੜੇ ਉਹਨਾਂ ਦੇ ਨਾਲ ਕਾਫੀ ਸਾਰੇ ਲੋਕ ਜਿਹੜੇ ਐਗਰੀ ਕਰਦੇ ਆ। ਉਹਨੂੰ ਤੁਸੀਂ ਲਾਈਕ ਕਰੋ ਜਾਂ ਡਿਸਲਾਈਕ ਕਰੋ, ਲੋਕਾਂ ਨੇ ਇਹਨੂੰ ਜਿਤਾਇਆ। ਉਹ ਸ਼ਰੇਆਮ ਇਹ ਕਹਿ ਕੇ ਜਿੱਤਿਆ ਕਿ ਮੈਂ ਏਦਾਂ ਕਰੂੰਗਾ। ਤੇ ਜਦੋਂ ਲੋਕਾਂ ਨੇ ਆਵਾਮ ਦੀ ਆਵਾਜ਼ ਜਿਹੜੀ ਸੀਗੀ ਉਹ ਕਰ ਰਿਹਾ ਹੈਗਾ, ਬਸ ਹੁਣ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਅੱਜ ਆਪਾਂ ਡਿਸਕਸ ਕਰਾਂਗੇ, ਕਈ ਚੀਜ਼ਾਂ ਜਿਹੜੀਆਂ ਉਹ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ, ਠੀਕ ਹੈ। ਉੱਥੇ ਆਪਣਾ ਲਾਇਰਸ ਦਾ, ਸਿਵਲ ਰਾਈਟ ਆਰਗੇਨਾਈਜੇਸ਼ਨਸ ਦਾ, ਉਹ ਸਾਰਿਆਂ ਦਾ ਰੋਲ ਫਿਰ ਇੱਕ ਆ ਜਾਂਦਾ ਕਿ ਐਜ਼ ਅ ਕਮਿਊਨਿਟੀ ਆਪਾਂ ਕੀ ਕਰਨਾ, ਕਿੱਦਾਂ ਆਪਾਂ ਇਹ ਚੀਜ਼ਾਂ ਤੋਂ ਬਚਣਾ ਹੈਗਾ, ਕੀ ਆਪਾਂ ਸੇਫਗਾਰਡ ਜਿਹੜੇ ਕਰਨੇ ਆ, ਜਿਹੜੇ ਆਉਣ ਵਾਲੇ ਨਵੀਂ ਜਿਹੜੀ ਜਨਰੇਸ਼ਨ ਆ ਰਹੀ ਆ ਉਹਨਾਂ ਨੂੰ ਕੀ ਮੱਤ ਜਿਹੜੀ ਦੇਣੀ ਆ, ਜਿਹੜਾ ਲੈਣ ਵਾਲਾ ਹੋਵੇ ਉਹਨਾਂ ਨੂੰ ਕੀ ਮੱਤ ਦੇਣੀ ਆ, ਤੇ ਕਿੱਦਾਂ ਜਿਹੜਾ ਆਪਾਂ ਅੱਗੇ ਐਜ਼ ਅ ਕਮਿਊਨਿਟੀ ਜਿਹੜਾ ਵਧਣਾ, ਤੇ ਜਿਹੜਾ ਖਲਾਰਾ ਜਿਹਾ ਵਿੱਚ ਜਿਹੜਾ ਆ ਗਿਆ ਸੀਗਾ ਉਹਨੂੰ ਕਿੱਦਾਂ ਵੀਡ ਆਊਟ ਜਿਹੜਾ ਕਰਨਾ। ਕਿ ਜਿੱਦਾਂ ਪਹਿਲਾਂ ਸੀਗਾ ਔਨ ਹੋਲ ਜਿਹੜੀ ਕਮਿਊਨਿਟੀ ਆ ਕਿ ਤਰੱਕੀਆਂ ਕਰੇ, ਰਿਸਪੈਕਟ ਇਮੇਜ ਆਪਣੀ ਮੇਨਟੇਨ ਕਰਕੇ ਰੱਖੇ, ਤੇ ਜਿੱਦਾਂ ਹਮੇਸ਼ਾ ਕਿ ਮੌਕੇ ਤੇ ਬਾਕੀ ਹੋਰਨਾਂ ਕਮਿਊਨਿਟੀਆਂ ਦੀ ਵੀ ਹੈਲਪ ਕਰਦੀ ਸੀਗੀ, ਉਹ ਜਿਹੜੀ ਇਮੇਜ ਆਪਣੀ ਦੁਬਾਰਾ ਕਿੱਦਾਂ ਰਿਸਟੋਰ ਹੋਵੇ। ਸੋ ਸਾਡਾ ਜਿਹੜਾ ਪ੍ਰੋਗਰਾਮ ਸੀਗਾ ਉਹਦਾ ਮਤਲਬ ਜਿਹੜਾ ਇਹੀ ਹੈਗਾ। ਹਮੇਸ਼ਾ ਆਪਾਂ ਇੱਥੇ ਲਾਅ ਦੀ ਗੱਲ ਕੀਤੀ ਆ, ਲਾਅ ਰੂਲ ਰੈਗੂਲੇਸ਼ਨ ਦੀ ਗੱਲ ਕੀਤੀ ਆ, ਕਦੀ ਕੋਈ ਚੀਜ਼ ਸ਼ੂਗਰ ਕੋਟ ਨਹੀਂ ਕੀਤੀ, ਠੀਕ ਹੈ। ਜੇ ਕਿਸੇ ਨੂੰ ਪਸੰਦ ਆ ਠੀਕ ਆ, ਨਹੀਂ ਪਸੰਦ ਆ ਤਾਂ ਵੀ ਠੀਕ ਹੈ ਜੀ। ਅੱਜ ਦੇ ਜ਼ਮਾਨੇ ਦੇ ਵਿੱਚ ਇਹ ਸਵਾਲ ਨਾ ਬਹੁਤ ਆ, ਆਪਾਂ ਜਾਂਦੇ ਆ ਉਸ ਚੀਜ਼ ਦੇ ਉੱਤੇ ਵੀ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਵਾਲਾ ਐਗਜ਼ੈਕਟਿਵ ਆਰਡਰ ਵੀ ਹੁਣ ਦੇਖੋ ਧੱਕਾ ਕਰਨ ਦੀ ਕੋਸ਼ਿਸ਼ ਤਾਂ ਜਿਹੜਾ ਬੰਦਾ ਕਰਦਾ ਹੀ ਪਿਆ ਆ। ਜੇ ਆਵਾਮ ਨੇ ਚਲੋ ਤੁਹਾਨੂੰ ਦਿੱਤਾ ਆ ਉਹ ਸਾਰਾ ਕੁਝ, ਪਰ ਸੰਵਿਧਾਨ ਕੀ ਉਹ ਐਗਜ਼ੈਕਟਿਵ ਆਰਡਰ ਨਾਲ ਬਦਲ ਸਕਦੇ, ਨਹੀਂ ਬਦਲ ਸਕਦੇ। ਇਹ ਵੀ ਜਿਹੜਾ ਹੁਣ ਕਈ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਟੈਸਟ ਹੋਣੀਆਂ ਆ ਇਸ ਟਾਈਮ ਸਿਸਟਮ ਦੇ ਵਿੱਚ। ਇਲੀਗਲ ਇਮੀਗ੍ਰੈਂਟ, ਮਾਈਗ੍ਰੈਂਟ, ਅਸਾਈਲਮ ਸੀਕਰ, ਲੋਕਾਂ ਨੂੰ ਬਹੁਤ ਜ਼ਿਆਦਾ ਭੁਲੇਖਾ ਅਟਰਨੀ ਟਿਰਕੈਣਾ ਜੀ। ਜਦੋਂ ਟੌਮ ਹੂਮਨ ਟਰੰਪ ਹੋਣੀ ਕਹਿੰਦੇ ਆ ਵੀ ਅਸੀਂ ਇਲੀਗਲ ਇਮੀਗ੍ਰੈਂਟ ਦੇ ਪਿੱਛੇ ਜਿਹੜੇ ਉਹ ਜਾ ਰਹੇ ਆ, ਹੁਣ ਅਮਰੀਕਾ ਦਾ ਕਾਨੂੰਨ ਤੇ ਕਹਿੰਦਾ ਵੀ ਤੁਸੀਂ ਆ ਕੇ ਅਸਾਈਲਮ ਅਪਲਾਈ ਕਰ ਸਕਦੇ ਆ ਜੇ ਤੁਸੀਂ ਉਹਨਾਂ ਪ੍ਰੋਸੀਡਿੰਗ ਚ ਉਹ ਸਾਰੀਆਂ ਚੀਜ਼ਾਂ ਆ, ਦੈਨ ਦੈਟ ਇਜ਼ ਫਾਈਨ। ਇਸ ਟਾਈਮ ਇਲੀਗਲ ਇਮੀਗ੍ਰੈਂਟ ਕਿਸ ਨੂੰ ਜਿਹੜਾ ਉਹ ਮੰਨਦੇ ਨੇ, ਮਤਲਬ ਜੇ ਉਹਦੀ ਪਰਿਭਾਸ਼ਾ ਡਿਫਾਈਨ ਕਰਨੀ ਹੋਵੇ ਅੱਜ ਦੇ ਸਮੇਂ ਦੇ ਵਿੱਚ ਕੌਣ ਆ ਇਸ ਟਾਈਮ ਦਾ ਇਲੀਗਲ ਇਮੀਗ੍ਰੈਂਟ? ਇਲੀਗਲ ਇਮੀਗ੍ਰੈਂਟ ਉਹੀ ਜਿਹੜਾ ਡਿਸਕਸ ਕਰਕੇ ਕੀਤਾ ਕਿ ਜਿਨ੍ਹਾਂ ਦੇ ਕੋਈ ਪੇਪਰ ਨਹੀਂ ਹੈਗੇ, ਕੋਈ ਏਦਾਂ ਦੀ ਪਟੀਸ਼ਨ ਫਾਈਲਡ ਨਹੀਂ ਹੈਗੀ ਜਿਹੜੀ ਉਹਨਾਂ ਨੂੰ ਇੱਥੇ ਰੋਕ ਕੇ ਰੱਖ ਸਕੇ, ਠੀਕ ਹੈ। ਉਹ ਸਾਰੇ ਇਲੀਗਲ ਇਮੀਗ੍ਰੈਂਟ। ਇਹ ਤਾਂ ਹੋ ਗਈ ਟੈਕਸਟ ਬੁੱਕ ਡੈਫੀਨੇਸ਼ਨ। ਬਾਕੀ ਜੇ ਕਈ ਲੋਕਾਂ ਦੇ ਹਿਸਾਬ ਨਾਲ ਚੱਲੀਏ ਤੇ ਹਰੇਕ ਬਰਾਊਨ ਪਰਸਨ ਹੀ ਇਲੀਗਲ ਇਮੀਗ੍ਰੈਂਟ। ਉਹਦਾ ਅਸਰ ਵੀ ਦੇਖਣ ਨੂੰ ਮਿਲੂਗਾ, ਦੇਖਿਆ ਹੀ ਆਪਾਂ ਵੀ ਕਈ ਲੋਕੀ ਤਾਂ ਹੁਣ ਆਪਾਂ ਸਕੂਲ 'ਚ ਜਾਂਦੇ ਸੀਗੇ, ਵਕੀਲ ਵੀ ਬਣ ਗਏ ਕਈ, ਤਾਂ ਮੈਂ ਕਿਹਾ ਸਾਨੂੰ ਇਲੀਗਲ ਇਮੀਗ੍ਰੈਂਟ ਕਹਿੰਦੇ ਸੀ। ਤੇ ਉਹ ਚਲੋ ਬੰਦਾ ਏਦਾਂ ਦੀਆਂ ਚੀਜ਼ਾਂ ਦੀ ਪਰਵਾਹ ਨਹੀਂ ਕਰਦਾ। ਇੱਕ ਇੰਡੀਵਿਜੂਅਲ ਲੈਵਲ ਤੇ ਹਰੇਕ ਬੰਦੇ ਨੇ ਕਈ ਕੁਛ ਜਿਹੜਾ ਫੇਸ ਕੀਤਾ ਹੁੰਦਾ। ਹੁਣ ਏਦਾਂ ਕਿ ਜਿਹੜਾ ਹੁਣ ਜਿੱਦਾਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਇੱਕ ਪਰਿਵਾਰ ਜਿਹੜੇ ਟੁੱਟ ਰਹੇ ਆ, ਉਹ ਚੀਜ਼ ਜਿਹੜੀ ਇੱਕ ਮਾੜੀ ਜਿਹੜੀ ਹੋ ਰਹੀ ਆ ਕਿ ਉਹ ਵੀ ਵਿਚਾਰੇ ਜਿਹੜੇ ਹੈਗੇ ਆ ਕੁਛ ਲੋਕ ਜਿਹੜੇ ਇਸ ਦੀ ਚਪੇਟ 'ਚ ਆ ਜਾਂਦੇ। ਸਿੰਪਲ ਲੋਕੀ ਇਹੀ ਕਹਿ ਰਹੇ ਆ ਕਿ ਤੁਸੀਂ ਲਾਅ ਕਿਉਂ ਤੋੜਿਆ, ਸਿਰਫ ਇਸ ਕਰਕੇ ਜਿਹੜਾ ਉਹਨਾਂ ਨੂੰ ਇੰਨੀ ਬਸ ਉਹਨਾਂ ਦੀ ਗਲਤੀ ਹੈ। ਬਾਕੀ ਉਹਨਾਂ ਨੇ 100 ਬਿਲੀਅਨ ਪਲੱਸ ਜਿਹੜੇ ਡਾਲਰ ਜਿਹੜੇ ਇਮੀਗ੍ਰੈਂਟਸ ਜਿਹੜੇ ਟੈਕਸ ਭਰਦੇ ਆ। ਹੁਣ ਇਹ ਗੱਲ ਵੀ ਹੈਗੀ ਆ ਕਿ ਕਈ ਜਿਹੜੇ ਹੈਗੇ ਆ ਪੈਸਾ ਵੀ ਕਮਾਉਂਦੇ ਆ ਤਾਂ ਵੀ ਜਿਹੜਾ ਹੈਗਾ ਕਿ ਟੈਕਸ ਇਵੇਜਨ ਇਹ ਉਹ ਕ੍ਰਿਮੀਨਲ ਐਕਟੀਵਿਟੀਜ਼ ਜਿਹੜੇ ਕਰਦੇ ਆ। ਪਰ ਇਹ ਹੈ ਕਿ ਜੇ 100 ਬਿਲੀਅਨ ਤੁਸੀਂ ਦੇਖੋ ਕਿ ਟੈਕਸ ਇਲੀਗਲ, ਇਹ ਡੇਟਾ ਹੈਗਾ ਇਹਨਾਂ ਦਾ ਕਿ ਜੇ ਇਲੀਗਲ ਇਮੀਗ੍ਰੈਂਟਸ ਵੱਲੋਂ ਜੇ ਜਾ ਰਿਹਾ ਹੈਗਾ ਤੇ ਕਿੰਨੀ ਸਾਰੀ ਇਕਨੋਮੀ ਵੀ ਜਿਹੜੀ ਹੈਗੀ ਆ ਹਾਰਡ ਵਰਕਿੰਗ ਇਮੀਗ੍ਰੈਂਟ ਸਪੋਰਟ ਜਿਹੜੀ ਕਰਦੇ ਆ। ਹਾਂਜੀ, ਸੋ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਜਿਹੜੀਆਂ ਚੱਲ ਰਹੀਆਂ ਆ। ਡਾਕੂਮੈਂਟੇਸ਼ਨ ਭਾਈ ਆਪਣੇ ਕੋਲ ਰੱਖੋ, ਤੁਹਾਨੂੰ ਕਿਤੇ ਵੀ ਕਦੋਂ ਵੀ ਜਿਹੜਾ ਉਹ ਰੋਕਿਆ ਜਾ ਸਕਦਾ ਆ। ਤੁਹਾਡੀ ਪ੍ਰੋਫਾਈਲਿੰਗ ਵੀ ਹੋ ਸਕਦੀ ਆ, ਜਿੱਦਾਂ ਅਟਰਨੀ ਟਿਰਕੈਣ ਨੇ ਕਿਹਾ ਇਹ ਹੋਣਾ ਹੀ ਹੋਣਾ ਆ। ਇਹ ਬਾਅਦ ਦੇ ਵਿੱਚ ਚੀਜ਼ਾਂ ਜਿਹੜੀਆਂ ਸਟ੍ਰੀਮਲਾਈਨ ਹੋਣਗੀਆਂ। ਹਾਲ ਦੀ ਘੜੀ ਜਿੱਦਾਂ ਕਹਿੰਦੇ ਉਹਨਾਂ ਨੇ ਵੀ ਹੱਲਾ ਬੋਲਿਆ ਆ ਵੀ ਜਦੋਂ ਕਿਤੇ ਕੋਈ ਚੜ੍ਹ ਕੇ ਇੱਕ ਫੌਜ ਨੇ ਜਾਣਾ ਹੁੰਦਾ ਤੇ ਪੂਰੇ ਜ਼ੋਰ ਦੇ ਨਾਲ, ਜੋਸ਼ ਦੇ ਨਾਲ ਜਿਹੜਾ ਚੱਲਦੇ ਆ। ਸੋ ਆਪਣੀ ਪੂਰੀ ਕਹਿ ਲਓ ਵੀ ਡਿਪਾਰਟਮੈਂਟਸ ਦੀ ਪੂਰੀ ਫੋਰਸ ਦੇ ਨਾਲ ਉਹਨਾਂ ਨੇ ਇਮੀਗ੍ਰੇਸ਼ਨ ਦੇ ਇਸ ਮਾਮਲੇ ਦੇ ਉੱਤੇ ਪੂਰੀ ਤਰ੍ਹਾਂ ਹੱਲਾ ਜਿਹੜਾ ਉਹ ਬੋਲਿਆ ਆ। ਹੌਲੀ ਜਿਹੜੀ ਧੂੜ ਸੈਟਲ ਹੋਊਗੀ ਫਿਰ ਪਤਾ ਲੱਗਣਾ ਆ ਕੀ ਹੋਣਾ। ਉਸ ਦਰਮਿਆਨ ਕ੍ਰਿਮੀਨਲਾਂ ਦੇ ਨਾਲ ਦੂਜੇ ਲੋਕਾਂ ਨੇ ਵੀ ਜਿਹੜਾ ਆ ਉਹ ਫਸਣਾ ਆ, ਤੰਗ ਪਰੇਸ਼ਾਨ ਹੋਣਾ ਆ, ਖੱਜਲ ਖੁਆਰੀ ਜਿਹੜੀ ਉਹ ਹੋਣੀ ਆ। ਪਰ ਉਹ ਚੀਜ਼ਾਂ ਜਿਹੜੀਆਂ ਗਲਤ ਨੇ ਉਹ ਆਪਾਂ ਇਹ ਚੀਜ਼ ਬਿਲਕੁਲ ਸਹੀ ਆ
ਵੀ ਉਹ ਉਸ ਤਰੀਕੇ ਦੇ ਨਾਲ ਇੱਕ ਡਰ ਦਾ, ਦਹਿਸ਼ਤ ਦਾ ਮਾਹੌਲ ਬਣਾ ਕੇ ਉਹਨਾਂ ਆਮ ਲੋਕਾਂ ਨੂੰ ਵੀ ਪਰੇਸ਼ਾਨ ਹੋਣਾ ਜਾਂ ਕਰਨਾ ਉਹ ਮਾੜੀ ਗੱਲ ਆ, ਪਰ ਇਹਦਾ ਇੱਕ ਸਾਈਡ ਇਫੈਕਟ ਉਹ ਆਪਾਂ ਨੂੰ ਦੇਖਣ ਨੂੰ ਮਿਲਣਾ। ਤੇ ਅਟਾਰਨੀ ਕਹਿਣਾ ਜੀ, ਹੁਣ ਆਪਾਂ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਦੇਖੀਏ, ਹੁਣ ਡਿਪਾਰਟਮੈਂਟ ਆਫ ਜਸਟਿਸ ਨੇ ਆਰਡਰ ਕਰ ਦਿੱਤਾ ਵੀ ਜਿਹੜਾ ਵੀ ਕੋਈ ਫੈਡਰਲੀ ਫੰਡਡ ਸੰਸਥਾ ਹੈਗੀ ਆ, ਜੇ ਉਹ ਲੀਗਲ ਸਰਵਿਸ ਪ੍ਰੋਵਾਈਡ ਜਿਹੜੀ ਉਹ ਕਰ ਰਹੀ ਆ, ਉਹਨਾਂ ਨੂੰ ਰੋਕਣ ਦੇ ਲਈ ਉਹਨਾਂ ਨੇ ਆਖ ਦਿੱਤਾ ਵੀ ਜੇ ਤੁਹਾਨੂੰ ਫੈਡਰਲ ਮਨੀ ਮਿਲ ਰਹੀ ਆ ਤਾਂ ਤੁਸੀਂ ਇਮੀਗ੍ਰੈਂਟਾਂ ਦੀ ਮਦਦ ਨਹੀਂ ਕਰ ਸਕਦੇ ਹੁਣ। ਜੀ ਬਿਲਕੁਲ। ਸੋ ਅੱਜ ਆਪਾਂ ਜਿਹੜੀ ਗੱਲ ਕਰਾਂਗੇ, ਠੀਕ ਆ, ਕਿ ਸਹੀ ਗੱਲ ਕਿਹੜੀ ਆ ਤੇ ਮਾੜੀ ਗੱਲ ਕਿਹੜੀ ਆ ਟਰੰਪ ਦੀ, ਉਸ ਚੀਜ਼ ਬਾਰੇ ਗੱਲ ਕਰਾਂਗੇ। ਕਈ ਉਹਨੇ ਕਾਨੂੰਨ ਜਿਹੜੇ ਬਣਾਏ ਆ, ਮੈਨੂੰ ਸੋਸ਼ਲ ਮੀਡੀਆ ਤੇ ਵੀ ਪੁੱਛਦੇ ਸੀਗੇ, ਲੇਕਨ ਰਾਈਲੀ ਐਕਟ ਜਿਹੜਾ ਕਿ ਇਦਾਂ ਦੇ ਕਾਨੂੰਨ ਕਈ ਜਿਹੜੇ ਬਣਾਏ ਆ ਕਿ ਕੀ ਇਹ ਕਾਨੂੰਨ ਹੈਗੇ ਆ। ਉਹਦੇ ਵਿੱਚ ਉਹ ਕਹਿੰਦਾ ਕਿ ਸਿੱਧੇ ਜਿਹੜੇ ਸ਼ਾਪ ਲਿਫਟਿੰਗ ਵਗੈਰਾ, ਥੈਫਟ, ਬਰਗਲਰੀ, ਕੁੱਟਮਾਰ ਦੇ ਝਗੜਿਆਂ ਜਿਹੜੇ ਪੈਂਦੇ ਆ, ਉਹਨਾਂ ਨੂੰ ਚੱਕ ਕੇ ਡਿਪੋਰਟ ਕਰੋ। ਸਿੱਧਾ ਹਿਸਾਬ ਕਿਤਾਬ ਆ। ਕੀ ਆਪਾਂ ਐਜ਼ ਅ ਕਮਿਊਨਿਟੀ ਇਹਨੂੰ ਸਪੋਰਟ ਕਰਦੇ ਆ? ਬਿਲਕੁਲ ਕਰਦੇ ਆ, ਕਿਉਂਕਿ ਸਾਡੀ ਇਮੇਜ ਖਰਾਬ ਹੁੰਦੀ ਆ। ਪੱਗਾਂ ਪਾ ਕੇ ਲੋਕੀ ਕਾਰ ਜੈਕਿੰਗ ਕਰੀ ਜਾ ਰਹੇ ਆ ਸ਼ਰੇਆਮ ਹੀ, ਤੇ ਵੀਡੀਓ ਚ ਜਿਹੜਾ ਖਲਾਰਾ ਪਾ ਰਹੇ ਆ, ਸਾਰਾ ਜਿਹੜਾ ਇਦਾਂ ਦਾ ਬੰਦੇ ਆ ਆਪਣੀ ਕਮਿਊਨਿਟੀ ਦੀ ਇਮੇਜ ਸੁੱਟਦੇ ਆ। ਬਿਲਕੁਲ 100% ਡਿਪੋਰਟ ਜਿਹੜਾ ਕਰਨਾ ਚਾਹੀਦਾ। ਮੈਨੂੰ ਨਹੀਂ ਲੱਗਦਾ ਕੋਈ ਵੀ ਆਪਣੀ ਕਮਿਊਨਿਟੀ ਵਾਲਾ ਬੰਦਾ ਜਿਹੜਾ ਕ੍ਰਾਈਮ ਦੇ ਕੋਈ ਵੀ ਹੱਕ 'ਚ ਨਹੀਂ ਆ, ਕ੍ਰਿਮੀਨਲ ਦੇ ਹੱਕ 'ਚ ਕੋਈ ਵੀ ਨਹੀਂ ਆ। ਬਿਲਕੁਲ ਸਹੀ ਗੱਲ ਆ। ਤੇ ਥੋੜਾ ਜ਼ਿਆਦਾ ਸ਼ਰੇਆਮ ਜਿਹੜਾ ਹੋ ਗਿਆ ਸੀਗਾ, ਲੋਕੀ ਜਿਹੜੇ ਚੜ ਗਏ ਸੀਗੇ ਜ਼ਿਆਦਾ, ਕਿ ਹਲਾਲਾ ਜ਼ਿਆਦਾ ਜਿਹੜੀ ਹੋ ਗਈ ਸੀਗੀ। ਏਦਾਂ ਦੇ ਕਾਨੂੰਨ ਜਿਹੜੇ ਆ ਬਹੁਤ ਵਧੀਆ। ਸਾਰੇ ਕ੍ਰਿਮੀਨਲ ਜਿਹੜੇ ਮਲਟੀਪਲ ਅਫੈਂਡਰ ਹੈਗੇ ਆ, ਦਾਰੂਆਂ ਪੀ ਕੇ, ਡਰੱਗਾਂ ਕਰਕੇ ਗੱਡੀਆਂ ਛੱਡੀਆਂ ਜਿਹੜੇ ਚਲਾਉਂਦੇ ਆ, ਇੱਕ ਤੋਂ ਵੱਧ ਜਿਹੜੇ ਅਫੈਂਡਰ ਜਿਹੜੇ ਹੈਗੇ ਆ, ਪਹਿਲਾਂ ਵੀ ਇਹਨੇ ਆ ਕੇ ਕਿਹਾ ਸੀਗਾ 2 DUI ਜਾਂ ਉਤੋਂ ਬਾਹਰ ਵਾਲੇ ਮੈਂ ਚੱਕ ਦੇਣੇ ਆ। ਬਿਲਕੁਲ ਚੱਕਣੇ ਚਾਹੀਦੇ ਆ, ਕਿਉਂਕਿ ਲੋਕਾਂ ਦੀ ਸੇਫਟੀ ਜਿਹੜੀ ਰਿਸਕ ਹੁੰਦੀ ਆ, ਤੇ ਜਦ ਚੰਗਾ ਭਲਾ ਪਤਾ ਹੈਗਾ ਕਿ ਨਹੀਂ ਇਹ ਕੰਮ ਕਰਨੇ, ਹੈਵੀ ਮਸ਼ੀਨਰੀ ਚਲਾਉਣ ਵੇਲੇ ਨਹੀਂ ਇਹ ਕੰਮ ਕਰਨਾ, ਤਾਂ ਵੀ ਜਾਣ ਕੇ ਜਿਹੜੇ ਕਰਦੇ ਆ। ਤੇ ਇਹ ਚੀਜ਼ ਜਿਹੜੀ ਹੈਗੀ ਆ, ਹੁਣ ਡਾਕਟਰ ਕਵੇ ਕਿ ਮੈਂ ਨਸ਼ੇ ਪੱਤੇ ਕਰਕੇ ਸਰਜਰੀ ਕਰਨੀ ਆ ਕਿਸੇ ਦੀ, ਉਹਨੂੰ ਤਾਂ ਉਹਦਾ ਤਾਂ ਲਾਇਸੈਂਸ ਕੈਂਸਲ ਹੋ ਜਾਊਗਾ। ਵਕੀਲ ਕਹੂਗਾ ਮੈਂ ਦਾਰੂ ਪੀ ਕੇ ਚੱਲ ਜਾਣਾ, ਜੱਜ ਮੂਹਰੇ ਆਰਗਿਊ ਕਰਨਾ, ਉਹਦਾ ਤਾਂ ਲਾਇਸੈਂਸ ਹੋ ਜਾਣਾ। ਤਾਂ ਫਿਰ ਬੰਦਾ ਜਿਹੜਾ ਵਹੀਕਲ ਜਿਹੜਾ ਆਪਰੇਟ ਕਰ ਰਿਹਾ ਹੈਗਾ, ਜਿਹੜਾ ਕਿੰਨੇ ਸਾਰੇ ਹੁਣ ਦੇਖੋ ਤੁਸੀਂ ਐਕਸੀਡੈਂਟ ਵਗੈਰਾ ਸਾਹਮਣੇ ਜਿਹੜੇ ਆਏ ਆ, ਇਹ ਸਭ ਡੇਟਾ ਜਿਹੜਾ ਪਾਈਲ ਅਪ ਹੋ ਰਿਹਾ। ਸੋ ਉਹ ਚੀਜ਼ਾਂ ਜਿਹੜੀਆਂ ਸਹੀ ਆ। ਜਿਹੜੀਆਂ ਚੀਜ਼ਾਂ ਹੁਣ ਮਾੜੀਆਂ ਹੈਗੀਆਂ, ਕਿ ਆਂਦੇ ਹੀ ਇਹਨੇ ਕੀ ਕੀਤਾ ਕਿ ਆਂਦੇ ਹੀ ਇਹਨੇ ਪਹਿਲਾਂ ਤਾਂ ਜਿਹੜੇ 4 ਟੌਪ ਅਫੀਸ਼ੀਅਲ ਸੀਗੇ ਡਿਪਾਰਟਮੈਂਟ ਆਫ ਐਗਜ਼ੈਕਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ EOIR ਦੇ, ਉਹ ਇਹਨੇ ਪਿੱਛੇ ਕਰਤੇ, ਜਿਹੜੇ ਇਹਨੂੰ ਲੱਗਦਾ ਸੀਗਾ ਲਿਬਰਲ ਜਿਹੜੇ ਹੈਗੇ ਆ, ਝਾੜ ਤੇ ਜੱਜ ਜੁੱਜ ਨੇ ਜਿਹੜੇ ਸੀਗੇ, ਸਰਕਾਰੀ ਵਕੀਲ ਜਿਹੜੇ ਸੀਗੇ, ਜਿਹੜੀਆਂ ਪੋਲੀਟੀਕਲ ਅਪਾਇੰਟਮੈਂਟਸ ਜਿਹੜੀਆਂ ਹੈਗੀਆਂ, ਉਹ ਸਾਰੀਆਂ ਇਹਨਾਂ ਨੇ ਝਾੜ ਦੇਣੀਆਂ। ਤੇ ਹੁਣ ਜਿਹੜੀ ਇਹਨੇ ਇੱਕ ਚੀਜ਼ ਮਾੜੀ ਆਂਦੀ ਸਭ ਤੋਂ ਕੀਤੀ, ਠੀਕ ਆ, ਉਹ ਜਿਹੜੀ ਨਿਊਜ਼ ਦੇ ਵਿੱਚ ਨਹੀਂ ਆਂਦੀ, ਠੀਕ ਆ, ਜਿਹੜੀ ਤੁਹਾਨੂੰ ਆਪਾਂ ਦੱਸਾਂਗੇ ਕਿ ਮਾੜਾ ਕੀ ਹੋਇਆ। ਇਹਨੇ ਕੀ ਕੀਤਾ ਕਿ ਜਿਹੜੇ ਵੀ ਫੈਡਰਲੀ ਫੰਡਡ ਪ੍ਰੋਗਰਾਮ ਸੀਗੇ, ਜਿੱਦਾਂ ਹੁਣ ਤੁਸੀਂ ਕੋਰਟ ਦੇ ਵਿੱਚ ਜਾਂਦੇ ਆ, ਠੀਕ ਆ, ਉਹ ਤੁਹਾਨੂੰ ਕਹਿੰਦੇ ਆ ਕਿ ਪੰਜਾਬੀ ਦੇ ਵਿੱਚ ਜਾਂ ਸਪੈਨਿਸ਼ ਦੇ ਵਿੱਚ ਜਿਹੜੀ ਉੱਥੇ ਲੈਂਗੁਏਜ ਹੈਲਪਰਸ ਵਗੈਰਾ ਜਿਹੜੇ ਹੁੰਦੇ ਸੀਗੇ, ਟ੍ਰਾਂਸਲੇਸ਼ਨ ਜਿਹੜੀ ਇੰਟਰਪ੍ਰੀਟਰ ਜਿਹੜੇ ਆ, ਉਹਨੇ ਕਿਹਾ ਕਿ ਇਹਦੀ ਫੈਡਰਲੀ ਫੰਡਿੰਗ ਵਾਲੇ ਕਿ ਇਹ ਆਪਾਂ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ ਹੈ, ਆਪਾਂ ਲੀਗਲ ਓਰੀਐਂਟੇਸ਼ਨ ਵਗੈਰਾ ਕੁਝ ਨਹੀਂ ਦੇਣੀ, ਇਹ ਚੱਕ ਦੋ। ਤੁਸੀਂ ਇਹਦਾ ਵੇਖੋ ਕਿ ਕਿੰਨਾ ਜ਼ਿਆਦਾ ਨੁਕਸਾਨ ਹੋਊਗਾ, ਕਿ ਜਿਹੜਾ ਬੰਦਾ ਹੁਣ ਹਰੇਕ ਬੰਦੇ ਨੂੰ ਕਮਿਊਨਿਟੀ ਨੌਲੇਜ ਤਾਂ ਨਹੀਂ ਹੁੰਦੀ, ਹਰੇਕ ਬੰਦਾ ਤਾਂ ਨਹੀਂ ਵਕੀਲ ਦੇ ਥਰੂ ਜਾਂਦਾ, ਕਈ ਬੰਦੇ ਆਪ ਹੀ ਜਾਂਦੇ ਆ ਤੇ ਇੰਗਲਿਸ਼ ਉਹਨਾਂ ਨੂੰ ਨਹੀਂ ਬੋਲਣੀ ਆਉਂਦੀ। ਤੇ ਇਹ ਜਦੋਂ ਬੰਦੇ ਜਿਹੜੇ ਚੱਕ ਹੋ ਗਏ ਤੇ ਇਹਨਾਂ ਨੂੰ ਬੇਸਿਕ ਇਨਫੋਰਮੇਸ਼ਨ ਜਾਂ ਉਹ ਚੀਜ਼ਾਂ ਨਹੀਂ ਮਿਲਣੀ ਕਿ ਕੋਰਟ ਕਿੱਥੇ ਆ, ਹੀਅਰਿੰਗ ਕਿੱਥੇ ਪੈ ਰਹੀ ਆ, ਸਟਾਫ ਕਿੱਥੇ ਜਿਹੜਾ ਹੈਗਾ। ਇਹ ਜਿਹੜੇ ਜਦੋਂ ਪ੍ਰੋਗਰਾਮ ਜਦੋਂ ਚੱਕ ਦਿੱਤੇ ਜਾਂਦੇ ਤੇ ਫਿਰ ਇਹਦੀ ਕਾਫੀ ਜਿਹੜੀ ਹਜ਼ਾਰਾਂ ਲੋਕਾਂ ਦੇ ਵਿੱਚ, ਹਜ਼ਾਰਾਂ ਲੋਕਾਂ ਨੂੰ ਇਹਦੀ ਪ੍ਰੋਬਲਮ ਆਊਗੀ। ਤੇ ਇਹ ਜਾਣ ਕੇ ਜਿਹੜਾ ਚੱਕਿਆ ਗਿਆ, ਇਹਦੇ ਵਿੱਚ ਜਿਹੜੇ ਪ੍ਰੋਗਰਾਮ ਆਉਂਦੇ ਆ, ਲੀਗਲ ਓਰੀਐਂਟੇਸ਼ਨ ਪ੍ਰੋਗਰਾਮ ਇੱਕ ਸੀਗਾ, ਇਮੀਗ੍ਰੇਸ਼ਨ ਕੋਰਟ ਦਾ ਜਿਹੜਾ ਹੈਲਪ ਡੈਸਕ ਆ ਉਹ ਚੱਕਤਾ ਇਹਨਾਂ ਨੇ, ਫੈਮਿਲੀ ਗਰੁੱਪ ਲੀਗਲ ਓਰੀਐਂਟੇਸ਼ਨ ਪ੍ਰੋਗਰਾਮ ਉਹ ਚੱਕਤਾ, ਤੇ ਸਭ ਤੋਂ ਇੰਪੋਰਟੈਂਟ ਇੱਕ ਸੀਗਾ ਕਾਉਂਸਲ ਫॉर ਚਿਲਡਰਨ ਇਨੀਸ਼ੀਏਟਿਵ, ਉਹ ਇਹਨਾਂ ਨੇ ਚੱਕਤਾ, ਠੀਕ ਆ। ਸੋ ਇਸ ਤੋਂ ਬਾਅਦ ਹੁਣ ਉਹ ਔਨ ਦੇਅਰ ਓਨ ਹੈਗੇ ਆ, ਫੋਰਨ ਲੈਂਗੁਏਜ ਦੀ ਕੋਈ ਉਹਨਾਂ ਨੂੰ ਹੈਲਪ ਨਹੀਂ ਮਿਲਣੀ, ਭਾਵੇਂ ਉਹਨਾਂ ਨੂੰ ਖੁਦ ਹੀ ਕੇਸ ਦੇ ਵਿੱਚ ਆਰਗਿਊ ਕਿਉਂ ਨਾ ਕਰਨਾ ਪਵੇ ਜੱਜ ਦੇ ਸਾਹਮਣੇ। ਸੋ 2023 ਦੇ ਵਿੱਚ ਡੇਟਾ ਆਇਆ ਸੀਗਾ ਕਿ ਸਿਰਫ 56% ਜਿਹੜੇ ਅਨਕੰਪਨੀਡ ਮਾਈਨਰ ਹੁੰਦੇ ਆ। ਹੁਣ ਤੁਸੀਂ ਦੇਖੋ ਕਿ ਮਾਈਨਰ ਬੱਚੇ 18 ਸਾਲ ਤੋਂ ਛੋਟੇ ਉਹ ਵੀ ਬਾਰਡਰ ਟੱਪ ਕੇ ਜਿਹੜੇ ਆਉਂਦੇ ਆ, ਉਹਦੇ ਵਿੱਚੋਂ ਦੀ ਕਈ ਸਾਰੇ ਜਿਹੜੇ ਲੋਕ ਆ ਉਹ ਆਪਣੀ ਸੈਕਸ਼ੂਅਲ ਕ੍ਰਾਈਮਸ ਤੋਂ ਬਚਦੇ ਹੋਏ, ਟ੍ਰੈਫਿਕਿੰਗ ਤੋਂ ਬਚਦੇ ਹੋਏ, ਗੈਂਗ ਵਾਇਲੈਂਸ ਤੋਂ ਬਚਦੇ ਹੋਏ ਬਾਰਡਰ ਟੱਪ ਕੇ ਜਿਹੜੇ ਆਉਂਦੇ ਆ। ਇੱਕ ਜਵਾਕ ਜਿਹੜਾ ਜਿਹਨੂੰ ਲੈਂਗੁਏਜ ਨਹੀਂ ਆਉਂਦੀ, ਉਹ ਬਾਰਡਰ ਟੱਪ ਕੇ ਜਿਹੜਾ ਆ ਰਿਹਾ, ਤੁਸੀਂ ਵੇਖੋ ਹੁਣ ਜੇ ਉਹ ਆ ਰਿਹਾ, ਉਹਨੂੰ ਲੈਂਗੁਏਜ ਦੀ ਆਪਸ਼ਨ ਨਹੀਂ ਦਿੱਤੀ, ਸਪੈਨਿਸ਼ ਦੀ ਜਾਂ ਪੰਜਾਬੀ ਦੀ ਜਾਂ ਜਿਹੜੀ ਵੀ ਉਹਦੀ ਲੈਂਗੁਏਜ ਆ, ਤੇ ਉਹ ਕਹਿ ਰਹੇ ਕਿ ਸਿਰਫ 56% ਹੀ ਰੈਪਰੈਜ਼ੈਂਟਡ ਸੀਗੇ, ਬਾਕੀ ਜਿਹੜੇ 46% ਸੀਗੇ ਉਹ ਖੁਦ ਬਿਨਾਂ ਵਕੀਲ ਲਈ ਜਿਹੜੇ ਪੇਸ਼ ਹੁੰਦੇ ਸੀਗੇ। ਇਹ ਆਲਰੇਡੀ ਡੇਟਾ ਹੈਗਾ, ਇਹਦੇ ਵਿੱਚ ਕੋਈ ਡਿਬੇਟ ਨਹੀਂ ਹੈਗਾ। ਉਹ ਜਿਹੜੇ 46% ਆ, ਜਦੋਂ ਉਹਨਾਂ ਨੂੰ ਲੈਂਗੁਏਜ ਦੀ ਹੈਲਪ ਵੀ ਨਹੀਂ ਮਿਲਣੀ, ਇਹਦੇ ਵਿੱਚ ਕਹਿੰਦੇ ਆ ਉਹ ਕਿ ਹਜ਼ਾਰਾਂ ਲੋਕਾਂ ਨੂੰ ਅਨਕੰਪਨੀਡ ਜਿਹੜੇ ਯੰਗ ਮਾਈਨਰ ਸੀਗੇ,
ਉਹਨਾਂ ਨੂੰ ਖੁਦ ਜਿਹੜਾ ਜੱਜ ਦੇ ਮੂਹਰੇ ਆਪਣੇ ਰਿਪਰੈਜ਼ੈਂਟ ਜਿਹੜਾ ਕਰਨਾ ਪਊਗਾ, ਜਿਹੜੀ ਕ੍ਰੈਡੀਬਲ ਫੀਅਰ ਉਹਨਾਂ ਦੀ ਇੰਟਰਵਿਊ ਆ, ਬਾਰਡਰ ਤੇ ਜਿਹੜੇ ਉਹਨਾਂ ਦੇ ਬਿਆਨ ਵਗੈਰਾ ਹੋਣੇ ਆ। ਇਹਨੇ ਕੀ ਕੀਤਾ ਕਿ ਚਲਾਕੀ ਨਾਲ ਇਹਨੇ ਫੰਡਿੰਗ ਵਾਲਾ ਜਿਹੜਾ ਸਿਸਟਮ ਸੀਗਾ ਉਹਨੂੰ ਅਟੈਕ ਕਰਤਾ। ਫੰਡਿੰਗ ਨਹੀਂ ਹੋਊਗੀ ਤਾਂ ਨੌਕਰੀ ਕੌਣ ਕਰਨ ਜਾਊਗਾ, ਤੇ ਸਿਸਟਮ ਜਿਹੜਾ ਇਦਾਂ ਦਾ, ਤੇ ਓਬਵੀਅਸਲੀ ਕਿੰਨੇ ਸਾਰੇ ਲੋਕ ਜਿਹੜੇ ਹੈਗੇ ਆ ਉਹ 46% ਦਾ ਜਵਾਕ ਹੀ ਜਿਹੜੇ ਵਾਪਸ ਮੋੜ ਦਿੱਤੇ ਜਾਊਗੇ। ਇਹ ਚੀਜ਼ ਇਹਨੇ ਬਹੁਤ ਜਿਹੜੀ ਗਲਤ ਕੀਤੀ ਆ। ਫੇਅਰ ਲੜਾਈ ਕਰਨੀ ਚਾਹੀਦੀ ਆ, ਪ੍ਰੋਸੈਸ ਜਿਹੜਾ ਫੇਅਰ ਹੋਣਾ ਚਾਹੀਦਾ, ਡਿਊ ਪ੍ਰੋਸੈਸ। ਇੱਥੇ ਜਿਹੜਾ ਹੁਣ ਹੈਗਾ ਇਹ ਧੱਕਾ ਜਿਹੜਾ ਕਰ ਰਿਹਾ, ਜਿੱਥੇ ਤੱਕ ਦਾ ਬਾਰਡਰ ਵਗੈਰਾ ਵਾਲੀ ਗੱਲਬਾਤ ਸੀਗੀ, ਕ੍ਰਿਮੀਨਲ ਵਾਲੀ ਗੱਲਬਾਤ ਸੀ, ਸਾਰੇ ਜਣੇ ਇਹਨਾਂ ਅਗਰੀ ਕਰਦੇ ਆ। ਪਰ ਜਿੱਥੇ ਹੈਗਾ ਕਿ ਢਾਂਚਾ ਜਾਣ ਬੁੱਝ ਕੇ ਢਾ ਦੇਣਾ, ਜਿਹਦੇ ਵਿੱਚ ਕੀ ਲੋਕਾਂ ਨੂੰ ਨੁਕਸਾਨ ਹੋਵੇ, ਸਹੀ ਲੋਕਾਂ ਨੂੰ ਵੀ ਨੁਕਸਾਨ ਹੋਵੇ, ਰਿਫਿਊਜੀਆਂ ਨੂੰ ਨੁਕਸਾਨ ਹੋਵੇ, ਜਿਹੜੇ ਵਾਇਲੈਂਸ ਦੇ ਵਿਕਟਿਮ ਉਹਨਾਂ ਨੂੰ ਨੁਕਸਾਨ ਹੋਵੇ, ਉਹ ਚੀਜ਼ ਇਹ ਮਾੜੀ ਕਰ ਰਿਹਾ। ਤੇ ਇਹ ਜਿਹੜਾ ਕਾਉਂਸਲ ਫਾਰ ਚਿਲਡਰਨ ਇਨੀਸ਼ੀਏਟਿਵ ਸੀਗਾ, ਇਹ ਇੱਕ ਬਹੁਤ ਵਧੀਆ ਪ੍ਰੋਗਰਾਮ ਸੀਗਾ। ਬੜੇ ਸਾਰੇ ਲੋਕ ਇਹਦੇ ਨਾਲ ਅਗਰੀ ਕਰਦੇ ਸੀਗੇ। ਉਹਨੇ ਇਹਨੂੰ ਵੀ ਜਿਹੜਾ ਖਤਮ ਕਰਤਾ। ਤੇ ਹੁਣ ਇਸ ਵੇਲੇ ਐਸਟੀਮੇਟ ਉਹ ਕਰਦੇ ਆ ਕਿ 3.5 ਮਿਲੀਅਨ ਕੇਸ ਜਿਹੜਾ ਬਾਈਡਨ ਦੇ ਕਾਰਜਕਾਲ ਤੋਂ ਬਾਅਦ ਕੋਰਟ ਸਿਸਟਮ ਦੇ ਵਿੱਚ ਪੈਂਡਿੰਗ ਆ। ਤੇ ਇਹ ਜਿਹੜੀਆਂ ਸਰਵਿਸਿਜ਼ ਜਦੋਂ ਤੁਸੀਂ ਹਟਾ ਦਿਓ ਕੋਰਟ ਸਿਸਟਮ ਦੇ ਵਿੱਚੋਂ, ਤੇ ਓਵਰਆਲ ਕਾਫੀ ਜਿਹੜੀਆਂ ਪ੍ਰੋਬਲਮਸ ਇਮੀਗ੍ਰੈਂਟਸ ਨੂੰ ਜਿਹੜੀਆਂ ਫੇਸ ਕਰਨੀਆਂ ਪਊਗੀਆਂ। ਸੋ ਵੈਸੇ ਰਣੀ ਟਰਕੀਆਣਾ ਜੀ, ਇਹ ਆਈ ਥਿੰਕ ਪਤਾ ਹੀ ਸੀਗਾ, ਜਿਹੜਾ ਇੱਕ ਪ੍ਰੋਜੈਕਟ 2025 ਦਾ ਵੀ ਰੌਲਾ ਸੀਗਾ ਵੀ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਮੈਂਸ਼ਨ ਸੀਗੀਆਂ। ਉਹ ਟਰੰਪ ਹੋਣਾ ਨੇ ਇਲੈਕਸ਼ਨ ਦੇ ਦੌਰਾਨ ਉਸ ਚੀਜ਼ ਤੋਂ ਦੂਰੀ ਬਣਾਈ ਸੀ, ਪਰ ਉਹਦੀਆਂ ਜਿਹੜੀਆਂ ਪਾਲਿਸੀਜ਼ ਆ ਆਪਾਂ ਲਾਗੂ ਹੁੰਦੀਆਂ ਜਿਹੜੀਆਂ ਉਹ ਦੇਖ ਰਹੇ ਆ। ਉਹ ਇੱਕ ਗੱਲ ਜਿਹੜੀ ਹੈ ਨਾ, ਇੱਕ ਕਹਾਵਤ ਵੀ ਹੈਗੀ ਆ ਜਾਂ ਗੱਲ ਵੀ ਆ ਵੀ ਪਹਿਲੋਂ ਉਹਦੇ ਲਈ ਆਏ, ਗਵਾਂਢੀ ਲਈ ਆਏ, ਮੈਂ ਚੁੱਪ ਰਿਹਾ, ਫਿਰ ਉਹਦੇ ਨਾਲ ਦੇ ਲਈ ਆਏ, ਮੈਂ ਚੁੱਪ ਰਿਹਾ, ਤੇ ਫਿਰ ਜਦੋਂ ਮੇਰੇ ਲਈ ਆਏ ਤੇ ਫਿਰ ਕੋਈ ਬੋਲਣ ਵਾਲਾ ਨਹੀਂ ਰਿਹਾ। ਸੋ ਇਹ ਇਦਾਂ ਹੀ ਹੌਲੀ ਹੌਲੀ ਜਿਹੜਾ ਉਹ ਆਪਣੇ ਆਪ ਨੂੰ ਐਕਸਪੈਂਡ ਜਿਹੜਾ ਉਹ ਕਰ ਰਹੇ ਆ, ਉਹ ਕਰਕੇ ਦੇਖ ਰਹੇ ਆ ਵੀ ਕਿੱਥੇ ਕਿੱਥੇ ਤੱਕ ਆਪਾਂ ਜਿਹੜੀ ਆ ਚੀਜ਼ ਨੂੰ ਲੈ ਕੇ ਜਾ ਸਕਦੇ ਹਾਂ, ਕਿੰਨਾ ਕੁ ਰੌਲਾ ਰੱਪਾ ਪੈਂਦਾ ਆ। ਪਰ ਇਹ ਆ ਵੀ ਮਸਲੇ ਇੰਨੇ ਕੁ ਜ਼ਿਆਦਾ ਖੜੇ ਹੋ ਗਏ, ਲੋਕਾਂ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਰੌਲਾ ਕਿਹਦੇ ਤੇ ਪਾਉਣਾ, ਕਿਹਦੇ ਤੇ ਨਹੀਂ ਪਾਉਣਾ। ਲੋਕਾਂ ਨੂੰ ਵੀ ਉਹਨਾਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਹਿਸਾਬ ਦੇ ਨਾਲ ਕਨਫਿਊਜ਼ ਜਿਹੜਾ ਉਹ ਕਰਕੇ ਰੱਖ ਦਿੱਤਾ ਹੈਗਾ ਆ। ਹੁਣ ਟਰੂਪਸ ਦੀ ਤੁਸੀਂ ਗੱਲ ਕੀਤੀ ਆ, ਜਿਹੜੀ ਟਰੂਪਸ ਦੀ ਜਿਹੜੀ ਡਿਪਲੋਇਮੈਂਟ ਆ ਬਾਰਡਰ ਦੇ ਉੱਤੇ, ਉਸ ਨੂੰ ਲੈ ਕੇ ਕੀ ਜਿਹੜਾ ਇਸ ਟਾਈਮ ਚਰਚਾ ਜਿਹੜੀ ਉਹ ਚੱਲ ਰਹੀ ਆ? ਇਹ ਤਾਂ ਕਹਿੰਦੇ ਵੀ ਅਸੀਂ ਬਾਰਡਰ ਸੀਲ ਕਰਨ ਦੇ ਵਿੱਚ ਜਿਹੜੀ ਉਹ ਮਦਦ ਕਰਾਂਗੇ। ਉੱਥੋਂ ਇਹ ਵੀ ਰਿਪੋਰਟਸ ਆ ਰਹੀਆਂ ਵੀ ਜਿਹੜਾ ਉੱਥੇ ਆ ਕੇ ਅਸਾਈਲਮ ਦੀ ਵੀ ਮੰਗ ਕਰ ਰਿਹਾ, ਉਹਨੂੰ ਉੱਥੋਂ ਹੀ ਨਾ ਕਰਕੇ ਨਾਲ ਦੇ ਨਾਲ ਹੀ ਮੋੜਿਆ ਜਾ ਰਿਹਾ। ਜੀ ਬਿਲਕੁਲ। ਸੋ ਕ੍ਰੈਕਡਾਊਨ ਆਪਾਂ ਦੇਖ ਹੀ ਲਿਆ ਕਿ ਸ਼ੁਰੂ ਹੋ ਗਿਆ, ਠੀਕ ਆ। ਵੀਡੀਓ ਟਿਕਟੌਕ ਵਗੈਰਾ ਤੇ ਪੂਰੀ ਜਿਹੜੀ ਦਹਿਸ਼ਤ ਦਾ ਮਾਹੌਲ ਉਹਨੇ ਫੈਲਾਤਾ, ਠੀਕ ਆ। 10,000 ਟਰੂਪਸ, 10,000 ਬਹੁਤ ਵੱਡਾ ਨੰਬਰ ਹੁੰਦਾ, ਠੀਕ ਆ। ਜ਼ਿਆਦਾ ਆਰਮਡ ਟਰੂਪਸ ਜਿਹੜੇ ਆ 10,000 ਬਹੁਤ ਵੱਡਾ ਨੰਬਰ ਆ। ਸਦਰਨ ਬਾਰਡਰ ਤੇ ਇਹਨਾਂ ਨੇ ਭੇਜਿਆ ਔਨ ਟਾਪ ਆਫ ਜਿਹੜੇ CBP ਵਾਲੇ ਸਾਰੇ ਜਿਹੜੇ ਉਹ ਏਜੰਟ ਸੀਗੇ। ਔਨ ਟਾਪ ਆਫ ਦੈਟ ਜਿਹੜੀਆਂ ਲੋਕਲ ਸਟੇਟਸ ਵਗੈਰਾ ਹੈਗੀਆਂ, ਟੈਕਸਸ ਹੋ ਗਈ, ਮਿਸੀਸਿਪੀ ਹੋ ਗਈ, ਇਹਨਾਂ ਨੇ ਤਾਂ ਆਲਰੇਡੀ ਕਿਹਾ ਕਿ ਆਪਾਂ ਜਿੰਨੀ ਵੀ ਲੋਕਲ ਲਾਅ ਇਨਫੋਰਸਮੈਂਟ ਆ ਉਹ ਸਾਰੀ ਜਿਹੜੀ ਹੈਗੀ ਆਪਾਂ ਅਵੇਲੇਬਲ ਕਰਾਂਗੇ ਟਾਰਗੇਟ ਕਰਨ ਲਈ ਇਮੀਗ੍ਰੈਂਟਸ ਨੂੰ। ਤੇ ਉਹਨਾਂ ਨੇ ਤਾਂ ਪਹਿਲਾਂ ਹੀ ਜਿਹੜੀ ਟੈਕਸਸ ਵਰਗੀ ਸਟੇਟ ਆ ਉਹ ਤਾਂ ਪਹਿਲਾਂ ਹੀ ਐਮਰਜੈਂਸੀ ਡਿਕਲੇਅਰ ਕਰਨ ਨੂੰ ਫਿਰਦੇ ਹੈ ਕਿ ਸਟੇਟ ਲੈਵਲ ਤੇ ਜਿਹੜੀ ਐਮਰਜੈਂਸੀ ਜਿਹੜੀ ਹੈਗੀ ਆ, ਠੀਕ ਆ। ਤੇ ਦੈਟ ਬੀਇੰਗ ਸੈਡ, ਹੁਣ ਜਿਹੜਾ ਕ੍ਰੈਕ 10,000 ਜਿਹੜੇ ਟਰੂਪ ਗਏ ਆ, ਇਹ ਟੂ ਮਚ ਫੋਰਸ ਜਿਹੜੀ ਹੈਗੀ ਆ, ਸ਼ੋ ਆਫ ਫੋਰਸ ਜਿਹੜਾ ਹੈਗਾ। ਲੈਟਿਨੋ ਜਿਹੜੀਆਂ ਐਡਵੋਕੇਸੀ ਆਰਗੇਨਾਈਜੇਸ਼ਨਸ ਜਿਹੜੀਆਂ ਹੈਗੀਆਂ, ਉਹਨਾਂ ਨੇ ਰਿਪਬਲਿਕਨ ਲੀਡਰਾਂ ਨਾਲ ਗੱਲਬਾਤ ਜਿਹੜੀ ਉਹ ਕਰ ਰਹੇ ਆ ਕਿ ਥੋੜਾ ਤੁਸੀਂ ਬੈਲੈਂਸਡ ਇੱਕ ਅਪਰੋਚ ਜਿਹੜੀ ਤੁਹਾਨੂੰ ਰੱਖਣੀ ਜਿਹੜੀ ਚਾਹੀਦੀ ਆ। ਹਿਊਮਨ ਐਕਸ਼ਨ ਜਿਹੜਾ ਲੈਣਾ ਚਾਹੀਦਾ, ਹਿਊਮੇਨ ਐਕਸ਼ਨ। ਧੱਕਾ ਨਹੀਂ ਕਿਸੇ ਨਾਲ ਕਰਨਾ ਚਾਹੀਦਾ। ਇਹ ਜਿਹੜੀਆਂ ਨਿਊ ਡਿਪਲੋਇਮੈਂਟਸ ਹੈਗੀਆਂ ਨੇ, ਵੈਡਨਸਡੇ ਨੂੰ ਇਹਨੇ ਅਨਾਉਂਸ ਕੀਤਾ ਕਿ ਇਹ ਲੋਕੀ ਜਿਹੜੇ ਆ ਇੰਨੇ 10,000 ਮੈਂ ਹੋਰ ਕਰਨੇ ਆ। ਡਿਫੈਂਸ ਡਿਪਾਰਟਮੈਂਟ ਨੇ ਪਹਿਲਾਂ ਹੀ ਜਿਹੜੇ 1500 ਐਕਟਿਵ ਡਿਊਟੀ ਗਰਾਊਂਡ ਟਰੂਪ ਜਿਹੜੇ ਭੇਜੇ ਸੀਗੇ, ਪਹਿਲਾਂ ਉਹਨਾਂ ਨੇ ਸੈੱਟ ਜਿਹੜਾ 1500 ਆਲਰੇਡੀ ਉਹਨਾਂ ਨੇ ਕਿਹਾ ਕਿ ਆਪਾਂ ਡਿਪਲੋਏ ਕਰਤਾ। ਕਾਫੀ ਇਹਨਾਂ ਨੇ ਕਿਹਾ ਵੇਵਸ ਦੇ ਵਿੱਚ ਆਪਾਂ ਜਿਹੜਾ ਇਹ ਭੇਜਣਾ ਹੈਗਾ। 2500 ਜਿਹੜੇ ਸੀਗੇ ਨੈਸ਼ਨਲ ਗਾਰਡ ਤੇ ਰਿਜ਼ਰਵ ਟਰੂਪ ਆਲਰੇਡੀ ਉੱਥੇ ਕੰਮ ਜਿਹੜੇ ਕਰ ਰਹੇ ਸੀਗੇ, ਜਿਨ੍ਹਾਂ ਨੇ ਮੋਰਚਾ ਪਹਿਲਾਂ ਜਿਹੜਾ ਸਾਹਮਣੇ ਸੀਗਾ, ਜਿਹੜਾ ਆਪਾਂ ਦੇਖਦੇ ਸੀਗੇ ਕਿ 2500 ਨੇ ਤੁਸੀਂ ਵੇਖ ਲਓ ਕਿ ਜਿਹੜਾ ਬਾਰਡਰ ਆਲਰੇਡੀ ਖਾਲੀ ਕਰਾਤਾ ਸੀਗਾ। 10,000 ਤੁਸੀਂ ਉਹਦੇ ਵਿੱਚ ਹੋਰ ਐਡ ਕਰਕੇ ਦੇਖ ਲਓ ਕਿ ਕਿੱਥੇ ਜਿਹੜੀ ਗੱਲਬਾਤ ਜਿਹੜੀ ਪੁੱਜਦੀ ਆ। US ਟਰਾਂਸਪੋਰਟੇਸ਼ਨ ਕਮਾਂਡ ਕਹਿੰਦੀ ਆ ਕਿ ਜਿਹੜੇ US ਮਿਲਟਰੀ ਦੇ ਜਿੰਨੇ ਵੀ ਐਸੈਟ ਹੈਗੇ ਆ, ਇਨਕਲੂਡਿੰਗ ਮਿਲਟਰੀ ਦੇ 에ਅਰਕ੍ਰਾਫਟ, ਜਿੰਨੀਆਂ ਵੀ ਜਹਾਜ਼ ਜੋ ਵੀ ਉਹਨਾਂ ਕੋਲ ਚੀਜ਼ਾਂ ਹੈਗੀਆਂ, ਉਹ ਸਾਰੀਆਂ ਜਿਹੜੀਆਂ ਤੁਸੀਂ ਇਸ ਲਈ ਯੂਜ਼ ਕਰ ਸਕਦੇ ਆ। ਤੇ ਈਵਨ ਜੇ ਬਾਈ ਲੈਂਡ ਉਹਨਾਂ ਨੂੰ ਟਰਾਂਸਪੋਰਟ ਕਰਨਾ ਪਿਆ ਤਾਂ ਉਹ ਵੀ ਹਰੇਕ ਚੀਜ਼ ਜਿਹੜੀ ਹੈਗੀ ਆ ਕਿ ਜਿੱਦਾਂ ਵੀ ਜਿਹੜਾ ਬਣਦਾ ਉਹਨਾਂ ਨੂੰ ਚੱਕ ਕੇ ਜਿਹੜਾ ਬਾਹਰ ਭੇਜੋ। ਹਰੇਕ ਜਿਹੜਾ ਟਰਾਂਸਪੋਰਟੇਸ਼ਨ ਕਮਾਂਡ ਵਾਲਿਆਂ ਨੂੰ ਉਹ ਕਹਿੰਦੇ ਕਿ ਆਪਾਂ ਪੂਰੀ ਜਿਹੜੀ ਸੁਵਿਧਾਵਾਂ ਜਿੰਨੀਆਂ ਵੀ ਸਾਡੇ ਪੱਲੇ ਹੈਗੀਆਂ ਆਪਾਂ ਜਿਹੜੀਆਂ ਮੁਹੱਈਆ ਜਿਹੜੀਆਂ ਕਰਾਵਾਂਗੇ।
ਹੁਣ ਗੱਲ ਇਹ ਹੈ ਕਿ ਜਿਹੜਾ ਯੂਐਸ ਦਾ ਕਾਨੂੰਨ ਹੈਗਾ, ਠੀਕ ਆ, ਮਿਲਟਰੀ ਦੇ ਰੂਲਸ ਵਗੈਰਾ ਜਿਹੜੇ ਹੈਗੇ ਆ, ਉਹਦੇ ਵਿੱਚ ਜਿਹੜੇ ਕੋਈ ਟਰੂਪਸ ਹੈਗੇ ਆ, ਉਹ ਇਨਫੋਰਸਮੈਂਟ ਐਕਸ਼ਨ ਨਹੀਂ ਕਦੀ ਕਿਸੇ ਗਵਰਨਮੈਂਟ ਦਾ ਕਰ ਸਕਦੇ, ਕਿਉਂਕਿ ਤੁਸੀਂ ਗੱਲ ਦੇਖੋ ਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਉਹ ਡਿਕਟੇਟਰ ਵਾਲੀ ਗੱਲ ਹੋ ਜਾਂਦੀ ਹੈ ਜੇ ਮਿਲਟਰੀ ਤੋਂ ਆਪਾਂ ਜਿਹੜਾ ਕੰਮ ਕਰਾਈਏ ਕਿ ਇਨਫੋਰਸਮੈਂਟ ਜਿਹੜੀ ਕਰਾਈਏ। ਤਾਂ ਹੁਣ ਸਭ ਤੋਂ ਵੱਡਾ ਸਵਾਲ ਇਹ ਆ ਜਾਂਦਾ ਕਿ ਹੁਣ ਇਹ ਰੋਲ ਹੈਗਾ ਸੀਬੀਪੀ ਦਾ, ਕੀ ਜਿਹੜੇ ਟਰੂਪਸ ਜਿਹੜੇ ਹੈਗੇ ਆ ਇਹ ਉੱਥੇ ਸਿਰਫ ਤੈਨਾਤ ਰਹਿ ਸਕਦੇ ਸਿਕਿਉਰਿਟੀ ਲਈ, ਕਿ ਇਹ ਐਕਚੁਅਲ ਇਹਦੇ ਨਾਲ ਇਹ ਕੰਮ ਕਰ ਸਕਦੇ ਆ, ਕਰਵਾਇਆ ਜਾ ਸਕਦਾ। ਹੁਣ ਇਹਨੇ ਆਉਂਦੇ ਹੀ ਸਾਰ ਪਹਿਲਾਂ ਹੀ ਨੈਸ਼ਨਲ ਐਮਰਜੈਂਸੀ ਜਿਹੜੀ ਡਿਕਲੇਅਰ ਕਰਤੀ, ਇਹਨੇ ਲਾਅ ਜਿਹੜੇ ਹੈਗੇ ਉਹਨੂੰ ਸਟ੍ਰੈਚ ਕਰਨ ਦੀ ਕੋਸ਼ਿਸ਼ ਕਰਨੀ ਹੈ, ਬੈਂਡ ਕਰਨ ਦੀ ਕੋਸ਼ਿਸ਼ ਕਰਨੀ ਹੈ ਟਰੂਪਸ ਤੋਂ, ਜਿਹੜੀ ਏਦਾਂ ਅੱਜ ਤੱਕ ਕਦੀ ਹੋਇਆ ਨਹੀਂ ਕਿ ਟਰੂਪਸ ਜਿਹੜੇ ਹੈਗੇ ਉਹ ਇਮੀਗ੍ਰੇਸ਼ਨ ਦਾ ਕੰਮ ਜਿਹੜਾ ਕਰਨ ਲੱਗ ਪੈਣ ਜਾਂ ਲਾਅ ਇਨਫੋਰਸਮੈਂਟ ਦਾ ਕੰਮ ਜਿਹੜਾ ਕਰਨ ਲੱਗ ਪੈਣ। ਠੀਕ ਹੈ, ਜਦੋਂ ਹਰੀਕੇਨ ਕਟਰੀਨਾ ਵਗੈਰਾ ਇਦਾਂ ਦੇ ਜਦੋਂ ਲੁੱਟ ਮਾਰ ਮਾਸ ਰੇਪ ਜਿਹੜਾ ਅਮਰੀਕਾ 'ਚ ਹੋਇਆ ਸੀਗਾ, ਉਦੋਂ ਜ਼ਰੂਰ ਇਹ ਨੈਸ਼ਨਲ ਗਾਰਡ ਵਗੈਰਾ ਇਹ ਐਕਸ਼ਨ ਦੇ ਵਿੱਚ ਜਿਹੜੇ ਆ ਜਾਂਦੇ ਆ। ਤੇ ਹੁਣ ਜਿਹੜਾ ਇਮੀਗ੍ਰੇਸ਼ਨ ਦੇ ਲਈ ਪੂਰੇ ਜਿਹੜਾ ਬਾਰਡਰਾਂ ਨੂੰ ਸੀਲ ਕਰਕੇ ਕੀ ਇਹ ਜਿਹੜੇ ਕੰਮ ਕਰੂਗੇ ਕਿ ਨਹੀਂ ਕਰੂਗੇ, ਇਹ ਜਿਹੜੇ ਮਾਮਲੇ ਆ ਕਾਫੀ ਜਿਹੜੇ ਹੁਣ ਸੁਪਰੀਮ ਕੋਰਟ ਤੱਕ ਲੈਵਲ ਦੀਆਂ ਇਹ ਜਿਹੜੀਆਂ ਗੱਲਾਂ ਪਹੁੰਚ ਗਈਆਂ ਹੈਗੀਆਂ। ਜਿਹੜੇ ਲਟੀਨੋ ਇਮੀਗ੍ਰੇਸ਼ਨ ਆਰਗੇਨਾਈਜੇਸ਼ਨਸ ਹੈਗੀਆਂ ਉਹ ਕਹਿ ਰਹੇ ਕਿ ਕੀ ਇਹ ਇਫੈਕਟਿਵ ਵੀ ਹੈਗਾ ਕਿ ਨਹੀਂ ਹੈਗਾ, ਕਿ ਉਹ 10,000 ਬੰਦੇ ਤੁਸੀਂ ਕਿਉਂ ਭੇਜੇ, ਕਿਉਂਕਿ ਜੇ ਲਾਅ ਕਹਿੰਦਾ ਹੈਗਾ ਕਿ ਆਰਮਡ ਕਨਫਲਿਕਟ ਦੇ ਵਿੱਚ ਉਹ ਇੰਗੇਜ ਕਰ ਸਕਦੇ ਆ, ਉਹ ਇਦਾਂ ਦੀਆਂ ਡਿਊਟੀਆਂ ਨਹੀਂ ਕਰ ਸਕਦੇ, ਤੁਸੀਂ ਕਿਉਂ ਉਹਨਾਂ ਨੂੰ ਭੇਜ ਰਹੇ ਆ। ਅਮਰੀਕਾਜ਼ ਵੌਇਸ, ਠੀਕ ਆ, ਇਹ ਸਭ ਤੋਂ ਇੱਕ ਲੀਡਿੰਗ ਕਾਫੀ ਇੰਪੋਰਟੈਂਟ ਇਹ ਇੱਕ ਸੰਸਥਾ ਜਿਹੜੀ ਹੈਗੀ ਆ, ਕਾਫੀ ਕੇਸ ਜਿਹੜੇ ਸੁਪਰੀਮ ਕੋਰਟ ਲੈਵਲ ਤੱਕ ਦੇ ਉਹਦੇ ਵਿੱਚ ਇਹ ਰਹੀ ਹੈ, ਕਈ ਵਾਰੀ ਆਪਾਂ ਇਹਦੀ ਗੱਲ ਵੀ ਰੇਡੀਓ ਤੇ ਕੀਤੀ ਆ। ਉਹ ਕਹਿੰਦੇ ਆ ਕਿ ਇਹ ਟਰੰਪ ਸ਼ੋਅ ਆਫ ਜਿਹੜੀ ਜ਼ਿਆਦਾ ਕਰ ਰਿਹਾ, ਕਿ ਇਹ ਫਿਕਸ ਕਰਨ ਦੀ ਕੋਸ਼ਿਸ਼ ਜਿਹੜੀ ਨਹੀਂ ਕਰ ਰਿਹਾ ਬ੍ਰੋਕਨ ਸਿਸਟਮ ਨੂੰ, ਤੇ ਡਰਾਮਾ ਜਿਹੜਾ ਥੋੜਾ ਜ਼ਿਆਦਾ ਕਰ ਰਿਹਾ। ਇਹਨਾਂ ਦਾ ਹੁਣ ਕਹਿਣਾ ਹੈਗਾ, ਹੁਣ ਮੈਨੂੰ ਨਹੀਂ ਪਤਾ ਇਹਦੇ ਵਿੱਚ ਕਿੰਨੀ ਸੱਚਾਈ ਹੈਗੀ ਆ ਜਾਂ ਕਿੱਦਾਂ। ਤੁਸੀਂ ਵੇਖੋ ਵੈਨੈਸਾ ਕਾਰਡੇਨਾਸ ਜਿਹੜੀ ਇਹਨਾਂ ਦੀ ਐਗਜ਼ੈਕਟਿਵ ਡਾਇਰੈਕਟਰ ਹੈਗੀ ਆ ਅਮਰੀਕਾਜ਼ ਵੌਇਸ ਦੀ, ਜੀ, ਇਹ ਕੀ ਕਹਿੰਦੀ ਹੈਗੀ ਆ ਕਿ ਟਰੰਪ ਦੇ ਆਉਣ ਤੋਂ ਪਹਿਲਾਂ ਜਿਹੜੀ ਨੰਬਰ ਸੀਗੇ ਕ੍ਰਾਸਿੰਗ ਦੇ ਆਲਰੇਡੀ ਲੋ ਹੈਗੇ ਆ, ਜਦੋਂ 4 ਸਾਲ ਪਹਿਲਾਂ ਛੱਡ ਕੇ ਗਿਆ ਸੀਗਾ ਉਦੋਂ ਜ਼ਿਆਦਾ ਸੀਗੇ, ਆਲਰੇਡੀ ਇਹ ਲੋ ਹੋ ਗਏ ਆ। ਪਰ ਟਰੰਪ ਲਈ ਇਹ ਮੈਟਰ ਨਹੀਂ ਕਰਦਾ ਕਿ ਫੈਕਟਸ ਕੀ ਹੈਗੇ ਆ। ਉਹਨੇ ਆਪਣਾ ਮੈਸੇਜ ਜਿਹੜਾ ਪੋਲੀਟੀਕਲ ਮੈਸੇਜ ਦਿੱਤਾ ਸੀਗਾ ਲੋਕਾਂ ਨੂੰ ਕਿ ਮੈਂ ਇਦਾਂ ਕਰੂੰਗਾ, ਵੋਟਿੰਗ ਉਹ ਜਿੱਤਿਆ ਹੈਗਾ, ਤੇ ਉਹਦੇ ਕਰਕੇ ਉਹ ਹੁਣ ਥੋੜਾ ਜਿਹਾ ਬਾਰਡਰ ਸਿਚੁਏਸ਼ਨ ਉਹਨੇ ਆਊਟ ਆਫ ਕੰਟਰੋਲ ਕਰਤੀ ਆ, ਤੇ ਤਾਂ ਕਰਕੇ ਉਹ ਜਿਹੜੇ ਇਹ ਥ੍ਰੈਟ ਧਮਕੀਆਂ ਜਿਹੜੀਆਂ ਦੇ ਰਿਹਾ ਕਿ ਆਪਾਂ ਟਰੂਪਸ ਜਿਹੜੇ ਡਿਪਲੋਏ ਕਰਨੇ ਆ, ਡਿਸਪਾਈਟ ਜਿਹੜੇ ਰੀਅਲ ਫੈਕਟਸ ਔਨ ਦਾ ਗਰਾਊਂਡ ਕੀ ਹੈਗੇ ਆ। ਮੈਨੂੰ ਨਹੀਂ ਪਤਾ ਹੁਣ ਇਹਦੇ ਵਿੱਚ ਸੱਚਾਈ ਹੈ ਕਿ ਨਹੀਂ ਸੱਚਾਈ ਆ, ਪਰ ਜਿੱਦਾਂ ਸਾਨੂੰ ਵੇਖਣ ਨੂੰ ਮਿਲਦਾ, ਠੀਕ ਆ, ਤੇ ਲੋਕੀ ਜਿਹੜੇ ਦੱਸਦੇ ਆ, ਬਾਰਡਰ ਮੇਰੇ ਹਿਸਾਬ ਨਾਲ ਤਾਂ ਬਾਈਡਨ ਉਹਨਾਂ ਨੇ ਪੂਰਾ ਜਿਹੜਾ ਫੁੱਲ ਸ਼ਟਰ ਖੋਲਤੇ ਸੀਗੇ, ਹਜ਼ਾਰਾਂ 'ਚ ਲੋਕੀ ਆਈ ਜਾ ਰਹੇ ਸੀਗੇ, ਤੇ ਹੁਣ ਪਹਿਲੀ ਵਾਰੀ ਇਦਾਂ ਦਾ ਸੀਨ ਵੇਖਣ ਨੂੰ ਮਿਲਿਆ ਕਿ ਬਾਰਡਰ ਪੂਰਾ ਜਿਹੜਾ ਖਾਲੀ ਆ, ਲੋਕੀ ਰਾਹਾਂ 'ਚੋਂ ਜਿਹੜੇ ਮੁੜ ਗਏ ਆ, ਵਾਪਸ ਮੁੜ ਰਹੇ। ਤੇ ਹੁਣ ਜਿਹੜੀਆਂ ਐਡਵੋਕੇਸੀ ਆਰਗੇਨਾਈਜੇਸ਼ਨਸ ਹੈਗੀਆਂ ਉਹ ਆਬਵੀਅਸਲੀ ਇਮੀਗ੍ਰੈਂਟ ਦੀਆਂ ਜਿਹੜੀਆਂ ਸਾਈਡ ਜ਼ਿਆਦਾ ਜਿਹੜੀਆਂ ਲਊਗੀਆਂ, ਤੇ ਉਹ ਕਹਿ ਰਹੇ ਕਿ ਇਹ ਰੀਅਲ ਸੋਲੂਸ਼ਨ ਦੀ ਗੱਲ ਨਹੀਂ ਕਰ ਰਿਹਾ ਹੈਗਾ, ਪਰ ਹੋਰ ਡਿਸਆਰਡਰ, ਕਿਓਸ ਤੇ ਡਰਾ ਜਿਹੜਾ ਹੈਗਾ ਲੋਕਾਂ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਜਿਹੜਾ ਟਰੰਪ ਕਰ ਰਿਹਾ ਹੈਗਾ। ਠੀਕ ਹੈ, ਹੁਣ ਇਹ ਤੁਸੀਂ ਦੇਖੋ ਕਿ ਹੋ ਸਕਦਾ ਕਿ ਕਈ ਵਾਰੀ ਡਰਾਵਾ ਜਿਹੜਾ ਹੈਗਾ ਸਮਗਲਰਾਂ ਨੂੰ ਮੈਸੇਜ ਹੋ ਸਕਦਾ ਇਦਾਂ ਹੀ ਜਾਂਦਾ ਹੈਗਾ, ਨਹੀਂ ਤਾਂ ਲੋਕੀ ਨਹੀਂ ਹਟਦੇ ਹੈਗੇ। ਹੁਣ ਜੇ ਆਪਾਂ ਗੱਲ ਕਰੀਏ ਕਿਸੇ ਨਾਲ ਕਿ ਭਾਈ ਕਿੱਦਾਂ ਪਿੰਡ ਤੱਕ ਪਿੱਛੇ ਮੈਸੇਜ ਪਹੁੰਚ ਗਿਆ ਕਿ ਨਹੀਂ ਪਹੁੰਚ ਗਿਆ, ਉਹ ਕਹਿੰਦਾ ਆਹੋ ਅਜੇ ਦੇਖੋ ਆਇਆ ਹੀ ਆ ਬੰਦਾ, ਹਫਤਾ ਹੀ ਨਹੀਂ ਹੋਇਆ, ਇੰਡੀਆ ਤੱਕ ਪੰਜਾਬ ਤੱਕ ਮੈਸੇਜ ਪਹੁੰਚ ਗਿਆ। ਲੋਕੀ ਕਹਿੰਦੇ ਕਿ ਪਹਿਲਾਂ ਆਪਾਂ ਖੁਦ ਕਹੀਦਾ ਸੀ ਕਿ ਯਾਰ ਇੱਥੇ ਨਾ ਉਹ, ਇੱਥੇ ਮੰਦਹਾਲੀ ਆ, ਪ੍ਰੋਬਲਮ ਜਿਹੜੀ ਹੈਗੀਆਂ, ਲੋਕੀ ਕਹਿੰਦੇ ਕਿ ਰਿਸ਼ਤੇਦਾਰ ਸਾਡੀ ਗੱਲ ਨਹੀਂ ਸੁਣਦੇ ਹੁੰਦੇ ਸੀਗੇ, ਉਹ ਕਹਿੰਦੇ ਕਿ ਨਹੀਂ ਇਹ ਝੂਠ ਬੋਲਦੇ ਆ, ਆਪ ਤਾਂ ਪਹੁੰਚ ਗਏ ਆ। ਹੁਣ ਦੇਖ ਲਓ ਤੁਸੀਂ, ਇਹਦੇ ਆਉਣ ਤੋਂ ਪਹਿਲਾਂ ਹੀ ਕਹਿੰਦਾ ਕਿ ਹੁਣ ਆਪ ਸਾਰੇ ਇਨ ਲਾਈਨ ਜਿਹੜੇ ਹੋ ਗਏ ਆ, ਕੋਈ ਵੀ ਬੰਦਾ ਨਹੀਂ, ਹੁਣ ਘਟ ਗਿਆ ਹੁਣ ਕੰਮ ਆਪਣੇ ਆਪ ਹੀ। ਤੇ ਉਹ ਸਾਰੀਆਂ ਦੋਨਾਂ ਚੀਜ਼ਾਂ ਨੂੰ ਜੇ ਇਫੈਕਟਿਵ ਕਿ ਅਮਰੀਕਨ ਲੋਕਾਂ ਦਾ ਜਿਹੜਾ ਕੰਸਰਨ ਆ ਉਹਨੂੰ ਸਾਹਮਣੇ ਰੱਖਦੇ ਹੋਏ ਕਿ ਜਿਹੜਾ ਟਰੰਪ ਦਾ ਭਾਵੇਂ ਡਰਾਵਾ ਹੀ ਆ 10,000 ਮਿਲਟਰੀ ਵਾਲੇ, ਜਦੋਂ ਲੋਕਾਂ ਨੂੰ ਪਤਾ ਕਿ 10,000 ਮਿਲਟਰੀ ਵਾਲੇ ਖੜੇ ਆ, ਫਿਰ ਜਿਹੜੇ ਉਹ ਸਮਗਲਰ ਆ, ਕਿਓਟੀ ਆ, ਜਿਹੜੇ ਵੀਡੀਓ ਪਾਉਂਦੇ ਸੀਗੇ ਉੱਥੇ ਆਪਣੇ ਬਾਰਡਰ ਤੋਂ ਟੱਪਦੇ ਹੋਏ ਦੀਆਂ, ਕਈ ਵਾਰੀ ਤਾਂ ਵਾਪਸ ਮੁੜ ਕੇ ਫੇਰ ਆ ਕੇ ਇੱਕ ਦੋਸਤ ਰਿਕਾਰਡ ਕਰ ਰਿਹਾ, ਉਹ ਵਾਪਸ ਜਾਂਦਾ ਬਾਰਡਰ ਤੋਂ, ਉੱਥੋਂ ਵੜਦੇ ਹੋਏ ਦੀ ਫੋਟੋ ਪਾ ਰਿਹਾ ਕਿ ਪਹੁੰਚ ਗਏ ਆ। ਹੁਣ 10,000 ਟਰੂਪਾਂ ਦੇ ਨਾਲ ਜਿਹੜੇ ਬੰਦੂਕ ਲੈ ਕੇ ਜਿਹੜੇ ਖੜੇ ਆ, ਕੀ ਉਹ ਕੰਮ ਜਿਹੜੇ ਚੱਲੂਗੇ? ਨਹੀਂ ਚੱਲੂਗੇ, ਉਹ ਆਲਰੇਡੀ ਜਿਹੜਾ ਕੰਮ ਰੁਕ ਗਿਆ। ਹੋਰ ਜੇ ਇਹਦੇ ਵਿੱਚ ਗੱਲ ਕਰੀਏ ਤਾਂ ਜੈਫ ਮਿਗਲੀਓਜ਼ੀ, ਇਹ ਜਿਹੜਾ ਹੈਗਾ ਕਮਿਊਨੀਕੇਸ਼ਨ ਡਾਇਰੈਕਟਰ ਹੈਗਾ ਫਰੀडम ਫॉर ਇਮੀਗ੍ਰੈਂਟਸ ਆਰਗੇਨਾਈਜੇਸ਼ਨ, ਇਹ ਵੀ ਇਹੀ ਕਹਿੰਦਾ ਹੈਗਾ ਕਿ ਇਹ ਰੇਸਿਜ਼ਮ ਤੇ ਜ਼ੈਨੋਫੋਬੀਆ ਤੇ ਫੀਅਰ ਮੌਂਗਰਿੰਗ ਉਹਨੂੰ ਬੜਾਵਾ ਜਿਹੜਾ ਦਿੰਦਾ ਹੈਗਾ, ਕੋਈ ਇਹਨੇ ਐਕਚੁਅਲ ਸੋਲੂਸ਼ਨ ਜਿਹੜੇ ਨਹੀਂ ਕਰਨੇ, ਰੇਸਿਜ਼ਮ ਹੋਰ ਜਿਹੜਾ ਰਾਈਸ ਤੇ ਹੋ ਜਾਣਾ। ਇਸ ਗੱਲ ਦੇ ਵਿੱਚ ਜ਼ਰੂਰ ਸੱਚਾਈ ਹੈਗੀ ਆ। ਤੁਸੀਂ ਵੇਖੋ ਕਿ ਹੁਣ ਜੇ ਸੈਕਸ਼ੂਅਲ ਕ੍ਰਾਈਮ ਜਿਹੜੇ ਵੱਧ ਜਾਂਦੇ ਆ, ਸਪੈਸ਼ਲੀ ਕੋਈ ਇਮੀਗ੍ਰੈਂਟ ਕੁੜੀ ਆ ਕੁਛ ਆ,
ਹੋ ਸਕਦਾ ਡਰ ਦੇ ਮਾਰੇ ਉਹ ਅੱਗੇ ਨਾ ਆਵੇ ਕਿ ਮੈਨੂੰ ਅੱਗੇ ਡਿਪੋਰਟ ਨਾ ਕਰ ਦੇ। ਇਹਨਾਂ ਨੇ ਹੁਣ ਵੀਜ਼ੇ ਬਣਾਏ ਸੀਗੇ ਯੂ ਵੀਜ਼ਾ ਵਗੈਰਾ, ਜਿਹੜਾ ਕਿ ਕ੍ਰਾਈਮ ਨੂੰ ਅੱਗੇ ਆ ਕੇ ਰਿਪੋਰਟ ਕਰੋ। ਪਰ ਹੁਣ ਜਿਹੜਾ ਯੂ ਵੀਜ਼ੇ ਦਾ ਕੌਣ ਉਹਨਾਂ ਨੂੰ ਗਿਆਨ ਦਊਗਾ ਨਵੇਂ ਬੰਦੇ ਨੂੰ? ਤੇ ਦੂਸਰੀ ਗੱਲ ਇਹ ਹੈ ਕਿ ਕਦੋਂ ਉਹ ਯੂ ਵੀਜ਼ਾ ਫਾਈਲ ਕਰੂਗੇ, ਕਦੋਂ ਵਕੀਲ ਨੂੰ ਉਹ ਕਰੂਗੇ, ਤੇ ਜੇ ਕੋਈ ਉਹਨਾਂ ਨਾਲ ਧੱਕਾ ਕਰਦਾ, ਠੀਕ ਆ, ਵਰਕ ਪਲੇਸ ਤੇ ਕੋਈ ਪੁੱਠੀ ਸਿੱਧੀ ਹਰਕਤ ਕਰਦਾ, ਉਹਨਾਂ ਨੂੰ ਇੱਕ ਇਹ ਵੀ ਡਰ ਰਹੂਗਾ ਕਿ ਕਿਤੇ ਮੈਨੂੰ ਡਿਪੋਰਟ ਨਾ ਕਰ ਦੇਵੇ ਇਹ ਬੰਦਾ। ਸੋ ਜਿਹੜਾ ਬੈਲੈਂਸ ਆ ਇਹ ਰੇਸਿਜ਼ਮ ਵੱਲ ਜਿਹੜਾ ਸ਼ਿਫਟ ਹੋ ਗਿਆ, ਇਹ ਤਾਂ ਹਿਸਟਰੀ ਗਵਾਹ। ਜਦੋਂ ਤੁਸੀਂ ਦੇਖੋ ਕਿ ਵਾਰ ਕ੍ਰਾਈਮ ਹੁੰਦੇ ਆ, ਰੇਸਿਜ਼ਮ ਵਗੈਰਾ ਜਿਹੜਾ ਚੱਲਦਾ, ਉਹਦੇ ਵਿੱਚ ਜਿਹੜਾ ਕੁੱਟਮਾਰ, ਸੈਕਸ਼ੂਅਲ ਅਸੌਲਟ, ਰੇਪ ਵਗੈਰਾ, ਇਹ ਕਾਫੀ ਜਿਹੜੀਆਂ ਇੰਸਟੈਂਸਿਸ ਜਿਹੜੇ ਵੱਧ ਜਾਂਦੇ ਆ। ਤੇ ਅਨਫੋਰਚੂਨੇਟਲੀ ਇਹ ਪਹਿਲਾਂ ਵੀ ਜਿਹੜਾ ਏਦਾਂ ਹੋਇਆ, ਕਈ ਇੰਸੀਡੈਂਟਸ ਜਿਹੜੇ ਸਾਹਮਣੇ ਆਏ ਸੀਗੇ ਕਿ ਖੁਦ ਜਿਹੜੇ ਬਾਰਡਰ ਪੈਟਰੋਲ ਵਾਲੇ ਆ, ਪੁਲਿਸ ਵਾਲੇ ਆ, ਉਹ ਵੀ ਜਿਹੜੇ ਸੀਗੇ ਏਦਾਂ ਦੇ ਪੁੱਠੇ ਸਿੱਧੇ ਕੰਮਾਂ 'ਚ ਜਿਹੜੇ ਇੰਗੇਜ ਕਰਦੇ ਆ ਜੀ। ਤੇ ਉਹ ਜਿਹੜੀ ਚੀਜ਼ ਆ, ਉਹ ਜਿਹੜਾ ਧੱਕਾ ਜਿਹੜਾ ਵਧੂਗਾ ਓਬਵੀਅਸਲੀ। ਤੇ ਕਿਸੇ ਹੱਦ ਤੱਕ ਜਿਹੜੀਆਂ ਇਮੀਗ੍ਰੈਂਟ, ਇਹ ਜਿਹੜੇ ਹੈਗੇ ਆ ਸਾਰੇ ਇਮੀਗ੍ਰੈਂਟ ਆਰਗੇਨਾਈਜੇਸ਼ਨਸ ਹੈਗੀਆਂ, ਇਹ ਸਹੀ ਕਹਿ ਰਹੀਆਂ ਕਿ ਇਹ ਜਿਹੜਾ ਬਰੂਟ ਸ਼ੋਅ ਆਫ ਫੋਰਸ ਜਿਹੜਾ ਹੈਗਾ, ਇਹ ਸਿਰਫ ਇੱਕ ਦਿਖਾਵੇ ਵਾਸਤੇ ਨਹੀਂ ਹੈਗਾ। ਇਹਨੇ ਜਿਹੜਾ ਐਂਟੀ ਇਮੀਗ੍ਰੇਸ਼ਨ ਜਿਹੜੇ ਹੈਗੇ ਆ ਸੈਂਟੀਮੈਂਟ, ਠੀਕ ਆ, ਵਾਈਟ ਸੁਪਰੀਮਿਸਟ ਜਿਹੜੇ ਹੈਗੇ ਆ, ਉਹਨਾਂ ਨੂੰ ਬਿਲਕੁਲ ਇਹਨਾਂ ਨੇ ਇੰਪਾਵਰ ਕਰਨਾ, ਤੇ ਜਿਹੜੇ ਵੀ ਲੋਕੀ ਪੀਪਲ ਆਫ ਕਲਰ ਹੈਗੇ ਆ, ਉਹਨਾਂ ਦੀ ਪੋਜੀਸ਼ਨ ਜਿਹੜੀ ਵੀਕ ਕਰਨੀ ਆ। ਸਪੈਸ਼ਲੀ ਜਿਹੜੇ ਲੋਕੀ ਆਪਣੀ ਕੰਟਰੀ ਤੋਂ ਜਾਨ ਬਚਾ ਕੇ ਜਿਹੜੇ ਭੱਜੇ ਸੀਗੇ, ਉਹਨਾਂ ਨੂੰ ਡਿਗਨਿਟੀ, ਫੇਅਰਨੈਸ ਨਾ ਹੁਣ ਨਹੀਂ ਸ਼ਾਇਦ ਇੱਥੇ ਅਮਰੀਕਾ ਦੇ ਵਿੱਚ ਉਹਨਾਂ ਦਾ ਸਵਾਗਤ ਹੋਣਾ। ਜਿੱਦਾਂ ਤੁਸੀਂ ਦੱਸਿਆ ਸੀਗਾ ਕਿ ਬਾਰਡਰ ਤੋਂ ਹੀ ਬਿਨਾਂ ਉਹਨਾਂ ਦੀ ਗੱਲ ਸੁਣੀ ਕਿ ਪ੍ਰੋਸੈਸ ਆਫ ਲਾਅ, ਡਿਊ ਪ੍ਰੋਸੈਸ, ਇਹ ਸਾਰਾ ਉਹਨਾਂ ਨੇ ਜਿਹੜਾ ਹੁਣ ਖਾਰਜ ਕਰ ਦੇਣਾ, ਤੇ ਬਿਲਕੁਲ ਧੱਕੇ ਨਾਲ ਜਿਹੜਾ ਉਹਨਾਂ ਨੇ ਕੰਮ ਜਿਹੜਾ ਕਰਨਾ। ਯੂਨੀਦੋਸ ਯੂਐਸ ਇੱਕ ਹੋਰ ਲੈਟਿਨੋ ਐਡਵੋਕੇਸੀ ਆਰਗੇਨਾਈਜੇਸ਼ਨ ਸੀਗੀ, ਉਹਨਾਂ ਦਾ ਵੀ ਇਹੀ ਜਿਹੜਾ ਕਹਿਣਾ ਹੈਗਾ ਕਿ ਵੋਟਰਸ ਨੇ ਜਿਹੜਾ 2024 ਦੀ ਇਲੈਕਸ਼ਨ ਦੇ ਵਿੱਚ ਟਰੰਪ ਨੂੰ ਜਿਤਾਇਆ, ਜਿਹਨਾਂ ਨੇ ਵੀ, ਉਹਨਾਂ ਨੇ ਇਸ ਕਰਕੇ ਜਿਤਾਇਆ ਸੀਗਾ ਕਿ ਇੱਕ ਇਕਨੋਮੀ ਇੰਪਰੂਵ ਹੋਵੇ, ਤੇ ਦੂਜਾ ਸੀਗਾ ਕਿ ਹਿਊਮੇਨ ਤਰੀਕੇ ਨਾਲ, ਇੱਕ ਇੱਜ਼ਤਦਾਰ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਦਾ ਸਿਸਟਮ ਜਿਹੜਾ ਡੀਲ ਕੀਤਾ ਜਾਵੇ। ਪਰ ਜਿੱਦਾਂ ਦੀਆਂ ਹੁਣ ਇਹ ਹਰਕਤਾਂ ਕਰਦਾ, ਉਹਨਾਂ ਲੱਗਦਾ ਨਹੀਂ ਕਿ ਇਕਨੋਮੀ ਵਧੂਗੀ, ਔਰ ਮਾੜੀ ਵੀ ਪੈ ਸਕਦੀ ਆ, ਕਿਉਂਕਿ ਜੇ ਲੋਕੀ ਡਰੀ ਜਾਊਗੇ, ਰਿਪੋਰਟ ਨਹੀਂ ਕਰੂਗੇ ਕੰਮ ਤੇ, ਤਾਂ ਜਾਇਜ਼ ਜੀ ਗੱਲ ਆ ਕਿ ਚੀਜ਼ਾਂ ਜਿਹੜੀਆਂ ਮਹਿੰਗੀਆਂ ਹੋ ਗਈਆਂ, ਠੀਕ ਆ, ਸੋ ਟੈਰਿਫਸ ਦੇ ਨਾਲ ਵੀ ਮਹਿੰਗਾਈ ਵਧੂਗੀ। ਫਿਰ ਇਹ ਹੈ ਕਿ ਜਿਹੜੇ ਲੋਕ ਅੱਜ ਤਾਲੀਆਂ ਮਾਰਦੇ ਆ ਕਿ ਨਹੀਂ ਚੱਕੋ ਚੱਕੋ ਸਾਰਿਆਂ ਨੂੰ, ਕੋਈ ਸਿੱਧੇ ਸਾਦੇ ਕੰਮ ਕਰਨ ਵਾਲੇ ਬੰਦੇ ਨੂੰ ਵੀ ਚੱਕੋ, ਕੱਲ ਨੂੰ ਫਿਰ ਉਹ ਬੰਦੇ ਕੰਪਲੇਨ ਨਾ ਕਰਨ ਕਿ ਗਰੋਸਰੀ ਡਬਲ ਟ੍ਰਿਪਲ 10 ਗੁਣਾ ਕਿਉਂ ਹੋ ਗਈ ਆ, ਕਿ ਜਦੋਂ ਲੇਬਰ ਫਿਰ ਲੱਭੀ ਨਾ ਰੈਸਟੋਰੈਂਟਾਂ ਤੇ ਕੰਮ ਕਰਨ ਵਾਲੀ। ਤੇ ਉਹ ਜਿਹੜੀ ਚੀਜ਼ ਆ, ਇਹ ਨਾ ਸੋਚਿਓ ਕਿ ਹਰੇਕ ਚੀਜ਼ ਦਾ ਜਿਹੜਾ ਐਕਸ਼ਨ ਦਾ ਫਿਰ ਇੱਕ ਹੋਰ ਰਿਜ਼ਲਟ ਵੀ ਜਿਹੜਾ ਆਉਂਦਾ, ਉਹ ਜਿੱਦਾਂ ਕਿ ਦੱਸਿਆ ਕਿ $100 ਬਿਲੀਅਨ ਪਲੱਸ ਜਿਹੜਾ ਇਲੀਗਲ ਇਮੀਗ੍ਰੈਂਟ ਕੰਟਰੀਬਿਊਟ ਕਰ ਰਿਹਾ। ਜੇ ਤਾਂ ਇਦਾਂ ਦੀਆਂ ਬਲੈਂਕਟ ਸਵੀਪ ਹੀ ਕਰਨੀਆਂ ਕਿ ਹਰੇਕ ਕੰਮ ਕਰਨ ਵਾਲੇ ਬੰਦਿਆਂ ਨੂੰ ਵੀ ਚੱਕ ਕੇ ਵਾਪਸ ਭੇਜ ਦੇਣਾ, ਠੀਕ ਆ, ਜਿਹੜਾ ਜਿਹਨੇ ਕੋਈ ਕ੍ਰਾਈਮ ਨਹੀਂ ਕੀਤਾ, ਤੇ ਉਹ ਚੀਜ਼ ਜਿਹੜੀ ਆ ਅਮਰੀਕਾ ਦੇ ਲਈ ਮਾੜੀ ਹੋਊਗੀ। ਉਹ ਚੀਜ਼ ਦੇ ਨਾਲ ਕੋਈ ਵੀ ਮੇਰੇ ਖਿਆਲ ਜਿਹੜਾ ਸੈਂਟਰਿਸਟ ਅਪਰੋਚ ਰੱਖਣ ਵਾਲਾ ਲਿਬਰਲ ਵਿਅਕਤੀ ਜਿਹੜਾ ਇੱਕ ਹੈਗਾ, ਰੀਜ਼ਨੇਬਲ ਵਿਅਕਤੀ ਹੈਗਾ, ਉਹ ਐਗਰੀ ਜਿਹੜਾ ਨਹੀਂ ਕਰਦਾ। ਤੇ ਇਹ ਪਹਿਲੀ ਵਾਰੀ ਨਹੀਂ ਹੈਗਾ ਇਸ ਬੰਦੇ ਨੇ ਇਦਾਂ ਕੀਤਾ। ਇਹਨੇ ਪਹਿਲਾਂ ਵੀ ਜਦੋਂ ਬਾਰਡਰ ਦੀ ਕੰਧ ਦੀ ਗੱਲ ਕਰਦਾ ਸੀਗਾ, ਉਦੋਂ ਵੀ ਇਹਨੇ ਟਰੂਪਸ ਵਗੈਰਾ ਜਿਹੜੇ ਸੀਗੇ ਡਿਪਲੋਏ ਕੀਤੇ ਸੀਗੇ। ਤੇ ਹੁਣ ਆਰਮਡ ਫੋਰਸਿਸ ਵਗੈਰਾ ਇਹਨੇ ਇਨਵੋਲਵ ਜਿਹੜੀਆਂ ਕਰ ਲੀਆਂ। ਪਹਿਲਾਂ ਤਾਂ ਇਹੀ ਕਿ ਲਾਅ ਸੂਟਸ ਇਹਦੇ ਉੱਤੇ ਹੋ ਗਏ ਕਿ ਇਹ ਇਦਾਂ ਕਰ ਵੀ ਸਕਦਾ ਕਿ ਨਹੀਂ ਕਰ ਸਕਦਾ ਹੈਗਾ, ਇੱਕ ਬ੍ਰਾਂਚ ਨੂੰ ਦੂਜੀ ਬ੍ਰਾਂਚ ਦੇ ਵਿੱਚ ਮਿਕਸ ਕਰ ਸਕਦਾ ਕਿ ਨਹੀਂ ਕਰ ਸਕਦਾ। ਇਹ ਲਾਅ ਸੂਟਸ ਜਿਹੜੇ ਕਾਫੀ ਜ਼ਿਆਦਾ ਸਾਨੂੰ ਵੇਖਣ ਨੂੰ ਜਿਹੜੇ ਮਿਲਨੇ ਆ। ਤੇ ਗੱਲ ਇਹ ਆ ਕਿ ਬੰਦੂਕ ਵਾਲਾ ਬੰਦਾ ਜਦੋਂ ਸਾਹਮਣੇ ਖੜਾ ਹੋਵੇ ਤੇ ਇਮੀਗ੍ਰੈਂਟ ਨੂੰ ਨਹੀਂ ਪਤਾ ਕਿ ਕੌਣ ਕੀ ਚੀਜ਼ ਜਿਹੜੀ ਹੈਗੀ ਆ, ਤੇ ਇਹਦੇ ਨਾਲ ਓਬਵੀਅਸਲੀ ਜਵਾਕ ਜਿਹੜੇ ਆਉਂਦੇ ਆ ਉਹਨਾਂ ਨੂੰ ਟਰਾਮਾ ਵਗੈਰਾ ਹੋਊਗਾ, ਹਨਾ। ਕਾਫੀ ਫੈਮਿਲੀ ਜਿਹੜੀਆਂ ਡਿਸਰਪਟ ਹੋ ਗਈਆਂ। ਤੁਸੀਂ ਜਿੱਦਾਂ ਦੱਸਿਆ ਕਿ ਸਕੂਲਾਂ ਦੇ ਵਿੱਚੋਂ ਜਾ ਕੇ ਜਿਹੜੇ ਕਰਨ ਲੱਗ ਪਏ ਆ, ਤੇ ਹੋ ਸਕਦਾ ਕਿ ਕਈ ਲੋਕੀ ਆਪਣੇ ਜਵਾਕਾਂ ਨੂੰ ਸਕੂਲਾਂ ਤੋਂ ਹੀ ਕੱਢ ਲੈਣ ਸਾਲ ਦੇ ਲਈ। ਤੇ ਉਹਦਾ ਕੋਈ ਅਮਰੀਕਾ ਨੂੰ ਬਾਹਲਾ ਜਿਹੜਾ ਫਾਇਦਾ ਨਹੀਂ ਹੋਊਗਾ। ਤੇ ਬਾਕੀ ਏਦਾਂ ਕਿ ਜੇ ਕੋਈ ਨੇਬਰਹੁੱਡ ਆ, ਜਾਂ ਤੁਸੀਂ ਕਹੋ ਕਿ ਹੋਰ ਤੁਸੀਂ ਕਹੋ ਕੋਈ ਸੌਕਰ ਫੀਲਡ ਆ ਜਾਂ ਕੁਛ ਵੀ ਆ, ਜਿੱਥੇ ਅਮਰੀਕਨ ਲੋਕੀ ਇਮੀਗ੍ਰੈਂਟਾਂ ਦੇ ਵੀ ਬੱਚੇ ਜਿਹੜੇ ਤੁਸੀਂ ਕਹ ਲਓ ਕਿ ਖੇਡਦੇ ਆ ਪਾਰਕਾਂ ਦੇ ਵਿੱਚ ਜਾਂ ਟੂਰਨਾਮੈਂਟ 'ਚ ਖੇਡਦੇ ਆ, ਕੁਛ ਵੀ ਆ, ਤੇ ਉਹ ਜਿਹੜੀ ਛੋਟੀ ਮੋਟੀ ਜਿਹੜੀ ਉਹਨਾਂ ਦੀ ਝੜਪ ਜਿਹੜੀ ਹੁੰਦੀ ਆ, ਵੈਸੇ ਹੀ ਜਿਹੜਾ ਇੱਕ ਸੁਭਾਵਿਕ ਜੀ ਗੱਲ ਆ, ਹਨਾ, ਵਨ ਪੇਰੈਂਟ ਟੂ ਦੀ ਅਦਰ, ਉਹਦੇ ਵਿੱਚ ਵੀ ਇਹ ਆ ਕਿ ਜਿਹੜਾ ਹੁਣ ਰੇਸਿਸਟ ਬੰਦਾ ਹੈਗਾ ਉਹਨੂੰ ਅਪਰ ਹੈਂਡ ਮਿਲ ਜਾਣਾ, ਉਹਨੇ ਉਹ ਨਜਾਇਜ਼ ਜਿਹੜਾ ਧਮਕਾ ਜਿਹੜਾ ਕਰੂਗਾ, ਤੇ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਉਹਦਾ ਇੰਪੈਕਟ ਜਿਹੜਾ ਪੂਰੀ ਸੁਸਾਇਟੀ ਨੂੰ ਜਿਹੜਾ ਵੇਖਣ ਨੂੰ ਮਿਲੂਗਾ। ਸਪੈਸ਼ਲੀ ਜਿਹੜਾ ਕੈਲੀਫੋਰਨੀਆ ਦੇ ਵਿੱਚ, ਨਿਊਯਾਰਕ ਦੇ ਵਿੱਚ, ਉਹ ਚੀਜ਼ ਮੈਨੂੰ ਲੱਗਦਾ ਕਿ ਜਿਹੜਾ ਇੱਕ ਸਧਾਰਨ ਬੰਦਾ ਹੈਗਾ, ਠੀਕ ਆ, ਆਪਣੇ ਵਰਗਾ ਬੰਦਾ ਵੀ ਹੁਣ ਜਦੋਂ ਆਉਂਦਾ,
ਸਾਨੂੰ ਵੀ ਪਤਾ ਕਿ ਇੱਕ ਲੈਵਲ ਤੇ ਆਪਾਂ ਲੈਵਲ ਫੁਟਿੰਗ ਤੇ ਨਹੀਂ ਹੁੰਦੇ ਪਹਿਲਾਂ ਜਦੋਂ ਆਪਾਂ ਆਉਂਦੇ ਹਾਂ, ਠੀਕ ਆ, ਜੋ ਮਰਜ਼ੀ ਕਹੋ ਕਿ ਰੇਸਿਜ਼ਮ ਘਟ ਗਿਆ, ਏਦਾਂ ਹੋ ਗਿਆ, ਏਦਾਂ ਹੋ ਗਿਆ, ਇੱਕ ਲੈਵਲ ਤੇ ਨਹੀਂ ਬੰਦਾ ਲੈਵਲ ਫੁਟਿੰਗ ਤੇ ਹੁੰਦਾ। ਉਹ ਜਿਹੜੀ ਚੀਜ਼ ਆ, ਜਿਹੜਾ ਇੱਕ ਸੋਸ਼ਲ ਸਟਰਕਚਰ ਸੀਗਾ, ਫੈਬਰਿਕ ਸੀਗਾ, ਕਿਸੇ ਹੱਦ ਤੱਕ ਉਹ 4 ਸਾਲ ਲਾ ਕੇ ਟਰੰਪ ਨੇ ਤਾਂ ਚੱਲ ਜਾਣਾ, ਪਰ ਉਹ ਕਾਫੀ ਹੱਦ ਤੱਕ ਜਿਹੜਾ ਡਿਸਟਰੋਏ ਹੋ ਜਾਣਾ ਤੇ ਰੇਸਿਸਟ ਜਿਹੜੇ ਬੰਦੇ ਆ ਉਹਨਾਂ ਨੂੰ ਇੱਕ ਅਪਰ ਹੈਂਡ ਜਿਹੜਾ ਮਿਲ ਜਾਣਾ। ਹੁਣ ਤੁਸੀਂ ਇਹ ਦੇਖੋ ਕਿ ਕੀ ਇਹ ਮੇਕ ਅਮਰੀਕਾ ਗ੍ਰੇਟ ਹੈਗਾ, ਇਹਨੂੰ ਕਿੱਦਾਂ ਹੁਣ ਵੇਖਣਾ ਹੈਗਾ, ਇਹ ਹੁਣ ਸਭ ਕੁਝ ਤੁਹਾਡੇ ਸਾਹਮਣੇ ਜਿਹੜਾ ਅਨਫੋਲਡ ਹੋਣਾ, ਤੇ ਸਾਨੂੰ ਨਹੀਂ ਪਤਾ ਕਿੱਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਜਿਹੜੀਆਂ ਜਾਣੀਆਂ। ਤੇ ਐਂਡ ਆਫ ਦਾ ਡੇ ਕਈ ਲੋਕੀ ਕਹਿੰਦੇ ਸੀਗੇ ਕਿ ਪੁਲਿਸ ਵੀ ਜਿਹੜੀ ਬਾਇਸ ਹੁੰਦੀ ਆ, ਟ੍ਰਿਗਰ ਹੈਪੀ ਹੁੰਦੀ ਆ, ਜੇ 2 ਜਣਿਆਂ ਦੀ ਲੜਾਈ ਹੋ ਗਈ ਤੇ ਉਹਦੇ ਵਿੱਚ ਜਿਹੜਾ ਕਲਰਡ ਬੰਦਾ ਹੈਗਾ, ਠੀਕ ਆ, ਭਾਵੇਂ ਸਾਊਥ ਅਮਰੀਕਨ ਆ, ਭਾਵੇਂ ਉਹ ਇੰਡੀਅਨ ਬੰਦਾ ਹੈਗਾ, ਤੇ ਇਹ ਜਿਹੜਾ ਐਂਟੀ ਇਮੀਗ੍ਰੇਸ਼ਨ ਰਿਟੋਰਿਕ ਹੈਗਾ, ਇਹਦੇ ਵਿੱਚ ਆਮ ਬੰਦਾ ਕਿੱਦਾਂ ਰਗੜਿਆ ਜਾਂਦਾ, ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਜਿਹੜੀਆਂ ਸਾਹਮਣੇ ਆਊਗੀਆਂ। ਜੀ ਬਿਲਕੁਲ। ਟੌਮ ਹੋਮਨ ਨੇ ਨਾ ਜਿਹੜੀ ਇੰਟਰਵਿਊ ਆ, ਆਈ ਥਿੰਕ ਵੈਰੀ ਇੰਪੋਰਟੈਂਟ ਇੰਟਰਵਿਊ, ਉਹਨਾਂ ਨੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ, ਜਿਹਦੇ ਵਿੱਚ ਉਹਨਾਂ ਨੇ ਇਹ ਕਨਫਰਮ ਕੀਤਾ, ਬਾਰ-ਬਾਰ ਉਹਨਾਂ ਨੇ ਕਿਹਾ ਵੀ ਐਵਰੀ ਡੇ ਜਿਹੜੇ ਅਸੀਂ ਲੈ ਕੇ ਜਾਣੇ ਆ ਜਹਾਜ਼, ਜਿਹੜੇ ਉਹ ਜਾਣੇ ਹੀ ਜਾਣੇ ਆ, ਰਾਈਟ। ਉਹ ਉਹਨਾਂ ਨੇ ਕਨਫਰਮ ਕੀਤਾ, ਕਹਿੰਦਾ ਡਜ਼ ਨਾਟ ਮੈਟਰ ਵੀ ਜੇ ਤੁਸੀਂ ਇਕੱਲੇ ਕ੍ਰਿਮੀਨਲ ਆ ਤੇ ਤਾਂ ਹੀ ਆ। ਅਮਰੀਕਾ ਦੇ ਵਿੱਚ ਤੇ ਤੁਸੀਂ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਏ ਆ, ਤੁਸੀਂ ਲਾਅ ਨੂੰ ਬ੍ਰੇਕ ਕੀਤਾ ਆ, ਤੁਸੀਂ ਸਾਡੇ ਲਈ ਸਾਰੇ ਹੀ ਕ੍ਰਿਮੀਨਲ ਆ। ਉਹ ਦੈਟਸ ਅ ਵੈਰੀ ਡੇਂਜਰਸ ਸਟੇਟਮੈਂਟ ਹੈ ਨਾ, ਵੀ ਜਿੱਦਾਂ ਹੁਣ ਤੁਸੀਂ ਕਿਹਾ ਵੀ ਚਾਹੇ ਉਹ ਆ ਕੇ ਇੱਥੇ ਮਿਹਨਤ ਕਰ ਰਹੇ ਆ, ਉਹ ਚਾਹੇ ਇਸ ਦੇ ਵਿੱਚ ਹਿੱਸਾ ਵੀ ਪਾ ਰਹੇ, ਇਕਨੋਮੀ 'ਚ ਯੋਗਦਾਨ ਵੀ ਪਾ ਰਹੇ ਆ, ਪਰ ਉਹਨਾਂ ਦੇ ਲਈ ਇਸ ਟਾਈਮ ਮੈਟਰ ਨਹੀਂ ਕਰ ਰਹੇ। ਉਹਨਾਂ ਨੇ ਐਨਕ ਜਿਹੜੀ ਇਸ ਟਾਈਮ ਉਹ ਲਾਈ ਆ, ਜੇ ਤੁਸੀਂ ਇਸ ਤਰ੍ਹਾਂ ਦੇ ਆ, ਜੇ ਜਿੱਤੇ ਤੁਹਾਨੂੰ ਸ਼ੱਕ ਆ, ਕਿਉਂਕਿ ਇਹ ਪ੍ਰੋਫਾਈਲਿੰਗ ਤਾਂ ਹੋਣੀ ਆ, ਡਿਸਕ੍ਰਿਮੀਨੇਸ਼ਨ ਤਾਂ ਇਸ ਚੀਜ਼ ਦੇ ਵਿੱਚ ਹੋਣੀ ਉਹ ਕਰਦੀ ਆ, ਇਹ ਅੱਜ ਦੀ ਨਹੀਂ ਹੁੰਦੀ ਆਈ, ਪਹਿਲਾਂ ਤੋਂ ਵੀ ਹੁੰਦੀ ਆਈ, ਉੱਦਾਂ ਹੀ ਜਿਹੜੀ ਹੋਣੀ ਆ। ਇਮੀਗ੍ਰੈਂਟ ਦੇ ਪ੍ਰਤੀ ਜਿਹੜਾ ਇੱਕ ਨਜ਼ਰੀਆ ਆ, ਉਹ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਬਦਲਣ ਜਾ ਰਿਹਾ, ਜਦ ਕਿ ਅਮਰੀਕਾ ਲੈਂਡ ਆਫ ਇਮੀਗ੍ਰੈਂਟਸ ਆ, ਚਾਹੇ ਉਹ ਚਿੱਟੇ ਰੰਗ ਦਾ, ਚਾਹੇ ਉਹ ਭੂਰੇ ਰੰਗ ਦਾ, ਚਾਹੇ ਉਹ ਪੀਲੇ ਰੰਗ ਦਾ, ਚਾਹੇ ਉਹ ਕਾਲੇ ਰੰਗ ਦਾ, ਸਾਰੇ ਜਿਹੜੇ ਬਾਹਰੋਂ ਹੀ ਇੱਥੇ ਆ ਕੇ ਵਸੇ ਆ। ਕੱਲ ਮੈਂ ਇੱਕ ਹੋਰ ਨਿਊਜ਼ ਪੜ੍ਹ ਰਿਹਾ ਸੀ, ਇੱਥੇ ਅਟਾਰਨੀ ਟਰਕਿਆਣਾ ਜੀ, ਮੂਲ ਨਿਵਾਸੀ ਨਵਾਹੋ ਦੇ ਜਿਹੜੇ ਰਿਜ਼ਰਵੇਸ਼ਨ ਲੈਂਡ ਵਾਲੇ ਆ, ਜਿਹੜੇ ਲੋਕ ਅਸਲ 'ਚ ਅਮਰੀਕਾ ਦੇ ਜੰਮੇ ਪਲੇ ਆ, ਜਾਂ ਕਹਿ ਲਓ ਵੀ ਚਿਰ ਤੋਂ ਇੱਥੇ ਆ, ਉਹਨਾਂ ਨੂੰ ਵੀ ਫੜ ਕੇ ਕਹਿੰਦੇ ਡਿਪੋਰਟ ਕਰਨ ਵਾਲੇ ਪਾਸੇ ਨੂੰ ਜਿਹੜੇ ਤੁਰੇ ਸੀ, ਉਹਨਾਂ ਨੂੰ ਹੁਣ ਘੱਲਣਾ ਕਿੱਥੇ ਆ। ਗੱਲ ਤੇ ਇਹ ਵੀ ਆ ਨਾ, ਪਤਾ ਨਹੀਂ ਜਿਹੜਾ ਉਹਦੇ ਵਿੱਚ ਉਹ ਲੱਗਣਾ ਵੀ ਹੋ ਕੀ ਜਿਹੜਾ ਇਸ ਦੇ ਵਿੱਚ ਰਿਹਾ ਆ। ਹੁਣ ਜਿਹੜੀ ਆਪਾਂ ਗੱਲ ਕਰਦੇ ਹਾਂ ਅਟਾਰਨੀ ਟਰਕਿਆਣਾ ਜੀ ਬਰਥ ਰਾਈਟ ਸਿਟੀਜ਼ਨਸ਼ਿਪ ਦੀ, ਇਹ ਜਿਹੜਾ ਪ੍ਰੋਜੈਕਟ 2025 ਦਾ ਟਰੰਪ ਉਹਨਾਂ ਨੇ ਕੈਂਪੇਨ ਟ੍ਰੇਲ ਦੇ ਵਿੱਚ ਇਸ ਦਾ ਇਸ਼ਾਰਾ ਕੀਤਾ ਸੀਗਾ ਵੀ ਉਹ ਰੋਕਣਗੇ। ਹੁਣ 14ਵੀਂ ਅਮੈਂਡਮੈਂਟ ਆ ਅਮਰੀਕਾ ਦੀ, ਜਿਹਦੇ ਨਾਲ ਤੁਹਾਨੂੰ ਜਿਹੜਾ ਵੀ ਇੱਥੇ ਜੰਮਿਆ ਆ, ਚਾਹੇ ਉਹ ਇਲੀਗਲ ਬੰਦੇ ਦਾ ਨਿਆਣਾ ਜੰਮਿਆ ਹੈ, ਚਾਹੇ ਸਿਟੀਜ਼ਨ ਦਾ ਜੰਮਿਆ, ਜਾਂ ਕਿਸੇ ਦਾ ਕੋਈ ਸਟੇਟਸ ਆ, ਜਿਹੜਾ ਕੋਈ ਅਮਰੀਕਾ ਦੀ ਧਰਤੀ ਦੇ ਵਿੱਚ ਜਿਸ ਦਾ ਜਨਮ ਹੋਇਆ ਹੈ, ਉਹਨੂੰ ਜੰਮਦੇ ਜਿਹੜੀ ਅਮਰੀਕਨ ਸਿਟੀਜ਼ਨਸ਼ਿਪ ਮਿਲਦੀ ਆ। ਇਸ ਨੂੰ ਜਿਹੜੀ ਉਹਨਾਂ ਨੇ ਰੱਦ ਕਰਨ ਦੀ ਕੋਸ਼ਿਸ਼ ਕੀਤੀ ਐਗਜ਼ੈਕਟਿਵ ਆਰਡਰ ਦੇ ਨਾਲ ਪਹਿਲੀ ਦਿਨ। ਇਹ ਹੁਣ ਮੋਸਟ ਪ੍ਰੋਬਬਲੀ ਸੁਪਰੀਮ ਕੋਰਟ ਤੱਕ ਜਿਹੜਾ ਮਸਲਾ ਜਾਊਗਾ। ਆਲਰੇਡੀ ਜਿਹੜੀ ਇੱਕ ਹੋਰ ਅਦਾਲਤ ਆ, ਉਹਨਾਂ ਦੇ ਉੱਤੇ ਇਸ ਦੇ ਉੱਤੇ ਆਰਜੀ ਤੌਰ ਦੇ ਉੱਤੇ ਰੋਕ ਲਾ ਦਿੱਤੀ ਆ। ਸੋ ਇਹ ਪੂਰਾ ਮਸਲਾ ਹੁਣ ਕਿੱਦਾਂ ਆ, ਕਿਵੇਂ ਆ, ਕੀ ਤੁਹਾਨੂੰ ਲੱਗਦਾ ਵੀ ਇਸ ਦੇ ਵਿੱਚ ਹੋਣ ਜਾ ਰਿਹਾ ਹੈ? ਸੋ ਇਹ ਅੱਜ ਦਾ ਸਾਡਾ ਐਕਚੁਅਲੀ ਮੇਨ ਟੌਪਿਕ ਸੀਗਾ, ਕਿਉਂਕਿ ਹੁਣ ਤੁਹਾਡੀ ਸਾਰਿਆਂ ਦੀ ਅਟੈਂਸ਼ਨ ਆ ਸਾਨੂੰ, ਤੇ ਸਾਰੇ ਵਿਊਅਰਸ ਨੇ ਆਲਰੇਡੀ ਜੁਆਇਨ ਜਿਹੜਾ ਕਰ ਲਿਆ। ਸੋ ਇਹ ਜਿਹੜਾ ਸੀਗਾ ਮੇਨ ਅੱਜ ਦਾ ਆਪਣਾ ਜਿਹੜਾ ਟੌਪਿਕ ਆ, ਤੇ ਕਾਫੀ ਕੁਝ ਤੁਸੀਂ ਇਹਦੇ ਬਾਰੇ ਸੁਣਿਆ ਹੋਣਾ। ਕੁਛ ਇੱਕ ਤੁਹਾਨੂੰ ਗੱਲਾਂ ਇਦਾਂ ਦੀਆਂ ਦੱਸਾਂਗੇ ਜਿਹੜੀਆਂ ਪੂਰੀ ਯੂਐਸ ਦੀ ਹਿਸਟਰੀ ਦੇ ਪਿੱਛੇ ਤੱਕ ਜਾ ਕੇ, ਤੇ ਤੁਸੀਂ ਸ਼ਾਇਦ ਨਹੀਂ ਸੁਣੀਆਂ ਹੋਣੀਆਂ ਕਦੀ ਜੀ। ਸੋ ਮੰਡੇ ਨੂੰ ਜਦੋਂ ਇਹਨੇ ਸਹੁੰ ਚੱਕੀ ਚੀਫ ਜਸਟਿਸ ਜੌਨ ਰਾਬਰਟ ਦੇ ਮੂਹਰੇ, ਉਦੋਂ ਇਹਨੇ ਆਪਣਾ ਜਿਹੜਾ ਆਰਡਰ ਸੀਗਾ ਉਹ ਦੱਸਿਆ, ਉਹਦਾ ਲੇਬਲ ਸੀਗਾ ਪ੍ਰੋਟੈਕਟਿੰਗ ਦਾ ਮੀਨਿੰਗ ਐਂਡ ਵੈਲਿਊ ਆਫ ਅਮਰੀਕਨ ਸਿਟੀਜ਼ਨਸ਼ਿਪ। ਤੇ ਇਹਦੇ ਵਿੱਚ ਤੁਸੀਂ ਵੇਖੋ ਕਿ ਇਹਨੇ ਆਪਣਾ ਪੋਲੀਟੀਕਲ ਕੈਰੀਅਰ ਜਿਹੜਾ ਸੀਗਾ ਟਰੰਪ ਨੇ, ਇਹ ਓਬਾਮਾ ਨੂੰ ਟਾਰਗੇਟ ਕਰਕੇ, ਬਰਦਰ ਥਿਊਰੀ ਕਰਕੇ ਇਹਨੇ ਸ਼ੁਰੂ ਕੀਤਾ ਸੀਗਾ। ਇਹਨੇ ਉਹੀ ਜਿਹੜਾ ਪੁਆਇੰਟ ਜਿਹੜਾ ਫੜਿਆ ਸੀਗਾ, ਉੱਥੋਂ ਹੀ ਇਹ ਜਿਹੜਾ ਸੀਗਾ ਪੋਲਿਟਿਕਸ ਦੇ ਵਿੱਚ ਉਤਰਿਆ ਸੀਗਾ। ਟਰੰਪ ਨੇ ਜਦੋਂ ਫਿਰ ਆਪਣੀ ਸਹੁੰ ਚੱਕੀ, ਤੇ ਉਹਨੇ ਸ਼ੁਰੂਆਤੀ ਦੇ ਵਿੱਚ ਇਹ ਕਿਹਾ ਕਿ ਜਿਹੜਾ ਯੂਐਸ ਸਿਟੀਜ਼ਨਸ਼ਿਪ ਹੈਗੀ ਆ, ਇੱਕ ਪ੍ਰਾਈਸਲੈਸ ਗਿਫਟ ਹੈਗਾ ਜੀ। ਉਹਨੇ ਕਿਹਾ ਕਿ ਡਰੈਡ ਸਕਾਟ, ਇਹਦੇ ਡਰੈਡ ਸਕਾਟ ਦੇ ਕੇਸ ਬਾਰੇ ਆਪਾਂ ਗੱਲ ਕਰਾਂਗੇ। ਉਹਨੇ ਟਰੰਪ ਨੇ ਕਿਹਾ ਕਿ ਡਰੈਡ ਸਕਾਟ ਦਾ ਜਿਹੜਾ ਕੇਸ ਸੀਗਾ, ਉਹਨੇ ਜਿਹੜਾ ਯੂਐਸ ਦੀ ਕਨਸਟੀਟਿਊਸ਼ਨ ਨੂੰ ਮਿਸ ਇੰਟਰਪ੍ਰੇਟ ਕਰਤਾ, ਕਿ ਇਹ ਡਰੈਡ ਸਕਾਟ ਦੇ ਡਿਸੀਜਨ ਬਾਰੇ ਆਪਾਂ ਗੱਲ ਜਿਹੜੀ ਕਰਾਂਗੇ। ਉਹਨੇ ਬੇਸਿਕਲੀ ਟਰੰਪ ਕਹਿੰਦਾ ਕਿ ਇਹ ਫੈਸਲਾ ਜਿਹੜਾ ਗਲਤ ਸੀਗਾ। ਉਸ ਤੋਂ ਬਾਅਦ ਉਹ ਕਹਿੰਦਾ ਕਿ ਇਹ ਤੁਸੀਂ ਦੇਖੀ ਜਾਇਓ ਕਿ ਪੋਲਿਟਿਕਸ ਇਹਦੀ ਕਿੱਦਾਂ ਦੀ ਹੈਗੀ ਆ, ਕੀ ਇਹਦੀ ਸੋਚ ਜਿਹੜੀ ਹੈਗੀ ਆ, ਕਿੱਥੋਂ ਇਹ ਬੋਲਦਾ ਵਾ, ਠੀਕ ਆ। ਤੇ ਡਰੈਡ ਸਕਾਟ ਨੂੰ ਇਹਨੇ ਕਿਉਂ ਮੈਂਸ਼ਨ ਕੀਤਾ,
ਤਾਂ ਕਿ ਬਾਅਦ 'ਚ ਇਹਦੇ ਵੱਲ ਉਂਗਲੀ ਨਾ ਉੱਠੇ, ਇਹਦੇ ਸਰਕਾਰ ਵੱਲ ਉਂਗਲੀ ਨਾ ਉੱਠੇ। ਇਹਨੇ ਸਿੱਧੇ ਹੀ ਜਿਹੜਾ ਸੀਗਾ ਕਿ ਡਰੈਡ ਸਕਾਟ ਵਾਲੇ ਡਿਸੀਜਨ ਨੂੰ ਇਹਨੇ ਕ੍ਰਿਟੀਸਾਈਜ਼ ਕਰਤਾ ਤੇ ਨਾਲ ਹੀ ਇਹ ਕਹਿੰਦਾ ਕਿ ਪਰ ਜਿਹੜੀ 14th ਅਮੈਂਡਮੈਂਟ ਹੈਗੀ ਆ, ਜਿਹੜੀ ਸਿਟੀਜ਼ਨਸ਼ਿਪ ਦਿੰਦੀ ਆ, ਉਹਨੇ ਕਦੀ ਵੀ ਇਹ ਨਹੀਂ ਵਾਅਦਾ ਕੀਤਾ ਸੀਗਾ ਕਿ ਜਿਹੜੀ ਸਿਟੀਜ਼ਨਸ਼ਿਪ ਹੈਗੀ ਆ ਉਹ ਹਰੇਕ ਬੰਦੇ ਨੂੰ ਐਕਸਟੈਂਡ ਹੋਣੀ ਆ ਜੀ। ਬਰਥ ਰਾਈਟ ਸਿਟੀਜ਼ਨਸ਼ਿਪ ਦੀ ਆਪਾਂ ਗੱਲ ਹੋ ਰਹੇ ਆ। ਇਹਨੇ ਉਹਦੇ ਵਿੱਚ ਬੜੇ ਖੂਬਸੂਰਤੀ ਦੇ ਨਾਲ ਇੱਕ ਲਾਈਨ ਜਿਹੜੀ ਹੈਗੀ ਆ, ਠੀਕ ਆ, ਸਬਜੈਕਟ ਟੂ ਦਾ ਜੂਰਿਸਡਿਕਸ਼ਨ ਦੇਅਰਆਫ, ਇਹ ਜਿਹੜੀ ਲਾਈਨ ਹੈਗੀ ਆ ਨਾ, ਇਹਦੇ ਬੇਸ ਤੇ ਇਹ ਗੇਮ ਖੇਡਣ ਦੀ ਕੋਸ਼ਿਸ਼ ਜਿਹੜੀ ਸਾਰੇ ਕਰ ਰਹੇ ਆ ਕਿ 14th ਅਮੈਂਡਮੈਂਟ ਨੂੰ ਆਪਾਂ ਚੈਲੰਜ ਕਿੱਦਾਂ ਕਰਨਾ। ਇਹ ਕੀ ਕਹਿ ਰਿਹਾ ਹੈਗਾ ਕਿ ਜਿਹੜੀ 14th ਅਮੈਂਡਮੈਂਟ ਹੈਗੀ ਆ, ਇਹ ਬਰਥ ਰਾਈਟ ਸਿਟੀਜ਼ਨਸ਼ਿਪ ਜਿਹੜੀ ਹੈਗੀ ਆ ਕਿਹਨੂੰ ਦੇ ਸਕਦਾ ਜਾਂ ਕਿਹਨੂੰ ਨਹੀਂ ਦੇ ਸਕਦਾ, ਉਹ ਆਪਾਂ ਜਿਹੜਾ ਲਾਅ ਦੇ ਰਿਲੇਟਡ ਜਿਹੜੇ ਬਣਾਣੇ ਆ, ਤੇ ਪਹਿਲਾਂ ਹੀ ਆਂਦੇ ਹੀ ਇਹਨੇ ਡਰੈਡ ਸਕਾਟ ਤੋਂ ਪੱਲਾ ਆਪਣਾ ਜਿਹੜਾ ਝਾੜ ਲਿਆ। ਇਹ ਕੀ ਕਹਿੰਦਾ ਕਿ ਜਿਹੜੀ ਸਿਟੀਜ਼ਨਸ਼ਿਪ ਹੈਗੀ ਆ, ਇਹ 2 ਕੈਟਾਗਰੀ ਦੇ ਵਿੱਚ ਕਹਿੰਦਾ ਮੈਂ ਬੰਦਿਆਂ ਨੂੰ ਜਿਹੜਾ ਵੰਡਣਾ। ਓਕੇ। ਪਹਿਲੀ ਕੈਟਾਗਰੀ ਦੇ ਵਿੱਚ ਕਹਿੰਦਾ ਜਿਹਦੇ ਵਿੱਚ ਕਿ ਮਦਰ ਕੱਚੀ ਆ ਉੱਥੇ ਅਮਰੀਕਾ ਦੇ ਵਿੱਚ, ਤੇ ਫਾਦਰ ਜਿਹੜਾ US ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਨਹੀਂ ਹੈਗਾ, ਉਹਦੇ ਜਿਹੜੇ ਜਵਾਕ ਜੰਮਦੇ ਆ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਦੇਣੀ। ਕੱਚਾ ਪਲੱਸ ਕੱਚਾ ਇਜ਼ ਇਕੁਅਲ ਟੂ ਕੱਚਾ, ਮਤਲਬ ਰਾਈਟ। ਤੇ ਦੂਸਰਾ ਉਹ ਕਹਿੰਦਾ ਕਿ ਭਾਵੇਂ ਉਹ ਇੱਥੇ ਵੀਜ਼ੇ ਵੂਜ਼ੇ ਤੇ ਵੀ ਪੱਕੇ ਤੇ ਹੈਗੇ ਆ, ਪਰ ਉਹ ਟੈਂਪਰੇਰੀ ਵੀਜ਼ਾ ਵਗੈਰਾ ਜਿਹੜੇ ਹੈਗੇ ਆ, ਸਟੂਡੈਂਟ ਵਗੈਰਾ, ਟੂਰਿਸਟ ਵੀਜ਼ਾ ਵਗੈਰਾ, ਜਿੱਦਾਂ ਆ ਕੇ ਪੂਰੀ ਪਲੈਨਿੰਗ ਨਾਲ ਲੋਕੀ ਜਿੱਦਾਂ ਜਵਾਕ ਜਿਹੜੇ ਜੰਮਦੇ ਸੀਗੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਇੰਡੀਆ ਤੋਂ, ਆਪਣੇ ਚਾਈਨਾ ਤੋਂ, ਕਾਫੀ ਲੋਕਾਂ ਦੀ ਇਹ ਮਿਸ਼ਨ ਹੀ ਜਿਹੜਾ ਹੁੰਦਾ ਐਂਕਰ ਬੇਬੀ ਜਿਹਨੂੰ ਨਾਮ ਆਉਂਦਾ, ਐਂਕਰ ਬੇਬੀ ਜਿਹਨੂੰ ਕਹਿੰਦੇ ਆ, ਤੇ ਚਾਈਨੀਜ਼ ਤੇ ਇੰਡੀਅਨ, ਇਹਨਾਂ ਦੇ ਵਿੱਚ ਪੂਰੀ ਇਹ ਰੇਸ ਸੀਗੀ ਕਿ ਟੂਰਿਸਟ ਵੀਜ਼ੇ ਤੇ ਚੱਲ ਜਾਈਏ ਤੇ ਬੱਚਾ ਜੰਮ ਦਈਏ। ਤੇ ਇਹ ਤੁਸੀਂ ਵੇਖੋ ਖਬਰਾਂ ਇਹ ਵੀ ਆ ਰਹੀਆਂ ਕਿ ਲੋਕੀ ਇੰਡੀਅਨ ਕਪਲ ਹੀ ਆਪਣੇ ਸੀਗੇ ਕਿ ਉਹ ਡਾਕਟਰ ਨੂੰ ਕਹਿ ਰਹੇ ਕਿ ਛੇਤੀ ਜਵਾਕ ਜਿਹੜਾ ਕਰਦੇ ਦੇ ਆਉਣ ਤੋਂ ਪਹਿਲਾਂ ਤਾਂ ਕਿ ਪਹਿਲਾਂ ਹੀ ਸਿਟੀਜ਼ਨ ਜਿਹੜਾ ਬਣ ਜਾਵੇ ਫੈਕਟ ਹੋਣ ਤੋਂ। ਇਹ ਵੀ ਖਬਰਾਂ ਜਿਹੜੀਆਂ ਆਈਆਂ ਪ੍ਰੀਮੈਚੁਰ ਸੀ ਸੈਕਸ਼ਨ ਕਰਾਉਣ ਨੂੰ ਫਿਰਦੇ ਸੀਗੇ। ਬਿਲਕੁਲ। ਤੇ ਉਹ ਕਹਿੰਦਾ ਕਿ ਇਹ 2 ਕੈਟਾਗਰੀ ਦੇ ਜਿਹੜੇ ਲੋਕ ਆ ਉਹ ਟਾਰਗੇਟ ਕਰਨੇ ਆ, ਕੱਚੇ ਵਾਲੇ ਵੀ ਤੇ ਜਿਹੜੇ ਭਾਵੇਂ ਵੀਜ਼ਿਆਂ ਵੂਜ਼ਿਆਂ ਤੇ ਵੀ ਜਿਹੜੇ ਹੈਗੇ ਆ, ਉਹਨਾਂ ਦੇ ਜਵਾਕਾਂ ਨੂੰ ਆਪਾਂ ਸਿਟੀਜ਼ਨਸ਼ਿਪ ਨਹੀਂ ਦੇਣੀ। ਇਹਦਾ ਜਿਹੜਾ ਜਨਵਰੀ 20 ਦਾ ਆਰਡਰ ਹੈਗਾ, ਉਹ ਕਹਿੰਦਾ 30 ਦਿਨਾਂ ਬਾਅਦ ਇਫੈਕਟ ਜਿਹੜਾ ਲਊਗਾ। ਸੋ ਹੁਣ ਇਹ 30 ਦਿਨਾਂ ਦੇ ਵਿੱਚ ਦੇਖੋ ਆਪਾਂ ਕਿ ਕੀ ਹੋਣਾ। ਇਹ ਤੋਂ ਪਹਿਲਾਂ ਜਿਹੜੀਆਂ 2 ਮੇਨ ਚੀਜ਼ਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣੀਆਂ ਚਾਹੀਦੀਆਂ ਕਿ ਪੋਲਿਟਿਕਸ ਕਿੱਦਾਂ ਹੈਗੀ ਆ। ਸੋ ਸਿਰਫ ਏਦਾਂ ਨਹੀਂ ਕਿ ਨਹੀਂ ਜੀ ਇਹ ਕਦੀ ਹੋ ਨਹੀਂ ਸਕਦਾ, ਨਹੀਂ ਜੀ ਇਹਨੇ ਕਰ ਦੇਣਾ ਵਾ, ਠੀਕ ਆ। ਸੋ ਇਹ ਜਿਹੜੀ ਆਪਾਂ ਗੱਲ ਆ ਸਿਟੀਜ਼ਨਸ਼ਿਪ ਵਾਲੀ, ਤੁਸੀਂ ਇਹ ਵੇਖੋਗੇ ਕਿ ਇਹ ਆਪਾਂ ਅਗਲੇ 2, 3, 4 ਸਾਲ ਦੇ ਵਿੱਚ ਇਹਦੇ ਬਾਰੇ ਆਪਣੀ ਗੱਲਬਾਤ ਜਿਹੜੀ ਚੱਲਦੀ ਰਹਿਣੀ ਆ। ਹਾਂਜੀ। ਆਹ ਵਾਲੇ ਜਿਹੜੇ 2 ਕੇਸ ਲਾਅ ਹੈਗੇ ਆ, ਇਹ ਆਪਾਂ ਦੁਬਾਰਾ ਰੀਵਿਜ਼ਿਟ ਜਿਹੜੇ ਕਰਦੇ ਰਹਿਣੇ ਆ। ਪਹਿਲਾ ਕੇਸ ਲਾਅ ਸੀਗਾ ਡਰੈਡ ਸਕਾਟ ਵਰਸਸ ਸੈਂਡਫੋਰਡ। ਇਹ ਲੈਂਡਮਾਰਕ ਸੁਪਰੀਮ ਕੋਰਟ ਦਾ ਕੇਸ ਸੀਗਾ 1857 ਦਾ। ਤੁਸੀਂ ਦੇਖੋ ਕਿੱਡੀ ਪੁਰਾਣੀ ਜਿਹੜੀ ਗੱਲਬਾਤ ਜਾਂਦੀ ਆ। 1857 ਦਾ ਗੋਰਿਆਂ ਦਾ ਰਾਜ ਸੀਗਾ, ਉਦੋਂ ਇੰਡੀਆ ਕੋਲੋਨਾਈਜ਼ ਸੀਗਾ ਉਹਨਾਂ ਟਾਈਮਾਂ ਦਾ ਜਿਹੜਾ ਇਹ ਕੇਸ ਆ। ਇਹ ਜਿਹੜੇ ਕੇਸ ਦੇ ਵਿੱਚ ਕੀ ਰੂਲ ਹੋਇਆ ਸੀਗਾ ਕਿ ਜਿਹੜੇ ਕਾਲੇ ਲੋਕ ਆ ਉਹ ਸਿਟੀਜ਼ਨ ਨਹੀਂ ਬਣ ਸਕਦੇ US ਦੇ। ਇਸ ਕੇਸ ਨੇ ਇਹ ਰੂਲ ਕੀਤਾ ਸੀਗਾ। ਤੇ ਨਾਲ ਹੀ ਇਸ ਕੇਸ ਨੇ ਜਿਹੜਾ ਇਹ ਵੀ ਦੱਸਿਆ ਸੀਗਾ ਕਿ ਜਿਹੜੀ ਕਾਂਗਰਸ ਹੈਗੀ ਆ ਉਹ ਸਲੇਵਰੀ ਨੂੰ ਨਹੀਂ ਰੋਕ ਸਕਦੀ ਫੈਡਰਲ ਟੈਰੀਟਰੀ ਦੇ ਵਿੱਚ। ਤੇ ਉਹ ਟਾਈਮ ਦੀ ਗੱਲ ਆ ਇਹ। ਉਹ ਟਾਈਮਾਂ ਦੇ ਵਿੱਚ ਤੁਸੀਂ ਦੇਖੋ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਬਈ ਕਾਂਗਰਸ ਕਾਨੂੰਨ ਵਗੈਰਾ ਪਾਸ ਕਰਕੇ ਫੈਡਰਲ ਟੈਰੀਟਰੀ ਦੇ ਵਿੱਚ ਸਲੇਵਰੀ ਨੂੰ ਪ੍ਰੋਹਿਬਿਟ ਨਹੀਂ ਕਰ ਸਕਦੀ, ਤੇ ਜਿਹੜੇ ਅਫਰੀਕਨ ਅਮਰੀਕਨ ਲੋਕ ਜਿਹੜੇ ਹੈਗੇ ਆ ਉਹ ਸਿਟੀਜ਼ਨ ਨਹੀਂ ਬਣ ਸਕਦੇ US ਦੇ। ਤੁਹਾਨੂੰ ਪਤਾ ਹੋਣਾ ਕਿੱਦਾਂ ਸਲੇਵ ਟ੍ਰੇਡ ਜਿਹੜਾ ਸੀਗਾ, ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿੱਦਾਂ, ਤੁਸੀਂ ਗੂਗਲ ਕਰਕੇ ਦੇਖੋ, ਇਹਨਾਂ ਨਹੀਂ ਪਤਾ ਕਿ ਕਿੱਦਾਂ ਫੜ ਕੇ ਉਹਨਾਂ ਨੂੰ ਲੈ ਕੇ ਆਏ ਸੀਗੇ ਤੇ ਵੇਚਿਆ ਗਿਆ ਸੀਗਾ। ਸੋ ਡਰੈਡ ਸਕਾਟ ਕੇਸ ਦੇ ਵਿੱਚ ਕੀ ਸੀਗਾ ਕਿ ਇੱਕ ਸਲੇਵ ਬਲੈਕਮੈਨ ਸੀਗਾ, ਉਹਨੇ ਆਪਣੀ ਫਰੀडम ਵਾਸਤੇ ਕੇਸ ਫਾਈਲ ਕੀਤਾ 1886 ਦੇ 1846 ਦੇ ਵਿੱਚ। ਠੀਕ ਹੈ, 1846 ਚ। ਉਦੋਂ ਕਈ ਸਟੇਟ ਸੀਗੀਆਂ, ਉਹ ਫ੍ਰੀ ਸਟੇਟਸ ਉਹਨੂੰ ਕਹਿੰਦੇ ਸੀਗੇ। US ਦੀ ਵੀ ਬੜੀ ਜਿਹੜੀ ਹਿਸਟਰੀ ਰਹੀ ਆ। ਤੇ ਉਹ ਕਹਿੰਦਾ ਕਿਉਂਕਿ ਮੈਂ ਫ੍ਰੀ ਸਟੇਟ ਦੇ ਵਿੱਚ ਰਹਿਣਾ ਤੇ ਤਾਂ ਕਰਕੇ ਮੈਂ ਇੱਕ ਫ੍ਰੀ ਮੈਨ ਹੈਗਾ, ਤੇ ਉਹਨੇ ਆਪਣੀ ਫਰੀडम ਵਾਸਤੇ ਜਿਹੜੀ ਅਰਜੀ ਪਾਈ। ਸੁਪਰੀਮ ਕੋਰਟ ਨੇ ਉਹਦੇ ਖਿਲਾਫ ਫੈਸਲਾ ਕੀਤਾ। ਸੁਪਰੀਮ ਕੋਰਟ ਨੇ ਉਦੋਂ ਕਿਹਾ ਕਿ ਜਿਹੜੇ ਬਲੈਕ ਪੀਪਲ ਹੈਗੇ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਮਿਲ ਸਕਦੀ, ਤੇ ਉਹ ਫੈਡਰਲ ਕੋਰਟ ਦੇ ਵਿੱਚ ਮੁਕੱਦਮਾ ਨਹੀਂ ਫਾਈਲ ਕਰ ਸਕਦੇ ਇਸ ਚੀਜ਼ ਬਾਰੇ। ਤੇ ਨਾ ਹੀ ਜਿਹੜੀ ਕਾਂਗਰਸ ਆ ਉਹ ਗੁਲਾਮੀ ਨੂੰ ਜਿਹੜਾ ਦੂਰ ਕਰ ਸਕਦੀ ਹੈ। ਉਦੋਂ ਫਾਈਟ ਹੋ ਗਈ ਸੀ ਅਮਰੀਕਾ ਦੇ ਵਿੱਚ ਵੀ। ਸੋ ਹੁਣ ਕੀ ਸੀਗਾ ਕਿ ਇਹ ਜਿਹੜਾ ਡਿਸੀਜਨ ਸੀਗਾ ਡਰੈਡ ਸਕਾਟ ਦਾ, ਇਹ ਐਡਾ ਇਤਿਹਾਸਿਕ ਸੀਗਾ ਕਿ ਇਹਦੇ ਬੇਸ ਤੇ ਅੱਗੇ ਜਿਹੜਾ ਸਿਵਲ ਵਾਰ ਹੋਈ ਸੀਗੀ
ਅਮਰੀਕਾ ਦੇ ਵਿੱਚ। ਸਿਵਲ ਵਾਰ ਹੁੰਦਾ ਜਦੋਂ ਤੁਹਾਡੇ ਦੇਸ਼ ਦੇ ਵਿੱਚ ਆਪਸ 'ਚ ਹੀ ਆਪਣੇ ਮਸਲਿਆਂ ਕਰਕੇ ਜਿਹੜੀ ਸਿਵਲ ਵਾਰ ਹੋ ਜਾਵੇ। ਲੜਾਈ ਹੁੰਦੀ ਹੈ। ਹਰੇਕ ਜਿਹੜਾ ਅਗਾਂਹਵਧੂ ਦੇਸ਼ ਹੈਗਾ ਉਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਸਿਵਲ ਵਾਰ ਜਿਹੜੀ ਹੋਈ ਆ। ਕਈ ਦੇਸ਼ਾਂ ਦੇ ਵਿੱਚ ਆਜ਼ਾਦੀ ਤੋਂ ਬਾਅਦ ਇਹ ਵਾਰ ਨਹੀਂ ਹੋਈ ਅਜੇ, ਤੇ ਉਹਦੇ ਵਿੱਚ ਮਸਲੇ ਅਜੇ ਵੀ ਚੱਲੀ ਜਾਂਦੇ ਆ। ਸੋ ਸਿਵਲ ਵਾਰ ਜਦੋਂ ਹੋ ਗਈ, ਰੌਲਾ ਰੱਪਾ ਜਦੋਂ ਪੈ ਗਿਆ, ਠੀਕ ਆ, ਨਾਰਥ ਤੇ ਸਾਊਥ ਦੀ US ਦੀ ਆਪਸ 'ਚ ਲੜਾਈ ਹੋ ਗਈ। ਜਿਹੜੇ ਸਦਰਨ ਸਟੇਟ ਸੀਗੇ ਉਹ ਸਲੇਵਰੀ ਦੇ ਪ੍ਰੋ ਸੀਗੇ। ਪੂਰੀ ਇਹਨਾਂ ਦੀ ਫੁੱਲ ਜਿਹੜੀ ਲੜਾਈ ਜਿਹੜੀ ਚੱਲੀ ਆ, ਇਹ ਵਰਜੀਨੀਆ ਵਾਲੇ ਜਿਹੜੇ ਇਲਾਕੇ ਆ, ਤੁਸੀਂ ਵੇਖੋ ਮਿਸੀਸਿਪੀ, ਮਿਜ਼ੂਰੀ, ਇਹ ਸਾਰੇ ਜਿਹੜੇ ਇਲਾਕੇ ਆ ਬੜੀ ਹਿਸਟੋਰਿਕ ਜਿਹੜੇ ਇਲਾਕੇ ਜਿਹੜੇ ਹੈਗੇ ਆ, ਠੀਕ ਆ। ਹਿਸਟਰੀ ਜਿਹੜੇ ਲੋਕੀ ਦਿਲਚਸਪੀ ਰਹਿੰਦੇ ਆ, ਤੁਹਾਨੂੰ ਇਹਨਾਂ ਦੇ ਮਿਊਜ਼ੀਅਮ ਵਗੈਰਾ ਕਾਫੀ ਜਿਹੜੀਆਂ ਬੇਅੰਤ ਕਹਾਣੀਆਂ ਜਿਹੜੀਆਂ ਇਹਨਾਂ ਦੀਆਂ ਹੈਗੀਆਂ। ਨਾਰਥ ਪਰ ਜਿੱਤ ਗਿਆ ਸੀਗਾ ਲੱਕੀਲੀ, ਤੇ ਜਿਹੜੇ ਸਲੇਵਰੀ ਸੀਗੀ ਅਲਟੀਮੇਟਲੀ ਅਬੋਲਿਸ਼ ਜਿਹੜੀ ਹੋ ਗਈ ਸੀਗੀ। ਲਿੰਕਨ ਨੇ ਕਰਤੀ ਸੀ ਜਦੋਂ ਜਿਹੜਾ ਸੀਗਾ ਸੁਪਰੀਮ ਕੋਰਟ ਨੇ ਸਾਥ ਪਹਿਲਾਂ ਜਿਹੜਾ ਨਹੀਂ ਦਿੱਤਾ ਸੀਗਾ। ਜਦੋਂ ਸੁਪਰੀਮ ਕੋਰਟ ਨੇ ਸਾਥ ਨਹੀਂ ਦਿੱਤਾ ਤੇ ਸਿਵਲ ਵਾਰ, ਲੜਾਈ ਦੇ ਜ਼ੋਰ ਤੇ, ਬੰਦੂਕਾਂ ਦੇ ਜ਼ੋਰ ਦੇ ਉੱਤੇ, ਠੀਕ ਆ, ਸੈਕੰਡ ਅਮੈਂਡਮੈਂਟ ਦੇ ਜ਼ੋਰ ਦੇ ਉੱਤੇ, ਇਹ ਬੰਦੂਕ ਦੀ ਨੋਕ ਦੇ ਉੱਤੇ ਜਿਹੜਾ ਸੀਗਾ ਇਹ ਦੇਸ਼ ਜਿਹੜਾ ਬਣਿਆ। ਏਦਾਂ ਹੀ ਇਹਨਾਂ ਨੇ ਕੋਲੋਨਾਈਜ਼ਰਸ ਤੋਂ ਬੰਦੂਕ ਦੀ ਨੋਕ ਤੇ ਇਹਨਾਂ ਨੇ ਜਿਹੜੀ ਆਪਣੀ ਆਜ਼ਾਦੀ ਹਾਸਲ ਕੀਤੀ ਸੀ। ਇਹ ਜਿਹੜੀਆਂ ਅਮੈਂਡਮੈਂਟਸ ਜਿਹੜੀਆਂ ਹੈਗੀਆਂ ਤੁਹਾਨੂੰ ਹਥਿਆਰ ਜਿਹੜੇ ਪ੍ਰੋਵਾਈਡ ਕਰਦੀਆਂ। ਏਦਾਂ ਹੀ 2 ਅਮੈਂਡਮੈਂਟਾਂ US ਕਨਸਟੀਟਿਊਸ਼ਨ ਦੇ ਵਿੱਚ ਹੈਗੀਆਂ, 13th ਤੇ 14th ਅਮੈਂਡਮੈਂਟ। 13th ਅਮੈਂਡਮੈਂਟ ਜਿਹੜੀ ਹੈਗੀ ਆ ਸਲੇਵਰੀ ਨੂੰ ਅਬੋਲਿਸ਼ ਕਰਦੀ ਆ, ਤੇ 14th ਅਮੈਂਡਮੈਂਟ ਜਿਹੜੀ ਹੈਗੀ ਆ ਉਹ ਸਿੱਧੇ ਕਹਿੰਦੀ ਹੈਗੀ ਆ ਪਲੇਨ ਅੱਖਰਾਂ ਦੇ ਵਿੱਚ ਕਿ ਵਿਅਕਤੀ US ਦੀ ਧਰਤੀ ਤੇ ਜੰਮਿਆ ਹੈਗਾ ਉਹ US ਸਿਟੀਜ਼ਨ ਜਿਹੜਾ ਹੈਗਾ। ਪਰ ਡਰੈਡ ਸਕਾਟ ਇਹਦੇ ਅਗੇਂਸਟ ਗਿਆ ਸੀਗਾ। ਉਸ ਤੋਂ ਬਾਅਦ, ਠੀਕ ਆ, ਲਗਭਗ 50 ਸਾਲਾਂ ਬਾਅਦ ਇੱਕ ਹੋਰ ਬੜਾ ਇਤਿਹਾਸਿਕ ਕੇਸ ਹੋਇਆ ਸੀਗਾ, ਯੂਨਾਈਟਿਡ ਸਟੇਟਸ ਵਰਸਸ ਵੌਂਗ ਕਿਮ ਆਰਕ। ਇਹ ਬਹੁਤ ਵਧੀਆ ਇਤਿਹਾਸਿਕ ਕੇਸ, ਲੈਂਡਮਾਰਕ ਕੇਸ ਜਿਹੜਾ ਸੀਗਾ 1898 ਦੇ ਵਿੱਚ ਸੁਪਰੀਮ ਕੋਰਟ ਨੇ ਐਸਟੈਬਲਿਸ਼ ਕੀਤਾ ਕਿ ਬਰਥ ਰਾਈਟ ਸਿਟੀਜ਼ਨਸ਼ਿਪ ਹੋਣੀ ਚਾਹੀਦੀ ਆ। ਡਰੈਡ ਸਕਾਟ ਆਪਣੇ ਆਪ ਨੂੰ ਚੇਂਜ ਕਰ ਲਿਆ। ਠੀਕ ਹੈ ਜੀ। ਉਹਨਾਂ ਨੇ ਕਿਹਾ ਕਿ ਜਿੰਨੇ ਵੀ ਲੋਕ, ਜਿਹੜੇ ਵੀ ਬੰਦੇ US ਦੇ ਵਿੱਚ ਬੋਰਨ ਹੁੰਦੇ ਆ ਉਹ US ਦੇ ਸਿਟੀਜ਼ਨ ਆ, ਰਿਗਾਰਡਲੈਸ ਆਫ देयर ਪੇਰੈਂਟਸ ਇਮੀਗ੍ਰੇਸ਼ਨ ਸਟੇਟਸ। ਠੀਕ ਹੈ ਜੀ, ਓਕੇ। ਸੋ ਵੌਨ ਕਿਮ ਆਰਕ ਜਿਹੜਾ ਸੀਗਾ ਉਹ ਸੈਨ ਫਰਾਂਸਿਸਕੋ ਦਾ ਜੰਮਿਆ ਸੀਗਾ, ਚਾਈਨੀਜ਼ ਪੇਰੈਂਟਸ ਦਾ ਜਵਾਕ ਸੀਗਾ, 21 ਸਾਲ ਦਾ ਇਹ ਸੀਗਾ, ਠੀਕ ਹੈ। ਇੱਥੇ ਦਾ ਬੋਰਨ ਬੰਦਾ 21 ਸਾਲ ਦਾ ਸੀਗਾ। ਇਹਦੀ ਤੁਸੀਂ ਹੁਣ ਫੋਟੋ ਦੇਖੋ, ਬੜੀ ਸਰਕੂਲੇਟ ਹੋ ਰਹੀ ਆ ਆਪਣੇ CNN ਵਗੈਰਾ ਹਰੇਕ ਤੇ ਇਹਦੀ ਫੋਟੋ ਬੜੀ, ਇਹਦਾ ਇੱਕ ਡਾਕੂਮੈਂਟ ਸੀਗਾ ਇਮੀਗ੍ਰੇਸ਼ਨ ਵਾਲਾ, ਤੁਸੀਂ ਜੇ ਇਹਨੂੰ ਚੈੱਕ ਕਰੋ ਤਾਂ ਇਹਦਾ ਬੜੀ ਜ਼ਿਆਦਾ ਉਹਦੀ ਸੋਸ਼ਲ ਮੀਡੀਆ ਵਗੈਰਾ ਤੇ ਵੀ ਚਰਚਾ ਜਿਹੜੀ ਵੌਨ ਕਿਮ ਆਰਕ ਦੀ ਹੋ ਰਹੀ ਆ। ਸੈਨ ਫਰਾਂਸਿਸਕੋ ਦਾ ਬੋਰਨ ਸੀਗਾ, 21 ਸਾਲ ਦਾ ਜਦੋਂ ਇਹ ਹੋਇਆ, ਆਪਣੇ ਇਹ ਕਹਿੰਦਾ ਮੈਂ ਚਾਈਨਾ ਘੁੰਮ ਕੇ ਆਵਾਂ, ਆਪਣੇ ਰੂਟਸ ਨਾਲ ਕਨੈਕਟ ਕਰਕੇ ਆਵਾਂ, ਤੇ ਜਦੋਂ ਇਹ ਵਾਪਸ ਆਇਆ ਤੇ ਇਹਨੂੰ ਐਂਟਰੀ ਡਿਨਾਈ ਕਰਤੀ। ਉਹ ਕਹਿੰਦੇ ਤੂੰ US ਸਿਟੀਜ਼ਨ ਨਹੀਂ ਹੈਗਾ। ਠੀਕ ਹੈ। ਇਹ ਦੁਬਾਰਾ ਸੁਪਰੀਮ ਕੋਰਟ ਦੇ ਮੂਹਰੇ ਪਹੁੰਚ ਗਿਆ। ਸੁਪਰੀਮ ਕੋਰਟ ਨੇ 6-2, 2 ਜਣੇ ਅਜੇ ਵੀ ਅਗੇਂਸਟ ਸੀਗੇ ਇਹਦੇ। ਉਹਨਾਂ ਨੇ ਕਿਹਾ ਕਿ ਸਿਟੀਜ਼ਨਸ਼ਿਪ ਜਿਹੜੀ ਕਲੌਜ਼ ਹੈਗੀ ਆ 14th ਅਮੈਂਡਮੈਂਟ ਦੀ, ਇਹ ਬਰਥ ਰਾਈਟ ਸਿਟੀਜ਼ਨਸ਼ਿਪ ਗਰੰਟੀ ਕਰਦੀ ਆ। ਜਿਹੜੇ ਵੀ ਜਵਾਕ US ਦੇ ਵਿੱਚ ਪੈਦਾ ਹੋ ਗਏ ਉਹ ਆਟੋਮੈਟਿਕਲੀ US ਸਿਟੀਜ਼ਨ ਹੋ ਗਏ, ਰਿਗਾਰਡਲੈਸ ਆਫ ਕਿ ਉਹਨਾਂ ਦੇ ਪੇਰੈਂਟਸ ਦਾ ਇਮੀਗ੍ਰੇਸ਼ਨ ਸਟੇਟਸ ਕੀ ਸੀਗਾ। ਇਹ ਬਹੁਤ ਇੱਕ ਹਿਸਟੋਰਿਕ ਮੂਮੈਂਟ ਸੀਗੀ US ਦੇ ਵਿੱਚ, ਮਲਟੀਪਲ ਰੀਜ਼ਨਸ ਕਰਕੇ। ਜਿੱਦਾਂ ਪਹਿਲਾਂ ਦੱਸਿਆ ਕਿ ਜਿਹੜੇ ਲੋਕਾਂ ਨੂੰ ਖੁਦ ਗੁਲਾਮ ਬਣਾ ਕੇ ਲਿਆਏ ਸੀ, ਉਹਨਾਂ ਨਾਲ ਵੀ ਇੰਨਾ ਇਹਨਾਂ ਨੇ ਧੱਕਾ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਿਟੀਜ਼ਨ ਨਹੀਂ ਬਣ ਸਕਦੇ ਆ। ਤੇ ਉਸ ਤੋਂ ਬਾਅਦ ਜਿਹੜੇ ਚਾਈਨੀਜ਼ ਲੋਕ ਸੀਗੇ ਉਹਨਾਂ ਨਾਲ ਬਹੁਤ ਜ਼ਿਆਦਾ ਇਹਨਾਂ ਨੇ ਧੱਕਾ ਕੀਤਾ। ਉਹ ਬਹੁਤ ਪੁਰਾਣੇ ਆ ਉਰੇ, ਠੀਕ ਆ, 200 ਸਾਲ ਪੁਰਾਣੇ ਆ ਉਰੇ। ਇਹਨਾਂ ਦੀ ਬੜੀ ਜ਼ਿਆਦਾ ਜਿਹੜੀ ਹਿਸਟਰੀ ਆ ਸੈਨ ਫਰਾਂਸਿਸਕੋ ਸਪੈਸ਼ਲੀ ਏਰੀਆ ਦੇ ਵਿੱਚ, ਕਾਫੀ ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਰਹੀ ਆ ਰੇਲ ਰੋਡ ਵਰਕਰ ਤੋਂ ਲੈ ਕੇ। ਤੁਸੀਂ ਵੇਖੋ ਕਿ ਬਹੁਤ ਜਿਹੜਾ US ਨੂੰ ਇਹਨਾਂ ਨੇ ਜਿਹੜਾ ਕੰਟਰੀਬਿਊਸ਼ਨ ਜਿਹੜੀਆਂ ਕੀਤੀਆਂ, ਪਰ ਸਿਟੀਜ਼ਨ ਨਹੀਂ ਇੱਥੇ ਦੇ ਬਣ ਸਕਦੇ ਸੀਗੇ। ਪਰ ਇਹ ਜਿਹੜਾ ਕੇਸ ਸੀਗਾ ਇਹਨੇ ਫੋਰਐਵਰ ਜਿਹੜੀ ਇੰਟਰਪ੍ਰੀਟੇਸ਼ਨ ਸੀਗੀ 14th ਅਮੈਂਡਮੈਂਟ ਦੀ ਚੇਂਜ ਕਰਤੀ। ਜੇ ਹੁਣ ਸੁਪਰੀਮ ਕੋਰਟ ਇਹ ਨਹੀਂ ਕਰਦਾ ਤੇ ਇਹ ਧੱਕਾ ਜਿਹੜਾ ਚੱਲਿਆ ਆ ਰਿਹਾ ਹੋਣਾ ਸੀਗਾ। ਤੇ 1898 ਦੇ ਵਿੱਚ ਸੁਪਰੀਮ ਕੋਰਟ ਨੇ ਇਹਨੂੰ ਚੇਂਜ ਕਰਤਾ। ਤੁਸੀਂ ਹੁਣ ਇਹ ਦੇਖੋ ਕਿ ਲਗਭਗ 125-130 ਸਾਲਾਂ ਬਾਅਦ ਫੇਰ ਦੁਬਾਰਾ ਹਾਲਾਤ ਉਦਾਂ ਦੇ ਬਣ ਗਏ ਆ। ਆਪਾਂ ਫੇਰ ਉਸੇ ਚੀਜ਼ ਮੋਰੇ ਜਿਹੜੇ ਖੜੇ ਆ, ਠੀਕ ਆ। ਫਾਈਟ ਇਹ ਕਿਹਦੀ ਆ? ਉਦੋਂ ਇਹ ਫਾਈਟ ਸੀਗੀ ਗੋਰਿਆਂ ਦੀ ਵਰਸਸ ਕਲਰਡ ਲੋਕਾਂ ਦੀ। ਅੱਜ ਇਹ ਫਾਈਟ ਕਿਹਦੀ ਹੈਗੀ ਆ? ਕੀ ਇਹ ਫਾਈਟ ਅੱਜ ਵੀ ਗੋਰਿਆਂ ਵਰਸਸ ਕਲਰਡ ਲੋਕਾਂ ਦੀ ਆ ਜਾਂ ਕਿਹਦੀ ਆ?
ਇਹ ਹੁਣ ਇਨਫੋਰਸਮੈਂਟ ਦਾ ਜਿਹੜਾ ਪਲਾਨ ਇਹਨਾਂ ਨੇ ਲੋਕਾਂ ਨੂੰ ਰਾਉਂਡ ਅਪ ਕਰਨਾ, ਡਿਪੋਰਟ ਕਰਨਾ, ਇਹ ਹੁਣ ਟਰੰਪ ਸਾਹਿਬ ਨੇ ਜਾ ਕੇ ਤਾਂ ਸਿੱਧਾ ਹੀ ਕਹਿ ਦਿੱਤਾ ਕਿ ਡਰੈਡ ਸਕੁਆਡ ਜਿਹੜਾ ਬੜਾ ਅਨਫੋਰਚੂਨੇਟ ਸੀਗਾ। ਪਰ ਟਰੰਪ ਸਾਹਿਬ ਤੁਸੀਂ ਇਹ ਵੀ ਤੇ ਵੇਖੋ ਕਿ ਜਿਹੜੇ ਜਿੱਦਾਂ ਲੋਕਾਂ ਨੂੰ ਰਾਉਂਡ ਅਪ ਕਰ ਰਹੇ ਆ, ਉਹਦੇ ਵਿੱਚ ਕੀ ਹੋ ਰਿਹਾ ਹੈਗਾ, ਕਿ ਉਹਦੇ ਵਿੱਚ ਨਜਾਇਜ਼ ਬਰਾਊਨ ਬੰਦਾ ਹੁਣ ਪਿਸ ਰਿਹਾ ਕਿ ਨਹੀਂ ਪਿਸ ਰਿਹਾ ਇਸ ਵੇਲੇ, ਉਹ ਜਿਹੜਾ ਸਵਾਲ ਹੈਗਾ। ਇਹ ਜਿਹੜੀਆਂ ਇਮੀਗ੍ਰੇਸ਼ਨ ਸੰਸਥਾਵਾਂ ਜਿਹੜੀਆਂ ਹੈਗੀਆਂ, ਉਹ ਇਹੀ ਕਹਿ ਰਹੀਆਂ ਹੈਗੀਆਂ ਕਿ ਬਈ ਠੀਕ ਹੈ, ਤੂੰ ਜਿੱਤ ਗਿਆ, ਜੋ ਤੂੰ ਕਰਨਾ ਕਰ, ਸਾਰਾ ਦੇਸ਼ ਤੇਰੇ ਮਗਰ ਆ, ਲੋਕੀ ਤੇਰੇ ਨਾਲ ਸਹਿਮਤ ਆ, ਅਸੀਂ ਖੁਦ ਸਹਿਮਤ ਆ ਕਿ ਜਿਹੜੇ ਕ੍ਰਿਮੀਨਲ ਆ, ਸਾਰੇ ਰੌਲਾ ਰੱਪਾ ਪਾਉਣ ਵਾਲੇ ਆ, ਮਿਹਨਤ ਨਹੀਂ ਇੱਥੇ ਕਰਨਾ ਚਾਹੁੰਦੇ, ਉਹਨਾਂ ਨੂੰ ਚੱਕ ਕੇ ਵਾਪਸ ਭੇਜੋ। ਪਰ ਜਿਹੜੇ ਮਿਹਨਤ ਕਰਨਾ ਚਾਹੁੰਦੇ ਆ, ਸਧਾਰਨ ਜਿਹੜੇ ਲੋਕ ਆ, ਉਹਨਾਂ ਬਾਰੇ ਕੀ? ਠੀਕ ਆ। ਸੋ ਇੱਕ ਪਾਸੇ ਉਹਨਾਂ ਨੂੰ ਰਾਉਂਡ ਅਪ ਕਰ ਰਹੇ ਆ, ਦੂਸਰੇ ਪਾਸੇ ਜਿਹੜੇ ਉਹਨਾਂ ਦੇ ਜਵਾਕ ਆ, ਉਹਨਾਂ ਦੇ ਵੱਲ ਆ ਰਹੇ ਆ। ਤੁਸੀਂ ਇਹ ਹੁਣ ਦੇਖੋ ਕਿ ਇਹ ਫੇਅਰ ਅਪਰੋਚ ਆ ਕਿ ਇਹ ਥੋੜਾ ਜਿਹਾ ਜ਼ਿਆਦਾ ਰੇਸਿਜ਼ਮ ਵੱਲ, ਰਾਈਟ ਵਿੰਗ ਵੱਲ ਸ਼ਿਫਟ ਹੋ ਗਿਆ। ਇਹਦਾ ਜਵਾਬ ਮੈਂ ਨਹੀਂ ਦਊਂਗਾ, ਇਹ ਜਵਾਬ ਤੁਸੀਂ ਦੇਵੋਗੇ ਕਿ ਕਿੱਧਰ ਨੂੰ ਸ਼ਿਫਟ ਹੋ ਰਿਹਾ। ਕਿਉਂਕਿ ਕੱਲ ਨੂੰ ਨਾ ਕੰਪਲੇਂਟ ਕਰਿਓ ਜਦੋਂ ਤੁਹਾਡੇ ਵੱਲ ਫੇਰ ਦੁਬਾਰਾ ਵਾਪਸ ਆ ਗਏ। ਤੁਹਾਨੂੰ ਇੱਕ ਜਿਹੜਾ ਯੂਐਸ ਦਿੱਤਾ ਹੋਇਆ, ਸਾਡੇ ਤੋਂ ਪਹਿਲਾਂ ਜਿਹੜੇ ਪੰਜਾਬੀ ਆਏ ਸੀਗੇ, ਸਾਰੇ ਆਏ ਸੀਗੇ, ਉਹਨਾਂ ਨੇ ਬੜਾ ਰੇਸਿਜ਼ਮ ਜਿਹੜਾ ਝੱਲਿਆ। ਠੀਕ ਆ, ਆਪਾਂ ਉਹਨਾਂ ਦੇ ਮੋਢਿਆਂ ਤੇ ਬਹਿ ਕੇ ਬੜਾ ਸੌਖੇ ਤਰੀਕੇ ਨਾਲ ਜਿਹੜਾ ਆਪਣੀ ਲਾਈਫ ਇੱਥੇ ਜੀ ਰਹੇ ਆ। ਪੁਰਾਣੀਆਂ ਤੁਸੀਂ ਗੱਲਾਂ ਦੇਖੋ, ਕਿੱਦਾਂ ਉਹਨਾਂ ਦੀ ਐਕਸਕਲੂਜਨ ਸੀਗੀ, ਰਿਮੂਵਲ ਸੀਗਾ। ਹੁਣ ਆ ਕੇ ਸਿੱਧਾ ਖੇਤ ਵੇਚ ਕੇ, ਬਾਰਡਰ ਟੱਪ ਕੇ, ਦੋਸਤਾਂ ਦੇ ਨਾਲ ਘਰਾਂ 'ਚ ਰਹਿ ਕੇ, ਗੱਡੀਆਂ ਚਲਾ ਕੇ, ਤੁਹਾਨੂੰ ਲੱਗਦਾ ਕਿ ਪੁਰਾਣੀਆਂ ਚੀਜ਼ਾਂ ਸਾਰੀਆਂ ਅਣਦੇਖੀਆਂ ਹੋ ਗਈਆਂ। ਉਹ ਪੁਰਾਣੀਆਂ ਚੀਜ਼ਾਂ ਤੁਹਾਡੇ ਮੂਹਰੇ ਫੇਰ ਉਹਨਾਂ ਨੇ ਲਿਆ ਕੇ ਜਿਹੜੀਆਂ ਸੁੱਟ ਦਿੱਤੀਆਂ। ਠੀਕ ਆ, ਜਿਹਨਾਂ ਦੇ ਤੁਹਾਡੇ ਜਵਾਕ ਵੀ ਹੁਣ ਜਿਹੜੇ ਇੱਥੇ ਜੰਮੇ ਆ ਜਾਂ ਜੰਮੂਗੇ, ਉਹਨਾਂ ਬਾਰੇ ਜਿਹੜੀ ਗੱਲ ਜਿਹੜੀ ਪਹੁੰਚ ਗਈ ਆ, ਗੱਲ ਤੁਹਾਡੇ ਘਰਾਂ ਤੱਕ ਜਿਹੜੀ ਪਹੁੰਚ ਗਈ ਆ। ਜੇ ਤੁਸੀਂ ਅਜੇ ਵੀ ਡਿਨਾਇਲ ਦੇ ਵਿੱਚ ਰਹਿਣਾ, ਕੱਲ ਨੂੰ ਇਹ ਨਾ ਕੰਪਲੇਂਟ ਕਰਿਓ ਜਦੋਂ ਗੱਲ ਇਹ ਤੋਂ ਵੀ ਜ਼ਿਆਦਾ ਜਿਹੜੀ ਵੱਧ ਗਈ। ਸੋ ਹੁਣ ਗੱਲ ਇਹ ਹੈ ਕਿ ਇਹਨੂੰ ਐਜ਼ ਅ ਕਮਿਊਨਿਟੀ ਆਪਾਂ ਕਿੰਨਾ ਪੁਸ਼ ਬੈਕ ਕਰਨਾ, ਕਿੰਨਾ ਪੁਸ਼ ਬੈਕ ਨਹੀਂ ਕਰਨਾ। ਆਪਾਂ ਆਪਣੀਆਂ ਲੋਕਲ ਪੋਲਿਟਿਕਸ ਦੇ ਵਿੱਚ ਗੁਰਦੁਆਰੇ ਵਾਲੀਆਂ, ਕਿ ਕਿਹੜਾ ਸੈਨੇਟਰ ਕਿੱਦਾਂ, ਆਪਾਂ ਉਹਨਾਂ 'ਚ ਕਰਨਾ ਕਿ ਹੁਣ ਆਪਾਂ ਵਾਈਡਰ ਸਕੇਲ ਤੇ ਇਹ ਗੱਲ ਜਿਹੜੀ ਪਹੁੰਚ ਗਈ ਆ। ਕਿਉਂਕਿ ਤੁਹਾਨੂੰ ਕਿਸੇ ਨੇ ਇਹ ਕਾਨੂੰਨ ਨਹੀਂ ਦੱਸੇ, ਤੁਹਾਨੂੰ ਕਿਸੇ ਨੇ ਇੰਨਾ ਪਿੱਛੇ ਲਿਜਾ ਕੇ ਨਹੀਂ ਦੱਸਣਾ ਕਿ ਕੀ ਚੀਜ਼ ਸੀਗੀ, ਫਿਲਾਸਫੀਕਲ ਇਹਨਾਂ ਦੀਆਂ ਫਾਊਂਡੇਸ਼ਨ ਜਿਹੜੀਆਂ ਕਿੱਥੇ ਹੈਗੀਆਂ। ਇਹ ਜਿਹੜੀ ਪਾਰਟੀ ਹੈਗੀ ਆ ਕਿ ਇਹ ਜਿੱਤਿਆ ਕਿੱਦਾਂ ਹੈਗਾ ਬੰਦਾ, ਜਿਹੜਾ ਇੱਕ ਐਕਸਟ੍ਰੀਮ ਰਾਈਟ ਵਿੰਗ ਸੀਗਾ, ਕਲੂ ਕਲਕਸ ਕਲੈਨ ਸੀਗਾ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀ ਨੇਰਗਰਦੀ ਜਿਹੜੀ ਚੱਲਦੀ ਸੀਗੀ, ਇਹ ਵਾਪਸ ਰਿਵਾਈਵ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਆ। ਜਿੱਦਾਂ ਕਿ ਆਪਾਂ ਆਪਣੇ ਮੁਲਕਾਂ 'ਚ ਚਾਹੁੰਦੇ ਆ ਪੁਰਾਣੀ ਗਲੋਰੀ ਰਿਸਟੋਰ ਹੋਵੇ, ਇਹ ਵੀ ਲੋਕੀ ਚਾਹੁੰਦੇ ਹੈਗੇ ਆ ਕਿ ਇਹਨਾਂ ਦੀ ਪੁਰਾਣੀ ਗਲੋਰੀ ਜਿਹੜੀ ਰਿਸਟੋਰ ਹੋਵੇ। ਹੁਣ 14th ਅਮੈਂਡਮੈਂਟ ਦੀ ਆਪਾਂ ਗੱਲ ਅੱਗੇ ਕਰਾਂਗੇ। ਠੀਕ ਹੈ, ਇਹਨੇ ਡੈਡ ਸਕੁਆਡ ਨੂੰ ਆ ਕੇ ਸਿੱਧੇ ਪਹਿਲਾਂ ਨਕਾਰਤਾ ਜਦੋਂ ਇਹਨੇ ਸਹੁੰ ਚੱਕੀ। ਇਹਦੇ ਨਾਲ ਨਾਲ ਹੀ ਇਹਨੇ ਸਵੀਪਿੰਗ ਐਗਜ਼ੈਕਟਿਵ ਆਰਡਰਸ, ਮਾਸ ਡਿਪੋਰਟੇਸ਼ਨ ਕਰਤੀਆਂ। ਜਿਹੜੇ ਲੋਕਾਂ ਨੇ ਮਾਸ ਪਾਰਡਨਸ, ਜਿਹੜੇ ਲੋਕਾਂ ਨੇ ਧਾਵਾ ਬੋਲਿਆ ਸੀਗਾ ਕੈਪੀਟਲ ਦੇ ਉੱਤੇ, ਜਿਹਦੇ ਵਿੱਚ ਪੁਲਿਸ ਵਾਲੇ ਜਿਹੜੇ ਮਰ ਗਏ ਸੀਗੇ, ਉਹਨਾਂ ਨੂੰ ਵੀ ਛੱਡਤਾ। ਬੰਦੂਕਾਂ ਲੈ ਕੇ ਜਿਹੜੇ ਚਲ ਗਏ ਸੀਗੇ। ਤੁਸੀਂ ਵੇਖੋ ਕਿ ਆਰਮਡ ਮਿਲਿਸ਼ੀਆ ਜਿਹੜਾ ਚਲ ਗਿਆ ਸੀਗਾ, ਕਿਸੇ ਵੀ ਕੋਪ ਨੇ ਉਹਦੇ ਉੱਤੇ ਗੋਲੀ ਨਹੀਂ ਚਲਾਈ। ਠੀਕ ਆ, ਜਦੋਂ ਕਾਲੇ ਕਹਿੰਦੇ ਕਿ ਟ੍ਰਿਗਰ ਹੈਪੀ ਪੁਲਿਸ ਜਿਹੜੀ ਹੈਗੀ ਆ ਕਿ ਗੱਲਬਾਤ ਨਹੀਂ ਹੁੰਦੀ, ਸਿੱਧੇ ਗੋਲੀ ਜਿਹੜੀ ਮਾਰ ਦਿੰਦੀ ਆ। ਆਪਾਂ ਡਰੀ ਦਾ ਕਈ ਵਾਰੀ ਕਿ ਯਾਰ ਥੋੜੀ ਜਿਹੀ ਹਰਕਤ ਇੱਧਰ ਉੱਧਰ ਦੀ ਹੋ ਗਈ ਤੇ ਇਹਨੇ ਕਹਿਣਾ ਕਿ ਮੈਂ ਜਸਟੀਫਾਈਡ ਸੀਗਾ ਗੋਲੀ ਮਾਰਨ ਲਈ। ਕਿਸੇ ਨੇ ਵੀ ਬੰਦੂਕ ਦੀ ਗੋਲੀ ਜਿਹੜੀ ਨਹੀਂ ਨੱਪੀ, ਸਾਰਿਆਂ ਦੇ ਸਾਹਮਣੇ ਕਬਜ਼ਾ ਜਿਹੜਾ ਕਰ ਲਿਆ। ਕਿਸੇ ਹੱਦ ਤੱਕ ਤਾਂ ਉਹ ਟ੍ਰੀਜ਼ਨ ਵੀ ਕਹਿੰਦੇ ਸੀਗੇ ਕਿ ਇਹ ਟ੍ਰੀਜ਼ਨ ਜਿਹੜਾ ਹੋਇਆ ਚਾਹੀਦਾ, ਕਿ ਇਹ ਤਖਤਾ ਜਿਹੜਾ ਪਲਟ ਕਰਨਾ ਚਾਹੁੰਦਾ ਸੀਗਾ। ਇਹਨੇ ਆ ਕੇ ਸਾਰਿਆਂ ਨੂੰ ਜਿਹੜਾ ਮਾਸ ਪਾਰਡਨ ਜਿਹੜੀ ਕਰ ਦਿੱਤੀ। ਉਹ ਚੀਜ਼ ਨੂੰ ਯਾਦ ਰੱਖੋ। ਠੀਕ ਆ, ਇਹੀ ਤੁਸੀਂ ਚੀਜ਼ ਦੱਸੋ ਜੇ ਕਿਸੇ ਕਲਰਡ ਲੋਕਾਂ ਨੇ ਜੇ ਕੀਤੀ ਹੁੰਦੀ ਆਪਣੇ, ਇਹਦੇ ਲਾਗੇ ਛਾਗੇ ਵੀ ਕੁਝ ਹੋਰ ਏਦਾਂ ਦਾ ਹੋਇਆ ਹੁੰਦਾ, ਤੇ ਤੁਸੀਂ ਇਹ ਦੱਸੋ ਕਿ ਉਹ ਕਿੱਦਾਂ ਹੈਂਡਲ ਹੋਣੇ ਸੀਗੇ। ਉਹ ਚੀਜ਼ ਨੂੰ ਜਿਹੜਾ ਵੇਖੋ। ਫਿਰ ਕੀ ਸੀਗਾ ਕਿ ਇਹਨੇ ਹੁਣ ਜਿਹੜੀ ਬਰਥ ਰਾਈਟ ਸਿਟੀਜ਼ਨਸ਼ਿਪ ਸੀਗੀ, ਉਹਨੂੰ ਐਂਡ ਕਰਨ ਵਾਲਾ ਜਿਹੜਾ 14th ਅਮੈਂਡਮੈਂਟ ਵਾਲਾ ਸੀਗਾ, ਸੁਪਰੀਮ ਕੋਰਟ ਵਾਲਾ ਸੀਗਾ, ਉਹਨੂੰ ਇਹ ਕਹਿੰਦਾ ਮੈਂ ਰਿਵਰਸ ਜਿਹੜਾ ਕਰ ਦੇਣਾ। ਚਾਈਨੀਜ਼ ਨੈਸ਼ਨਲ ਵਾਲਾ ਜਿਹੜਾ ਤੁਹਾਨੂੰ ਕੇਸ ਜਿਹੜਾ ਦੱਸਿਆ, ਇਹਨੇ ਹੁਣ 100 ਸਾਲਾਂ ਤੋਂ ਵੀ ਉੱਤੇ 1898 ਤੋਂ ਔਨਵਰਡਸ ਸਿਟੀਜ਼ਨਸ਼ਿਪ ਕਿੰਨੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਯੂਐਸ ਦੇ ਵਿੱਚ ਗ੍ਰਾਂਟ ਜਿਹੜੀ ਕੀਤੀ ਆ, ਇਹ ਉਹਨੂੰ ਚੈਲੰਜ ਜਿਹੜਾ ਕਰ ਰਿਹਾ। ਇਹਦੇ ਤੋਂ ਇਹ ਵੇਖਣ ਨੂੰ ਮਿਲਦਾ ਕਿ ਜਿਹੜਾ ਡਰੈਡ ਸਕੁਆਡ ਵਾਲਾ ਜਿਹੜਾ ਡਿਸੀਜਨ ਸੀਗਾ ਨਾ, ਟਰੰਪ ਨੇ ਜਾਣ ਬੁੱਝ ਕੇ ਪੂਰੀ ਕੈਲਕੂਲੇਸ਼ਨ ਦੇ ਨਾਲ ਉਹਨੂੰ ਤਾਂ ਕਰਕੇ ਨਕਾਰਿਆ ਕਿ ਕੱਲ ਨੂੰ ਕੋਈ ਇਹ ਨਾ ਫਿੰਗਰ ਪੁਆਇੰਟ ਕਰ ਦੇਵੇ ਕਿ ਇਹ ਬੰਦਾ ਰੇਸਿਸਟ ਆ ਜਾਂ ਇਹ ਵਾਈਟ ਸੁਪਰੀਮੇਸਿਸਟ ਵੱਲ ਜਾ ਰਿਹਾ। ਤੇ ਇਹਨੂੰ ਇਹ ਆਂਦੇ ਕਹਿੰਦਾ ਕਿ ਬੜਾ ਸ਼ੇਮਫੁਲ ਡਿਸੀਜਨ ਸੀਗਾ।
ਤੇ ਜੇ ਪਰ ਤੁਸੀਂ ਕਹਿ ਰਹੇ ਆ ਕਿ ਇਹ ਸ਼ੇਮਫੁਲ ਡਿਸੀਜਨ ਸੀਗਾ ਡਰੈਡ ਸquad ਵਾਲਾ, ਪਰ ਨਾਲ ਹੀ ਕਹਿੰਦੇ ਹੋਏ ਤੁਸੀਂ ਬਰਥ ਰਾਈਟ ਵਾਲਾ ਵੀ ਕਰ ਰਹੇ ਆ, ਨਾਲ ਹੀ ਤੁਸੀਂ 10,000 ਬੰਦੇ ਵੀ ਭੇਜ ਰਹੇ ਆ, ਨਾਲ ਹੀ ਤੁਸੀਂ ਇਹ ਆਰਡਰ ਵੀ ਭੇਜ ਰਹੇ ਆ। ਸੋ ਇਹ ਚੀਜ਼ ਨੂੰ ਹੁਣ ਦੇਖੋ ਤੁਸੀਂ ਕਿ ਤੁਸੀਂ ਭਾਵੇਂ ਉਹਨੂੰ ਪਸੰਦ ਕਰਦੇ ਆ, ਭਾਵੇਂ ਤੁਸੀਂ ਉਹਨੂੰ ਨਹੀਂ ਪਸੰਦ ਕਰਦੇ ਆ, ਪਰ ਤੁਸੀਂ ਇਹ ਦੇਖੋ ਕਿ ਇਹ ਚੀਜ਼ਾਂ ਕਿਹੜੀ ਹੱਦ ਤੱਕ ਕਿੱਧਰਲੇ ਪਾਸੇ ਵੱਲ ਨੂੰ ਜਿਹੜੀਆਂ ਜਾ ਸਕਦੀਆਂ। ਕੈਨੇਡਾ ਦੇ ਵਿੱਚ ਤੁਸੀਂ ਟਰੰਪ ਜਿਹੜੇ ਕਮੈਂਟਸ, ਹੁਣ ਕਮੈਂਟ ਸੈਕਸ਼ਨ ਦੇ ਵਿੱਚ ਪੜੋ, ਠੀਕ ਹੈ, ਪੱਗ ਨੂੰ ਲੈ ਕੇ ਹੁਣ ਖੁੱਲਾ ਹੀ ਜਿਹੜਾ ਉਹ ਰੌਲਾ ਜਿਹੜਾ ਪਾ ਰਹੇ ਆ, ਠੀਕ ਆ, ਟਰਬਨ ਨੂੰ ਲੈ ਕੇ ਜਿਹੜੇ ਕਮੈਂਟਸ ਜਿਹੜੇ ਸੀਗੇ ਸਾਰੇ ਗੋਰੇ ਸ਼ਰੇਆਮ ਹੀ ਜਿਹੜੇ ਕਰਨ ਲੱਗ ਪਏ ਆ, ਕਿਸੇ ਨੂੰ ਕੋਈ ਹੁਣ ਸ਼ਰਮ ਲਿਹਾਜ਼ ਨਹੀਂ ਹੈਗੀ, ਠੀਕ ਆ। ਜਿਹੜੇ ਛਲਾਰੂ ਸੀਗੇ ਉਹਨਾਂ ਨੇ ਮੌਕਾ ਦਿੱਤਾ, ਉਹਨਾਂ ਨੂੰ ਹਰਕਤਾਂ ਉਹ ਕੀਤੀਆਂ, ਠੀਕ ਆ, ਕਿੱਕਲੀਆਂ ਗਿੱਧੇ ਪਾ ਕੇ ਉਹਨਾਂ ਦਾ ਜਿਹੜਾ ਕਲਚਰ ਖਰਾਬ ਕਰਕੇ, ਕਲੱਬਾਂ 'ਚ ਜਾ ਕੇ, ਨਿਊ ਈਅਰਾਂ ਤੇ ਜਾ ਕੇ ਰੌਲਾ ਰੱਪਾ ਪਾ ਕੇ, ਪਾਰਕਿੰਗ ਲੋਟਾਂ 'ਚ ਪਟਾਕੇ ਚਲਾ ਕੇ, ਗੰਦ-ਮੰਦ ਪਾ ਕੇ, ਕਾਰ ਜੈਕਿੰਗਾਂ ਕਰਕੇ ਉਹਨਾਂ ਨੂੰ ਮੌਕਾ ਦਿੱਤਾ। ਪਰ ਜਿਹੜੇ ਕਮਿਊਨਿਟੀ ਨੇ ਇੰਨਾ ਵੱਡਾ ਕੰਮ ਕੀਤਾ ਸੀਗਾ, ਇੰਨੀ ਜਿਹੜੀ ਤੁਸੀਂ ਕਹਿ ਲਓ ਕਿ ਰਿਸਪੈਕਟ ਜਿਹੜੀ ਖੱਟੀ ਸੀਗੀ, ਉਹ ਸਾਰੀ ਵੀ ਜਿਹੜੀ ਸੀਗੀ 1 ਸਾਲ ਦੇ ਅੰਦਰ ਅੰਦਰ ਤੁਸੀਂ ਦੇਖੋ ਕਿ ਨੈਰੇਟਿਵ ਜਿਹੜਾ ਸਾਰਾ ਚੇਂਜ ਹੋ ਗਿਆ। ਕਮੈਂਟਸ ਦੇ ਵਿੱਚ ਪਹਿਲਾਂ ਉਹ ਕਹਿੰਦੇ ਸੀ ਕਿ ਬੜੇ ਹੈਲਪਫੁਲ ਬੰਦੇ ਆ, ਉੱਥੋਂ ਲੈ ਕੇ ਸਾਰਾ ਜਿਹੜਾ ਸੀਗਾ ਇਹ ਰੌਲੇ ਰੱਪੇ ਨੇ ਓਵਰਸ਼ੈਡੋ ਜਿਹੜਾ ਕਰਤਾ। ਤਾਂ ਕਰਕੇ ਹੁਣ ਜਿਹੜੀ ਕਮਿਊਨਿਟੀ ਉਹ ਵੀ 50-50 ਸਪਲਿਟ ਹੈਗੀ ਆ, ਠੀਕ ਹੈ, ਕਿ ਕਿੱਧਰਲੇ ਪਾਸੇ ਨੂੰ ਹੁਣ ਜਾਈਏ, ਕਿ ਇੱਧਰ ਨੂੰ ਜਾਈਏ ਤੇ ਇਹ ਲੋਕੀ ਰੌਲਾ ਪਾ ਰਹੇ ਆ, ਉਧਰ ਨੂੰ ਜਾਈਏ ਤਾਂ ਫਿਰ ਰੇਸਿਜ਼ਮ ਦਾ। ਇਹਦੇ ਵਿੱਚ ਆਪਾਂ ਸਾਰੇ ਜਾਣੇ ਵੀ ਵਿੱਚ ਵਿਚਾਲੇ ਫਸਾਂਗੇ ਕਿਸੇ ਹੱਦ ਤੱਕ, ਠੀਕ ਆ। ਅਗਲੇ 4 ਸਾਲਾਂ ਦੇ ਵਿੱਚ ਇਹਦੇ ਕੌਨਸੀਕੁਐਂਸ ਜਿਹੜੇ ਹੈਗੇ ਆ, ਜਿਹੜਾ ਵੀ ਸਰਕਾਰੀ ਦੁਬਾਰੇ ਜਿਹੜਾ ਆਫਿਸਾਂ ਦੇ ਵਿੱਚ ਜਿਹੜਾ ਹੈਗਾ ਲਿਬਰਲ ਪਾਕਟ ਦੇ ਵਿੱਚ ਨਹੀਂ ਹੈਗਾ, ਉਹ ਸਾਰਿਆਂ ਨੂੰ ਇਹਦਾ ਵੇਖਣ ਨੂੰ ਜਿਹੜਾ ਮਿਲੂਗਾ, ਠੀਕ ਆ। ਉਹ ਤੁਸੀਂ ਅੱਜ ਜਾ ਕੇ ਪੇਜਸ ਬਣਾਏ ਹੋਏ ਉਹਨਾਂ ਨੇ ਕਿ ਉਹ ਖਬਰ ਜਿਹੜੀ ਹੈਗੀ, ਹੁਣ ਕੈਨੇਡਾ ਦਾ ਇੱਕ ਜਿਹੜਾ ਪੇਜ ਸੀਗਾ, ਉਹ ਜਿਹੜੀ ਖਬਰ ਹੀ ਪੰਜਾਬੀ ਬੰਦਿਆਂ ਦੀ ਜਿਹੜੀ ਕਰ ਰਹੇ ਆ, ਇਹ ਵੀ ਬੰਦੇ ਘੱਟ ਨਹੀਂ ਹੈਗੇ ਕਿ ਇਹ ਵੀ ਵੀਡੀਓ ਤੇ ਵੀਡੀਓ ਪਾ ਕੇ, ਰੀਲਾਂ ਤੇ ਰੀਲਾਂ ਬਣਾ ਕੇ ਇਹ ਵੀ ਘੱਟ ਨਹੀਂ, ਇਹ ਵੀ ਨਹੀਂ ਰੁਕ ਰਹੇ, ਤੇ ਉਹ ਵੀ ਇਹਨਾਂ ਦੀ ਜਿਹੜੀਆਂ ਵੀਡੀਓਆਂ ਨੂੰ ਹਾਈਲਾਈਟ ਕਰਕੇ ਜਿਹੜਾ ਰੁਕ ਨਹੀਂ ਰਹੇ, ਕਿ ਜਿਹੜਾ ਐਸਕੇਲੇਟਰਾਂ ਤੇ ਜਾਂਦੇ ਬੁੜਕਾ ਮਰੀ ਜਾ ਰਹੇ ਆ ਉਹਦੇ ਉੱਤੇ। ਸੋ ਇਹ ਚੀਜ਼ ਹੈਗੀ ਆ ਕਿ ਹੁਣ ਇਹਦੇ ਵਿੱਚ ਬੈਲੈਂਸਿੰਗ ਅਪਰੋਚ ਜੇ ਨਾ ਆਈ ਤੇ ਕੰਮ ਇਹ ਜਿਹੜਾ ਖਰਾਬ ਹੋ ਸਕਦਾ ਵਾ, ਰੇਸ ਰਾਈਟ ਵੱਲ ਜਿਹੜੀ ਗੱਲ ਜਿਹੜੀ ਜਾ ਸਕਦੀ ਆ। ਸੋ ਟਰੰਪ ਦਾ ਜਿਹੜਾ ਹੁਣ ਡਾਇਰੈਕਟਿਵ ਸੀਗਾ, ਇਹਨੇ ਜਿੱਦਾਂ ਆਪਾਂ ਦੱਸਿਆ ਕਿ ਡਰੈਡ ਸquad ਵਾਲੇ ਨੂੰ ਇਹਨੇ ਉਹ ਕਰਤਾ ਕਿ ਬੜਾ ਸ਼ੇਮਫੁਲ ਆ, ਪਰ ਇਹਦੇ ਨਾਲ ਜਿਹੜੇ ਇਮੀਗ੍ਰੈਂਟ ਰਾਈਟ ਜਿਹੜੇ ਹੁਣ ਐਡਵੋਕੇਟ ਹੈਗੇ ਆ, ਸਿਵਲ ਲਿਬਰਟੀਜ਼ ਵਾਲੇ ਜਿਹੜੇ ਲੋਕੀ ਜਿਹੜੇ ਹੈਗੇ ਆ, ਠੀਕ ਆ, ਡੈਮੋਕ੍ਰੈਟਿਕ ਸਟੇਟਸ ਨੇ ਤੇ ਸਿਟੀਜ਼ ਨੇ ਲਾਅ ਸੂਟਸ ਫਾਈਲ ਕਰਤੇ। 24 ਡੈਮੋਕ੍ਰੈਟਿਕ ਸਿਟੀ ਸਟੇਟਸ ਨੇ ਲਾਅ ਸੂਟਸ ਕਰਤੇ ਆ, ਇਮੀਗ੍ਰੈਂਟ ਰਾਈਟ ਐਡਵੋਕੇਟ ਨੇ, ਸਿਵਲ ਲਿਬਰਟੇਰੀਅਨਸ ਨੇ ਲਾਅ ਸੂਟ ਜਿਹੜੇ ਕਰਤੇ ਆ। ਇੱਕ ਚੀਜ਼ ਦੇ ਵਿੱਚ ਆਪਣੀ ਕਮਿਊਨਿਟੀ ਬੜੀ ਪਿੱਛੇ ਆ, ਕੈਥੋਲਿਕ ਚੈਰਿਟੀਜ਼ ਵਗੈਰਾ ਹੋਰ ਬੜੀਆਂ ਜਿਹੜੀਆਂ ਸੰਸਥਾਵਾਂ ਉਹ ਅੱਗੇ ਆ, ਉਹਨਾਂ ਦੀ ਫੰਡਿੰਗ ਜਿਹੜੀ ਬਰਕਰਾਰ ਰਹਿੰਦੀ ਆ, ਸੁਪਰੀਮ ਕੋਰਟ ਤੱਕ ਜਿਹੜੇ ਕੇਸ ਜਿਹੜੇ ਲੈ ਕੇ ਜਾਂਦੇ ਆ। ਸਾਡੀ ਕਮਿਊਨਿਟੀ ਦੇ ਵਿੱਚ ਅਜੇ ਉਸ ਲੈਵਲ ਤੇ ਜਿਹੜੀ ਐਡਵੋਕੇਸੀ ਆਰਗੇਨਾਈਜੇਸ਼ਨ ਨਹੀਂ ਆਈ ਹੈਗੀ, ਠੀਕ ਆ। ਜੇ ਕੋਈ ਵੀ ਵਿਅਕਤੀ ਉਹ ਐਡਵੋਕੇਸੀ ਆਰਗੇਨਾਈਜੇਸ਼ਨ ਲੈ ਕੇ ਆਉਣਾ ਚਾਹੁੰਦਾ ਹੈਗਾ, ਮੈਂ ਤੁਹਾਡੇ ਨਾਲ ਔਨ ਬੋਰਡ ਹੋਊਂਗਾ ਜੇ ਉਹ ਆਰਗੇਨਾਈਜੇਸ਼ਨ ਰੌਲੇ ਰੱਪੇ ਤੇ ਪ੍ਰਧਾਨਗੀ ਦੇ ਰੌਲਿਆਂ ਤੋਂ ਬਾਹਰ ਹੋਊਗੀ, ਠੀਕ ਆ। ਇਹ ਪ੍ਰਧਾਨਗੀ ਵਾਲੀਆਂ ਗੱਲਾਂ ਨਹੀਂ ਹੈਗੀਆਂ, ਬਿਨਾਂ ਪ੍ਰਧਾਨਗੀ ਦੇ, ਠੀਕ ਆ, ਬਿਨਾਂ ਬੱਲੇ ਦੇ ਜੇ ਕੋਈ ਕਮਿਊਨਿਟੀ ਦਾ ਵਿਅਕਤੀ ਜਿਹੜਾ ਹੈਗਾ ਉਹ ਇਹੀ ਸੰਸਥਾ ਨੂੰ ਜਿਹੜਾ ਚਾਹੁੰਦਾ ਹੈਗਾ, ਜੀ ਸਦਕੇ ਬਣਾਓ, I'll be on board, ਠੀਕ ਆ, ਫ੍ਰੀ ਆਫ ਕਾਸਟ, ਕੋਈ ਚੱਕਰ ਨਹੀਂ, ਜਿੰਨਾ ਟਾਈਮ ਜਿਹੜਾ ਲੱਗਦਾ। ਉਸ ਤੋਂ ਇਲਾਵਾ ਜਿਹੜੀਆਂ ਬੱਲੇ ਵਾਲੀਆਂ ਗੱਲਾਂ ਸਿਰਫ ਉਹੀ ਕਿ ਏਦਾਂ ਕਰਤਾ ਉਦਾਂ ਕਰਤਾ, ਥੋੜਾ ਜਿਹਾ ਦਿਖਾਵਾ ਕਰਤਾ, ਉਹਦੇ ਵਿੱਚ ਕੋਈ ਫਾਇਦਾ ਨਹੀਂ। ਜੇ ਕੋਈ ਲੌਂਗ ਸਟੈਂਡਿੰਗ ਇਹ ਕਿ ਠੀਕ ਆ, ਇਹ ਜਿਹੜੀਆਂ ਸੰਸਥਾਵਾਂ ਜਿਹੜੀਆਂ ਚੱਲਦੀਆਂ ਰਹਿਣ, ਕੋਈ ਇਨੀਸ਼ੀਏਟਿਵ ਲਵੇ। ਮੈਨੂੰ ਇੰਨਾ ਐਕਸਪੀਰੀਅੰਸ ਨਹੀਂ ਹੈਗਾ ਇਹ ਸੰਸਥਾਵਾਂ ਜਿਹੜੀਆਂ ਚਲਾਉਣ ਦਾ, ਠੀਕ ਆ, ਨਾ ਹੀ ਸਾਨੂੰ ਕੋਈ ਬੱਲੇ ਦੀ ਕੋਈ ਉਹ ਹੈਗੀ, ਨਾ ਹੀ ਮੈਂ ਕੋਈ ਏਦਾਂ ਕਹੂੰਗਾ ਕਿ ਮੈਂ ਬਹੁਤ ਜਿਹੜਾ ਧਾਰਮਿਕ ਬੰਦਾ ਕਿ ਜੀ ਕੋਈ ਕਮੇਟੀ 'ਚ ਚੱਲ ਗਏ, ਏਦਾਂ ਚੱਲ ਗਏ, ਉਦਾਂ ਚੱਲ ਗਏ। ਪਰ ਇਹ ਹੈ ਕਿ ਦਿਸ ਇਜ਼ ਅਬਾਊਟ ਟਾਈਮ ਕਿ ਸਾਡੇ ਹੱਕਾਂ ਦੀ ਕੌਣ ਗੱਲ ਕਰ ਰਿਹਾ, ਕੋਈ ਨਹੀਂ ਕਰ ਰਿਹਾ। ਇਸ ਵੇਲੇ ਲੈਜਿਸਲੇਟਿਵ ਲੈਵਲ ਤੇ ਕੋਈ ਬੰਦਾ ਜਿਹੜੀ ਗੱਲ ਨਹੀਂ ਕਰ ਰਿਹਾ, ਠੀਕ ਆ, ਚੱਕ ਚੁੱਕ ਕੱਟ ਕੇ ਲਿਖਣ ਦੇ ਇਹਨੂੰ ਬਥੇਰੇ ਬੰਦੇ ਹੈਗੇ ਆ, ਪਰ ਗ੍ਰਾਸ ਰੂਟ ਲੈਵਲ ਤੇ ਕੋਈ ਨਹੀਂ ਹੈਗਾ। ਹੁਣ ਕੀ ਸੀਗਾ ਕਿ ਇਹ ਜਿਹੜੇ ਇਮੀਗ੍ਰੈਂਟ ਜਿਹੜੇ ਹੈਗੇ ਇਹਨਾਂ ਨੇ, ਤੁਸੀਂ ਦੇਖੋ ਕਿ ਝੱਟ ਹੀ ਇਹਨਾਂ ਨੇ ਜਿਹੜੇ ਲੂਸੂਟ ਜਿਹੜੇ ਫਾਈਲ ਜਿਹੜੇ ਕਰਤੇ ਆ, ਠੀਕ ਆ। ਇਹ ਹੁਣ ਜਿਹੜੀਆਂ ਸੰਸਥਾਵਾਂ ਹੈਗੀਆਂ ਨਾ, ਇਹ ਧਰਮ ਦੇ ਬੇਸ ਤੇ ਨਹੀਂ ਆਪਰੇਟ ਕਰਦੀਆਂ। ਇਹ ਨਹੀਂ ਕਹਿ ਰਹੀਆਂ ਕਿ ਜਿਹੜਾ ਕੈਥੋਲਿਕ ਲੈਟਿਨ ਅਮਰੀਕਨ ਬੰਦਾ ਹੈਗਾ ਉਹਨੂੰ ਆਪਾਂ ਪ੍ਰੋਟੈਕਟ ਕਰਨਾ ਹੈਗਾ, ਠੀਕ ਹੈ। ਇਹ ਕਹਿ ਰਹੀਆਂ ਕਿ ਆਪਾਂ ਸਾਰਿਆਂ ਨੂੰ ਜਿਹੜਾ ਪ੍ਰੋਟੈਕਸ਼ਨ ਜਿਹੜੀ ਕਰਨੀ ਆ, ਇਹ ਐਜ਼ ਅ ਹਿਊਮਨ ਬੀਇੰਗ ਜਿਹੜੀਆਂ ਪ੍ਰੋਟੈਕਟ ਕਰ ਰਹੀਆਂ, ਇਨਸਾਨੀਅਤ ਦੇ ਨਾਤੇ। ਸਾਡੀ ਕਮਿਊਨਿਟੀ ਦੇ ਵਿੱਚ ਇਹੀ ਸੰਸਥਾ ਨਹੀਂ ਹੈਗੀ। ਧਾਰਮਿਕ ਜ਼ਰੂਰ ਹੈਗੀਆਂ ਵਾ, ਪਰ ਏਦਾਂ ਦੀ ਕੋਈ ਨਹੀਂ ਹੈਗੀ ਜਿਹੜੀ ਪਿਓਰਲੀ ਲੈਜਿਸਲੇਟਿਵ ਤੇ ਔਨ ਹੋਲ ਜਿਹੜਾ ਕੀ ਹੈਗਾ ਕਿ ਸਾਰੀ ਕਮਿਊਨਿਟੀ ਨੂੰ ਅੱਗੇ ਜਿਹੜੀ ਲੈ ਕੇ ਚੱਲੇ। ਇਹ ਜਿਹੜੇ ਹੁਣ ਸਟੇਟ
ਕੋਰਟਸ ਦੇ ਵਿੱਚ ਦੇਖੋ ਤੁਸੀਂ ਕਿ ਰਾਤੋਂ ਰਾਤ ਜਿਹੜੀਆਂ ਫਾਈਲਿੰਗਸ ਹੋ ਜਾਂਦੀਆਂ ਹਨਾ, ਕਿੰਨਾ ਪੈਸਾ, ਕਿੰਨੇ ਰਿਸੋਰਸਿਸ, ਕਿੰਨੀ ਫੰਡਿੰਗ, ਤੇ ਕਿੰਨੇ ਇਹਦੇ ਵਿੱਚ ਬੁੱਧੀਜੀਵੀ ਤੁਹਾਨੂੰ ਵਿੱਚ ਨਾਲ ਔਨ ਬੋਰਡ ਚਾਹੀਦੇ ਆ, ਲਾਇਰਸ, ਪਾਲਿਸੀ ਮੇਕਰ, ਸਾਰਾ ਰਾਤੋਂ ਰਾਤ ਲਾਅ ਸੂਟ ਜਿਹੜੇ ਸਰਕਾਰਾਂ ਖਿਲਾਫ ਇਹ ਖੜੇ ਕਰ ਦਿੰਦੇ ਲੈਟਿਨੋ ਆਰਗੇਨਾਈਜੇਸ਼ਨਾਂ। ਸਾਡੀ ਕਮਿਊਨਿਟੀ ਦੇ ਬੰਦੇ ਕਿੱਥੇ ਹੈਗੇ ਆ? ਨਹੀਂ ਹੈਗੇ, ਨਾਨ ਐਗਜ਼ਿਸਟੈਂਟ। ਸਾਰਿਆਂ ਨੂੰ ਪਤਾ ਮੈਂ ਸੱਚ ਬੋਲ ਰਿਹਾ। ਕੀ ਆ ਕਿ ਗੱਲਾਂ ਜਿਹੜੀਆਂ ਹੈਗੀਆਂ ਉਹ ਕੌੜੀਆਂ ਫਿਰ ਤਾਂ ਹੀ ਜਿਹੜੀਆਂ ਕਈ ਵਾਰੀ ਲੱਗਦੀਆਂ, ਤਾਂ ਹੀ ਫਿਰ ਜਿਹੜੇ ਆਪਣੇ ਪਿੱਛੇ ਵੀ ਲੋਕ ਜਿਹੜੇ ਪੈਂਦੇ ਹੈਗੇ ਬਿਨਾਂ ਮਤਲਬ ਦੇ। ਇਮੀਗ੍ਰੈਂਟ ਹੁਣ ਰਾਈਟ ਐਡਵੋਕੇਟ ਜਿਹੜੇ ਹੈਗੇ ਆ, ਇਹ ਕੀ ਕਹਿੰਦੇ ਆ ਕਿ ਆਪਾਂ ਕੋਰਟ ਸਿਸਟਮ ਸਾਡੇ ਕੋਲ ਰਹਿ ਗਏ, ਆਪਾਂ ਇਹਨਾਂ ਨੂੰ ਕੋਰਟ ਸਿਸਟਮਸ ਦੇ ਵਿੱਚ ਹੀ ਚੈਲੰਜ ਜਿਹੜੇ ਕਰ ਸਕਦੇ ਹਾਂ। ਲਿਟੀਗੇਸ਼ਨ ਜਿਹੜੀ ਹੈਗੀ ਆ ਸੁਪਰੀਮ ਕੋਰਟ ਲੈਵਲ ਤੱਕ ਲੈ ਕੇ ਜਾਵਾਂਗੇ। ਬਹੁਤ ਘੱਟ ਜਿਹੜੇ ਤੁਸੀਂ ਕਹ ਲਓ ਕਿ ਇੰਡੀਅਨ ਕੇਸ ਆ ਜਿਹੜੇ ਆਪਣੇ ਸੁਪਰੀਮ ਕੋਰਟ ਲੈਵਲ ਤੱਕ ਜਿਹੜੇ ਗਏ ਹੋ ਗਏ, ਠੀਕ ਆ। ਉਨੀ ਆਪਾਂ ਕਦੀ ਰਿਸੋਰਸਿੰਗ ਜਿਹੜੀ ਕੀਤੀ ਨਹੀਂ, ਉਦਾਂ ਦੇ ਆਪਾਂ ਕਦੀ ਕਨੈਕਸ਼ਨ ਜਿਹੜੇ ਬਣਾਏ ਨਹੀਂ ਕਿ ਉੱਥੇ ਤੱਕ ਜਾ ਸਕੀਏ। ਸੋ ਹੁਣ ਆਪਾਂ ਇਹਦੀ ਗੱਲ ਕਰਾਂਗੇ ਕਿ ਇਹ ਸੁਪਰੀਮ ਕੋਰਟ ਦੇ ਵਿੱਚ ਇਹਦਾ ਕੀ ਹੋ ਸਕਦਾ, ਪੋਸੀਬਲੀ ਇਹ ਗੱਲ ਕਿੱਥੇ ਤੱਕ ਜਾ ਕੇ ਮੁੱਕੂਗੀ, ਰੁਕੂਗੀ ਜਾਂ ਨਹੀਂ ਰੁਕੂਗੀ। ਜਿਹੜਾ ਟਰੰਪ ਸੀਗਾ ਉਹਦਾ ਵਿਊ ਹੈਗਾ ਕਿ 14th ਅਮੈਂਡਮੈਂਟ ਜਿਹੜੀ ਹੈਗੀ ਆ ਉਹ ਜਿਹੜਾ ਕਲੀਅਰ ਟੈਕਸਟ ਤੇ ਲੀਗਲ ਇੰਟਰਪ੍ਰੀਟੇਸ਼ਨ ਹੈਗੀ ਹੈ 100 ਸਾਲਾਂ ਤੋਂ ਵੀ ਉੱਤੇ ਦੀ। ਟਰੰਪ ਕਹਿੰਦਾ ਕਿ ਬਈ 14th ਅਮੈਂਡਮੈਂਟ ਦਾ ਜਿਹੜਾ ਹੁਣ ਸੁਪਰੀਮ ਕੋਰਟ ਦਾ ਵਿਊ ਹੈਗਾ ਉਹਨਾਂ ਕਨਫਲਿਕਟ ਕਰਦਾ। ਤੁਸੀਂ ਦੇਖੋ ਕਿ ਇਹ ਕਿੱਡੀ ਵੱਡੀ ਗੱਲ ਕਰ ਰਿਹਾ। ਇਹ ਕਹਿ ਰਿਹਾ ਸੁਪਰੀਮ ਕੋਰਟ ਨੂੰ ਕਿ ਤੁਸੀਂ 125 ਸਾਲਾਂ 'ਚ ਜੋ ਤੁਸੀਂ ਕਰ ਰਹੇ ਸੀਗੇ ਉਹ ਗਲਤ ਕਰ ਰਹੇ ਸੀਗੇ, ਤੇ ਇਹਨੇ ਆ ਕੇ ਕਹਿੰਦਾ ਕਿ ਮੈਨੂੰ ਚੈਲੰਜ ਕਰਨਾ, ਠੀਕ ਆ। ਤੇ ਇਹ ਜਿਹੜਾ ਏਰੀਆ ਹੈਗਾ ਸਿਟੀਜ਼ਨਸ਼ਿਪ ਦਾ, ਵੌਂਗ ਕੇ ਮਾਰਕ ਤੋਂ ਬਾਅਦ ਦੁਬਾਰਾ ਕਦੀ ਸੁਪਰੀਮ ਕੋਰਟ ਦੇ ਮੋਹਰੇ ਨਹੀਂ ਗਿਆ। ਹੋਰ ਕਈ ਸਾਰੇ ਲੈਂਡਮਾਰਕ ਕੇਸ ਹੋਏ ਆ, ਬਰਾਊਨ ਵਰਸਸ ਬੋਰਡ ਆਫ ਐਜੂਕੇਸ਼ਨ, ਨਿਊਯਾਰਕ ਟਾਈਮਜ਼ ਵਰਸਸ ਸਲੀਵਨ, ਰੋ ਵਰਸਸ ਵੇਡ ਦੀ ਤਾਂ ਆਪਾਂ ਗੱਲ ਵੀ ਕੀਤੀ ਸੀਗੀ, ਠੀਕ ਆ। ਉਦੋਂ ਵਾਪਸ ਕਰਾਤਾ। ਇਹ ਅਬੋਰਸ਼ਨ ਵਾਲੇ ਜਿਹੜੇ ਮੁੱਦੇ ਹੈਗੇ ਆ, ਗਨਜ਼ ਵਾਲੇ ਮੁੱਦੇ ਜਿਹੜੇ ਹੈਗੇ ਆ, ਇਹ ਬਾਰ-ਬਾਰ ਸੁਪਰੀਮ ਕੋਰਟ ਦੇ ਵਿੱਚ ਗਏ ਆ, ਭਾਵੇਂ 10 ਸਾਲ ਬਾਅਦ, 20 ਸਾਲ ਬਾਅਦ, 50 ਸਾਲ ਬਾਅਦ ਵੀ। ਪਰ ਜਿਹੜਾ ਸਿਟੀਜ਼ਨਸ਼ਿਪ ਵਾਲਾ ਮੁੱਦਾ ਜਿਹੜਾ ਹੈਗਾ, ਕਦੀ ਵੀ ਇਹ ਕੋਈ ਫਲੈਸ਼ ਪੁਆਇੰਟ ਨਹੀਂ ਬਣਿਆ। ਜਦੋਂ ਜੱਜ ਬਣਦੇ ਆ ਸੁਪਰੀਮ ਕੋਰਟ ਦੇ, ਉਹਨਾਂ ਦੀ ਸੈਨੇਟ ਦੀ ਕਨਫਰਮੇਸ਼ਨ ਹੀਅਰਿੰਗ ਜਿਹੜੀ ਹੁੰਦੀ ਆ, ਉਹਨਾਂ ਤੋਂ ਕਈ ਸਵਾਲ ਜਿਹੜੇ ਪੁੱਛੇ ਜਾਂਦੇ ਆ, ਉਹਨਾਂ ਦੇ ਓਪੀਨੀਅਨ ਲਏ ਜਾਂਦੇ ਆ ਕਿ ਤੁਹਾਡਾ ਅਬੋਰਸ਼ਨ ਬਾਰੇ ਕੀ ਖਿਆਲ ਆ, ਤੁਹਾਡਾ ਗਨ ਬਾਰੇ ਕੀ ਖਿਆਲ ਆ। ਜਦੋਂ ਬੰਦਾ ਪ੍ਰੈਜ਼ੀਡੈਂਟ ਦੇ ਲਈ ਖੜਾ ਹੁੰਦਾ, ਤੁਹਾਡਾ ਗਨਸ ਦੇ ਬਾਰੇ ਕੀ ਖਿਆਲ ਆ, ਠੀਕ ਆ, ਅਬੋਰਸ਼ਨਸ ਦੇ ਬਾਰੇ ਕੀ ਖਿਆਲ ਆ, ਸੇਮ ਸੈਕਸ ਮੈਰਿਜ ਬਾਰੇ ਕੀ ਖਿਆਲ ਆ। ਇਹ ਸਾਰੇ ਜਿਹੜੇ ਮੁੱਦੇ ਜਿਹੜੇ ਰਹੇ ਆ, ਪਰ ਸਿਟੀਜ਼ਨਸ਼ਿਪ ਦਾ ਅੱਜ ਤੱਕ ਮੁੱਦਾ ਕਦੀ ਨਹੀਂ ਸੀਗਾ, ਠੀਕ ਹੈ, ਸਾਰਿਆਂ ਨੂੰ ਪਤਾ। ਇਹ ਜਿਹੜਾ ਬੰਦਾ ਸੀਗਾ ਟਰੰਪ, ਇਹਨੇ ਤੁਸੀਂ ਵੇਖੋ ਕਿ ਓਬਾਮਾ, ਇਹ ਪੋਲੀਟੀਕਲ ਬੰਦਾ ਨਹੀਂ ਸੀਗਾ, ਇਹ ਇੱਕ ਰਿਐਲਿਟੀ ਟੀਵੀ ਸਟਾਰ ਸੀਗਾ, ਪੈਸੇ ਤੇ ਲੇਕੋ ਸੀਗੇ, ਠੀਕ ਆ। ਬੜਾ ਸਮਾਰਟ ਜਿਹੜਾ ਬੰਦਾ ਹੈਗਾ। ਨਿਊਯਾਰਕ ਦੇ ਵਿੱਚ ਇਹਦੀਆਂ ਬਿਲਡਿੰਗਾਂ ਉਹਨਾਂ ਟਾਈਮਾਂ ਦੀਆਂ ਸੀਗੀਆਂ ਜਦੋਂ ਮਾਫੀਆ ਰਨ ਨਿਊਯਾਰਕ ਹੁੰਦਾ ਸੀਗਾ, ਠੀਕ ਆ, ਵੇਗਸ ਦੇ ਵਿੱਚ। ਤੇ ਸਾਰੀਆਂ ਤੁਸੀਂ ਫਿਲਮਾਂ ਵੀ ਤੁਸੀਂ ਦੇਖ ਲਓ, ਆਰਕਾਈਵ, ਗੋਡਫਾਦਰ ਫਿਲਮਾਂ ਦੇਖ ਲਓ, ਸਾਰੀਆਂ ਉਹ ਕਾਂਗਰਸ ਨੇ ਸੇਵ ਕਰਕੇ ਰੱਖੀਆਂ। ਤੁਹਾਨੂੰ ਬੜੀ ਜ਼ਿਆਦਾ ਜਿਹੜੀ ਅਮਰੀਕਾ ਦੀ ਝਲਕ ਜਿਹੜੀ ਮਿਲ ਜਾਊਗੀ ਕਿ ਕਿੱਦਾਂ 70s 80s 90s ਦੇ ਵਿੱਚ ਕੀ ਮਾਹੌਲ ਸੀਗੇ ਨਿਊਯਾਰਕ ਦੇ ਉਦੋਂ, ਠੀਕ ਆ। ਕਿਹੜਾ ਬੰਦਾ ਬਿਜ਼ਨਸ ਕਰ ਸਕਦਾ ਸੀਗਾ, ਕਿਹੜਾ ਬੰਦਾ ਬਿਜ਼ਨਸ ਨਹੀਂ ਜਿਹੜਾ ਕਰ ਸਕਦਾ ਸੀਗਾ, ਠੀਕ ਆ। ਤੇ ਹੁਣ ਕੀ ਸੀਗਾ ਕਿ ਇਹ ਜਿਹੜੇ ਅਬੋਰਸ਼ਨ ਵਗੈਰਾ ਵਾਲੇ ਜਿੰਨੇ ਵੀ ਲੈਂਡਮਾਰਕ ਕੇਸ ਸੀਗੇ, ਇਹ ਹਮੇਸ਼ਾ ਆਉਂਦੇ ਰਹੇ ਆ। ਸਿਟੀਜ਼ਨਸ਼ਿਪ ਵਾਲਾ ਹੁਣ ਪਹਿਲਾਂ ਇਹਨੇ ਹੁਣ ਪਜ਼ਲ ਜਿਹੜੀ ਕਰਤੀ ਕ੍ਰੀਏਟ, ਠੀਕ ਆ, ਇਹਨੇ ਧਮਾਕਾ ਕਰਤਾ। 125 ਸਾਲ ਤੱਕ ਮੁੱਦਾ ਨਹੀਂ ਸੀਗਾ, ਅੱਜ ਮੁੱਦਾ ਇਹਨੇ ਬਣਾਤਾ, ਠੀਕ ਆ। ਅੱਜ ਇਹਨੇ ਭਾਜਣਾ ਲੋਕਾਂ ਨੂੰ ਪਾਤੀਆਂ। ਇਹ ਹੁਣ ਕੀ ਕਹਿੰਦਾ, ਜਿਹੜੀ 14th ਅਮੈਂਡਮੈਂਟ ਹੈਗੀ, ਜਿਹੜੇ ਹੁਣ ਕਈ ਰਾਈਟਸ ਜਿਹੜੇ ਹੈਗੇ ਆ, ਫੰਡਾਮੈਂਟਲ ਰਾਈਟਸ ਹੈਗੇ ਆ, ਉਹ ਇੰਪਲੀਸਿਟ ਹੁੰਦੇ ਆ ਕਨਸਟੀਟਿਊਸ਼ਨ ਦੇ ਵਿੱਚ। ਉਹਦਾ ਮਤਲਬ ਕੀ ਹੁੰਦਾ ਕਿ ਉਹ ਡਾਇਰੈਕਟਲੀ ਨਹੀਂ ਲਿਖੇ ਹੁੰਦੇ, ਉਹਨੇ ਲਿਮਿਟਿਡ ਜੀ ਕਈ ਵਾਰੀ ਚੀਜ਼ ਲਿਖੀ ਹੁੰਦੀ ਆ, ਉਹ ਆਪਾਂ ਉਦਾਹਰਨ ਦੇ ਤੌਰ ਤੇ ਇੱਕ ਕ੍ਰੀਏਟ ਕਰ ਲੈਂਦੇ ਆ ਚੀਜ਼ ਕਿ ਆ ਵੀ ਬੰਦੇ ਨੂੰ ਹੱਕ ਜਿਹੜਾ ਮਿਲਣਾ ਚਾਹੀਦਾ, ਠੀਕ ਆ। ਰਾਈਟ ਟੂ ਲਾਈਫ ਐਂਡ ਲਿਬਰਟੀ, ਫਰੀडम, ਪਰਸੂਟ ਆਫ ਹੈਪੀਨੈਸ। ਉਹ ਤੋਂ ਆਪਾਂ ਕਈ ਚੀਜ਼ਾਂ ਕ੍ਰੀਏਟ ਕਰ ਸਕਦੇ ਆ ਕਿ ਇਹਦਾ ਮਤਲਬ ਆ ਵੀ ਹੈਗਾ, ਇਹਦਾ ਮਤਲਬ ਆ ਵੀ ਹੈਗਾ, ਇਹਦਾ ਮਤਲਬ ਉਹ ਵੀ ਹੈਗਾ ਜੀ। ਇੰਪਲੀਸਿਟ ਉਹਨੂੰ ਕਹਿੰਦੇ ਆ। ਪਰ ਜਿਹੜੀ 14th ਅਮੈਂਡਮੈਂਟ ਹੈਗੀ ਆ, ਉਹ ਹੈਗੀ ਆ ਐਕਸਪਲੀਸਿਟ। ਉਹ ਸਿੱਧੇ ਡਾਇਰੈਕਟਲੀ ਲਿਖ ਕੇ ਦੱਸਦੀ ਆ ਲੋਕਾਂ ਨੂੰ ਕਿ ਜਿਹੜਾ ਵੀ ਵਿਅਕਤੀ ਇੱਥੇ ਬੋਰਨ ਆ ਜਾਂ ਨੈਚੁਰਲਾਈਜ਼ਡ ਹੈਗਾ ਯੂਐਸ ਦੇ ਵਿੱਚ, ਕੀਵਰਡ ਹੈਗਾ ਸਬਜੈਕਟ ਟੂ ਜੂਰਿਸਡਿਕਸ਼ਨ। ਆਪਾਂ ਉੱਤੇ ਆਨੇ ਆ। ਇਹ ਜਿਹੜੀ 14th ਅਮੈਂਡਮੈਂਟ ਆ, ਇਹ ਬਸ ਸਿੱਧੇ ਕਹਿੰਦੀ ਆ ਕਿ ਉਹ ਬੰਦਾ ਸਿਟੀਜ਼ਨ ਹੈਗਾ ਯੂਐਸ ਦਾ, ਜਿਹੜਾ ਜੰਮ ਗਿਆ ਇੱਥੇ, ਉਹ ਸਿਟੀਜ਼ਨ ਆ। ਇਹ ਉਦਾਹਰਨਾਂ ਨਹੀਂ ਕੱਢਦੀ ਹੈਗੀ ਕੋਈ ਬਾਕੀਆਂ ਵਾਂਗੂ। ਇਹ ਸਿੱਧੇ ਪਲੇਨ ਅੱਖਰਾਂ ਦੇ ਵਿੱਚ ਸਿੱਧੇ ਜਿਹੜੇ ਕਹਿੰਦੇ ਹੈਗੀ ਆ, ਲਿਖਿਆ ਆ। ਸਿਰਫ ਜਿੱਦਾਂ ਆਪਾਂ ਹੁਣ ਕਹਿੰਦੇ ਕਿ ਲਾਇਰ ਬਰੀਫਿੰਗਸ, ਠੀਕ ਆ। ਬਰੀਫਿੰਗਸ ਦੇ ਵਿੱਚ ਸਾਡੀ ਲੱਤ ਬੜੀ ਲੋਕੀ ਖਿੱਚਦੇ ਆ। ਬਰੀਫਿੰਗਸ ਕੀ ਹੁੰਦੀ ਆ ਸਮਝੋ। ਐਡਾ ਵੱਡਾ ਇੰਪੋਰਟੈਂਟ ਕਾਨੂੰਨ ਵੀ ਸਿਰਫ ਇਹਦੇ ਵਿੱਚ 3-4 ਅੱਖਰ, ਸਬਜੈਕਟ ਟੂ ਜੂਰਿਸਡਿਕਸ਼ਨ ਦੇਅਰ ਆਫ,
ਸਿਰਫ ਇਹ ਇੱਕ ਲਾਈਨ ਆ, ਇਹਦੇ ਬੇਸ ਤੇ ਟਰੰਪ ਨੇ ਇਹ ਸਾਰਾ ਜਿਹੜਾ ਸੀਗਾ ਖੇਡਤਾ। ਜਿਹੜੀ ਲੈਂਗੁਏਜ ਹੈਗੀ 14th ਅਮੈਂਡਮੈਂਟ ਦੀ, ਉਹ ਕਹਿੰਦੀ ਹੈਗੀ all persons born or naturalized in the US and subject to the jurisdiction thereof। ਜਿਹੜੀ ਆਹ ਵਾਲੀ ਲਾਈਨ ਆ, and subject to the jurisdiction thereof, ਉਹ ਕਹਿੰਦਾ ਇਹਦਾ ਮਤਲਬ ਕਲੀਅਰ ਨਹੀਂ ਹੈਗਾ। ਕੀ ਹੈਗਾ? are citizens of United States and of the state wherein they reside। ਠੀਕ ਆ, ਉਹ ਕਹਿੰਦਾ ਕਿ ਭਾਈ ਇਹਦਾ ਮਤਲਬ ਕਲੀਅਰ ਕਰੋ ਕਿ subject to jurisdiction thereof ਦਾ ਕੀ ਮਤਲਬ ਹੈਗਾ। ਠੀਕ ਆ, ਸੋ ਕਰੰਟ ਜਿਹੜਾ ਸੁਪਰੀਮ ਕੋਰਟ ਹੈਗਾ ਉਹ ਓਰੀਜਨਲਿਸਟਿਕ ਅਪਰੋਚ ਰੱਖਦਾ, ਉਹ ਕੰਜ਼ਰਵੇਟਿਵ ਸੁਪਰੀਮ ਕੋਰਟ ਜਿਹੜਾ ਹੈਗਾ। ਤੇ ਆਪਾਂ ਪਹਿਲਾਂ ਵੀ ਕਈ ਵਾਰੀ ਜਿਹੜੇ ਰਾਜਕਾਂਤ ਜੀ ਕੇਸ ਡਿਸਕਸ ਕੀਤੇ ਆ ਕਿ ਉਹ ਹਿਸਟਰੀ ਤੇ ਟ੍ਰੈਡੀਸ਼ਨ ਨੂੰ ਬੜਾ ਵੇਖਦੇ ਸੀਗੇ, ਬੜੀ ਵਾਰੀ ਉਹਨਾਂ ਨੇ ਕੋਰਟ ਵੀ ਕੀਤਾ। 14th ਅਮੈਂਡਮੈਂਟ ਦਾ ਹੁਣ ਆਪਾਂ ਜੇ 1898 ਦਾ ਕੇਸ ਵੇਖੀਏ, ਵੌਂਗ ਕਿਮ ਆਰਕ ਦਾ, ਇਹਦੇ ਵਿੱਚ ਜੇ ਤਾਂ ਸੁਪਰੀਮ ਕੋਰਟ ਨੇ ਓਰੀਜਨਲਿਸਟਿਕ ਅਪਰੋਚ ਲਈ, ਫਿਰ ਤਾਂ ਸੁਪਰੀਮ ਕੋਰਟ ਨੂੰ ਸਾਰਾ ਕੁਝ ਵੇਖਣਾ ਪੈਣਾ ਕਿ ਉਦੋਂ ਜਿਹੜਾ ਫੈਸਲਾ ਕਿੱਦਾਂ ਹੋਇਆ, ਕੀ ਓਪੀਨੀਅਨ ਸੀਗਾ, ਡਿਸੈਂਟਿੰਗ ਓਪੀਨੀਅਨ ਕੀ ਸੀਗੇ, ਅਗੇਂਸਟ ਫੇਵਰ ਦੇ ਵਿੱਚ ਓਪੀਨੀਅਨ ਕੀ ਸੀਗੇ, ਕੀ ਉਹਨਾਂ ਦੀ ਬਹਿਸ ਚੱਲੀ। ਅੱਜ ਦੀ ਡੇਟ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਹੈਗਾ ਉਹ ਓਰੀਜਨਲਿਸਟ ਓਪੀਨੀਅਨ ਰੱਖਣ ਵਾਲਾ ਹੈਗਾ। ਇਸੇ ਤਰੀਕੇ ਨਾਲ ਉਹਨਾਂ ਨੇ ਆ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ, ਕੰਜ਼ਰਵੇਟਿਵ ਦਾ ਮਤਲਬ ਹੀ ਇਹੀ ਹੁੰਦਾ ਕਿ ਟ੍ਰੈਡੀਸ਼ਨ ਜਿਹੜੇ ਪ੍ਰੀਜ਼ਰਵ ਕਰਨੇ ਆ। ਲਿਬਰਲ ਸੁਪਰੀਮ ਕੋਰਟ ਉਹ ਨਹੀਂ ਹੁੰਦਾ। ਹੁਣ ਕੀ ਚੱਕਰ ਆ ਗਿਆ ਕਿ ਜੇ ਓਰੀਜਨਲਿਸਟਿਕ ਅਪਰੋਚ ਦੇ ਨਾਲ ਚੱਲੀਏ ਤਾਂ ਵੌਨ ਕਿੰਗ ਆਰਕ ਦੇ ਕੇਸ ਨੂੰ ਟਰਨ ਡਾਊਨ ਕਰਨਾ ਜਿਹੜਾ ਮੁਸ਼ਕਿਲ ਹੋ ਜਾਣਾ, ਜੇ ਆਪਾਂ ਓਰੀਜਨਲਿਸਟਿਕ ਅਪਰੋਚ ਦੇ ਨਾਲ ਚੱਲਦੇ ਹਾਂ। ਸੁਪਰੀਮ ਕੋਰਟ ਹੈਗਾ ਕੰਜ਼ਰਵੇਟਿਵ ਆ। ਹੁਣ ਮਸਲਾ ਇਹ ਵੀ ਆ ਗਿਆ ਕਿ ਤੁਹਾਨੂੰ ਵੀ ਫਿਰ ਯੂ ਟਰਨ ਮਾਰਨੀ ਪੈਣੀ ਹੈ ਸੁਪਰੀਮ ਕੋਰਟ ਨੂੰ। ਤੇ ਹੁਣ ਧੱਕਾ ਬਾਰਡਰ ਤੱਕ ਤਾਂ ਠੀਕ ਆ, ਤੇ ਹੁਣ ਗੱਲ ਇਹ ਆ ਗਈ ਕਿ ਸੁਪਰੀਮ ਕੋਰਟ ਉਹ ਕੰਪਰੋਮਾਈਜ਼ ਹੋਊਗਾ ਕਿ ਨਹੀਂ ਹੋਊਗਾ। ਠੀਕ ਹੈ, ਲਾਅ ਦੇ ਹਿਸਾਬ ਨਾਲ ਚੱਲੂਗਾ, ਕੰਟਰੀ ਦੇ ਟ੍ਰੈਡੀਸ਼ਨਸ ਦੇ ਹਿਸਾਬ ਨਾਲ ਚੱਲੂਗਾ। ਕਿਹੜੇ ਟ੍ਰੈਡੀਸ਼ਨ ਦੀ ਗੱਲ ਕਰੂੰਗੇ ਆਪਾਂ? 1898 ਵਾਲੇ ਦੀ ਗੱਲ ਕਰਾਂਗੇ ਕਿ ਆਪਾਂ 1846 ਵਾਲੀ ਗੱਲ ਕਰਾਂਗੇ, ਜਿਹਨੂੰ ਟਰੰਪ ਨੇ ਨਕਾਰਤਾ, ਜਿਸ ਚ ਬਲੈਕ ਮੈਨ ਨੂੰ ਸਿਟੀਜ਼ਨਸ਼ਿਪ ਉਹ ਕਹਿੰਦੇ ਬਣ ਹੀ ਨਹੀਂ ਸਕਦਾ। ਉਸ ਤੋਂ ਪਹਿਲਾਂ ਆਪਾਂ ਵੇਖਾਂਗੇ ਕਿ ਜਦੋਂ ਇਹ ਸਾਰੇ ਯੂਰਪੀਅਨ ਜਿਹੜੇ ਸੀਗੇ ਇਹ ਆ ਗਏ, ਇਹਨਾਂ ਨੇ ਨੇਟਿਵ ਨੂੰ ਡਿਸਪਲੇਸ ਕਰਤਾ, ਤੇ ਆ ਕੇ ਇੱਥੇ ਜਿਹੜੇ ਮਾਸ ਮਾਈਗ੍ਰੇਸ਼ਨ ਜਿਹੜੀ ਹੋ ਗਈ, ਆਪਾਂ ਕਿੱਥੇ ਤੱਕ ਪਿੱਛੇ ਜਾਈਏ? ਮਤਲਬ ਓਰੀਜਨਲ ਕੌਣ ਹੈਗਾ? ਨੇਟਿਵਸ ਹੈਗੇ ਆ, ਫਿਰ ਗੋਰੇ ਵੀ ਤਾਂ ਹੈ, ਕਿਸੇ ਟਾਈਮ ਤੇ ਇਹਨਾਂ ਨੇ ਕੋਲੋਨਾਈਜ਼ ਹੀ ਕੀਤਾ ਨਾ ਆ ਕੇ। ਸੋ ਆਪਾਂ ਹੁਣ ਟ੍ਰੈਡੀਸ਼ਨ ਜਿਹੜੇ ਆ ਕਿੱਥੇ ਤੱਕ ਪਿੱਛੇ ਦੇਖਣੇ ਆ? ਕਿ ਆਪਾਂ ਇੱਕ ਗੋਰੇ ਵਿਅਕਤੀ ਦੇ ਹਿਸਾਬ ਨਾਲ ਪਿੱਛੇ ਤੱਕ ਦੇਖਣੇ ਆ, ਕਿ ਆਪਾਂ ਉਤੋਂ ਵੀ ਪਿੱਛੇ ਜਾ ਸਕਦੇ ਹਾਂ? ਹੁਣ ਕਿੱਥੇ ਤੱਕ ਆਪਾਂ ਡਿਬੇਟ ਕਰਾਂਗੇ, ਕਿੱਥੇ ਤੱਕ ਸੁਪਰੀਮ ਕੋਰਟ ਉਹਨੂੰ ਟੋਲਰੇਟ ਕਰੂਗਾ? ਕੀ ਸੁਪਰੀਮ ਕੋਰਟ ਵੌਨ ਕਿੰਗ ਆਰਕ ਵਾਲਾ ਜਿਹੜਾ ਸੀਗਾ ਓਰੀਜਨਲਿਸਟਿਕ ਅਪਰੋਚ ਉਹਨੂੰ ਕਰੂਗਾ, ਉਹਨੂੰ ਰੀਵਿਜ਼ਿਟ ਕਰੂਗਾ ਕਿ ਨਹੀਂ ਕਰੂਗਾ? ਇਹ ਬਹੁਤ ਸਾਰੀ ਜਿਹੜੀ ਹੁਣ ਸੀਗੀ ਫਿਲੋਸਫੀਕਲ ਡਿਸਕਸ਼ਨ ਇਹ ਬਣ ਗਈ ਹੈ। ਗੱਲ ਹੁਣ ਇਹ ਆ ਗਈ, ਜਿੱਦਾਂ ਆਪਾਂ ਇੰਡੀਆ ਦੀ ਗੱਲ ਕਰੀਏ, ਜੇ ਆਪਾਂ ਕਰੀਏ ਕਿ ਬਹੁਤ ਲੌਂਗ ਟਰਮ ਜਿਹੜੀ ਪਲੈਨਿੰਗ ਸੀਗੀ, 50 ਸਾਲਾਂ ਦਾ ਏਦਾਂ ਕੀਤਾ, ਫਿਰ ਫਲਾਨੀ ਗਵਰਨਮੈਂਟ ਆਈ, ਉਹ ਦੇਸ਼ ਨੂੰ ਨੈਸ਼ਨਲਿਸਟਿਕ ਪਾਸੇ ਜਿਹੜੀ ਲੈ ਗਈ। ਕੀ ਅਮਰੀਕਾ ਦੇ ਵਿੱਚ ਵੀ ਉਹ ਜਿਹੜੀ ਵੇਵ ਚੱਲਦੀ ਆ? ਲੋਕੀ ਇਹ ਤਾਂ ਸੋਚਦੇ ਆ ਕਿ ਯਾਰ ਇਹਦੀ ਪਰਸਨੈਲਿਟੀ ਬੜੀ ਵਧੀਆ ਵਾ, ਇਹ ਮਜ਼ਾਕ ਬੜਾ ਵਧੀਆ ਕਰਦਾ, ਬੁਲਾਰਾ ਬੜਾ ਵਧੀਆ ਵਾ, ਇਹਨੂੰ ਵੇਖ ਕੇ ਮਜ਼ਾ ਬੜਾ ਆਉਂਦਾ ਵਾ। ਪੰਜਾਬੀ ਵੀ ਕਹਿੰਦੇ ਆ ਚਲੋ ਇਹਨੂੰ ਇੱਕ ਵਾਰੀ ਆਣ ਦੋ, ਸਰਪੰਚ ਸਾਹਿਬ ਨੂੰ ਇੱਕ ਵਾਰੀ ਆਣ ਦੋ। ਪਰ ਗੱਲ ਏਦਾਂ ਕਿ ਕੀ ਇਹ ਸਿਰਫ ਮਜ਼ਾਕ ਹੀ ਆ, ਕਿ ਹੁਣ ਇਹ ਕੰਮ ਜਿਹੜਾ ਸੀਗਾ ਉਧਰਲੇ ਪਾਸੇ ਨੂੰ ਜਾਣਾ ਸ਼ੁਰੂ ਹੋ ਗਿਆ? ਮੇਰਾ ਕੰਮ ਸਿਰਫ ਇੱਥੇ ਇੰਨਾ ਹੈਗਾ ਕਿ ਤੁਹਾਡੇ ਮੂਹਰੇ ਰੱਖਣਾ ਇਹ ਕਾਨੂੰਨ ਦਾ। ਤੁਸੀਂ ਬਰਥਰਾਈਟ ਸਿਟੀਜ਼ਨਸ਼ਿਪ ਨੂੰ, ਉਹਦੇ ਜਿਹੜੇ ਬਿਆਨ ਆ ਦੋ ਕੇਸ ਆ, ਜਿਹੜੀ ਹਿਸਟਰੀ ਆ, ਉਹਨੂੰ ਸਾਰੇ ਨੂੰ ਇੱਕ ਵਾਰੀ ਸਾਹਮਣੇ ਰੱਖ ਕੇ ਸੋਚੋ ਸਹੀ। ਜੇ ਤੁਸੀਂ ਕਹਿੰਦੇ ਆ ਕਿ ਨਹੀਂ ਆਪਾਂ ਸੋਚਣਾ ਨਹੀਂ ਯਾਰ, ਇਹ ਉਦਾਂ ਹੀ ਗੱਲਾਂ ਕਰਦੇ ਆ, ਡਰਾਉਂਦੇ ਆ ਏਦਾਂ, ਫਿਰ ਤੁਸੀਂ ਟਿਕਟੌਕ ਦੀਆਂ ਵੀਡੀਓ ਦੇਖੋ, ਜਿਹੜੇ ਲੋਕੀ ਡਿਪੋਰਟ ਜਿਹੜੇ ਹੋ ਰਹੇ ਆ। ਠੀਕ ਆ, ਤੁਹਾਨੂੰ ਫਿਊਚਰ ਦਾ ਪਤਾ ਨਹੀਂ ਲੱਗਣਾ, ਜਦੋਂ ਸਿਰ ਤੇ ਤਲਵਾਰ ਲਟਕੀ ਉਦੋਂ ਹੀ ਪਤਾ ਲੱਗਣਾ। ਹੁਣ ਪ੍ਰੈਜ਼ੈਂਟ ਬਣ ਗਿਆ, ਅਗਲੇ ਨੇ ਹੁਣ ਕਹਿ ਦਿੱਤਾ ਕਿ ਇਹਨਾਂ ਦੇ ਜਵਾਕਾਂ ਨੂੰ ਸਿਟੀਜ਼ਨ ਨਹੀਂ ਬਣਨ ਦੇਣਾ। ਉਹਨਾਂ ਨੇ ਕਹਿ ਦਿੱਤਾ, ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੀ ਝਾਂਤੀ ਮਾਰੋ ਕਿ ਕਿੰਨੇ ਲੋਕ ਜਿਹੜੇ ਏਦਾਂ ਦੇ ਹੈਗੇ ਆ ਜਿਹਨਾਂ ਦੇ ਜਵਾਕ ਉਰੇ ਆ ਕੇ ਪੈਦਾ ਹੋਏ ਸੀਗੇ, ਜਿਹੜੇ ਅਸਾਈਲਮ ਪੈਂਡਿੰਗ ਚ ਸੀਗੇ, ਜਿਹੜੇ ਸਿਟੀਜ਼ਨ ਹੈਗੇ ਆ। ਬਹੁਤ ਲੋਕ ਹੈਗੇ ਨੇ। ਇਹ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਸਿਟੀਜ਼ਨ ਨਹੀਂ ਬਣ ਸਕਦੇ। ਜੇ ਹੁਣ ਤੁਹਾਡੀ ਅਪਰੋਚ ਇਹ ਹੈ ਕਿ ਨਹੀਂ ਆਪਾਂ ਤਾਂ ਬਣ ਗਏ ਤੇ ਸਾਨੂੰ ਨਵਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਠੀਕ ਆ, ਜਿਹੜੀ ਕਿ ਇੱਕ ਸਾਡੀ ਕਮਿਊਨਿਟੀ ਦੀ ਭੈੜ ਵੀ ਰਹੀ ਆ ਕਿ ਜਿਹੜਾ ਬੰਦਾ ਉੱਤੇ ਚੜ ਗਿਆ ਉਹਦੀਆਂ ਲੱਤਾਂ ਖਿੱਚ ਦੋ, ਆਪਾਂ ਕੁਝ ਕਰ ਲਿਆ, ਬਾਕੀਆਂ ਨੂੰ ਨਹੀਂ ਕਰਨ ਦੇਣਾ। ਠੀਕ ਆ, ਓਲਡ ਵਰਸਸ ਨਿਊ ਦਾ ਇਮੀਗ੍ਰੈਂਟ ਦਾ ਇਹੀ ਰੌਲਾ ਰਹਿੰਦਾ ਆ ਵੀ ਇਹ ਜੈਲਸੀ ਕਮੈਂਟਾਂ ਕਮੁੰਟਾਂ ਚ ਆਪਾਂ ਰੋਜ਼ ਜਿਹੜੀ ਵੇਖਦੇ ਆ, ਲੱਤਾਂ ਖਿੱਚਣ ਵਾਲੇ, ਜਿਹੜਾ ਇੱਕ ਸੁਭਾਅ ਹੀ ਜਿਹੜਾ ਬਣ ਗਿਆ। ਠੀਕ ਆ, ਸੈਕੰਡ ਨੇਚਰ ਜਿਹੜੀ ਬਣ ਗਈ ਆਪਣੀ। ਬੜਾ ਕੁਛ ਜਿਹੜਾ ਚੇਂਜ ਹੋਣ ਦੀ ਲੋੜ ਆ, ਕਮਿਊਨਿਟੀ ਨੂੰ ਚੇਂਜ ਹੋਣ ਦੀ ਲੋੜ ਆ, ਐਡਵੋਕੇਸੀ ਆਰਗੇਨਾਈਜੇਸ਼ਨ ਬਣਨ ਦੀ ਲੋੜ ਆ, ਸਾਰਿਆਂ ਨੂੰ ਗ੍ਰਾਸ ਰੂਟ ਲੈਵਲ ਤੇ ਕਨੈਕਟ ਕਰਨ ਦੀ ਲੋੜ ਆ।
ਪਰ ਇਹ ਢਾਂਚਾ ਕਿਤੇ ਆਂਦਾ ਨਹੀਂ। ਕਿਉਂ? ਕਿਉਂਕਿ ਲੋਕੀ ਭਾਲਦੇ ਆ ਵਿੱਚ ਪ੍ਰਧਾਨਗੀਆਂ, ਠੀਕ ਆ। ਸੋ ਜਿੱਦਾਂ ਦੇ ਕਹਿੰਦੇ ਆ ਕਿ ਲੋਕੀ ਕਿ ਲੀਡਰ ਬੜੇ ਮਾੜੇ ਆ, ਇੰਡੀਆ 'ਚ ਲੀਡਰ ਬੜੇ ਮਾੜੇ ਆ, ਪੰਜਾਬ 'ਚ ਬੜੇ ਮਾੜੇ ਆ। ਲੀਡਰ ਵੀ ਤਾਂ ਲੋਕਾਂ ਤੋਂ ਨਿਕਲ ਕੇ ਆਂਦੇ ਨਾ। ਤੁਸੀਂ ਜੇ ਜਿਤਾਉਂਦੇ ਆ ਤਾਂ ਹੀ ਅਗਲੇ ਜਿੱਤਦੇ ਆ ਨਾ, ਸਿੱਧੇ ਤਾਂ ਨਹੀਂ ਜਿੱਤਦੇ ਨਾ। ਸੋ ਸੇਮ ਥਿੰਗ ਆ, ਇਹਨਾਂ ਨੇ ਜਿਤਾਇਆ ਤਾਂ ਹੀ ਅਗਲਾ ਜਿੱਤਿਆ। 2-4 ਇਹਦੇ ਵਿੱਚ ਗੱਲਾਂ ਹੋਰ ਕਰਾਂਗੇ, ਠੀਕ ਆ, ਜਿਹੜੀਆਂ ਤੁਹਾਨੂੰ ਥੋੜੀ ਜਿਹੀ ਹੋਰ ਚਾਨਣਾ ਪਾਊਗੀਆਂ ਇਸ ਵਿਸ਼ੇ ਤੇ। ਠੀਕ ਹੈ। ਹੁਣ ਕੀ ਸੀਗਾ ਕਿ ਜਦੋਂ ਇਹ ਆਂਦਾ, ਆਪਾਂ ਡਿਸਕਸ਼ਨ ਜਿੰਨੀ ਮਰਜ਼ੀ ਟੈਕਨੀਕਲ ਵੀ ਕਰ ਸਕਦੇ ਆ, ਜਿੰਨੀ ਮਰਜ਼ੀ ਸਿੰਪਲ ਵੀ ਕਰ ਸਕਦੇ ਆ। ਆਪਾਂ ਆਡੀਅנס ਦੇ ਹਿਸਾਬ ਨਾਲ ਸਿੰਪਲ ਵੀ ਕੀਤੀ ਆ, ਆਪਾਂ ਆਡੀਅנס ਦੇ ਹਿਸਾਬ ਨਾਲ ਟੈਕਨੀਕਲ ਵੀ ਕੀਤੀ ਆ ਜੀ। ਬੰਦੇ ਇਹ ਵੀ ਜੁੜੇ ਆ, ਬੰਦੇ ਏਦਾਂ ਦੇ ਵੀ ਜੁੜੇ ਆ ਜਿਹੜੇ ਕਹਿੰਦੇ ਮੈਂ 3-4 ਸਾਲ ਤੋਂ ਸੁਣਦਾ ਸੀਗਾ। ਜਦੋਂ ਬੰਦਾ ਮੇਰੇ ਆਫਿਸ 'ਚ ਆ ਕੇ ਬਹਿੰਦਾ, ਮੈਂ ਕਿਹਾ ਤੈਨੂੰ ਲੱਗਦਾ ਨਹੀਂ ਤੂੰ 3-4 ਸਾਲ ਤੋਂ ਸੁਣਦਾ ਸੀਗਾ, ਮੇ ਵੀ ਤੂੰ ਸੁਣਦਾ ਹੋਊਗਾ, ਪਰ ਇਹ ਵੀ ਹੋ ਸਕਦਾ ਕਿ ਗੱਲਾਂ ਕਈ ਉੱਪਰੋਂ ਨਿਕਲ ਗਈਆਂ। ਸੋ ਇਹ ਹੈ ਕਿ ਹੁਣ ਜਿਹੜੀ ਟਰੰਪ ਹੋਣਾ ਦੇ ਆਉਣ ਦੇ ਟਾਈਮ ਤੇ ਜਿੱਦਾਂ ਪਿਛਲੀ ਵਾਰੀ ਸੀਗਾ ਕਿ ਆਪਣੀ ਡਿਸਕਸ਼ਨ ਜਿਹੜੀ ਟੈਕਨੀਕਲ ਹੋਈ ਜਾਣੀ ਹੈ, ਠੀਕ ਹੈ। ਜਿਹਨੇ ਇਹਦਾ ਫਲੇਵਰ ਲੈਣਾ ਲਓ। ਕਈ ਲੋਕਾਂ ਨੇ ਸਾਨੂੰ ਕਾਲ ਵੀ ਕੀਤੀ ਕਿ ਸਾਡਾ ਸ਼ੋਅ ਸੁਣ ਕੇ ਉਹ ਫਿਰ ਅੱਗੇ ਵੀਡੀਓ ਬਣਾਉਂਦੇ ਆ, ਠੀਕ ਆ। ਕਈ ਲੋਕਾਂ ਦਾ ਜਿਹੜਾ ਚੱਲਦਾ, ਪਰ ਇਹ ਹੈ ਕਿ ਆਪਣਾ ਜਿਹੜਾ ਸ਼ੋਅ ਆ ਅਨਫਿਲਟਰਡ, ਬਿਨਾਂ ਕਿਸੇ ਤੋਂ ਡਰੇ ਹੋਏ, ਬਿਨਾਂ ਕਿਸੇ ਦੀ ਪਰਵਾਹ ਕੀਤੇ ਹੋਏ ਕਿ ਏਦਾਂ ਜੀ ਸੁਸਾਇਟੀ ਦੇ ਰੂਲ ਰੈਗੂਲੇਸ਼ਨ ਤੇ ਕੋਈ ਟੈਨਸ਼ਨ ਨਹੀਂ। ਸਿੱਧੇ ਜਿਹੜੀ ਗੱਲ ਆ ਤੁਹਾਡੇ ਮੂਹਰੇ ਜਿਹੜੀ ਸਾਹਮਣੇ ਆਊਗੀ, ਠੀਕ ਆ। ਜਿਹੜਾ ਸਹੀ ਆ ਸਾਡੇ ਹਿਸਾਬ ਨਾਲ, ਜਿਹੜਾ ਗਲਤ ਆ। ਬਾਕੀ ਤੁਹਾਡੀ ਫਰੀडम ਆਫ ਓਪੀਨੀਅਨ ਆ, ਜਿੱਦਾਂ ਤੁਸੀਂ ਸਪੋਰਟ ਕਰਦੇ ਆ ਉਹ ਸਿਰ ਮੱਥੇ। ਐਂਡ ਆਫ ਦਾ ਡੇ ਹਰੇਕ ਦਾ ਓਪੀਨੀਅਨ ਇੱਥੇ ਵੈਲਕਮ ਆ। ਇਹ ਯੂਐਸ ਆ। ਸੋ ਜਾਰਜ ਟਾਊਨ ਇਮੀਗ੍ਰੇਸ਼ਨ ਲਾਅ ਜਰਨਲ, ਇਹ ਬੜਾ ਓਬਵੀਅਸਲੀ ਜਾਰਜ ਟਾਊਨ ਇਤਿਹਾਸਿਕ ਜਿਹੜਾ ਲਾਅ ਸਕੂਲ ਵੀ ਇਹਨਾਂ ਦਾ ਹੈਗਾ, ਸ਼ਹਿਰ ਵੀ ਇਹ ਹੈਗਾ ਵਾਸ਼ਿੰਗਟਨ ਡੀਸੀ ਦੇ ਵਿੱਚ। ਇੱਕ ਬੜੀ ਵਧੀਆ ਸੁਨਹਿਰੀ ਜੀ ਇਹ ਇੱਕ ਇਲਾਕਾ ਜਿਹੜਾ ਹੈਗਾ, ਪੋਲੀਟੀਸ਼ੀਅਨ ਵਗੈਰਾ ਬੜੇ ਹਾਈ ਐਂਡ ਇੱਥੇ ਲੋਕੀ ਜਿਹੜੇ ਰਹਿੰਦੇ ਆ, ਠੀਕ ਆ। ਜਿਹੜਾ ਬੰਦਾ ਵੀ ਇੱਥੇ ਘੁੰਮਣ ਗਿਆ, ਤੁਹਾਨੂੰ ਵੇਖ ਕੇ ਨਜ਼ਾਰੇ ਰਾਈਟ ਵੀ ਆ ਜਾਣੇ ਆ। ਇੱਥੇ ਦੀ ਜਿਹੜੀ ਪ੍ਰੋਫੈਸਰ ਸੀਗੀ ਸੈਂਡਰਾ ਰੀਅਰਸਨ, ਉਹ 14th ਅਮੈਂਡਮੈਂਟ ਦੀ ਕਾਫੀ ਜਿਹੜੀ ਵੱਡੀ ਸਕਾਲਰ ਜਿਹੜੀ ਹੈਗੀ ਆ, ਇਹਨੇ ਕਾਫੀ ਇਹਦੇ ਉੱਤੇ ਚਾਨਣਾ ਪਾਇਆ। ਇਹ ਕਹਿੰਦੀ ਕਿ ਬਹੁਤ ਇੱਕ ਲੌਂਗ ਸਟੈਂਡਿੰਗ ਕਾਮਨ ਲਾਅ ਦੇ ਹਿਸਾਬ ਨਾਲ ਇੱਕ ਜਿਹੜਾ ਆਲਰੇਡੀ ਕਲੈਰਿਟੀ ਜਿਹੜੀ ਸੁਪਰੀਮ ਕੋਰਟ ਨੇ ਦਿੱਤੀ ਹੋਈ ਸੀਗੀ, ਆਲਰੇਡੀ ਐਕਸਪਲੇਨੇਸ਼ਨਾਂ ਜਿਹੜੀਆਂ ਦਿੱਤੀਆਂ ਹੋਈਆਂ ਸੀਗੀਆਂ, ਕਾਂਗਰੈਸ਼ਨਲ ਡਿਬੇਟਸ ਜਿਹੜੇ ਜਾ ਕੇ ਦੇਖ ਲਓ ਸਿਟੀਜ਼ਨਸ਼ਿਪ ਤੇ, ਆਲ ਦਾ ਵੇ 1898 ਤੇ ਤੁਸੀਂ ਡਾਕੂਮੈਂਟ ਜਿਹੜੇ ਜਾ ਕੇ ਵੇਖ ਲਓ, ਤੁਸੀਂ ਉਹਦੇ ਵਿੱਚ ਵੇਖੋ ਕਿ ਉਹਨਾਂ ਦਾ ਮਤਲਬ ਕੀ ਸੀਗਾ। ਕਿ ਉਹਨਾਂ ਦਾ ਮਤਲਬ ਇਹ ਸੀਗਾ ਕਿ ਕੱਚੇ ਬੰਦੇ ਤੇ ਜਵਾਕ ਜੇ ਜੰਮੂਗੇ ਤਾਂ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਦੇਣੀ, ਕਿ ਉਹਨਾਂ ਦਾ ਮਕਸਦ ਇਹ ਸੀਗਾ ਕਿ ਜਿਹੜਾ ਵੀ ਬੰਦਾ ਇੱਥੇ ਜੰਮ ਪਿਆ ਉਹਨਾਂ ਨੂੰ ਸਿਟੀਜ਼ਨਸ਼ਿਪ ਦੇਣੀ ਹੈ। ਕਿ ਜੇ ਆਪਾਂ ਸੁਪਰੀਮ ਕੋਰਟ ਆਪਣੀ ਓਰੀਜਨਲਿਸਟਿਕ ਅਪਰੋਚ ਦੇ ਨਾਲ ਚੱਲੂਗਾ ਤੇ ਫਿਰ ਜਦੋਂ ਉਹ ਜਾ ਕੇ ਸਾਰਾ ਕੁਝ ਵੇਖੂਗਾ ਤੇ ਉਹਨਾਂ ਨੂੰ ਇਹੀ ਪਤਾ ਲੱਗੂਗਾ ਕਿ ਉਹਨਾਂ ਟਾਈਮਾਂ ਦੇ ਵਿੱਚ ਨੌਨ ਵਾਈਟਸ, ਠੀਕ ਆ, ਜਿਹੜਾ ਬੰਦਾ ਕਲਰਡ ਸੀਗਾ, ਗੋਰਾ ਨਹੀਂ ਸੀਗਾ, ਜੀ, ਉਹਦੇ ਇੰਨੀ ਹੌਸਟਿਲਿਟੀ ਹੁੰਦੀ ਸੀਗੀ। ਹੁਣ ਇੱਥੇ ਕਈ ਲੋਕੀ ਏਦਾਂ ਦੇ ਵੀ ਹੈਗੇ ਆ ਜੀ, ਸੈਕਸਿਜ਼ਮ ਦੀ ਗੱਲ ਨਾ ਕਰੋ, ਰੇਸਿਜ਼ਮ ਦੀ ਗੱਲ ਨਾ ਕਰੋ, ਇਹ ਤਾਂ ਪੁਰਾਣੀਆਂ ਜਿਹੜੀਆਂ ਚੀਜ਼ਾਂ ਹੈਗੀਆਂ। ਏਦਾਂ ਦੇ ਵੀ ਲੋਕ ਬੜੇ ਹੈਗੇ ਆ, ਇੰਟਰਰੇਸ਼ੀਅਲ ਵਿਆਹ ਵੀ ਬੜੇ ਜਿਹੜੇ ਹੋਏ ਆ, ਉਹਨਾਂ ਨੂੰ ਨਹੀਂ ਇਹ ਗੱਲਾਂ ਜਿਹੜੀਆਂ ਆਪਣੀਆਂ ਸੁਣਨੀਆਂ ਚੰਗੀਆਂ ਲੱਗੂਗੀਆਂ, ਪਰ ਹਿਸਟਰੀ ਜਿਹੜੀ ਕਵਰ ਅਪ ਨਹੀਂ ਕੀਤੀ ਜਾ ਸਕਦੀ। ਜਦੋਂ ਤੁਸੀਂ ਉਹ ਡਿਬੇਟ ਜਿਹੜੇ ਸੁਣੋਗੇ, ਜਦੋਂ ਤੁਸੀਂ ਪੇਪਰ ਜਿਹੜੇ ਕਾਂਗਰੈਸ਼ਨਲ ਪੇਪਰ ਜਿਹੜੇ ਸਾਹਮਣੇ ਰੱਖੋਗੇ, ਬੜੀ ਕਲੀਅਰ ਉਹਦੇ ਵਿੱਚ ਇੱਕ ਗੋਰੇ ਦੇ ਤੇ ਹੋਰ ਪਰਸਨ ਆਫ ਕਲਰ ਦੇ ਉਹਦੇ ਨਾਲ ਭੇਦਭਾਵ ਜਿਹੜਾ ਸੀਗਾ। ਇਹ ਜਿਹੜੀ ਲੜਾਈ ਆ, ਇਹ ਲੈਜਿਸਲੇਸ਼ਨ ਥਰੂ, ਕੋਰਟਾਂ ਥਰੂ, ਸੁਪਰੀਮ ਕੋਰਟਾਂ ਦੇ ਥਰੂ ਕਿਤਾਬਾਂ ਭਰੀਆਂ ਪਈਆਂ ਹੈਗੀਆਂ। ਉਹ ਚੀਜ਼ ਨੂੰ, ਹਿਸਟਰੀ ਨੂੰ ਜਿਹੜਾ ਇਗਨੋਰ ਨਹੀਂ ਕੀਤਾ ਜਾ ਸਕਦਾ। ਇਹ ਕਹਿੰਦੀ ਤੁਸੀਂ ਉੱਥੇ ਜਾ ਕੇ ਵੇਖੋ, ਤੁਹਾਨੂੰ ਉੱਥੋਂ ਪਤਾ ਲੱਗ ਜਾਊਗਾ। ਤੇ ਜਿਹੜੇ ਕੰਜ਼ਰਵੇਟਿਵ ਜੱਜ ਜਿਹੜੇ ਹੈਗੇ ਆ, ਜੇ ਹੁਣ ਉਹ ਗੇਮ ਆਪਣੀ ਚੇਂਜ ਕਰਦੇ ਆ ਟਰੰਪ ਕਰਕੇ, ਠੀਕ ਆ, ਹੁਣ ਸਾਨੂੰ ਨਹੀਂ ਪਤਾ ਕਿ ਅੰਦਰੋਂ ਇਹਨਾਂ ਦੀ ਕੀ ਸਲਾਹ, ਠੀਕ ਆ। ਆਬਵੀਅਸਲੀ ਟਰੰਪ ਲੈਵਲ ਦਾ ਬੰਦਾ, ਠੀਕ ਆ, ਜਸਟਿਸਿਸ ਉਹਨੇ ਕੀ ਹੈ, ਐਂਡ ਆਫ ਦਾ ਸਾਨੂੰ ਨਹੀਂ ਪਤਾ। ਐਂਡ ਆਫ ਦਾ ਹੈਗੇ ਤਾਂ ਉਹ ਵੀ ਹਿਊਮਨ ਬੀਇੰਗ ਆ ਨਾ। ਤੇ ਕਿੱਥੇ ਤੱਕ ਇਹ ਗੱਲਬਾਤ ਜਿਹੜੀ ਜਾਊਗੀ, ਉਹ ਕਹਿੰਦੀ ਕਿ ਇਹ ਕੰਜ਼ਰਵੇਟਿਵ ਜੇ ਜੱਜ ਆ, ਉਹਨਾਂ ਤੇ ਵੀ ਪਲੜਾ ਜਿਹੜਾ ਭਾਰੀ ਜਿਹੜਾ ਇਹ ਪੈ ਸਕਦਾ। ਸਾਨੂੰ ਜਿਹੜਾ ਮੇਨ ਕੰਸਰਨ ਇਹੀ ਹੈਗਾ ਕਿ ਹੁਣ ਜਿਹੜੀ ਹਿਸਟਰੀ ਤੇ ਟ੍ਰੈਡੀਸ਼ਨ ਜਿਹੜਾ ਯੂਐਸ ਦਾ ਹੈਗਾ, ਜੇ ਆਪਾਂ ਇਹ ਉਹਦੀ ਗੱਲ ਕਰਦੇ ਆ, ਹਿਸਟਰੀ ਤੇ ਟ੍ਰੈਡੀਸ਼ਨ ਜਿਹੜਾ ਰਿਸਟੋਰ ਕਰਨਾ ਹੈਗਾ, ਕਿਹੜੇ ਵਾਲਾ ਰਿਸਟੋਰ ਕਰਨਾ ਹੈਗਾ। ਨਾਰਥ ਤੇ ਸਾਊਥ ਦੀ ਜਿਹੜੀ ਲੜਾਈ ਸੀਗੀ, ਨਾਰਥ ਜਿੱਤ ਗਿਆ ਸੀਗਾ, ਸਾਊਥ ਉਹ ਤੋਂ ਪਹਿਲੇ ਵਾਲਾ ਕਰਨਾ ਚਾਹੁੰਦੇ ਲੱਗਦਾ। ਜਿਹੜਾ ਸਾਊਥ ਆ ਉਹ ਹਾਰ ਗਿਆ ਸੀਗਾ, ਪਰ ਸਾਊਥ ਦੇ ਵਿੱਚ ਜਿਹੜੇ ਸੀਗੇ ਕਨਫੈਡਰੇਟ ਫਲੈਗ ਦੇ ਉਹ ਕਾਫੀ ਸਾਰੇ ਜਿਹੜੇ ਸਟਰਕਚਰ ਇੰਟੈਕਟ ਸੀਗੇ, ਕਾਫੀ ਸਾਰੇ ਲੋਕ ਉਹਨੂੰ ਸਪੋਰਟ ਵੀ ਕਰਦੇ ਆ। ਕੀ ਸਾਊਥ ਟਰੂਲੀ ਹਾਰ ਗਿਆ ਸੀਗਾ? ਕਿ ਸਾਊਥ ਨੂੰ ਦੱਬ ਦਿੱਤਾ ਗਿਆ ਸੀਗਾ, ਉਸ ਤੋਂ ਬਾਅਦ ਲਿਬਰਲ ਏਜੰਡਾ ਦੇ ਨਾਲ ਦੱਬ ਦਿੱਤਾ ਗਿਆ ਸੀਗਾ? ਕਿ ਸਾਊਥ ਵਾਪਸ ਆਪਣਾ ਆਣਾ ਚਾਹੁੰਦਾ? ਠੀਕ ਆ। ਵੌਨ ਕਿੰਗ ਆਰਕ ਦਾ ਜਿਹੜਾ ਕਹਿੰਦੀ ਕੇਸ ਸੀਗਾ, ਉਹ ਉਦੋਂ ਆਇਆ ਸੀਗਾ ਜਦੋਂ ਐਂਟੀ ਇਮੀਗ੍ਰੈਂਟ ਫੋਬੀਆ ਸੀਗਾ,
ਉਹੀ ਜਿਹੜਾ ਐਂਟੀ ਇਮੀਗ੍ਰੈਂਟ ਫੋਬੀਆ ਉਹ ਅੱਜ ਆ, ਉਹ ਬਣਾਇਆ ਕਿ ਇਹਨਾਂ ਨੇ ਹੈਗਾ ਐਂਟੀ ਇਮੀਗ੍ਰੈਂਟ ਫੋਬੀਆ। ਉਹਦੇ ਵਿੱਚ ਜਿਹੜੇ ਇਹ ਟਿਕਟੌਕ ਦੇ ਵਿੱਚ ਚੱਪਲ ਗੈਂਗ ਹੈਗਾ, ਕਿੱਕਲੀ ਵਾਲਾ, ਭੰਗੜੇ ਵਾਲਾ, ਜਿਹੜਾ ਬੁੜਕਾ ਮਾਰਨ ਵਾਲਾ ਜਿਹੜਾ ਗੈਂਗ ਹੈਗਾ, ਉਹਨਾਂ ਨੇ ਇਹ ਐਂਟੀ ਇਮੀਗ੍ਰੇਸ਼ਨ ਫੋਬੀਆ ਜਾਣੇ ਅਣਜਾਣੇ ਭੁੱਲ ਭੁਲੇਖੇ ਦੇ ਵਿੱਚ ਬਚਪਨੇ ਦੇ ਵਿੱਚ ਕ੍ਰੀਏਟ ਕਰਤਾ। ਜਿਹੜੇ ਉਹਨਾਂ ਦੇ ਸੀਨ ਸੀਗੇ, ਵੀਡੀਓ ਸੀਗੀਆਂ, ਉਹ ਬਣ ਕੇ ਜਦੋਂ ਸੋਸ਼ਲ ਮੀਡੀਆ 'ਚ ਸ਼ੇਅਰ ਹੋਈਆਂ ਤੇ ਗੋਰਿਆਂ ਨੇ ਖੁੱਲ ਕੇ ਸ਼ੇਅਰ ਕੀਤੀਆਂ ਕਿ ਭਾਈ ਆ ਦੇਖੋ ਉਹਨਾਂ ਨੇ ਆ ਕੇ ਮਾਹੌਲ ਜਿਹੜਾ ਖਰਾਬ ਕਰਤਾ। ਪਰ ਦੇਖੋ ਤੁਸੀਂ ਵੀ ਹਟੇ ਨਹੀਂ ਨਾ, ਤੁਸੀਂ ਕਹਿੰਦੇ ਲੈ ਵੀ ਜੀ ਬੱਲੇ ਜੀ ਜੱਟ ਛਾ ਜਾਊਗਾ, ਏਦਾਂ ਹੋ ਜਾਊਗਾ, ਓਦਾਂ ਹੋ ਜਾਊਗਾ। ਤੁਸੀਂ ਵੀ ਖਾਣ ਨੂੰ ਪੈਂਦੇ ਸੀ ਉਹਨਾਂ ਨੂੰ, 4-4 ਜਾਣੇ ਤੁਸੀਂ ਵੀ ਮਿਲ ਕੇ ਉਹਨਾਂ ਦੇ ਉੱਤੇ ਚੜ੍ਹਦੇ ਸੀਗੇ ਕਿ ਕਬਜ਼ਾ ਕਰ ਲਿਆ ਜੀ, ਦੇਸ਼ ਤੇ ਕਬਜ਼ਾ ਕਰ ਲੈਣਾ, ਬਾਹਰ ਕੱਢ ਲੈਣਾ। ਕਮੈਂਟ ਪਹਿਲਾਂ ਉਹ ਹੁੰਦੇ ਸੀਗੇ, ਉਹ ਵੀ ਫਿਰ ਚੁੱਪ ਕਰਕੇ ਸੁਣਦੇ ਰਹੇ 3-4 ਸਾਲ, ਤੇ ਫਿਰ ਹਵਾ ਜਿਹੜੀ ਸੀਗੀ ਦੂਜੇ ਪਾਸੇ ਨੂੰ ਵਗ ਗਈ। ਠੀਕ ਆ, ਹੁਣ ਇਹ ਦੋ ਗਰੁੱਪ, ਹੁਣ ਇਹ ਆ ਕਿ ਦੇਖੋ ਕਿ ਇਹਨਾਂ ਚੋਂ ਠੱਲ ਕੌਣ ਪਾਉਂਦਾ, ਕਿ ਉਹ ਸਟੈਪ ਬੈਕ ਕਰਦੇ ਆ ਕਿ ਇਹ ਸਟੈਪ ਬੈਕ ਕਰਦੇ ਆ। ਇਹਨਾਂ ਨੇ ਤਾਂ ਸਟੈਪ ਬੈਕ ਕਰਨਾ ਨਹੀਂ, ਤੇ ਪ੍ਰੈਜ਼ੀਡੈਂਟ ਇਹਨਾਂ ਦਾ ਹੈਗਾ, ਮੈਜੋਰਟੀ ਇਹਨਾਂ ਦੀ ਆ, ਤੇ ਪੇਪਰ ਤੁਹਾਡੇ ਕੋਲ ਹੈ ਨਹੀਂਗੇ। ਠੀਕ ਆ, ਪੇਪਰ ਤੁਹਾਡੇ ਕੋਲ ਹੈ ਨਹੀਂਗੇ, ਤੇ ਇਹ ਸਾਰੀਆਂ ਚੀਜ਼ਾਂ ਨੂੰ ਕੰਟੈਕਸਟ 'ਚ ਰੱਖਦੇ ਹੋਏ ਇਹ ਜ਼ਰੂਰ ਸੋਚਿਓ ਕਿ ਪਾਵਰ ਕਾਨੂੰਨ ਦੇ ਹਿਸਾਬ ਨਾਲ ਕਿੱਥੇ ਲਾਈ ਜਿਹੜੀ ਕਰਦੀ ਆ। ਗਾਣੇ ਗੂਣੇ ਸੁਣ ਕੇ ਫਾਲਤੂ ਫੂਕ ਨਾ ਛਕ ਲਿਓ ਕਿ ਏਦਾਂ ਹੋ ਗਿਆ ਓਦਾਂ ਹੋ ਗਿਆ। ਇਹ ਪੰਪ ਚਕਾਉਣ ਵਾਲੇ ਜਿਹੜੇ ਗਾਣੇ ਆ, ਐਂਡ ਆਫ ਦਾ ਡੇ ਸਿੰਗਰ ਜਿਹੜਾ ਹੁੰਦਾ ਇੱਕ ਪਰਫਾਰਮਰ ਹੀ ਹੁੰਦਾ ਹੈਗਾ। ਠੀਕ ਆ, ਉਹ ਲੱਖਾਂ ਕਰੋੜਾਂ ਰੁਪਈਆ ਭਾਵੇਂ ਕਮਾ ਲਵੇ, ਉਹ ਤੁਹਾਡੇ ਨਾਲ ਸ਼ੇਅਰ ਨਹੀਂ ਕਰਦਾ ਦਮੜੀ ਵੀ। ਉਹ ਬ੍ਰਾਂਡ ਬਰੂੰਡ ਪਾ ਕੇ ਜਿੱਦਾਂ ਮਰਜ਼ੀ ਚਮਕਿਆ ਧਮਕਿਆ ਫਿਰੇ, ਉਹਦੇ ਨਾਲ ਕੋਈ ਕਮਿਊਨਿਟੀ ਦੀ ਸੇਵਾ ਨਹੀਂ ਹੁੰਦੀ, ਕੋਈ ਕਮਿਊਨਿਟੀ ਉੱਪਰ ਨਹੀਂ ਉਹਦੇ ਨਾਲ ਉੱਠ ਜਾਂਦੀ। ਠੀਕ ਆ, ਯੰਗ ਜਨਰੇਸ਼ਨ ਉਹਨਾਂ ਕੋਲ ਇਨਫਲੂਐਂਸ ਜਿਹੜੀ ਹੁੰਦੀ ਆ, ਉਹਨਾਂ ਦੀ ਦਿਨ ਰਾਤ ਜਿਹੜੀ ਪੂਜਾ ਕਰਦੀ ਆ, ਗਾਣੇ ਧਾਣੇ ਜਿਹੜੇ ਸੁਣਦੀ ਆ, ਉਹ ਜਿਹੜਾ ਸੀਗਾ ਕਿ ਉਹ ਸਾਰੀ ਚੀਜ਼ ਦਾ ਜਿਹੜਾ ਕੰਟੈਕਸਟ ਸੀਗਾ ਨਾ, ਹੁਣ ਉਹ ਤੁਹਾਨੂੰ ਸਾਰਾ ਜਿਹੜਾ ਸੋਚਣਾ ਪੈਣਾ ਕਿ ਰੀਅਲ ਪਾਵਰ ਕਿੱਥੇ ਲਾਈ ਕਰਦੀ ਆ। ਰੀਅਲ ਪਾਵਰ ਤੁਹਾਡੇ ਵੱਲ ਲਾਈ ਜਿਹੜੀ ਨਹੀਂ ਕਰਦੀ ਅਨਫੋਰਚੂਨੇਟਲੀ ਇਸ ਵੇਲੇ। ਠੀਕ, ਸੋ ਇਹ ਜਿਹੜੀ ਪ੍ਰੋਫੈਸਰ ਸੀਗੀ ਇਹ ਕਹਿੰਦੀ ਕਿ ਇਹਨਾਂ ਨੂੰ ਜਿਹੜੇ ਪੇਪਰ ਪੂਪਰ ਜਿਹੜੇ ਜਾ ਕੇ ਵੇਖਣੇ ਪੈਣੇ ਸਾਰੇ, ਅੰਡਰਲਾਈਨ ਜਿਹੜੀ ਹੌਸਟਿਲਿਟੀ ਸੀਗੀ ਇਮੀਗ੍ਰੈਂਟਸ ਵੱਲ, ਉਧਰ ਵੇਖਣਾ ਪੈਣਾ, ਫਿਰ ਸੁਪਰੀਮ ਕੋਰਟ ਉਹਦੇ ਹਿਸਾਬ ਨਾਲ ਫੈਸਲਾ ਕਰੂਗਾ। 1890 ਦੇ ਵਿੱਚ, ਹੁਣ ਇਹਦੇ ਵਿੱਚ ਇੱਕ ਵੌਨ ਕਿੰਗ ਦਾ ਕੇਸ ਸੀਗਾ, 21 ਸਾਲਾਂ ਦਾ ਇਹ ਬੰਦਾ ਸੀਗਾ। ਤੁਸੀਂ ਜੇ ਕਹੋਗੇ ਨਾ ਕਿ ਨਹੀਂ ਜਵਾਕਾਂ ਨੂੰ ਇਹਨਾਂ ਨੇ ਤੰਗ ਨਹੀਂ ਕਰਨਾ, ਇਹਨਾਂ ਨੇ ਉਦੋਂ ਵੀ ਤੰਗ ਕੀਤਾ ਹੈਗਾ। ਇਹਨਾਂ ਨੇ ਜਿਹੜੇ ਜੰਮੇ ਜਵਾਕ ਇੱਥੇ ਹੈਗੇ ਆ, ਜਿਹਦਾ ਕੋਈ ਕਸੂਰ ਵੀ ਨਹੀਂ ਵਿਚਾਰੇ ਦਾ, ਇਹ ਉਹਨੂੰ ਵੀ ਤੰਗ ਕਰ ਰਹੇ ਆ। ਜਿਹੜਾ ਜਵਾਕ ਇੱਥੇ ਜੰਮਿਆ ਉਹਨੂੰ ਵੀ ਤੰਗ ਕਰ ਰਹੇ ਆ। ਤੁਹਾਨੂੰ ਕਿਉਂ ਲੱਗਦਾ ਹੈਗਾ ਕਿ ਤੁਹਾਨੂੰ ਇਹ ਤੰਗ ਨਹੀਂ ਕਰੂਗੇ? ਠੀਕ ਆ, ਬਿਲਕੁਲ ਇਹ ਜਿਹੜਾ ਤੰਗ ਕਰੂਗੇ। ਜਿਹੜੀ ਅਮੈਂਡਮੈਂਟ ਸੀਗੀ 14th ਅਮੈਂਡਮੈਂਟ ਸੀਗੀ, ਹੁਣ ਇਹ ਕਹਿੰਦੀ ਆ ਕਿ ਕਲੀਅਰ ਵਰਡਸ ਦੇ ਵਿੱਚ ਇਹ ਕਹਿ ਦਿੰਦੀ ਆ। ਅੱਛਾ, ਹੁਣ ਇਹਦੇ ਵਿੱਚ ਨਾ ਜਸਟਿਸ ਹਾਰਸ ਗ੍ਰੇ ਸੀਗਾ ਇੱਕ, ਜਿਹਨੇ ਮੈਜੋਰਟੀ ਓਪੀਨੀਅਨ ਲਿਖਿਆ ਸੀਗਾ। ਠੀਕ ਹੈ ਜੀ, ਉਹਨੇ ਜਿਹੜਾ ਮੈਜੋਰਟੀ ਓਪੀਨੀਅਨ ਜਿਹੜਾ ਲਿਖਿਆ ਸੀਗਾ, ਉਹਨੇ ਇਹੀ ਕਿਹਾ ਸੀਗਾ ਕਿ ਭਾਵੇਂ ਜਿਹੜਾ ਵੀ ਮਰਜ਼ੀ ਬੰਦੇ ਦਾ ਰੰਗ ਹੋਵੇ, ਕੁਝ ਵੀ ਹੋਵੇ, ਮੈਟਰ ਨਹੀਂ ਕਰਦਾ, ਜੇ ਪੈਦਾ ਹੋ ਗਿਆ ਉਹ ਸਿਟੀਜ਼ਨ ਜਿਹੜਾ ਹੈਗਾ। ਇਹ ਕਹਿੰਦੀ ਹੈਗੀ ਕਿ ਉਹਦਾ ਜਿਹੜਾ ਤੁਸੀਂ ਜਾ ਕੇ ਪੜੋ, ਜੇ ਤੁਸੀਂ ਇਹ ਜਿਹੜਾ ਜਸਟਿਸ ਸੀਗਾ, ਇਹਨੇ ਬੜੇ ਕਲੀਅਰਲੀ ਜਦੋਂ ਆਪਣਾ ਓਪੀਨੀਅਨ ਦਿੱਤਾ ਸੀਗਾ, ਇਹਨੇ ਉਦੋਂ ਇਹ ਵੀ ਕਿਹਾ ਸੀਗਾ ਕਿ ਜੇ ਆਪਾਂ ਇਹਨਾਂ ਲੋਕਾਂ ਤੋਂ ਸਿਟੀਜ਼ਨਸ਼ਿਪ ਲੈਣੇ ਆ, ਤੇ ਫਿਰ ਜਿਹੜੇ ਇੰਗਲਿਸ਼ ਸੀਗੇ, ਸਕਾਟਿਸ਼ ਸੀਗੇ, ਆਇਰਿਸ਼ ਸੀਗੇ, ਜਰਮਨ ਸੀਗੇ, ਹੋਰ ਜਿਹੜੇ ਯੂਰਪੀਅਨ ਜਿਹੜੇ ਲੋਕੀ ਸੀ ਉਹ ਵੀ ਆਏ ਸੀਗੇ, ਉਹ ਵੀ ਕੁਐਸਚਨੇਬਲ ਹੋ ਜਾਂਦਾ ਕਿ ਉਹਨਾਂ ਨੂੰ ਸਿਟੀਜ਼ਨਸ਼ਿਪ ਕਿੱਦਾਂ ਮਿਲੀ, ਕਿ ਫਿਰ ਆਪਾਂ ਰੇਸਿਜ਼ਮ ਜਿਹੜਾ ਡਾਇਰੈਕਟਲੀ ਜਿਹੜਾ ਉਹ ਕਰ ਰਹੇ ਹਾਂ। ਸੋ ਦੈਟ ਬੀਇੰਗ ਸੈਡ, ਉਹ ਕਹਿੰਦੀ ਕਿ ਇਹਦਾ ਵੇਖੋ, ਇਹਦੇ ਵਿੱਚ ਹੁਣ ਇੱਕ ਚੈਪਮੈਨ ਲਾਅ ਸਕੂਲ ਦਾ ਪ੍ਰੋਫੈਸਰ ਸੀਗਾ, ਜੌਨ ਈਸਟਮੈਨ। ਠੀਕ ਹੈ, ਇਹ ਵੀ ਜਿਹੜਾ ਇਹ ਬੰਦਾ, ਹੁਣ ਇਹਦਾ ਓਪੀਨੀਅਨ ਤੁਹਾਨੂੰ ਦੱਸਦੇ ਆ, ਇਹ ਸੀਗਾ ਕ੍ਰਿਟਿਕ ਬਰਥਰਾਈਟ ਸਿਟੀਜ਼ਨਸ਼ਿਪ ਦਾ। ਓਕੇ, ਇਹਦੀ ਸਟ੍ਰੈਟਜੀ ਸੀਗੀ ਟਰੰਪ ਦੇ ਜਿਹੜਾ ਚੈਲੰਜ ਸੀਗਾ 2020 ਦੇ ਵਿੱਚ ਉਹਨੇ ਜਿਹੜਾ ਖਿੱਚਿਆ ਸੀਗਾ ਬਰਥਰਾਈਟ ਸਿਟੀਜ਼ਨਸ਼ਿਪ ਦੇ ਵਿੱਚ। ਇਹ ਹੁਣ ਕੀ ਕਹਿੰਦਾ ਹੈਗਾ ਕਿ 14th ਅਮੈਂਡਮੈਂਟ ਜਿਹੜੀ ਹੈਗੀ ਆ, ਪ੍ਰੋਫੈਸਰ ਕਹਿੰਦਾ ਕਿ ਜਿਹੜੀ 14th ਅਮੈਂਡਮੈਂਟ ਹੈਗੀ ਆ, ਉਹ ਸਿਰਫ ਉਹੀ ਲੋਕਾਂ ਨੂੰ ਕਵਰ ਕਰਦੀ ਆ ਜਿਹੜੇ ਸਬਜੈਕਟ ਟੂ ਕੰਪਲੀਟ ਪੋਲੀਟੀਕਲ ਜੂਰਿਸਡਿਕਸ਼ਨ ਹੈਗੇ ਆ ਯੂਐਸ ਦੇ, ਜਿਹੜੀ ਮੈਂ ਤੁਹਾਨੂੰ ਕਹਿ ਨਾ ਲਾਈਨ ਉਹ ਅਟੈਕ ਕਰੂਗਾ। ਉਹ ਹੁਣ ਕੀ ਕਹਿ ਰਿਹਾ ਹੈਗਾ ਕਿ ਜਿਹੜੇ ਲੋਕੀ ਯੂਐਸ ਦੇ ਜੂਰਿਸਡਿਕਸ਼ਨ ਦੇ ਵਿੱਚ ਸਬਜੈਕਟ ਨਹੀਂ ਹੈਗੇ, ਕਿਉਂਕਿ ਉਹ ਜਿਹੜੀ ਅਮੈਂਡਮੈਂਟ ਜਿਹੜੀ ਲਿਖੀ ਗਈ ਸੀ ਉਦੋਂ, ਹਾਂਜੀ, ਜਿਹੜੇ ਲੋਕੀ ਸਬਜੈਕਟ ਨਹੀਂ ਹੈਗੇ ਆ ਉਹਨਾਂ ਤੇ ਉਹ ਲਾਗੂ ਨਹੀਂ ਹੁੰਦੀ, ਤਾਂ ਕਰਕੇ ਉਹਨਾਂ ਨੂੰ ਬਰਥਰਾਈਟ ਸਿਟੀਜ਼ਨਸ਼ਿਪ ਨਹੀਂ ਦੇਣੀ ਚਾਹੀਦੀ। ਸੋ ਚਾਰ ਅੱਖਰਾਂ ਦੇ ਉੱਤੇ ਅਟੈਕ ਹੋ ਰਿਹਾ।
ਕਿ ਜਿਹੜੇ ਕੱਚੇ ਬੰਦੇ ਆ ਗਏ ਆ ਜਾਂ ਟੈਂਪਰੇਰੀ ਵੀਜ਼ਿਆਂ ਤੇ ਆ ਗਏ ਆ, ਉਹ ਤਾਂ ਯੂਐਸ ਦੇ ਜੂਰਿਸਡਿਕਸ਼ਨ ਤੇ ਸਬਜੈਕਟ ਹੀ ਨਹੀਂ ਹੈਗੇ। ਉਹਨਾਂ ਨੇ ਤਾਂ ਆਪਣੀ ਜਿਹੜੀ ਐਲੀਜੈਂਸ ਸੀਗੀ, ਜਿਹੜੀ ਉਹਨਾਂ ਦੀ ਓਥ ਜਿਹੜੀ ਆ, ਉਹ ਤਾਂ ਸਿਟੀਜ਼ਨ ਹੀ ਕਿਸੇ ਹੋਰ ਕੰਟਰੀ ਦੇ ਆ, ਉਹ ਤਾਂ ਗੋਣੀ ਕਿਸੇ ਹੋਰ ਕੰਟਰੀਆਂ ਦੇ ਗਾਉਂਦੇ ਆ, ਉਹਨਾਂ ਦਾ ਪਾਸਪੋਰਟ ਹੀ ਕਿਸੇ ਹੋਰ ਕੰਟਰੀ ਦਾ ਹੈਗਾ, ਤੇ ਉਹ ਸਾਡੀ ਜੂਰਿਸਡਿਕਸ਼ਨ ਨੂੰ ਸਬਜੈਕਟ ਨਹੀਂ ਹੈਗੇ। ਤੇ ਇਹ ਇੱਕ ਡਿਫਰੈਂਸ ਹੈਗਾ ਟੈਰੀਟੋਰੀਅਲ ਜੂਰਿਸਡਿਕਸ਼ਨ ਦਾ ਵਰਸਸ ਆਪਣੀ ਜਿਹੜੀ ਇਹਨਾਂ ਦੀ ਓਬਲੀਗੇਸ਼ਨ ਜਾਂ ਇਹਨਾਂ ਦੀ ਲਾਇਲਟੀ ਕਿਹੜੀ ਕੰਟਰੀ ਤਰਫ ਹੈਗੀ, ਉਹ ਜੂਰਿਸਡਿਕਸ਼ਨ ਦਾ। ਉਹ ਕਹਿੰਦਾ ਕਿ ਸਿਰਫ ਸਾਡੀ ਟੈਰੀਟਰੀ ਚ ਆ ਗਏ ਆ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਸਾਡੇ ਨਾਲ ਦੁੱਖ ਸੁੱਖ ਸਾਡਾ ਹੱਥ ਜਿਹੜਾ ਵੰਡਾਉਗੇ। ਸਾਨੂੰ ਇਹ ਚੀਜ਼ ਦਾ ਜਿਹੜਾ ਫਰਕ ਕਰਨਾ ਚਾਹੀਦਾ। 14th ਅਮੈਂਡਮੈਂਟ ਉਹਨਾਂ ਤੇ ਜਿਹੜੀ ਲਾਗੂ ਨਹੀਂ ਕਰਨੀ ਚਾਹੀਦੀ। ਸੋ ਹੁਣ ਤੁਸੀਂ ਵੇਖੋ ਕਿ ਐਡਾ ਈਜ਼ੀ ਨਹੀਂ ਹੈਗਾ। ਤੁਹਾਨੂੰ ਲੱਗੂਗਾ ਕਿ ਟਰੰਪ ਜਿਹੜਾ ਡਰਾਮਾ ਕਰੂਗਾ ਜਾਂ ਏਦਾਂ ਕਰੂਗਾ ਉਦਾਂ ਕਰੂਗਾ, ਠੀਕ ਹੈ, ਤੁਹਾਨੂੰ ਲੱਖਾਂ ਵੀਡੀਓ ਸੋਸ਼ਲ ਮੀਡੀਆ ਤੇ ਮਿਲ ਜਾਣੀਆਂ। ਆਪਣੇ ਪ੍ਰੋਗਰਾਮ ਦਾ ਕੀ ਗੋਲ ਹੁੰਦਾ? ਲਾਅ ਦਾ ਪ੍ਰੋਗਰਾਮ ਆ ਤੁਹਾਡੇ ਮੂਹਰੇ। ਹੁਣ ਆ ਜਿਹੜੀ ਚੀਜ਼ ਕੰਟਰਾਸਟ ਕਰਕੇ ਆਪਾਂ ਰੱਖੀ ਆ ਕਿ ਦੋਨੋਂ ਸਾਈਡਾਂ ਦਾ ਜਿਹੜਾ ਕੀ ਉਹ ਹੈਗਾ, ਠੀਕ ਹੈ, ਇਹਨੂੰ ਸੁਪਰੀਮ ਕੋਰਟ ਨੇ ਇੰਟਰਪ੍ਰੈਟ ਕਰਨਾ ਵਾ। ਜੇ ਤੁਸੀਂ ਏਦਾਂ ਸੋਚਦੇ ਆ ਕਿ ਨਹੀਂ ਨਹੀਂ ਇਹ ਤਾਂ ਹੋਣਾ ਹੀ ਨਹੀਂ, ਹੌਸਲਾ ਰੱਖੋ, ਠੰਡ ਰੱਖੋ, ਏਦਾਂ ਰੱਖੋ, ਐਡਾ ਈਜ਼ੀ ਨਹੀਂ ਹੈਗਾ। ਤੇ ਵਿਵਾਦ ਜਿਹੜਾ ਬਹੁਤ ਜ਼ਿਆਦਾ ਜਿਹੜਾ ਹੁਣ ਬਣਨਾ ਦੂਰ ਤੱਕ ਜਾਣੀ ਗੱਲ। ਅਜੇ ਤਾਂ ਇਹ ਸ਼ੁਰੂਆਤੀ ਜਿਹੜਾ ਲੈਵਲ ਸੀਗਾ ਹਨਾ, ਉੱਤੇ ਆਪਾਂ ਗੱਲ ਕਰ ਰਹੇ ਹਾਂ। ਸੋ ਹੁਣ ਇਹਦਾ ਮਤਲਬ ਇਹ ਹੈਗਾ ਕਿ ਇਹ ਕਹਿ ਰਿਹਾ ਕਿ ਕੱਚੇ ਲੋਕੀ ਜਿਹੜੇ ਹੈਗੇ ਯੂਐਸ ਦੇ ਜੂਰਿਸਡਿਕਸ਼ਨ ਨੂੰ ਸਬਜੈਕਟ ਨਹੀਂ ਹੈਗੇ, ਤੇ ਤਾਂ ਕਰਕੇ ਜਿਹੜਾ ਜੌਨ ਕਿਮ ਆਰਕ ਜਿਹੜਾ ਸੀਗਾ, ਵੌਨ ਕਿਮ ਆਰਕ ਦਾ ਜਿਹੜਾ ਡਿਸੀਜਨ ਸੀਗਾ, ਉਹਨੂੰ ਦੁਬਾਰਾ ਰਿਵਿਊ ਕਰਨ ਦਾ ਜਿਹੜਾ ਟਾਈਮ ਆ ਗਿਆ ਸੁਪਰੀਮ ਕੋਰਟ ਤੇ। 125 ਸਾਲਾਂ ਤੋਂ ਬਾਅਦ ਉਹਦਾ ਹੁਣ ਆਪਾਂ ਅਬੋਰਸ਼ਨ ਦਾ, ਹੁਣ ਦੇਖੋ ਅਬੋਰਸ਼ਨ ਦਾ ਵੀ ਤਾਂ ਇਹਨਾਂ ਨੇ ਫਿਕਸ ਕੀਤਾ ਨਾ, ਕੰਜ਼ਰਵੇਟਿਵ ਨੇ। ਰੋ ਵੀ ਵੇਡ ਵਗੈਰਾ ਕਿੱਦਾਂ, ਜੈਕਸਨ ਵਰਸਸ ਮਿਸਿਸਿਪੀ ਨੇ, ਇਹਦੇ ਬਾਰੇ ਆਪਾਂ ਸ਼ੋਅ ਵੀ ਇੱਕ ਵਾਰੀ ਕੀਤਾ ਸੀਗਾ, ਭਾਵੇਂ ਇਮੀਗ੍ਰੇਸ਼ਨ ਤੇ ਨਹੀਂ ਸੀਗਾ, ਕਿ ਅਬੋਰਸ਼ਨ ਵਾਲਾ ਵੀ ਤੁਸੀਂ ਦੇਖੋ ਕਿ 40 ਸਾਲ ਫਾਈਟ ਕਰਦੇ ਰਹੇ, ਜਾ ਕੇ ਐਂਡ 'ਚ ਜਿੱਤ ਗਏ ਕੰਜ਼ਰਵੇਟਿਵ। ਬਿਲਕੁਲ ਟਾਈਮਿੰਗ ਇਹਨਾਂ ਨੇ ਜਿਹੜੀ ਕੀਤੀ ਤੇ ਖਾਰਜ ਕਰਤਾ ਐਡਾ ਇਤਿਹਾਸਿਕ ਫੈਸਲਾ ਵੀ। ਸੋ ਹੋਰ ਕਾਫੀ ਜਿਹੜੇ ਇਹਦੇ ਵਿੱਚ ਹੁਣ ਇੱਕ ਜੱਜ ਸੀਗੇ, ਇਹ ਫੈਡਰਲ ਅਪਾਇੰਟੀ ਸੀਗੇ, ਟੈਕਸਸ, ਲੁਈਜ਼ੀਆਨਾ ਤੇ ਮਿਸਿਸਿਪੀ ਨੂੰ ਕਵਰ ਕਰਦੇ ਆ। ਟਰੰਪ ਨੇ ਇਹਨਾਂ ਨੂੰ ਇਲੈਕਟ ਕੀਤਾ ਸੀਗਾ। ਠੀਕ ਹੈ ਜੀ। ਤੇ ਇਹ ਜਦੋਂ ਆਏ ਸੀਗੇ, ਇਹਨਾਂ ਨੇ ਵੀ ਇਹੀ ਇਹਨਾਂ ਦੇ ਵਿਚਾਰ ਸੀਗੇ ਕਿ ਜਿਹੜੇ ਟੈਕਸਸ ਦੇ ਬਾਰਡਰ ਤੇ ਜਿਹੜੀ ਇਮੀਗ੍ਰੇਸ਼ਨ ਆ ਰਹੀ ਆ, ਉਹ ਇੱਕ ਇਨਵੇਜਨ ਹੈਗੀ ਆ, ਠੀਕ ਹੈ। ਸੋ ਇਹ ਜੱਜ ਕਹਿੰਦੇ ਕਿ ਜਿਹੜੀ ਇਨਵੇਜਨ ਆ, ਇਹ ਐਕਸੈਪਸ਼ਨ ਹੈਗੀ ਆ 14th ਅਮੈਂਡਮੈਂਟ ਦੀ ਇੰਟਰਪ੍ਰੀਟੇਸ਼ਨ ਨੂੰ। ਹੁਣ ਜਦੋਂ ਆਪਾਂ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰਤੀ, ਆਪਾਂ ਕਹਤਾ ਕਿ ਇਨਵੇਡਿੰਗ ਆਰਮੀਜ਼ ਆ ਕੇ ਸਾਡੇ ਤੇ ਅਟੈਕ ਕਰ ਰਹੀਆਂ, ਸਾਡੇ ਤੇ ਗੈਂਗਸ ਅਟੈਕ ਕਰ ਰਹੇ ਆ, ਸਾਡੇ ਤੇ ਡਰੱਗ ਡੀਲਰ ਅਟੈਕ ਕਰ ਰਹੇ ਆ, ਹਮਲਾ ਹੋ ਗਿਆ, ਐਮਰਜੈਂਸੀ ਦੀ ਸਿਚੁਏਸ਼ਨ ਆ ਗਈ ਹਨਾ। ਜਿੱਦਾਂ ਮੰਨ ਲਓ ਕਿ ਤੁਹਾਡੇ ਤੇ ਕਿਸੇ ਹੋਰ ਫੋਰਸ ਨੇ ਧਾਵਾ ਬੋਲਤਾ, ਤੇ ਉਹ ਕਹਿੰਦਾ ਕਿ ਜਦੋਂ ਐਮਰਜੈਂਸੀ ਲੱਗ ਜਾਂਦੀ ਆ ਤੇ ਕਨਸਟੀਟਿਊਸ਼ਨ ਸਸਪੈਂਡ ਵੀ ਹੋ ਜਾਂਦੀ ਆ। ਤੇ ਗੱਲ ਇਹ ਹੈਗੀ ਕਿ ਜੇ ਆਪਾਂ ਇਨਵੇਜਨ ਦੇ ਥੱਲੇ ਆ, ਆਪਾਂ ਅਟੈਕ ਦੇ ਥੱਲੇ ਆ, ਠੀਕ ਆ। ਜੇ ਕਈ ਲੋਕਾਂ ਨੇ ਕਰ ਲਿਆ ਕਿ ਧਰਮਾਂ ਦੇ ਹਿਸਾਬ ਨਾਲ ਉਹ ਕਹਿ ਰਹੇ ਆ ਕਿ ਸਾਡਾ ਮਕਸਦ ਇਹ ਹੈਗਾ ਕਿ ਬਾਕੀ ਸਾਰੇ ਲੋਕ ਜਿਹੜੇ ਸਾਡੇ ਧਰਮ ਨੂੰ ਨਹੀਂ ਮੰਨਦੇ, ਉਹਨੂੰ ਸਾਡਾ ਧਰਮ ਨਹੀਂ ਮੰਨਦਾ, ਠੀਕ ਆ। ਤੇ ਸਾਡਾ ਧਰਮ ਕਹਿੰਦਾ ਕਿ ਸਿਰਫ ਬੱਚੇ ਪੈਦਾ ਕਰਨੇ ਆ ਤੇ ਆਪਣੀ ਜਨਸੰਖਿਆ ਵਧਾਣੀ ਆ। ਏਦਾਂ ਦੀਆਂ ਜਦੋਂ ਚੀਜ਼ਾਂ ਜਿਹੜੀਆਂ ਆ ਜਾਂਦੀਆਂ, ਤੇ ਸਾਨੂੰ ਇਹ ਯੂਰਪ ਦੇ ਵਿੱਚ ਬੜਾ ਕਾਮਨ ਜਿਹੜਾ ਸੈਂਟੀਮੈਂਟ ਹੈਗਾ ਕਿ ਆਪਾਂ ਅੰਡਰ ਇਨਵੇਜਨ ਹੈਗੇ ਆ। ਸੋ ਜਿਹੜੇ ਹੁਣ ਰਾਈਟ ਵਿੰਗ ਵਾਲੇ ਹੈਗੇ ਆ, ਇਹ ਸੋਚਦੇ ਆ ਕਿ ਆਪਾਂ ਅੰਡਰ ਇਨਵੇਜਨ ਹੈਗੇ ਆ। ਇਹ ਜਿਹੜੀ ਲੈਂਗੁਏਜ ਹੈਗੀ ਆ, ਉਹ ਕਹਿੰਦਾ ਕਿ ਇਹ ਸਾਰਾ ਕੁਝ ਜੇ ਆਪਾਂ ਮੱਦੇਨਜ਼ਰ ਜੇ ਰੱਖਿਆ ਜਾਵੇ, ਤੇ ਆਪਾਂ ਇਹ ਕਹਿ ਸਕਦੇ ਹਾਂ ਕਿ 14th ਅਮੈਂਡਮੈਂਟ ਨੂੰ ਰੀਇੰਟਰਪ੍ਰੈਟ ਕਰਨ ਦਾ ਜਿਹੜਾ ਟਾਈਮ ਜਿਹੜਾ ਆ ਗਿਆ। ਚਿਲਡਰਨ ਆਫ ਇਨਵੇਡਿੰਗ ਆਰਮੀਜ਼, ਇਹ ਟਰਮੀਨੋਲੋਜੀ ਹੈ, ਚਿਲਡਰਨ ਆਫ ਇਨਵੇਡਿੰਗ ਆਰਮੀਜ਼, ਐਂਕਰ ਬੇਬੀਜ਼। ਕੰਜ਼ਰਵੇਟਿਵ ਥਿਊਰੀਜ਼ ਜਿਹੜੀਆਂ ਉਹ ਭਰਪੂਰ ਆ, ਠੀਕ ਆ। ਤੇ ਆਪਾਂ ਦੇਖਦੇ ਹਾਂ ਹੁਣ ਕਿੱਧਰਲੇ ਪਾਸੇ ਨੂੰ ਇਹ ਜਾਣੀਆਂ। 3 ਬ੍ਰਾਂਚਾਂ ਹੁੰਦੀਆਂ ਅਮਰੀਕੀ ਸਰਕਾਰ ਦੀਆਂ। ਕਾਂਗਰਸ ਹੁੰਦੀ ਆ, ਠੀਕ ਆ, ਜਿਹੜੀ ਲਾਅ ਨੂੰ ਪਾਸ ਕਰਦੀ ਆ। ਕੋਰਟ ਜਿਹੜੇ ਫੈਸਲਾ ਕਰਦੇ ਆ। ਐਗਜ਼ੈਕਟਿਵ ਜਿਹੜੀ ਚੀਜ਼ ਲਾਗੂ ਕਰਦੀ ਆ। ਇਹਨੇ ਹੁਣ ਜਿਹੜੀ ਆਰਮੀ ਜਿਹੜੀ ਚੱਕ ਕੇ ਐਗਜ਼ੈਕਟਿਵ ਬ੍ਰਾਂਚ ਪਾਤੀ ਟਰੰਪ ਨੇ, 10,000 ਬੰਦੇ ਕਿ ਤੁਸੀਂ ਲਾਗੂ ਕਰੋ ਰੂਲ ਇਹਨਾਂ ਦੇ, ਬੰਦੂਕ ਫੜਾਤੀ ਉਹਨਾਂ ਨੂੰ, ਠੀਕ ਆ, ਸਾਰਾ ਕੁਝ ਕਰਤਾ। ਪਹਿਲਾਂ ਹੀ ਇਹਨੇ ਜਿਹੜਾ ਸੀਗਾ ਕਿ ਕੁਐਸਚਨ ਨਾ ਹੋਵੇ, ਨੋ ਇਫ ਨੋ ਬਟ, ਹੈ ਨਾ, ਸਿੱਧੇ ਜਿਹੜਾ ਇਹਨੇ ਉਹ ਚੱਕਤਾ ਤੇ ਇਮੀਗ੍ਰੇਸ਼ਨ ਨਾਲ ਹੁਣ ਜਿਹੜਾ ਟਾਰਗੇਟ ਕਰਤਾ। ਤੇ ਹੁਣ ਦੇਖਦੇ ਆ ਕਿ ਇਹ ਸਾਰੇ ਨੂੰ ਤੁਸੀਂ ਜੇ ਮੱਦੇਨਜ਼ਰ ਰੱਖਿਆ ਜਾਵੇ ਕਿ ਸੈਪਰੇਸ਼ਨ ਆਫ ਜਿਹੜੀ 3 ਬ੍ਰਾਂਚਸ, ਕਿ ਕਾਂਗਰਸ ਅਲੱਗ ਹੋਣੀ ਚਾਹੀਦੀ, ਕੋਰਟ ਅਲੱਗ ਹੋਣੇ ਚਾਹੀਦੇ ਆ, ਐਗਜ਼ੈਕਟਿਵ ਅਲੱਗ ਹੋਣਾ ਚਾਹੀਦਾ। ਤੇ ਤੁਸੀਂ ਵੇਖੋ ਕਿ ਐਜ਼ ਅ ਮਿਲਟਰੀ ਹੈਡ, ਐਜ਼ ਅ ਪ੍ਰੈਜ਼ੀਡੈਂਟ, ਉਹਨੇ ਕੋਰਟ ਵਾਲਾ ਸਿਸਟਮ, ਐਗਜ਼ੈਕਟਿਵ ਵਾਲਾ ਸਿਸਟਮ ਤੇ ਕਾਂਗਰਸ ਵਾਲਾ ਸਿਸਟਮ
ਕਾਂਗਰਸ ਨੂੰ ਉਹਨੇ ਕਿਹਾ ਇਹ ਲਾਅ ਪਾਸ ਕਰੋ, ਐਗਜ਼ੈਕਟਿਵ ਨੂੰ ਉਹਨੇ ਕਿਹਾ ਤਾਂ ਆਰਮੀ ਨੂੰ ਕਿ ਤੁਸੀਂ ਜਾ ਕੇ ਉੱਥੇ ਬਾਰਡਰ ਸਿਕਿਉਰ ਕਰ ਲਓ, ਕੋਰਟ ਨੂੰ ਉਹਨੇ ਕਹਿਤਾ ਕਿ ਸੁਪਰੀਮ ਕੋਰਟ ਨੂੰ ਕਿ ਆਹ ਚੀਜ਼ ਤਿੰਨੇ ਆਹ ਜਿਹੜੇ ਪਾਸੇ ਲਾਅ ਤਿੰਨੇ ਪਾਸੇ ਹੀ ਕਰਤਾ ਉਹਨੇ। ਤਿੰਨੇ ਪਾਸੇ ਇਹਨੇ ਜਿਹੜਾ ਮਿਕਸ ਜਿਹੜਾ ਕਰਤਾ, ਠੀਕ ਆ। ਹੂੰ ਤੇ ਹੁਣ ਇਹ ਸਟੇ ਟਿਊਨਡ ਵਾਲੀ ਜਿਹੜੀ ਗੱਲਬਾਤ ਹੋ ਗਈ ਆ, ਡਰੈਡ ਸਕਾਟ 2 ਜਿਹੜਾ ਹੈਗਾ ਉਹ ਆ ਰਿਹਾ ਵਾ, ਪਰ ਡਰੈਡ ਸਕਾਟ 2 ਉਦੋਂ ਕਾਲਿਆਂ ਤੇ ਲੱਗਿਆ ਸੀਗਾ, ਹੁਣ ਜਿਹੜਾ ਡਰੈਡ ਸਕਾਟ 2 ਆ ਇਹ ਲੱਗੂਗਾ ਆਪਣੇ ਸਪੈਨਿਸ਼ ਮੂਲ ਦੇ ਲੋਕਾਂ ਦੇ ਉੱਤੇ ਤੇ ਆਪਣੇ ਇੰਡੀਅਨਸ ਦੇ ਉੱਤੇ, ਠੀਕ ਹੈ। ਇਹ ਗੱਲ ਦਾ ਭੁਲੇਖਾ ਨਾ ਰੱਖਿਓ ਕਿ ਕਿਸੇ ਹੋਰ ਨੂੰ ਟਾਰਗੇਟ ਕੀਤਾ ਜਾਊਗਾ, ਸਾਰੇ ਹੀ ਇਹ ਹੋਣੇ target। ਸਪੈਸੀਫਿਕਲੀ ਜਿਹੜਾ ਹੁਣ ਟਾਰਗੇਟ ਉਹ ਆ। ਗੱਲ ਕਰੀਏ ਜਸਟਿਸ ਰਾਬਰਟਸ ਦੀ, ਚੀਫ ਜਸਟਿਸ ਰਾਬਰਟਸ ਦੀ, ਜੀ ਜਦੋਂ ਇਹਨਾਂ ਦੀ ਸੈਨੇਟ ਦੀ ਕਨਫਰਮੇਸ਼ਨ ਹੀਅਰਿੰਗ ਸੀਗੀ 2005 ਦੇ ਵਿੱਚ, ਹੂੰ ਉਦੋਂ ਕੋਈ ਵੀ ਇਹ ਵੌਨ ਕਿਮ ਆਰਕ ਵਾਲੇ ਕੋਈ ਵੀ ਸਵਾਲ ਜਵਾਬ ਜਿਹੜੇ ਨਹੀਂ ਸੀਗੇ, ਨਹੀਂ ਪੁੱਛੇ ਗਏ। ਪਰ ਉਦੋਂ ਵੀ ਡਰੈਡ ਸਕਾਟ ਵਾਲਾ ਇਸ਼ੂ ਜਿਹੜਾ ਰੇਜ਼ ਹੋਇਆ ਸੀਗਾ ਤੇ ਜਸਟਿਸ ਰਾਬਰਟਸ ਨੇ ਕਿਹਾ ਸੀਗਾ ਕਿ ਇਹ ਬਹੁਤ ਗਲਤ ਜਿਹੜਾ ਫੈਸਲਾ ਸੀਗਾ ਜੁਡੀਸ਼ੀਅਲ ਐਕਟਿਵਿਜ਼ਮ ਦਾ, ਤੇ ਜਿਹਦੇ ਵਿੱਚ ਕੋਰਟ ਬਹੁਤ ਫਾਰ ਐਂਡ ਬਿਯੋਂਡ ਚੱਲ ਗਿਆ ਜਿੰਨਾ ਕਿ ਨੈਸੈਸਰੀ ਸੀਗਾ। ਕਿ ਹਿਸਟੋਰੀਅਨਸ ਨੇ ਜਿਹੜਾ ਸੀਗਾ, ਮਤਲਬ ਜੱਜ ਜਿਹੜੇ ਸੁਪਰੀਮ ਕੋਰਟ ਦੇ ਜੱਜ ਸੀਗੇ, ਉਹਨਾਂ ਨੇ ਇੱਕ ਤਰ੍ਹਾਂ ਜਿਹੜੀ ਇਹਦੀ ਨਿੰਦਿਆ ਕੀਤੀ ਸੀਗੀ ਐਜ਼ ਅ ਸੁਪਰੀਮ ਕੋਰਟ ਜਸਟਿਸ, ਜਿੰਨੀ ਕੁ ਕਰਨੀ ਚਾਹੀਦੀ ਸੀਗੀ। ਪਰ ਹੁਣ ਜਿਹੜਾ ਮੁੱਦਾ ਜਦੋਂ ਸਾਹਮਣੇ ਆਣਾ, ਐਂਡ ਆਫ ਦਾ ਡੇ ਜਿਹੜਾ ਸੁਪਰੀਮ ਕੋਰਟ ਆ ਉਹ ਕੰਜ਼ਰਵੇਟਿਵ ਹੈ, ਠੀਕ ਹੈ। ਉਦੋਂ ਬਹੁਤ ਜ਼ਿਆਦਾ ਡਿਜ਼ਾਸਟਰਸ ਕਨਸੀਕੁਐਂਸਸ ਹੋਏ ਸੀਗੇ, ਸਿਵਲ ਵਾਰ ਜਿਹੜੀ ਹੋ ਗਈ ਸੀਗੀ। ਹੁਣ ਜਿਹੜੀ ਸਿਵਲ ਵਾਰ ਆ, ਕੀ ਇਹ ਸਿਵਲ ਵਾਰ ਹੋ ਗਈ, ਉਦੋਂ ਜਿਹੜੇ ਲੋਕੀ ਸੀਗੇ ਇਹ ਇੱਕ ਕਾਜ਼ ਦੇ ਲਈ ਯੂਨਾਈਟਿਡ ਸੀਗੇ, ਕਿਉਂਕਿ ਸਾਰਿਆਂ ਨਾਲ ਧੱਕਾ ਜਿਹੜਾ ਹੋ ਰਿਹਾ ਸੀਗਾ। ਅੱਜ ਦੀ ਡੇਟ ਦੇ ਵਿੱਚ ਕੀ ਆਪਣੀ ਕਮਿਊਨਿਟੀ ਯੂਨਾਈਟਿਡ ਆ? ਨਹੀਂ ਯੂਨਾਈਟਿਡ ਆ, ਨਾ ਯੂਨਾਈਟਿਡ ਜਿਹੜੀ ਹੋਊਗੀ, ਕਿਉਂਕਿ ਜਿਹੜੇ ਨਵੇਂ ਆਏ ਆ ਉਹ ਜਿਹੜੇ ਹੈਗੇ ਆ ਉਹ ਡਿਸਰਿਗਾਰਡ ਕਰ ਰਹੇ ਆ ਪੁਰਾਣਿਆਂ ਦਾ ਬਿਲਕੁਲ ਹੀ, ਠੀਕ ਆ। ਜਿਹੜੇ ਪੁਰਾਣੇ ਆ ਉਹ ਨਵਿਆਂ ਤੋਂ ਸਤੇ ਪਏ ਆ ਫॉर ਵਟਐਵਰ ਰੀਜ਼ਨ। ਮੋਰਲਸ ਐਥਿਕਸ ਜਿਹੜੇ ਹੈਗੇ ਆ ਉਹ ਆਊਟ ਆਫ ਦਾ ਵਿੰਡੋ ਆ। ਝੂਠ ਚਕਾਰੀ ਜਿਹੜੀ ਨਵੀਂ ਕਮਿਊਨਿਟੀ ਦੇ ਵਿੱਚ ਆ ਫੁੱਲ ਜਿਹੜੀ ਹੈਗੀ ਆ ਕਿ ਟੂ ਦੀ ਐਕਸਟੈਂਟ ਕਿ ਆਪਣੇ ਘਰਦਿਆਂ ਦੇ ਵੀ ਸਕੇ ਜਿਹੜੇ ਨਹੀਂ ਹੈਗੇ, ਠੀਕ ਆ। ਇਹ ਗੱਲ ਦੇ ਵਿੱਚ ਬਹੁਤ ਹਾਈ ਲੈਵਲ ਤੱਕ ਜਿਹੜੇ ਫੈਕਟਸ ਜਿਹੜੇ ਹੈਗੇ ਆ, ਐਗਜ਼ਾਮਪਲਾਂ ਤੁਹਾਨੂੰ ਦੇਣ ਲੱਗ ਪਏ ਤਾਂ 3600 ਐਗਜ਼ਾਮਪਲਾਂ ਜਿਹੜਾ ਦੇ ਸਕਦੇ ਆ ਡੇਲੀ ਬੇਸਿਸ ਤੇ ਜੋ ਆ ਰਹੀਆਂ ਕਿੱਦਾਂ ਕੀ ਆ ਰਹੀਆਂ। ਹੁਣ ਕੀ ਚੱਕਰ ਪੈ ਗਿਆ ਕਿ ਡੈਮੋਕ੍ਰੈਟਿਕ ਲੈਡ ਸਟੇਟਸ ਜਿਹੜੀਆਂ ਸੀਗੀਆਂ, ਤਕਰੀਬਨ ਜਿਹੜੇ ਲਾਅਸੂਟ 24-25 ਲਾਅਸੂਟ ਜਿਹੜੇ ਹੋ ਗਏ ਆ, ਤੇ ਇਹ ਕਹਿੰਦੇ ਆ ਕਿ ਲਗਭਗ 3 ਲੱਖ ਦੇ ਕਰੀਬ ਜਿਹੜੇ US ਸਿਟੀਜ਼ਨ ਹੈਗੇ ਆ ਉਹ ਨਾਨ ਸਿਟੀਜ਼ਨ ਮਦਰਸ ਨੂੰ ਪੈਦਾ ਹੋਇਆ। 3 ਲੱਖ ਉਹਨਾਂ ਨੇ ਅੰਕੜਾ ਜਿਹੜਾ ਰੱਖਿਆ ਕਿ ਜਿਹੜੇ ਬੱਚੇ ਏਦਾਂ ਸੀਗੇ। 1.5 ਲੱਖ ਜਿਹੜੇ ਸੀਗੇ ਜਿਨ੍ਹਾਂ ਦੇ ਦੋਨਾਂ ਹੀ ਘਰ ਦੇ ਜਿਹੜੇ ਸੀਗੇ ਉਹ ਅਨਡਾਕੂਮੈਂਟਡ ਸੀਗੇ, ਤੇ 5 ਲੱਖ ਲਗਭਗ ਜਿਹੜੇ ਇਹ ਲੋਕੀ ਜਿਹੜੇ ਹੈਗੇ ਆ ਰਾਈਟ ਵੇ ਜਿਹੜੇ ਅੰਡਰ ਦਾ ਰੇਡਾਰ ਜਿਹੜੇ ਆ ਜਾਂਦੇ ਆ ਔਨ ਐਵਰੇਜ ਜਿਹੜੇ ਸਾਲ ਦੇ ਵਿੱਚ, ਜੇ ਆਪਾਂ ਗੱਲਬਾਤ ਕਰੀਏ। ਇਹਦੇ ਕਨਸੀਕੁਐਂਸਸ ਜਿਹੜੇ ਬਹੁਤ ਜ਼ਿਆਦਾ ਹੋ ਗਏ, ਜਿਹਦੇ ਕਰਕੇ ਇਹ ਲਾਅਸੂਟਸ ਜਿਹੜੇ ਸੀਗੇ ਉਹ ਵੱਖ-ਵੱਖ ਸਟੇਟਾਂ ਦੇ ਵਿੱਚ ਫਾਈਲ ਜਿਹੜੇ ਕੀਤੇ ਜਾ ਰਹੇ ਆ, ਤੇ ਕਈ ਲਾਅਸੂਟਸ ਦੇ ਵਿੱਚ ਹੁਣ ਇੰਜੈਕਸ਼ਨਸ ਵਗੈਰਾ ਆਲਰੇਡੀ ਆ ਰਹੀਆਂ। ਫੈਡਰਲ ਜੱਜ ਜਿਹੜੇ ਹੁਣ ਜਿਹੜਾ ਵੈਸਟ ਕੋਸਟ ਹੈਗਾ US ਦਾ, ਉਹ ਲਿਬਰਲ ਬਲੌਕ ਹੈਗਾ ਰਿਲੇਟਿਵਲੀ ਸਪੀਕਿੰਗ। ਇਹਦੇ ਵਿੱਚ ਇੱਕ ਜੱਜ ਸੀਗੇ ਜੌਨ ਕਾਗਨਰ, ਉਹ ਰੋਨਾਲਡ ਰੀਗਨ ਦੇ ਅਪਾਇੰਟੀ ਸੀਗੇ, ਉਹ ਸਿਆਟਲ ਦੇ ਵਿੱਚ ਬਹਿੰਦੇ ਆ। ਉਹਨਾਂ ਨੇ ਵਾਸ਼ਿੰਗਟਨ ਅਟਾਰਨੀ ਜਨਰਲ ਨਿਕ ਬਰਾਊਨ ਤੇ 3 ਹੋਰ ਡੈਮੋਕ੍ਰੈਟਿਕ ਸਟੇਟਸ ਨੇ ਇਹ ਐਮਰਜੈਂਸੀ ਆਰਡਰ ਜਿਹੜਾ ਸੀਗਾ ਟਰੰਪ ਦਾ, ਉਹਨੂੰ ਕਿਹਾ ਇਹਨੂੰ ਘੱਟੋ ਘੱਟ ਅਗਲੇ 14 ਦਿਨਾਂ ਤੱਕ ਰੋਕਤਾ, ਟੈਂਪਰੇਰੀ ਰਿਸਟ੍ਰੇਨਿੰਗ ਆਰਡਰ, ਟੈਂਪਰੇਰੀ ਉਹ ਕਰੋ। ਜਿਹੜੇ ਇਹ ਜੱਜ ਸੀਗੇ ਇਹਨਾਂ ਨੇ ਗ੍ਰਾਂਟ ਕਰਤਾ 14 ਦਿਨਾਂ ਦੇ ਲਈ, ਠੀਕ ਹੈ। ਹੁਣ ਗੱਲ ਜਿੱਦਾਂ ਆਪਾਂ ਕਿਹਾ ਕਿ 14 ਦਿਨਾਂ ਤੇ 10 ਦਿਨਾਂ ਤੇ ਫਾਈਟ ਜਿਹੜੀ ਏਦਾਂ ਰਹਿ ਜਾਣੀ ਆ। ਉਹ ਜੱਜ ਸਾਹਿਬ ਦੇ ਕਮੈਂਟ ਸੀਗੇ ਕਿ ਕਹਿੰਦੇ ਮੈਨੂੰ ਬੈਂਚ ਤੇ 4 ਡਿਕੇਡ ਹੋ ਗਏ, 40 ਸਾਲ ਹੋ ਗਏ ਕਹਿੰਦੇ ਮੈਨੂੰ ਬੈਂਚ ਦੇ ਉੱਤੇ। ਕਹਿੰਦੇ ਮੈਨੂੰ ਹੋਰ ਕੋਈ ਵੀ ਮੈਂ ਏਦਾਂ ਦਾ ਕੇਸ ਨਹੀਂ ਦੇਖਿਆ ਜਿਸ ਚ ਕਿ ਕੁਐਸਚਨ ਪ੍ਰੈਜ਼ੈਂਟਡ ਇੰਨਾ ਕਲੀਅਰ ਹੋਵੇ ਕਿ 14th ਅਮੈਂਡਮੈਂਟ ਸਿੱਧੇ ਹੀ ਕਹਿ ਰਹੀ ਆ ਕਿ ਬਾਈ ਬਰਥ ਤੁਸੀਂ ਸਿਟੀਜ਼ਨ ਆ ਤੇ ਤੁਸੀਂ ਭਸੂੜੀ ਪਾ ਲਈ ਬਿਨਾਂ ਮਤਲਬ ਦੀ। ਜੱਜ ਸਾਹਿਬ ਕਹਿ ਰਹੇ ਆ ਕਿ ਵਕੀਲ ਕਿੱਥੇ ਸੀਗੇ ਜਦੋਂ ਇਹ ਡਿਸੀਜਨ ਕਿ ਇਹ ਐਗਜ਼ੈਕਟਿਵ ਆਰਡਰ ਇਦਾਂ ਦਾ ਬਣਾਉਣਾ ਚਾਹੀਦਾ, ਵਕੀਲ ਕਿੱਥੇ ਸੀਗੇ? ਉਹਨਾਂ ਨੇ ਸਲਾਹ ਮਸ਼ਵਰੇ ਕਿਉਂ ਨਹੀਂ ਕੀਤੇ? ਇਹਨੂੰ ਲੈਜਿਸਲੇਟਿਵਲੀ ਕਿਉਂ ਨਹੀਂ ਲੈ ਕੇ ਆਏ? ਐਗਜ਼ੈਕਟਿਵ ਆਰਡਰ ਦੇ ਥਰੂ ਪੇਸ਼ ਕੀਤਾ।
ਕਿ ਮਤਲਬ ਤੁਸੀਂ ਐਡੀ ਵੱਡੀ ਚੀਜ਼ ਦਾ ਏਦਾਂ ਦਾ ਧੱਕਾ ਕਰ ਰਹੇ ਥਰੂ ਐਗਜ਼ੈਕਟਿਵ ਆਰਡਰ ਤੁਸੀਂ ਜਾ ਰਹੇ ਆ, ਕਨਸਟੀਟਿਊਸ਼ਨਲ ਅਮੈਂਡਮੈਂਟ ਨਾਲ ਤੁਸੀਂ ਛੇੜਖਾਨੀ ਕਰ ਰਹੇ ਆ। ਜੱਜ ਸਾਹਿਬ ਕਹਿੰਦੇ ਕਿ 40 ਸਾਲਾਂ ਦੇ ਵਿੱਚ ਪਹਿਲੀ ਵਾਰੀ ਏਦਾਂ ਦਾ ਹੋਇਆ, ਤੇ ਮੈਨੂੰ ਐਡੀ ਹੈਰਾਨੀ ਆ ਕਿ ਸਾਰੇ ਜਿਹੜੇ ਵਕੀਲ ਆ ਕਿੱਦਾਂ ਤੁਸੀਂ ਇੱਕ ਸਹੀ ਕੌਨਸ਼ੀਅਸ ਦੇ ਨਾਲ, ਸਹੀ ਮਾਈਂਡ ਦੇ ਨਾਲ ਤੁਸੀਂ ਇਹਦੇ ਪਿੱਛੇ, ਟਰੰਪ ਦੇ ਪਿੱਛੇ ਸਟੈਂਡ ਜਿਹੜਾ ਕਰ ਸਕਦੇ ਆ। ਡੈਮੋਕ੍ਰੈਟਿਕ ਸਟੇਟ ਜਿਹੜੀਆਂ ਹੈਗੀਆਂ ਟੈਂਪਰੇਰੀ ਰਿਸਟੇਨਿੰਗ ਆਰਡਰ ਸੀਕ ਕਰ ਰਹੀਆਂ, ਉਹ ਆਰਗਿਊ ਕਰ ਰਹੀਆਂ ਕਿ ਜਿਹੜਾ ਟਰੰਪ ਦਾ ਆਰਡਰ ਹੈਗਾ ਇਹ ਬਲੇਟੈਂਟ ਜਿਹੜੀ 14th ਅਮੈਂਡਮੈਂਟ ਦੀ ਯੂਐਸ ਕਨਸਟੀਟਿਊਸ਼ਨ ਦੀ ਵਾਇਓਲੇਸ਼ਨ ਜਿਹੜੀ ਹੈਗੀ ਆ, ਤੇ ਇਹ ਜੂਰਿਸਡਿਕਸ਼ਨ ਬਣਦਾ ਹੀ ਬਣਦਾ ਹੈਗਾ ਕੋਰਟ ਦਾ। ਤੇ ਇਹਨੂੰ ਫਿਰ ਜੱਜ ਸਾਹਿਬ ਨੇ ਥੋੜਾ ਜਿਹਾ ਰਿਲੀਫ ਦਿੱਤਾ 14 ਦਿਨਾਂ ਦਾ। ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ ਉਹ ਇਹਨੂੰ ਆਰਗਿਊ ਕਰਦੀ ਆ ਕਿ ਨਹੀਂ ਜੀ ਏਦਾਂ ਤੁਹਾਨੂੰ ਨਹੀਂ ਕਰਨਾ ਚਾਹੀਦਾ ਸੀਗਾ, ਪਰ ਆਬਵੀਅਸਲੀ ਜੱਜ ਸਾਹਿਬ ਨੇ ਉਹਨਾਂ ਦੀ ਗੱਲ ਜਿਹੜੀ ਨਹੀਂ ਸੁਣੀ, ਠੀਕ ਹੈ। ਤੇ ਅਕ੍ਰੋਸ ਦਾ ਕੰਟਰੀ ਜਿਹੜੇ ਇਹ ਲਾਅ ਸੂਟ ਜਿਹੜੇ ਮੈਰੀਲੈਂਡ ਦੇ ਵਿੱਚ, ਹੋਰ ਸਟੇਟਸ ਦੇ ਵਿੱਚ ਇਹ ਜਿਹੜੇ ਆਲਰੇਡੀ ਫਾਈਲ ਹੋ ਗਏ ਆ। ਕਈ ਸਾਰੀਆਂ ਜਿਹੜੀਆਂ ਪ੍ਰੈਗਨੈਂਟ ਵੂਮਨ ਹੈਗੀਆਂ ਜਿਨ੍ਹਾਂ ਦੇ ਬੇਬੀਜ਼ ਅਜੇ ਡਿਲੀਵਰ ਹੋਣੇ ਆ, ਉਹਨਾਂ ਨੇ ਲਾਅ ਸੂਟ ਜਿਹੜੇ ਉਹ ਕਹਿੰਦੇ ਸਾਡੀ ਸਟੈਂਡਿੰਗ ਜਿਹੜੀ ਬਣ ਜਾਂਦੀ ਆ। ਜਿਹੜੀਆਂ ਸਟੇਟਸ ਹੈਗੀਆਂ ਸਪੈਸ਼ਲੀ ਜਿੱਦਾਂ ਹੁਣ ਵਾਸ਼ਿੰਗਟਨ ਸਟੇਟ ਹੈਗੀ ਆ, ਉਹ ਜਿਹੜੇ ਸਾਰੇ ਪ੍ਰੋਗਰਾਮ ਆ ਈਵਨ ਇੰਸ਼ੋਰੈਂਸ, ਵਰਕਮੈਨ ਕੰਪ ਵਗੈਰਾ, ਉਹ ਸਟੇਟ ਰਨ ਹੈਗੇ ਆ। ਸਾਡੇ ਹੁਣ ਜਿੱਦਾਂ ਵਾਸ਼ਿੰਗਟਨ ਦੇ ਵਿੱਚ EMPLOYEES ਆ, ਆਪਾਂ ਜਿੱਦਾਂ ਹੁਣ ਕੈਲੀਫੋਰਨੀਆ 'ਚ ਖੁਦ ਡਾਇਰੈਕਟ ਇੰਸ਼ੋਰੈਂਸ ਆਪਣੀ ਪ੍ਰਾਈਵੇਟ ਬਾਏ ਕਰਦੇ ਆ ਉਹਨਾਂ ਦੇ, ਉੱਥੇ ਜਿਹੜੇ ਪ੍ਰੋਗਰਾਮ ਹੈਗੇ ਆ ਵਰਕਮੈਨ ਕੰਪ ਵਗੈਰਾ ਦੇ ਸਟੇਟ ਦੇ ਥਰੂ ਤੁਹਾਨੂੰ ਬਾਏ ਕਰਨੇ ਪੈਂਦੇ ਆ, ਠੀਕ ਆ। ਹੋਰ ਡਿਫਰੈਂਟ ਹਿਸਾਬ ਦੀਆਂ ਸਟੇਟ ਆ, ਪ੍ਰੋਗਰੈਸਿਵ ਲੋਕ ਹੈਗੇ ਆ, ਪੋਲਿਟਿਕਸ ਜਿਹੜੀਆਂ ਡਿਫਰੈਂਟ ਹੈਗੀਆਂ ਵਾ। ਉਹ ਸਟੇਟਸ ਨੇ ਜਿਹੜਾ ਸੂ ਕਰਤਾ, ਉਹ ਕਹਿੰਦੇ ਕਿ ਤੁਸੀਂ ਜਦੋਂ ਇਹਨੂੰ ਸਿਟੀਜ਼ਨਸ਼ਿਪ ਤੋਂ ਡ੍ਰੌਪ ਕਰਤਾ, ਇਹ ਜਿਹੜੇ ਜਵਾਕ ਜਿਹੜੇ ਪੈਦਾ ਹੋਏ ਆ ਇੰਨੇ ਸਾਰੇ, ਇਹ ਸਟੇਟਸ ਦੇ ਉੱਤੇ ਅਨਰੀਜ਼ਨੇਬਲ ਬਰਡਨ ਕਿ ਇਹਨਾਂ ਦੀ ਹੈਲਥ ਇੰਸ਼ੋਰੈਂਸ, ਇਹਨਾਂ ਦੀ ਐਜੂਕੇਸ਼ਨ, ਇਹ ਸਭ ਕੁਝ ਦੀ ਕਵਰੇਜ ਜਿਹੜੀ ਹੈਗੀ ਆ ਸਾਡੇ ਮੋਰੇ ਜਿਹੜੀ ਭਾਰ ਪੈ ਜਾਣਾ, ਭਾਰ ਜਿਹੜਾ ਪੈ ਜਾਣਾ, ਠੀਕ ਆ। ਹੁਣ ਇੱਕ ਤਾਂ ਇਹ ਜਿਹੜਾ ਵਾਸ਼ਿੰਗਟਨ ਵਾਲਾ ਜਿਹੜਾ ਸੀਗਾ ਇਹ ਆਲਰੇਡੀ ਜਿਹੜਾ ਜੱਜ ਸਾਹਿਬ ਨੇ ਉਹ ਕਰਤਾ। ਹੁਣ ਇਹ ਤੋਂ ਇਲਾਵਾ ਹੋਰ ਸਟੇਟਸ ਦੇ ਵਿੱਚ ਵੀ ਜਿਹੜਾ ਇਹ ਚੱਲ ਰਿਹਾ, ਫਰਵਰੀ 5 ਨੂੰ ਇੱਕ ਹੀਅਰਿੰਗ ਜਿਹੜੀ ਆ ਰਹੀ ਆ, ਤੇ 1 ਫਰਵਰੀ 10 ਨੂੰ ਜਿਹੜੀ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ACLU ਨੇ ਜਿਹੜਾ ਨਿਊ ਹੈਂਪਸ਼ਰ ਦੇ ਵਿੱਚ ਕੇਸ ਕੀਤਾ, ਉਹਦੀ ਫਰਵਰੀ 10 ਨੂੰ ਹੀਅਰਿੰਗ ਆ ਰਹੀ ਆ। ਸੋ ਮਲਟੀਪਲ ਸਟੇਟਸ ਦੇ ਵਿੱਚ ਜਿਹੜੇ ਕੇਸ ਜਿਹੜੇ ਹੋਊਗੇ, ਠੀਕ ਹੈ। ਤੇ ਇਹਦੇ ਨਾਲ ਹੀ ਜਿਹੜਾ ਸੀਗਾ ਬਰਥ ਰਾਈਟ ਤੇ ਆਪਾਂ ਜੋ ਵੀ ਇਨਫੋਰਮੇਸ਼ਨ ਸਾਨੂੰ ਹੋਰ ਮਿਲੂਗੀ ਉਹ ਤੁਹਾਡੇ ਨਾਲ ਆਪਾਂ ਜਿਹੜਾ ਸਾਂਝੀ ਕਰਾਂਗੇ। ਕਾਫੀ ਇੰਪੋਰਟੈਂਟ ਜਿਹੜਾ ਇਹ ਟੌਪਿਕ ਜਿਹੜਾ ਰਹੂਗਾ ਅਗਲੇ 3-4 ਸਾਲ ਲਈ। ਬਿਲਕੁਲ। ਤੇ ਇੱਕ ਜਿਹੜਾ ਚਵਲ ਆ ਨਾ ਮਨਪ੍ਰੀਤ, ਅਗਲ ਨੂੰ ਹੱਥ ਮਾਰ, ਤੈਨੂੰ ਸੱਦਿਆ ਨਹੀਂ ਹੈ ਇੱਥੇ ਕਿਸੇ ਨੇ ਸੁਣਨ ਦੇ ਲਈ, ਨਹੀਂ ਸੁਣਨਾ ਦਫਾ ਹੋ, ਕੋਈ ਹੋਰ ਜਾ ਕੇ ਟਿਕਟੌਕ ਦੇਖ ਲਾ, ਅਗਲ ਨੂੰ ਹੱਥ ਮਾਰ। ਕਿਸੇ ਨੇ ਨਹੀਂ ਤੈਨੂੰ ਕਾਲ ਕੀਤੀ ਵੀ ਆ ਕੇ ਤੂੰ ਪ੍ਰੋਗਰਾਮ ਸੁਣ, ਆ ਚੱਕ ਬੈਨ। ਹੁਣ ਇੱਦਾਂ ਦੇ ਜਿਹਨੇ ਚਵਲਾਂ ਮਾਰੀਆਂ ਇੱਦਾਂ ਦੀਆਂ, ਇਹ ਤੁਹਾਨੂੰ ਇਨਫੋਰਮੇਸ਼ਨ ਦੇਣ ਦੇ ਲਈ ਪ੍ਰੋਗਰਾਮ ਆ, ਤੁਹਾਡੀਆਂ ਇਹ ਬੇਫਜ਼ੂਲ ਗੱਲਾਂ ਸੁਣਨ ਦੇ ਲਈ ਨਹੀਂ ਆ। ਇਨਫੋਰਮੇਸ਼ਨ ਲੈ ਕੇ ਜੇ ਤੁਸੀਂ ਕੁਝ ਸਿੱਖਣਾ ਆ ਸਿੱਖ ਲਓ, ਨਹੀਂ ਸਿੱਖਣਾ ਤੇ ਹੋਰ ਬਥੇਰੇ ਤੁਹਾਡੇ ਟਿਕਟੌਕ ਹੈਗੇ, ਉੱਧਰ ਜਾ ਕੇ ਦੇਖੋ, ਹੋਰ ਬਥੇਰੀਆਂ ਵੀਡੀਓਜ਼ ਆ, ਉਹ ਤੁਸੀਂ ਜਾ ਕੇ ਦੇਖੋ। ਇੱਥੇ ਆ ਕੇ ਆਪਣਾ ਜਲੂਸ ਕਢਾਉਣ ਦੀ ਲੋੜ ਨਹੀਂ ਹੈਗੀ। ਬਾਕੀ ਅਟਰਨੀ ਟਰਕੀਆਣਾ ਜੀ, ਇੰਡੀਆ ਵਾਲਿਆਂ ਨੇ ਨਾਲ ਹੁਣ ਕਹਿਤਾ ਟਰੰਪ ਹੁਣਾਂ ਨੂੰ ਖੁਸ਼ ਕਰਨ ਦੇ ਲਈ ਵੀ ਭਾਈ ਇਹਨੂੰ ਠੰਡਾ ਰੱਖੀਏ, ਅਸੀਂ 18,000 ਜਿਹੜੇ ਇਲੀਗਲ ਇਮੀਗ੍ਰੈਂਟ ਆ ਇੱਥੇ ਜੋ ਭਾਰਤੀ ਮੂਲ ਦੇ ਆ, ਉਹਨਾਂ ਨੂੰ ਅਸੀਂ ਵਾਪਸ ਲੈਣ ਦੇ ਲਈ ਰੈਡੀ ਆ। ਇਹਦਾ ਕੀ ਹੁਣ ਸੰਕੇਤ ਆ, ਇਹਦਾ ਕੀ ਇਸ ਦੇ ਵਿੱਚ ਹੁਣ ਮਤਲਬ ਆਪਾਂ ਨੂੰ ਇਹ ਪਤਾ ਹੀ ਆ ਵੀ ਉਹ ਕਿੱਧਰ ਨੂੰ ਇਸ਼ਾਰਾ ਜਿਹੜਾ ਉਹ ਨਾਲ ਦੇ ਨਾਲ ਕਰ ਰਹੇ ਆ। ਸੋ ਦੇਖੋ, US ਨੰਬਰ 1 ਕੰਟਰੀ ਸੀਗਾ ਮਿਲਟਰੀ ਵਾਈਜ਼ ਵੀ, ਠੀਕ ਆ। US ਤੇ ਰਸ਼ੀਆ ਮੇਰੇ ਹਿਸਾਬ ਨਾਲ 2 ਜਿਹੜੇ ਸੀਗੇ ਵਰਲਡ ਵਾਰ ਦੇ ਮੇਜਰ ਵਿਨਰ ਸੀਗੇ। ਰਸ਼ੀਆ ਜਿਹੜਾ ਸੀਗਾ ਉਹ ਜਿਹੜਾ ਤੁਸੀਂ ਕਹ ਲਓ ਜਿੱਤਿਆ ਲੜਾਈ, ਪਰ ਸਭ ਤੋਂ ਵੱਧ ਉਹਦਾ ਨੁਕਸਾਨ ਜਿਹੜਾ ਹੋਇਆ ਗਰਾਊਂਡ ਦੇ ਉੱਤੇ, ਵਿਨਰ ਰਸ਼ੀਆ ਸੀਗਾ ਜਿਹਦੇ ਸਿਹਰਾ ਵੱਜਦਾ, ਤੇ ਫਾਈਨੈਂਸ਼ੀਅਲ ਵਿਨਰ ਸੀਗਾ US ਜਿਹਨੇ ਆ ਕੇ ਸਾਰਾ ਕਬਜ਼ਾ ਕੁਬਜ਼ਾ ਕਰ ਲਿਆ, ਸਾਰੇ ਬੈਨੀਫਿਟ ਲੈ ਲਏ। ਵਾਰ ਦੇ ਵਿੱਚ ਸਭ ਤੋਂ ਲੇਟ ਐਂਟਰੀ ਮਾਰੀ ਰਸ਼ੀਆ ਦੇ, ਲੋਕੀ ਬਹੁਤ ਮਰ ਗਏ ਸੀਗੇ, ਤੇ ਐਡਵਾਂਟੇਜ ਜਿਹੜੀ ਸੀਗੀ ਸਭ ਤੋਂ ਜ਼ਿਆਦਾ US ਨੇ ਖੱਟੀ। ਮਿਲਟਰੀ ਪਾਵਰ US ਜਿਹੜਾ ਹੈਗਾ ਕਾਫੀ ਸਟਰੋਂਗ ਆਬਵੀਅਸਲੀ ਜਿਹੜਾ ਦੇਸ਼ ਹੈਗਾ। ਇੱਕ ਰੀਜ਼ਨ ਆ ਕਿ ਕੈਨੇਡਾ ਤੋਂ, ਆਸਟ੍ਰੇਲੀਆ ਤੋਂ, ਯੂਰਪ ਤੋਂ ਲੋਕੀ ਜਿਹੜੇ ਇੱਧਰ ਆਉਂਦੇ ਆ, ਠੀਕ ਆ। ਇੱਕ ਡਿਫਰੈਂਸ ਹੈਗਾ, ਇਹ ਫਿਲਮਾਂ ਸਾਨੂੰ ਵੀ ਪਹਿਲਾਂ ਦੇਖ ਕੇ ਲੱਗਦਾ ਹੈ ਕਿ ਸਾਰੇ ਮੁਲਕ ਬਰਾਬਰ ਆ, ਇਹ ਬਰਾਬਰ ਨਹੀਂ ਹੈਗਾ। US ਦੀ ਬਹੁਤ ਜ਼ਿਆਦਾ ਜਿਹੜੀ ਲੀਡ ਆਬਵੀਅਸਲੀ ਜਿਹੜੀ ਹੈਗੀ ਆ। ਫੈਕਟਸ ਆਰ ਫੈਕਟਸ, ਇਹਦੇ ਵਿੱਚ ਕੋਈ ਜਿਹੜੀ ਦੋ ਰਾਏ ਜਿਹੜੀ ਨਹੀਂ ਹੈਗੀ। ਇਹ ਜਿਹੜਾ ਪ੍ਰੈਜ਼ੀਡੈਂਟ ਹੈਗਾ ਇਹ ਕਹਿੰਦਾ ਕਿ ਤੁਸੀਂ ਸਹੀ ਤਰੀਕੇ ਨਾਲ, ਤੁਸੀਂ ਐਵੇਂ ਹੱਥ ਜੋੜੀ ਜਾ ਰਹੇ ਆ ਲੋਕਾਂ ਸਾਹਮਣੇ, ਆਪਾਂ ਵਰਲਡ ਲੀਡਰ ਸੀਗੇ ਪਹਿਲਾਂ ਵੀ,
ਹੈਗੇ ਆ ਤੇ ਸਾਨੂੰ ਉਸ ਹਿਸਾਬ ਨਾਲ ਐਕਟ ਜਿਹੜਾ ਕਰਨਾ ਚਾਹੀਦਾ। ਇਹਦੀ ਜਿਹੜੀ ਅਪਰੋਚ ਆ ਡਿਫਰੈਂਟ ਆ, ਇਹ ਜਿਹੜੀ ਇੱਕ ਐਨਰਜੀ ਟੇਬਲ ਤੇ ਲੈ ਕੇ ਜਿਹੜੀ ਆਂਦਾ ਤੇ ਇਹਨੂੰ ਜਿਹੜਾ ਬਾਕੀ ਸਾਰੇ ਲੀਡਰ ਜਿਹੜੇ ਪਲੀਜ਼ ਉਹ ਕਰੂਗੇ, ਇਹਨੂੰ ਕੋਈ ਮਨਾ ਜਿਹੜਾ ਨਹੀਂ ਕਰੂਗਾ। ਇਹ ਕਿਉਂਕਿ ਡਿਪਲੋਮੇਸੀ ਤੋਂ ਬਾਹਰ ਆ, ਇਹ ਕਹਿੰਦਾ ਕਿ ਨਹੀਂ ਇਹਨਾਂ ਜੇ ਪਲੀਜ਼ ਕਰੂਗਾ ਭਾਵੇਂ ਇੰਡੀਆ ਜਾਂ ਭਾਵੇਂ ਕੋਈ ਵੀ ਆ, ਉਹਨਾਂ ਨੂੰ ਦੇ ਹੈਵ ਟੂ ਫਾਲ ਇਨ ਲਾਈਨ, ਠੀਕ ਆ। ਇਹ ਹੁਣ ਇਹਦਾ ਇਸ ਗੱਲ ਕਰਕੇ ਇਹ ਬੰਦੇ ਦੀ ਸਿਫਤ ਵੀ ਆ ਕਿ ਹੀ ਕੈਨ ਗੈਟ ਥਿੰਗਸ ਡਨ, ਸਿਸਟਮ ਜਿਹੜਾ ਰਿਸਟੋਰ ਕਰ ਦੂਗਾ। ਬਾਰਡਰ ਜਿਹੜਾ ਸੀਗਾ ਮਜ਼ਾਕ ਬਣਾਇਆ ਹੋਇਆ ਸੀਗਾ, ਉਹ ਇਹਨਾਂ ਨੇ ਆਂਦੇ ਹੀ ਜਿਹੜਾ ਕਰਤਾ। ਲੜਾਈ ਤੁਸੀਂ ਦੇਖ ਲਓ ਰਸ਼ੀਆ ਦੀ ਤੇ ਉਹਦੀ ਆਪਣੇ ਯੂਕਰੇਨ ਦੀ, ਤੇ ਈਵਨ ਇਹ ਇਜ਼ਰਾਈਲ ਵਾਲੇ ਜਿਹੜੇ ਸੀਗੇ, ਇਹ ਲੌਬੀਆਂ ਕਿਉਂਕਿ ਇਹ ਇਲੈਕਸ਼ਨ ਕਿਸੇ ਲੌਬੀ ਤੇ ਬੇਸ ਤੇ ਨਹੀਂ ਜਿੱਤਿਆ, ਕੋਈ ਲੌਬੀਸਟ ਦੇ ਗਰੁੱਪ ਦੀ ਸਪੋਰਟ ਨਾਲ ਨਹੀਂ ਜਿੱਤਿਆ। ਇਹਨੂੰ ਕਿਸੇ ਨੂੰ ਹਾਮੀ ਭਰਨ ਦੀ ਲੋੜ ਨਹੀਂ ਹੈਗੀ ਜਿੱਦਾਂ ਬਾਕੀ ਪ੍ਰੈਜ਼ੀਡੈਂਟਸ ਨੂੰ ਜਿਹੜੀ ਹੁੰਦੀ ਆ। ਇਹ ਆਪਣੇ ਦਮ ਤੇ ਜਿੱਤਿਆ, ਵੈਸੇ ਵੀ ਬਿਲੀਅਨੇਅਰ ਇਹ ਹੈਗਾ, ਫੁੱਲ ਇਹਦੀ ਸਪੋਰਟ ਜਿਹੜੀ ਹੈਗੀ ਆ। ਮੀਡੀਆ ਦਾ ਪਰਸਨੈਲਿਟੀ ਇਹ ਸ਼ੁਰੂ ਤੋਂ ਹੀ ਸੀਗਾ, ਠੀਕ ਆ। ਪਰਸਨੈਲਿਟੀ ਵੈਸੇ ਉਹਦੀ ਬੜੀ ਵਧੀਆ, ਜਵਾਕ ਉਹਦਾ ਤੁਸੀਂ ਦੇਖ ਲਓ 18 ਸਾਲ ਦਾ, ਉਹਦੀ ਕਿੱਡੀ ਵਧੀਆ ਟੌਪ ਦੀ ਜਿਹੜੀ ਪਰਸਨੈਲਿਟੀ ਆ। ਇਹ ਜਿਹੜੀ ਫੈਮਿਲੀ ਹੈਗੀ ਆ ਕਾਫੀ ਜਿਹੜੀ ਅੱਗੇ ਤੱਕ ਓਬਵੀਅਸਲੀ ਜਾਊਗੀ, ਠੀਕ ਆ। ਤੇ ਕਦੋਂ ਤੋਂ ਇਹ ਜਿਹੜਾ ਹਰੇਕ ਤੁਸੀਂ ਦੇਖ ਲਓ ਮਾਈਕਲ ਜੈਕਸਨ ਤੋਂ ਲੈ ਕੇ ਮੁਹੰਮਦ ਅਲੀ ਤੋਂ ਲੈ ਕੇ ਹਰੇਕ ਸੈਲੈਬ੍ਰਿਟੀ ਨਾਲ, ਹੁਣ ਵੀ UFC ਵਗੈਰਾ ਵੀ ਜੌਨ ਜੋਨਸ ਤੋਂ ਲੈ ਕੇ ਖਬੀਬ ਤੋਂ ਲੈ ਕੇ ਹਰੇਕ ਬੰਦੇ ਨਾਲ ਇਹ ਤੁਸੀਂ ਦੇਖ ਲਓ ਕਿ 80 ਸਾਲ ਇਹਦੀ ਉਮਰ ਆ, ਪਰ ਤੁਸੀਂ ਦੇਖੋ ਕਿ ਕਿੰਨਾ ਜ਼ਿਆਦਾ ਇਹਦੀ ਜਿਹੜੀ ਬੰਦੇ ਦੀ ਪਰਸਨੈਲਿਟੀ ਹੈਗਾ, ਕਿੰਨੇ ਡਿਵਰਸ ਗਰੁੱਪ ਨਾਲ ਜਿਹੜਾ ਤੁਰਿਆ ਰਹਿੰਦਾ, ਬੋਲਣ ਦਾ ਇਹਨੂੰ ਜਿਹੜਾ ਚੱਜ ਹੈਗਾ, ਠੀਕ ਆ। ਤੇ ਕਾਫੀ ਜਿਹੜੀ ਸੀਗੀ ਅਮਰੀਕਾ ਫਸਟ ਦੀ ਇਹਨੇ ਜਿਹੜੀ ਗੱਲ ਕੀਤੀ ਆ, ਤੇ ਇੰਡੀਆ ਜਿਹੜੇ ਹੈਗੇ ਆ ਉਹਨਾਂ ਨੂੰ ਇਨ ਲਾਈਨ ਜਿਹੜਾ ਕਰਨਾ ਪਊਗਾ, ਠੀਕ ਆ। ਉੱਥੇ ਵੀ ਠੀਕ ਹੈ, ਇੱਕ ਨੈਸ਼ਨਲਿਜ਼ਮ ਦੀ ਵੇਵ ਸੀਗੀ ਇੰਡੀਅਨਸ ਵੀ, ਬਟ ਜਿਹੜੇ ਸੀਗੇ ਦੱਬੇ ਕੁਚਲੇ ਫੀਲ ਕਰਦੇ ਸੀਗੇ। ਉਹਨਾਂ ਨੂੰ ਵੀ ਐਂਡ 'ਚ ਲੱਗਿਆ ਕਿ ਜਦੋਂ ਮੋਦੀ ਸਰਕਾਰ ਆ ਗਈ ਕਿ ਜਦੋਂ ਉਹਨੇ ਕਿਹਾ ਕਿ ਇੰਡੀਅਨ ਤੇ ਬੰਦਾ ਪ੍ਰਾਊਡ ਹੋਣ ਨੂੰ ਫਿਰਦਾ ਸੀਗਾ ਕਿ ਕੋਈ ਗੱਲ ਦੱਸੋ, ਠੀਕ ਹੈ, ਤੇ ਉਹਦੇ ਬਿਹਾਈਂਡ ਸਟੈਂਡ ਕਰ ਗਏ। ਨੈਸ਼ਨਲਿਜ਼ਮ ਵਾਲਾ ਜਿਹੜਾ ਸੈਂਟੀਮੈਂਟ ਹੁੰਦਾ, ਠੀਕ ਆ, ਹਰੇਕ ਬੰਦਾ ਏਦਾਂ ਕਰਦਾ, ਠੀਕ ਆ। ਆਪਣੀ ਕੋਈ ਵੀ ਰਿਲੀਜਨ ਆ, ਕੋਈ ਵੀ ਕਮਿਊਨਿਟੀ ਆ, ਹਰੇਕ ਬੰਦਾ, ਕਾਫੀ ਸਾਰਾ ਬੰਦੇ ਜਿਹੜੇ ਆ ਉਹ ਨੈਸ਼ਨਲਿਜ਼ਮ ਦੇ ਕਨਸੈਪਟ ਦੇ ਬਿਹਾਈਂਡ ਸਟੈਂਡ ਕਰਦੇ ਆ, ਤੇ ਕਈ ਬੰਦੇ ਨਹੀਂ ਵੀ ਕਰਦੇ। ਕਈ ਬੰਦੇ ਗਲੋਬਲ ਸਿਟੀਜ਼ਨ ਵੀ ਹੁੰਦੇ ਆ, ਆਪਣੇ ਨਿਊਟਰਲ ਵੀ ਜਿਹੜੇ ਹੁੰਦੇ ਆ, ਆਇਡੈਂਟੀਟੀ ਪੋਲਿਟਿਕਸ ਤੋਂ ਬਾਹਰ ਵੀ ਹੁੰਦੇ ਆ। ਪਰ ਜ਼ਿਆਦਾਤਰ ਜਿਹੜੇ ਸੀਗੇ, ਜਦੋਂ ਇਦਾਂ ਦਾ ਪੋਲਰਾਈਜ਼ਡ ਮਾਹੌਲ ਜਿਹੜਾ ਹੋ ਜਾਂਦਾ ਤੇ ਉਦੋਂ ਇਹ ਚੀਜ਼ਾਂ ਜਿਹੜੀਆਂ ਆਉਂਦੀਆਂ, ਤੇ ਉਹ ਕਹਿੰਦੇ ਕਿ ਅਮਰੀਕਨ ਜਿਹੜਾ ਸੀਗਾ, ਮੇਰਾ ਪਰਸਨਲੀ ਮੰਨਣਾ ਇਹ ਵੀ ਹੈ ਕਿ ਇਹਨਾਂ ਨੇ ਜਿਹੜਾ ਸੀਗਾ ਲੈਫਟ ਵਿੰਗ ਪੋਲਿਟਿਕਸ ਸੀਗੀ, ਇਹਨਾਂ ਨੇ ਗੋਰਿਆਂ ਨੂੰ ਏਦਾਂ ਦੱਬਿਆ ਹੋਇਆ ਸੀਗਾ ਕਿ ਗੋਰਾ ਕੋਈ ਵੀ ਚੀਜ਼ ਕਰੇ ਤਾਂ ਰੇਸ ਕਾਰਡ ਪਲੇ ਕਰ ਦਿੰਦੇ ਸੀਗੇ ਕਿ ਉਹ ਵਿਚਾਰੇ ਬੋਲਦੇ ਨਹੀਂ ਸੀਗੇ। ਕਈ ਵਾਰੀ ਤੁਸੀਂ ਦੇਖੋ ਕਿ ਖੌਰੂ, ਭਾਵੇਂ ਬੰਦਾ ਦੂਜਾ ਖੌਰੂ ਪਾਈ ਜਾਵੇ ਤੇ ਉਹ ਚੁੱਪ ਕਰਕੇ, ਹਨਾ, ਖੌਰੂ ਤਾਂ ਉਹ ਵੀ ਪਾ ਸਕਦੇ ਸੀ ਪੁਰਾਣੇ ਟਾਈਮਾਂ ਤੋਂ ਜੇ ਹਿਸਟਰੀ ਲਈਏ ਤਾਂ, ਠੀਕ ਆ। ਤੇ ਹੁਣ ਕੀ ਸੀਗਾ ਕਿ ਇਹ ਸਾਰਾ ਜਿਹੜਾ ਸੀਗਾ ਉਬਾਲ ਜਿਹੜਾ ਸੀਗਾ ਉਹਨਾਂ ਦੀਆਂ ਇੰਡਸਟਰੀਆਂ ਇੱਥੋਂ ਹੀ ਤੋੜ ਕੇ ਡਿਟਰੋਇਟ ਹੋ ਗਿਆ, ਪੈਂਸਿਲਵੇਨੀਆ ਹੋ ਗਈਆਂ, ਕੋਲ ਫੈਕਟਰੀਜ਼ ਹੋ ਗਈਆਂ, ਕਾਰ ਫੈਕਟਰੀਜ਼ ਹੋ ਗਈਆਂ, ਆਇਲ ਡ੍ਰਿਲਿੰਗ ਜਿਹੜੀਆਂ ਸੀਗੀਆਂ ਸਾਰੀਆਂ ਆਫਸ਼ੋਰ ਭੇਜਤੀਆਂ, ਜੌਬ ਸਾਰੀਆਂ ਜਿਹੜੀਆਂ ਆਫਸ਼ੋਰ ਭੇਜਤੀਆਂ। ਇਹਨਾਂ ਦੇ ਜਿਹੜੇ ਮਿਨੀਮਮ ਵੇਜ ਸੀਗੇ ਸਟੋਰਾਂ ਤੋਂ ਉਹ ਕੰਮ ਹਟਾ ਲਏ। ਟਰੱਕਿੰਗ ਇੰਡਸਟਰੀ ਹੋ ਗਈ, ਨੇਮ ਇੰਡਸਟਰੀ, ਹਨਾ। ਤੇ ਸਿਸਟਮੈਟਿਕਲੀ ਜਿਹੜਾ ਇਹਨਾਂ ਦਾ ਸੀਗਾ, ਤੇ ਇਹ ਜਿਹੜਾ ਬੰਦਾ ਸੀਗਾ ਇਹਨੇ ਆ ਕੇ ਉਹੀ ਕਿ ਮੈਂ ਸਾਰਾ ਕੁਝ ਇਹ ਰਿਸਟੋਰ ਕਰੂੰਗਾ, ਤੇ ਕਿਸੇ ਹੱਦ ਤੱਕ ਇਹ ਕਰੂਗਾ ਵੀ। ਤੇ ਬਾਕੀ ਦੇਖਦੇ ਹਾਂ ਕਿ ਆਪਣੀ ਤਾਂ ਇਹੀ ਹੈ ਕਿ ਬਾਏ ਲਾਅ ਐਂਡ ਆਰਡਰ ਚੱਲੇ, ਧੱਕਾ ਨਾ ਕਰੇ, ਕਿਉਂਕਿ ਆਮ ਸਧਾਰਨ ਬੰਦੇ ਦਾ ਧੱਕਾ ਨਾਲ ਵੀ ਧੱਕਾ ਹੋ ਜਾਂਦਾ। ਜਿੱਥੇ ਬਣਦੀ ਆ, ਠੀਕ ਆ, ਗੰਦਮੰਦ ਜਿਹੜਾ ਸਾਫ਼ ਕਰਨਾ ਵਾ, ਆਕੜਖੋਰ ਜਿਹੜੇ ਬੰਦੇ ਆਏ ਆ, ਕ੍ਰਾਈਮ ਕਰਨ ਜਿਹੜੇ ਆਏ ਆ, ਵੇਲੀਆਂ ਮਾਰਨ ਜਿਹੜੇ ਬੰਦੇ ਆਏ ਆ, ਠੀਕ ਆ, ਜਿਹੜੇ ਗੈਂਗ ਡਰੱਗਾਂ ਵਾਲੇ ਜਿਹੜੇ ਉਹ ਹੈਗੇ ਆ, ਪੁੱਠੇ ਕੰਮ ਨਾ ਕਰੋ। ਤੁਹਾਨੂੰ ਕੌਣ ਪਹਿਲੋਂ ਵੀ ਨਹੀਂ ਚਾਹੀਦਾ ਸੀ ਕਰਨਾ, ਹੁਣ ਵੀ ਨਹੀਂ ਚਾਹੀਦਾ। ਉਹ ਤੋਂ ਪਰੇ ਰਹੋ, ਤੁਸੀਂ ਸਿੱਧਾ ਆਪਣਾ ਕੰਮ ਕਰੋ। ਜਿਸ ਕੰਮ ਨੂੰ ਆਏ ਆ, ਵਧੀਆ ਜੀਵਨ ਆਪਣੇ ਪਰਿਵਾਰ ਦੇ ਲਈ ਬਣਾਉਣ ਦੇ ਲਈ ਉਸ ਪਾਸੇ ਨੂੰ ਕਰੋ। ਬਾਕੀ ਜਿਹੜੀ ਇਹ ਫਾਈਟਸ ਆ, ਇਹ ਤਾਂ ਨਾਲ ਚੱਲਦੀਆਂ ਰਹਿਣੀਆਂ। ਧੱਕਾ ਜਿਹੜਾ ਹੋਣਾ ਉਹਦੇ ਨਾਲ ਉਹਦੇ ਉਲਟ ਖੜੋ। ਉਹ ਚਾਹੇ ਹੁਣ ਟਰੰਪ ਕਰਦਾ, ਚਾਹੇ ਉਹ ਬਾਈਡਨ ਕਰਦਾ, ਚਾਹੇ ਕੋਈ ਕਰਦਾ। ਜੇ ਉਹ ਗਲਤ ਆ, ਤੁਹਾਨੂੰ ਗਲਤ ਜਿਹੜਾ ਆ ਉਹ ਉਸ ਚੀਜ਼ ਦੇ ਉਲਟ ਜਿਹੜਾ ਹੋਣਾ ਹੀ ਪੈਣਾ। ਟਰਨੀ ਟਿਰਕੇ ਨਾ ਜੀ, ਇੱਕ ਚੀਜ਼ ਜਿਹੜੀ ਹੋਰ ਨਾ, ਹੁਣ ਡਾਕੂਮੈਂਟੇਸ਼ਨ ਨੂੰ ਲੈ ਕੇ ਬਹੁਤ ਰੌਲਾ ਰਹਿਣਾ, ਕਦੋਂ ਅਪਲਾਈ ਕਰੀਏ, 90 ਦਿਨ ਰਹਿ ਗਏ ਆ, ਇਹ ਕਰੀਏ। ਹੁਣ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਵੀ ਮਾੜੀ ਜੀ ਵੀ ਢਿੱਲ ਕਰਨੀ ਚਾਹੀਦੀ ਆ ਜਦੋਂ ਵੀ ਕੋਈ ਡਾਕੂਮੈਂਟੇਸ਼ਨ ਦੀ ਹੁਣ ਜਿਹੜੀ ਉਹ ਗੱਲ ਆਉਂਦੀ ਆ। ਨਹੀਂ ਢਿੱਲ ਕਰਨੀ ਚਾਹੀਦੀ। ਹੁਣ ਕੱਲ ਇੱਕ ਬੰਦੇ ਨੇ ਹਾਇਰ ਕੀਤਾ ਸੀਗਾ ਸਾਨੂੰ, ਉਹਦਾ 1 ਦਿਨ ਰਹਿ ਗਿਆ ਸੀ। ਅੱਜ ਉਹਦੀ ਬਰੀਫਿੰਗ ਡਿਊ ਹੈ, ਸੈਟਰਡੇ ਨੂੰ, ਫਰਾਈਡੇ ਨੂੰ ਕੀਤਾ। ਨੋਰਮਲੀ ਨਹੀਂ ਆਪਾਂ ਫੜਨਾ ਸੀਗਾ ਕਿ BIA ਦੀ ਅਪੀਲ ਸੀਗੀ। ਮੈਂ ਕਿਹਾ ਚੱਲ ਟਰੰਪ ਦਾ ਹਾਲਾਤ ਦੇਖਦੇ ਲਾਸਟ ਦਿਨ ਤੇ। ਇਹ ਉਹੀ ਲੋਕ ਨੇ ਜਿਹੜੇ ਪਹਿਲਾਂ ਕਹਿੰਦੇ ਸੀ ਕਿ ਵਕੀਲ ਫਜ਼ੂਲ ਹੁੰਦੇ ਆ, ਬਰੀਫਿੰਗਸ ਫਜ਼ੂਲ ਹੁੰਦੀਆਂ ਵਾ, ਜਿੱਦਾਂ ਤੁਸੀਂ ਕਹਿੰਦੇ ਨਾ ਕਮੈਂਟਾਂ 'ਚ ਕਈ ਸਾਰੇ ਜਿਹੜੇ ਏਦਾਂ ਦੇ ਸੀਗੇ, ਏਦਾਂ ਕਰਤਾ, ਓਦਾਂ ਕਰਤਾ। ਆਲ ਆਫ ਅ ਸਡਨ ਕੀ ਹੋਇਆ ਕਿ ਆਲ ਆਫ ਅ ਸਡਨ
ਜਿਹੜੇ ਮਾੜਾ ਕਹਿੰਦੇ ਹੈਗੇ ਉਹਨਾਂ ਨੂੰ ਵੀ ਹੁਣ ਅਸੀਂ ਐਜ਼ ਅ ਲਾਇਰ ਚੰਗੇ ਲੱਗਣ ਲੱਗ ਪਏ ਆ ਕਿ ਲੈ ਵੀ ਇਹ ਬਰੀਫਿੰਗਸ ਦੀ ਗੱਲ ਕਰਦਾ, ਇਹੋ ਗੱਲ ਕਰਦਾ ਵਾ। ਆਲ ਆਫ ਅ ਸਡਨ ਜਿਹੜਾ ਹੁਣ ਹਵਾ ਪੁੱਠੀ ਵਗਣ ਲੱਗ ਪਈ ਆ। ਆਲ ਆਫ ਅ ਸਡਨ ਲੋਕਾਂ ਨੂੰ ਪੀੜੀਆਂ ਜਿਹੜੀਆਂ ਚੰਗੀਆਂ ਲੱਗਣ ਲੱਗ ਪਈਆਂ ਹੈਗੀਆਂ। ਆਲ ਆਫ ਅ ਸਡਨ ਜਿਹੜੇ ਲੋਕੀ ਪਹਿਲਾਂ ਐਕਸਪੈਕਟ ਕਰ ਰਹੇ ਕਿ ਲੈ ਵੀ ਮੇਰਾ ਗ੍ਰੀਨ ਕਾਰਡ ਕਿੱਥੇ ਆ, ਮੈਨੂੰ ਤਾਂ ਆਂਦੇ ਨੂੰ ਮਿਲ ਜਾਵੇ, ਮੈਂ ਫਿਰ ਯੂਰਪ ਘੁੰਮਣ ਜਾਵਾਂ, ਆਪਣਾ ਕੇਸ ਪਾਸ ਕਰਾ ਕੇ ਮੇਰੀ ਤਰੀਕ ਨਾ ਅੱਗੇ ਪਵੇ। ਆਲ ਆਫ ਅ ਸਡਨ ਜਿਹੜੇ ਲੋਕੀ ਸੀਗੇ ਉਹ ਕਹਿੰਦੇ ਨਹੀਂ ਨਹੀਂ ਜੀ ਮੇਰੀ ਤਰੀਕ ਨਾ ਹੁਣ ਪੈ ਜਾਵੇ, ਕੋਈ ਨਹੀਂ ਜਿੱਥੇ ਹੈਗਾ ਚੱਲਦਾ ਰਹਿਣ ਦਿਓ। ਆਲ ਆਫ ਅ ਸਡਨ ਜਿਹੜੇ ਲੋਕਾਂ ਨੂੰ ਹੁਣ ਰਿਸਪੈਕਟ ਆ ਗਈ ਹੈ ਸਿਸਟਮ ਦੀ, ਤੇ ਆਲ ਆਫ ਅ ਸਡਨ ਲੋਕਾਂ ਨੂੰ ਜਿਹੜੇ ਸੀਗੇ ਫਰੂਡ ਕੇਸ ਜਿਹੜੇ ਢਾਂਚੇ ਜਿਹੜੇ ਪੈਕੇਜ ਬੁੱਕ ਵੰਡਦੇ ਸੀਗੇ ਸਾਰੇ, ਆਲ ਆਫ ਅ ਸਡਨ ਹੁਣ ਲੋਕਾਂ ਨੂੰ ਭਾਜਣਾ ਵੀ ਜਿਹੜੀਆਂ ਪੈ ਗਈਆਂ ਤੇ ਲਾਅ ਆਫਿਸ ਆਪਣਾ ਬਿਜ਼ੀ ਹੋ ਗਿਆ, ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਰੂਲ ਐਥਿਕਸ ਦੇ ਨਾਲ ਚੱਲਦੇ ਆ, ਇਹਨਾਂ ਦੇ ਨਾਲ ਪ੍ਰੋਟੈਕਸ਼ਨ ਹੈਗੀ ਆ ਹਰੇਕ ਬੰਦੇ ਦੀ। ਇਹ ਜਿਹੜੀ ਸੀਗੀ ਕੁਆਲੀਫਾਈ ਨਹੀਂ ਕਿਸੇ ਨੂੰ ਕਰਦੇ। ਹੁਣ ਸਾਡੇ ਆਫਿਸ 'ਚ ਸੀਗਾ ਕੋਈ ਲੈਂਗੁਏਜ ਟਰਾਂਸਲੇਟਰ ਇੰਟਰਪ੍ਰੀਟਰ ਦਾ ਲਿਆ ਕੇ ਮੈਨੂੰ ਥੱਦਾ ਦਿੰਦਾ ਸੀ, ਮੈਂ ਕਿਹਾ ਰਿਜੈਕਟ। ਆ ਕੇ ਮੂਹਰੇ ਬਹਿ ਕੁਰਸੀ ਤੇ ਬੋਲ ਕੀ ਬੋਲ ਸਕਦਾ ਵਾਂ, ਜਿਹੜੀ ਚੀਜ਼ ਹੈਗੀ ਆ ਉਹੀ ਕਰੂੰਗਾ। ਉਹਨੂੰ ਲੋਕੀ ਕਹਿੰਦੇ ਸੀ ਲੈ ਵਕੀਲ ਨੂੰ ਪੈਸੇ ਕਾਹਦੇ ਦੇਣੇ ਆ। ਮੈਂ ਕਿਹਾ ਤੂੰ ਗੈਟ ਆਊਟ ਆ ਮੇਰੇ ਆਫਿਸ ਤੋਂ, ਹਨਾ। ਜਿਹੜਾ ਫਰਜੀ ਫਰਾਡ ਜਿਹੜੇ ਬੰਦੇ ਸੀਗੇ ਕਿ ਡਿਸਰਿਗਾਰਡ ਜਿਹੜਾ ਕਿ ਲੈ ਵੀ ਫਲਾਣੇ ਕੋ ਚੱਲ ਜਾ, ਢਵਾਨੇ ਕੋ ਚੱਲ ਜਾ। ਹੁਣ ਕੀ ਹੈਗਾ ਕਿ ਹੁਣ ਆਲ ਆਫ ਅ ਸਡਨ ਜੇ ਟੇਰਕਿਆਣਾ ਵਧੀਆ ਲੱਗਣ ਲੱਗ ਪਿਆ, ਉਹਨੂੰ ਪਤਾ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ ਚੱਲਣ ਵਾਲਾ ਵਾ, ਤੇ ਇਹ ਆਨਸਰ ਜਿਹੜਾ ਕਰ ਸਕਦਾ। ਕੋਰਟਾਂ ਦੇ ਵਿੱਚ ਵੀ ਤੁਹਾਨੂੰ ਜਿਹੜੇ ਕਈ ਕਲਾਇੰਟ ਆ ਉਹ ਖੁਦ ਦੱਸ ਦਊਗੇ। ਆਪਣੇ ਸਿਆਟਲ ਦੇ ਵਿੱਚ ਇੱਕ ਜਿਹੜਾ ਕੇਸ ਸੀਗਾ, ਹੁਣ ਉਹਦੀ ਵੀਡੀਓ ਵੀ ਬੰਦੇ ਨੂੰ ਪਾਈ ਸੀਗੀ, ਉਹ ਬੰਦੇ ਨੂੰ ਜਾ ਕੇ ਪੁੱਛੋ ਜੱਜ ਸਾਹਿਬ ਨੇ ਕੀ ਕਿਹਾ ਸੀਗਾ। ਜੱਜ ਸਾਹਿਬ ਸਰਕਾਰੀ ਵਕੀਲ ਨੂੰ ਕਹਿੰਦੇ ਕਿ ਉਹਨੂੰ ਕਹਿੰਦੇ ਕਿ ਮੈਂ ਪਹਿਲਾਂ ਕੇਸ ਉਹਦਾ ਡਿਨਾਈ ਕਰਤਾ ਸੀਗਾ, ਡਿਸੀਜਨ ਜਦੋਂ ਸੁਣਾ ਰਹੇ ਸੀ ਕਹਿੰਦੇ ਅਪੀਲ ਰਿਜ਼ਰਵ ਕਰਨੀ ਕਿ ਨਹੀਂ ਕਰਨੀ। ਮੈਂ ਕਿਹਾ ਜੱਜ ਸਾਹਿਬ ਠੀਕ ਹੈ, ਮੈਂ ਤੁਹਾਡਾ ਰਿਸਪੈਕਟ ਕਰਦਾ, ਅਪੀਲ ਆਪਾਂ ਰਿਜ਼ਰਵ ਕਰਨੀ ਆ, ਪਰ ਤੁਸੀਂ ਇੱਕ ਵਾਰੀ ਇਹ ਵਾਲਾ ਕੇਸ ਲਾਅ ਦੇਖ ਲਓ, ਤੁਹਾਡੀ ਜਿਹੜੀ ਇੰਟਰਪ੍ਰੀਟੇਸ਼ਨ ਆ ਉਹ ਗਲਤ ਹੈਗੀ ਆ। ਤੇ ਜੱਜ ਸਾਹਿਬ ਨੇ ਡਿਸੀਜਨ ਸੁਣਾਉਣ ਤੋਂ ਬਾਅਦ ਬ੍ਰੇਕ ਲਈ, ਹਨਾ। ਤੁਹਾਨੂੰ ਲੱਗਦਾ ਇਹ ਮਜ਼ਾਕ ਹੈਗਾ, ਇਹ ਫੈਕਟਸ ਹੈਗੇ 100% ਔਨ ਰੈਕਡ। ਤੇ ਜੱਜ ਸਾਹਿਬ ਨੇ 10 ਮਿੰਟ ਦੀ ਬ੍ਰੇਕ ਲਈ, ਵਾਪਸ ਗਏ, ਵਾਪਸ ਆਏ। ਉਹ ਸਰਕਾਰੀ ਵਕੀਲ ਨੂੰ ਕਹਿੰਦੇ ਕਿ ਆਮ ਸੌਰੀ, ਇਹਦੀ ਗੱਲ ਸਹੀ ਆ, ਮੈਨੂੰ ਆਪਣਾ ਡਿਸੀਜਨ ਚੇਂਜ ਕਰਨਾ ਪੈਣਾ, ਹਾਰਿਆ ਹੋਇਆ ਡਿਸੀਜਨ ਚੇਂਜ ਕੀਤਾ। ਉਸ ਤੋਂ ਬਾਅਦ ਹੱਸਣ ਖੇਡਣ ਲੱਗ ਪਏ। ਮੁੰਡੇ ਨੂੰ ਯਕੀਨ ਹੀ ਨਹੀਂ ਹੋਇਆ। ਉਹਦੇ ਮਤਲਬ ਆਫਿਸ 'ਚ ਉੱਠ ਕੇ ਛਾਲਾ ਮਾਰ ਕੇ ਤਾਲੀਆਂ ਮਾਰੇ ਕਿ ਉਹ ਮਤਲਬ ਮੇਰੇ ਨਾਲ ਗੱਲ ਕਰਨ ਲੱਗ ਪਿਆ ਸੀ ਯਾਰ ਮੈਂ ਅੱਗੇ ਕਿੱਦਾਂ ਕਰਨਾ, ਅਪੀਲ ਦੇ ਪੈਸੇ ਲਓ ਤੇ ਰਿਟੇਨਰ ਸਾਈਨ ਕਰੋ। ਤੇ ਉਹਨੂੰ ਜਾ ਕੇ ਪੁੱਛੋ ਸਿਆਟਲ ਦਾ ਜਿਹੜਾ ਕੇਸ ਸੀਗਾ, ਤੇ ਸਿਆਟਲ ਦੇ ਕੇਸ ਵੀ ਜਿਹੜੇ ਘੱਟ ਪਾਸ ਹੁੰਦੇ ਆ। ਜੱਜ ਸਾਹਿਬ ਨਾ ਉਹਨੂੰ ਸਰਕਾਰੀ ਵਕੀਲ ਨੂੰ ਕਹਿੰਦੇ, ਉਸ ਤੋਂ ਬਾਅਦ ਗੱਲਾਂ ਬਾਤਾਂ ਕਰਨ ਲੱਗ ਪਏ। ਸਰਕਾਰੀ ਵਕੀਲ ਕਹਿੰਦਾ, ਉਹ ਵੀ ਥੋੜਾ ਜਿਹਾ ਸਮਝਣ ਲੱਗ ਪਿਆ ਕਿ ਚੱਲ ਠੀਕ ਹੈ, ਏਦਾਂ ਕੀ ਇਹ ਕੀ ਹੋ ਗਿਆ। ਮਤਲਬ ਦੇਖੋ ਇੰਟੈਲੈਕਟ ਜਿਹੜਾ ਹੈਗਾ ਉਹ ਐਪਰੀਸ਼ੀਏਟਸ ਇੰਟੈਲੈਕਟ, ਰੌਲਾ ਰੱਪਾ ਕਹੀ ਹੈਗਾ, ਬਟ ਐਂਡ ਆਫ ਦਾ ਡੇ ਠੀਕ ਆ, ਇਟਸ ਅ ਇੰਟੈਲੈਕਚੁਅਲ ਬੈਟਲ ਆਲਵੇਜ਼ ਇਨ ਕੋਰਟ। ਟੈਕਨੀਕਲ ਆ ਜੀ ਸਾਰਾ ਕੁਝ ਇਸ ਦੇ ਵਿੱਚ। ਕਹਾਣੀਕਾਰਾਂ ਦੀ ਬੈਟਲ ਨਹੀਂ ਹੈਗੀ, ਇਹ ਠੋਕੇ ਰੌਲਿਆਂ ਦੀ ਬੈਟਲ ਨਹੀਂ ਹੈਗੀ। ਤੁਹਾਨੂੰ ਦੱਸਿਆ ਸੀ RKK ਵਾਲਾ ਇਹ ਉਹ ਰੌਲਾ ਰੱਪਾ ਪਾਉਣ ਵਾਲੇ ਕਈ ਵਕੀਲ ਵੀ ਸੀਗੇ। ਹੁਣ ਤੁਸੀਂ ਦੇਖੋ ਵੀ ਜਿਸ ਤਰੀਕੇ ਦੇ ਨਾਲ ਤੁਸੀਂ ਹੁਣ ਬਰਥ ਰਾਈਟ ਦਾ ਸਾਰਾ ਸਮਝਾਇਆ, ਡਰੈਡ ਸਕਾਟ ਦਾ ਹੁਣ ਪਤਾ ਹੀ ਨਹੀਂ ਸੀਗਾ। ਅਸੀਂ ਵੀ ਇਹ ਸੋਚਦੇ ਸੀ ਵੀ ਚਲੋ ਜੀ ਸੰਵਿਧਾਨ 'ਚ ਲਿਖਿਆ ਇਹ ਆ, ਪਰ ਉਹ 4 ਅੱਖਰਾਂ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਗੇਮ ਜਿਹੜੀ ਉਹ ਘੁੰਮਣੀ ਆ ਜਾਂ ਘੁੰਮ ਰਹੀ ਆ। ਤਿੰਨਾਂ ਬ੍ਰਾਂਚਿਸ ਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਉਲਟਾਉਣ ਦੇ ਲਈ ਜਿਹੜੇ ਮੁਹਿੰਮ ਸ਼ੁਰੂ ਕੀਤੀ ਆ। ਕਿੰਨਾ ਕੁਛ ਜਿਹੜਾ ਉਹ ਹੋ ਰਿਹਾ, ਇਹ ਤਾਂ ਕਈ ਵਾਰੀ ਹੁੰਦਾ ਵੀ ਬਾਅਦ ਦੇ ਵਿੱਚ ਪਤਾ ਲੱਗਦਾ, ਪਰ ਇਹ ਗੇਮ ਆਲਰੇਡੀ ਸ਼ੁਰੂ ਹੋ ਗਈ। ਗੇਂਦ ਜਿਹੜੀ ਆ ਉਹਨਾਂ ਨੇ ਰੇਡ ਦਿੱਤੀ ਆ। ਤੁਹਾਨੂੰ ਪਹਿਲੋਂ ਜਿਹੜਾ ਇਸ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਵੀ ਇਹਦੇ ਵਿੱਚ ਆਹ ਚੀਜ਼ਾਂ ਜਿਹੜੀਆਂ ਆ ਰਹੀਆਂ। ਹੁਣ 2 ਹੋਰ ਕਨਫਰਮੇਸ਼ਨ ਅੱਜ ਜਿਹੜੀਆਂ ਕੈਬਨਿਟ ਦੀਆਂ ਹੋ ਗਈਆਂ। ਕੱਲ ਰਾਤੀ ਜਿਹੜੇ ਡਿਫੈਂਸ ਸੈਕਟਰੀ ਪੀਟ ਹੈਗਸੈਥ ਆ ਉਹ ਕਨਫਰਮ ਹੋ ਗਏ। ਅੱਜ ਸਾਊਥ ਡਕੋਟਾ ਦੀ ਜਿਹੜੀ ਗਵਰਨਰ ਆ ਕ੍ਰਿਸਟੀ ਨਿਯਮ, ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਲਈ ਜਿਹੜੀ ਆ ਉਹ ਕਨਫਰਮ ਹੋ ਗਈ। ਜਿੱਥੇ ਅਲੈਹਾਂਦਰੋ ਮਾਯੋਰਕਸ ਸੀਗੇ ਵੀ ਪਹਿਲਾ ਜਿਹੜਾ ਇਮੀਗ੍ਰੈਂਟ ਆ ਉਹਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਉਹਨਾਂ ਨੇ ਬਣਾਇਆ ਸੀ। ਹੁਣ ਕ੍ਰਿਸਟੀ ਨਿਯਮ ਆ ਗਈ ਆ ਤੇ ਉਹਨਾਂ ਨੇ ਕਲੀਅਰਲੀ ਕਿਹਾ ਵੀ ਮੈਂ ਟਰੰਪ ਹੁਣਾਂ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਪਾਲਿਸੀਜ਼ ਆ ਉਸ ਨੂੰ ਉਹਨਾਂ ਨੇ ਲਾਗੂ ਕਰਨਾ ਆ। ਸੋ ਕਹਿ ਲਓ ਵੀ ਸ਼ਿਕੰਜਾ ਹੌਲੀ ਹੌਲੀ, ਸਖਤੀ ਹੌਲੀ ਹੌਲੀ ਜਿਹੜੀ ਆ ਹੋਰ ਤੇਜ਼ੀ ਦੇ ਨਾਲ ਜਿਹੜੀ ਉਹ ਵੱਧ ਰਹੀ ਹੈਗੀ ਆ। ਤੇ ਹੁਣ ਅਟਾਰਨੀ ਟਰਕੈਣਾ ਜੀ ਇਹ ਥੋੜਾ ਜਿਹਾ ਦੱਸਿਓ ਵੀ ਇਸ ਟਾਈਮ ਬਾਰਡਰ ਤੋਂ ਕੀ ਤੁਹਾਨੂੰ ਸਿਚੁਏਸ਼ਨ ਦਾ ਪਤਾ ਲੱਗ ਰਿਹਾ? ਕੋਈ ਕਾਲਸ ਵਗੈਰਾ ਆ ਰਹੀਆਂ, ਡਿਟੈਂਸ਼ਨ 'ਚ ਕਈਆਂ ਨੂੰ ਲਿਆ ਜਾ ਰਿਹਾ, ਨਹੀਂ ਲਿਆ ਜਾ ਰਿਹਾ, ਵਾਪਸ ਮੋੜਿਆ ਜਾ ਰਿਹਾ, ਕੀ ਸਿਚੁਏਸ਼ਨ ਦਾ ਪਤਾ ਲੱਗਾ ਹੈ ਉੱਥੇ? ਜੀ ਮੈਂ ਦੱਸਦਾ, ਮੈਂ ਇੱਕ ਮਿੰਟ ਆਪਣੀ ਪਹਿਲੀ ਜ਼ਰੂਰ ਕੰਟੀਨਿਊ ਜੀ। ਕੀ ਵਾਲੀ ਸੀਗੀ? ਸੋ ਕੀ ਸੀਗਾ ਕਿ ਇਹਦਾ ਸਿਆਟਲ ਵਾਲੇ ਬਾਈ ਦਾ, ਠੀਕ ਹੈ, ਇਹਦੀ ਵੀਡੀਓ ਚੈੱਕ ਕਰਿਓ ਸੋਸ਼ਲ ਮੀਡੀਆ ਤੇ ਸਾਡੇ, ਤੇ ਇਹਦਾ ਕੇਸ ਡਿਨਾਈ ਕਰਤਾ ਸੀਗਾ ਜੱਜ ਨੇ, ਤੇ ਅਪੀਲ ਦੀ ਸਾਨੂੰ ਆਪਸ਼ਨ ਦੇ ਰਿਹਾ ਸੀਗਾ। ਤੇ ਡਿਸੀਜਨ ਡਿਨਾਇਲ ਤੋਂ ਬਾਅਦ ਮੈਂ ਕਿਹਾ
ਇੱਕ ਵਾਰੀ ਇਹ ਵਾਲਾ ਕੇਸ ਜਿਹੜਾ ਸਾਈਟੇਸ਼ਨ ਨਾਲ ਤੂੰ ਚੈੱਕ ਕਰ ਲਾ, ਇੰਟਰਨਲ ਰੀਲੋਕੇਸ਼ਨ ਦੇ ਉੱਤੇ ਸੀਗੀ। ਕਹਿੰਦਾ ਮੈਂ ਅਵੇਅਰ ਨਹੀਂ ਹੈਗਾ। ਇਹ ਇੰਟਰਨਲ ਰੀਲੋਕੇਸ਼ਨ ਦੇ ਉੱਤੇ ਸਾਡਾ ਕੇਸ ਸੀਗਾ 9 ਸਰਕਿਟ ਦੇ ਵਿੱਚ 2395 ਜੀ, ਜਿਹੜਾ ਆਰਕੇਕੇ ਵਾਲਾ ਸੀਗਾ। ਆਰਕੇਕੇ ਵਾਲੇ ਦੇ ਤੁਸੀਂ ਵੇਖੋ ਕਿ ਉਹਨੇ ਧੁੰਮਾਂ ਪਾਤੀਆਂ, ਸਾਰੇ ਆਰਕੇਕੇ ਵਾਲੇ ਹਟਾ ਲਏ ਜਿਹੜੇ ਲੋਕੀ ਸੀਗੇ ਨਾ, ਸਾਰੀ ਕਮਿਊਨਿਟੀ ਨੂੰ ਜਿਹੜਾ ਪਤਾ ਹੈਗਾ ਪੰਜਾਬੀ ਰੇਡੀਓ ਦੀ ਜਿਹੜੀ ਦੇਣ, ਇਹ ਪੰਜਾਬੀ ਰੇਡੀਓ ਦੀ ਦੇਣ ਆ ਕਿ ਨਾ ਪੰਜਾਬੀ ਰੇਡੀਓ ਦਾ ਮੈਨੂੰ ਮੰਚ ਮਿਲਦਾ ਤੇ ਨਾ ਇੱਧਰਲੇ ਪਾਸੇ ਨੂੰ ਜਾਣਾ ਸੀਗਾ ਤੇ ਨਾ ਆਰਕੇਕੇ ਵਾਲਾ ਕੇਸ ਜਿਹੜਾ ਆਂਦਾ, ਪਰ ਇਹ ਸਾਰੀ ਕਮਿਊਨਿਟੀ ਨੂੰ ਪੰਜਾਬੀ ਰੇਡੀਓ ਦੀ ਦੇਣਾ। ਕੋਈ ਹੁਣ ਆਰਕੇਕੇ ਦਾ ਪੈਕੇਟ ਨਹੀਂ ਸੀਗਾ, ਵਾਪਸ ਲੈ ਲੈ। ਜੱਜ ਹੁਣ ਕਹਿੰਦੇ ਕਿ ਆਰਕੇਕੇ ਖਤਮ, ਕਿਸੇ ਦਾ ਨਹੀਂ ਫਾਈਲ ਹੋਇਆ ਹੋਣਾ। ਠੀਕ ਆ, ਆਪਣੇ ਆਪਣੇ ਦਿਲ ਤੇ ਹੱਥ ਰੱਖ ਕੇ ਸਹੁੰ ਖਾ ਕੇ ਤੁਸੀਂ ਜਿਹੜੇ ਵੀ ਵਕੀਲ ਵੀ ਆ, ਜੋ ਵੀ ਆ, ਤੁਸੀਂ ਦੱਸੋ ਕਿ ਉਸ ਤੋਂ ਬਾਅਦ ਕਿ ਕਿੱਦਾਂ ਇਹ ਪੰਜਾਬੀ ਰੇਡੀਓ ਨੇ ਨਹੀਂ ਫਾਇਦਾ ਕੀਤਾ, ਹਨਾ। ਇਸੇ ਦੇ ਵਿੱਚ ਹੀ ਇੱਕ ਹੋਰ ਚੀਜ਼ ਨਿਕਲੀ ਸੀਗੀ ਇੰਟਰਨਲ ਰੀਲੋਕੇਸ਼ਨ ਦੀ, ਕਿਉਂਕਿ ਆਰਕੇਕੇ ਵਾਲਾ ਮਸਲਾ ਐਡਾ ਵੱਡਾ ਸੀਗਾ ਕਿ ਇੰਟਰਨਲ ਰੀਲੋਕੇਸ਼ਨ ਦੀ ਗੱਲ ਜਿਹੜੀ ਓਵਰਸ਼ੈਡੋ ਹੋ ਗਈ ਸੀਗੀ। ਜੱਜ ਸਾਹਿਬ ਨੂੰ ਮੈਂ ਕਿਹਾ ਕਿ ਤੁਸੀਂ ਇੱਕ ਵਾਰੀ ਜਾ ਕੇ ਆਹ ਵਾਲੇ ਪੇਜ ਤੇ ਆਹ ਵਾਲਾ ਪੈਰਾਗ੍ਰਾਫ ਦੇਖ ਲਓ ਕਿ ਉਹਦੇ ਵਿੱਚ 9 ਸਰਕਿਟ ਨੇ ਕਿਹਾ ਹੋਇਆ ਕਿ ਜੱਜਾਂ ਨੂੰ ਕਿੱਦਾਂ ਵੇਖਣਾ ਹੈਗਾ, ਕਿ ਜੱਜ ਨੇ ਇਹ ਐਨਾਲਿਸਿਸ ਜਿਹੜਾ ਕਿੱਦਾਂ ਕਰਨਾ। ਮੈਂ ਕਿਹਾ ਜੱਜ ਸਾਹਿਬ ਤੁਸੀਂ ਗਲਤ ਇੰਟਰਪ੍ਰੀਟੇਸ਼ਨ ਕਰ ਰਹੇ ਆ, ਮੈਂ ਆਲਰੇਡੀ 9 ਸਰਕਿਟ ਦੇ ਕੋਲ ਜਾਇਆ ਵਾਂ ਤੇ ਇਹ ਸਾਨੂੰ ਦੁਬਾਰਾ ਰੀਵਿਜ਼ਿਟ ਜਿਹੜਾ ਕਰਨਾ ਪੈਣਾ। ਜੱਜ ਸਾਹਿਬ ਕਰਟੀਅਸ ਇਨਫ ਸੀਗੇ ਕਿ ਮੈਂ 10 ਮਿੰਟ ਦੀ ਕਹਿੰਦੇ ਬ੍ਰੇਕ ਲੈਣਾ। ਹੁਣ ਜੱਜ ਸਾਹਿਬ ਕਰਟੀਅਸ ਕਿਉਂ ਸੀਗੇ? ਕਿਉਂਕਿ ਜੱਜ ਸਾਹਿਬ ਦੇ ਮੂਹਰੇ ਜਿਹੜੀ ਰੈਪੂਟੇਸ਼ਨ ਬਣਾਈ ਆ, ਤਾਂ ਕਰਕੇ ਜੱਜ ਸਾਹਿਬ ਜਿਹੜੇ ਕਰਟੀਅਸ ਸੀਗੇ। ਜੱਜ ਸਾਹਿਬ ਦੇ ਮੂਹਰੇ ਰੈਪੂਟੇਸ਼ਨ ਕਿਉਂ ਬਣਾਈ ਆ? ਕਾਫੀ ਸਾਰੇ ਕਲਾਇੰਟਾਂ ਨੂੰ ਪਹਿਲਾਂ ਹੀ ਰਿਜੈਕਟ ਕਰਕੇ, ਜਿਹੜੇ ਨਿਕੰਮੇ ਬੰਦੇ ਸੀਗੇ, ਜਿਹੜੇ ਸਿਸਟਮ ਨੂੰ ਡਾਊਨ ਸੁੱਟਦੇ ਆ, ਕਮਿਊਨਿਟੀ ਨੂੰ ਡਾਊਨ ਸੁੱਟਣ ਵਾਲੇ ਸੀਗੇ, ਜਿਹੜੇ ਕਹਿੰਦੇ ਮੈਂ ਕੱਖ ਨਹੀਂ ਕਰਨਾ, ਤੇ ਜਿਹੜੇ ਆਪਣੇ ਸਾਰੀ ਕਮਿਊਨਿਟੀ ਨੂੰ ਕੁਐਸਚਨ ਚ ਲੈ ਕੇ ਆਉਂਦੇ ਸੀ, ਪੰਜਾਬੀ ਕੇਸਾਂ ਨੂੰ ਕੁਐਸਚਨ ਚ ਲੈ ਕੇ ਆਉਂਦੇ ਸੀਗੇ, ਉਦਾਂ ਦੇ ਬੰਦੇ ਮੈਂ ਆਪਣੇ ਆਫਿਸ ਚੋਂ ਬੜੇ ਭਜਾਨਾ। ਤਾਂ ਕਰਕੇ ਮੇਰੇ ਕੋਲ ਮੱਚਦੇ ਬੜੇ ਆ ਕਈ ਬੰਦੇ। ਠੀਕ ਆ, ਜਿਹੜੇ ਨਿਕੰਮੇ ਬੰਦੇ ਆ ਬਹੁਤ ਮੱਚਦੇ ਆ ਇਸ ਗੱਲ ਕਰਕੇ। ਮੈਨੂੰ ਉਹਦੇ ਵਿੱਚ ਕੋਈ ਸ਼ਰਮ ਵੀ ਨਹੀਂ ਹੈਗੀ ਕਹਿਣ ਦੇ ਵਿੱਚ, ਕਿਉਂਕਿ ਜਦੋਂ ਮੈਂ ਕੰਮ ਖੋਲਿਆ ਵੀ ਸੀਗਾ ਨਾ, ਜਦੋਂ $0 ਦਾ ਵੀ ਬਿਜ਼ਨਸ ਸੀਗਾ, ਉਦੋਂ ਵੀ ਮੈਂ ਕਿਹਾ ਪੁੱਠਾ ਕੰਮ ਨਹੀਂ ਕਰਨਾ। ਜਿਹੜਾ ਬੰਦਾ ਬੋਲ ਸਕਦਾ ਆਪਣੇ ਮੂੰਹੋਂ ਕੀ ਆ ਉਹੀ ਆ। ਇਹ ਜਿਹੜੇ ਇੰਟਰਪ੍ਰੇਟਰ ਵਿਚੋਲੇ ਜਿਹੜੇ ਵਿੱਚ ਹੈਗੇ, ਪੈਰਾਲੀਗਲ ਪੁਰਾਲੀਗਲ, ਇਹ ਸਾਰੇ ਬਾਹਰ ਕੱਢਣੇ ਆ, ਕਿਉਂਕਿ ਇਹਨਾਂ ਨੇ ਹਾਰ ਕੇ ਢਾਂਚੇ ਜਿਹੜੇ ਸਾਰੇ ਸੀਗੇ, ਇਹਨਾਂ ਨੇ ਪੱਠਾ ਜਿਹੜਾ ਬਿਠਾਇਆ ਸੀਗਾ ਪੂਰੀ ਕਮਿਊਨਿਟੀ ਦਾ। ਜੱਜ ਸਾਹਿਬ ਨੇ ਵਾਪਸ ਆ ਕੇ ਸਰਕਾਰੀ ਵਕੀਲ ਨੂੰ ਕਿਹਾ ਕਿ ਅਨਫੋਰਚੂਨੇਟਲੀ ਕਹਿੰਦੇ ਮੈਨੂੰ ਡਿਸੀਜਨ ਆਪਣਾ ਰਿਵਰਸ ਕਰਨਾ ਪੈਣਾ। ਸਰਕਾਰੀ ਵਕੀਲ ਵੀ ਫਿਰ ਉਹਦਾ ਵੀ ਥੋੜਾ ਕਹਿੰਦਾ ਨੈਕਸਟ ਟਾਈਮ ਕਹਿੰਦਾ ਮੈਂ ਜ਼ਿਆਦਾ ਪ੍ਰਿਪੇਅਰ ਹੋ ਕੇ ਆਉਂਗਾ। ਮੈਂ ਕਿਹਾ ਨੋ ਪ੍ਰੋਬਲਮ, ਮੈਂ ਕਿਹਾ ਆਈ ਲਵ ਚੈਲੰਜ ਤੂੰ, ਮੈਂ ਕਿਹਾ ਮੈਨੂੰ ਚੈਲੰਜ ਦੇ, ਮੈਂ ਕਿਹਾ ਮੈਨੂੰ ਚੈਲੰਜਿੰਗ ਕੇਸ ਹੀ ਪਸੰਦ ਆ। ਉਹ ਹੋਰ ਜੱਜ ਸਾਹਿਬ ਨਾਲ ਗੱਲਾਂ ਕਰਨ ਲੱਗ ਪਏ। ਜੱਜ ਸਾਹਿਬ ਕਹਿੰਦੇ ਉਹਨੂੰ ਕਿ ਕਹਿੰਦੇ ਬਾਕੀ, ਇਹ ਲਿਟਰਲੀ ਜੱਜ ਸਾਹਿਬ ਦੀ ਵਰਡਿੰਗ ਸੀ, ਕਹਿੰਦੇ ਬਾਕੀ ਵਕੀਲਾਂ ਵਾਂਗੂ ਨਹੀਂ ਹੈਗਾ, ਕਹਿੰਦੇ ਹੀ ਇਜ਼ ਅ ਸਟ੍ਰੇਟ ਸ਼ੂਟਰ। ਕਹਿੰਦੇ ਪਹਿਲਾਂ ਵੀ ਮੇਰੇ ਮੂਹਰੇ ਜਿਹੜਾ ਆਇਆ ਹੈਗਾ, ਕਹਿੰਦਾ ਹੀ ਕਾਲ ਸਪੇਡ ਅ ਸਪੇਡ, ਕਿ ਸਿੱਧੀ ਜਿਹੜੀ ਇਹ ਗੱਲਬਾਤ ਜਿਹੜੀ ਕਰਦਾ ਵਾ। ਠੀਕ ਆ, ਸੋ ਗੱਲ ਆ ਜਾਂਦੀ ਬਰੀਫਿੰਗਸ ਤੇ। ਠੀਕ ਆ, ਬਰੀਫਿੰਗਸ ਦਾ ਬੜਾ ਵਿਵਾਦ ਜਿਹੜਾ ਹੇਟਰਾਂ ਨੇ ਮਚਾਇਆ ਪਿਆ ਵਾ। ਬਰੀਫਿੰਗਸ ਕੀ ਹੁੰਦੀਆਂ? ਲਿਖਤ ਪੜੀ ਦੇ ਨਾਲ, ਕਲਮ ਦੇ ਨਾਲ ਤੁਸੀਂ ਬਰੀਫਿੰਗਸ 2-3 ਹਫ਼ਤੇ ਦਾ ਕੰਮ ਕਰਕੇ ਚੀਜ਼ਾਂ ਸੋਲਵ ਜਿਹੜੀਆਂ ਕਰ ਲੈਂਦੇ ਆ। ਠੀਕ ਹੈ, ਰੀਹੀਅਰਿੰਗਸ, ਇਹਦੇ ਵਿੱਚ ਕੀ ਹੁੰਦਾ ਕਿ ਬਰੀਫਿੰਗਸ ਤੁਹਾਡੀ ਐਡੀਸ਼ਨਲ ਫੀਸ ਜਿਹੜੀ ਟ੍ਰਿਗਰ ਕਰਦੀ ਆ। ਉਹ ਜਿਹੜੇ ਸਮਝਣ ਵਾਲੇ ਆ ਉਹਨਾਂ ਨੂੰ ਮੈਂ ਸਮਝਾਤੀ ਆ, ਜਿਹੜੇ ਨਹੀਂ ਸਮਝਣ ਵਾਲੇ ਆ ਮੈਂ ਨਹੀਂ ਸਮਝਾ ਸਕਦਾ। ਆਰਕੇਕੇ ਵਾਲਾ ਬੰਦਾ ਮੈਨੂੰ ਕਹਿ ਦਿੰਦਾ ਕਿ ਭਾਈ ਤੈਨੂੰ ਮੈਂ ਬਰੀਫਿੰਗਸ ਲਈ ਨਹੀਂ ਹਾਇਰ ਕਰਨਾ, ਤੇ ਨਹੀਂ ਹੋਣਾ ਸੀਗਾ, ਕਹਿਣਾ ਨਾ ਕਰ ਹਾਇਰ, ਨਹੀਂ ਫਾਈਲ ਹੋਣੀ ਆ। ਠੀਕ ਆ, ਸੋ ਉਹਦੇ ਵਿੱਚ ਕੀ ਹੈਗਾ ਕਿ ਇਹ ਜਿਹੜੇ ਤੁਹਾਡੇ ਮੂਹਰੇ ਕਨਸੈਪਟ ਜਿਹੜੇ ਲੈ ਕੇ ਆਏ ਆ, ਤੁਹਾਨੂੰ ਜਿਹੜੀ ਵਿਆਖਿਆ ਕੀਤੀ ਆ ਪੰਜਾਬੀ ਰੇਡੀਓ ਤੋਂ ਪਹਿਲਾਂ। ਠੀਕ ਆ, ਹੁਣ ਟਿਕਟੌਕ ਡੈਰੀਵੇਟਿਵ, ਹੁਣ ਕਾਪੀਕੈਟ ਬਹੁਤ ਆ ਗਏ ਆ, ਪਰ ਤੁਸੀਂ ਇਹ ਦੱਸਿਓ ਸਾਰੇ ਜਾਣੇ ਸੁਣ ਕੇ ਇੰਨੀ ਡਿਟੇਲ ਦੇ ਵਿੱਚ ਮੈਨੂੰ ਦੱਸ ਦਿਓ ਕਿ ਤੁਹਾਨੂੰ ਇੱਕ ਵੀ ਵਕੀਲ ਨੇ ਜਾਂ ਇੱਕ ਵੀ ਪਲੇਟਫਾਰਮ ਨੇ ਕਦੀ ਦੱਸਿਆ ਹੋਊਗਾ ਇਸ ਲੈਵਲ ਦੇ ਤੱਕ। ਠੀਕ ਆ, ਸੋ ਇਹ ਸੀਗਾ ਸਾਡਾ ਮੇਨ ਜਿਹੜਾ ਗੋਲ। ਠੀਕ ਆ, ਇਤੋਂ ਆਪਾਂ ਕਦੀ ਪਿੱਛੇ ਨਹੀਂ ਹਟੇ। ਜਿੱਦਾਂ ਵੀ ਸੀਗਾ ਆਪਾਂ ਬਿਨਾਂ ਨਾਗੇ ਇੱਕ ਸੈਟਰਡੇ ਨਹੀਂ ਮੈਂ ਛੁੱਟੀ ਲਈ। 4 ਸਾਲ ਮੈਂ ਇੱਕ ਸੈਟਰਡੇ ਛੁੱਟੀ ਨਹੀਂ ਲਈ। ਅੱਧਾ ਦਿਨ ਜਿਹੜਾ ਤੁਹਾਡੇ ਨਾਮ ਆ, ਠੀਕ ਆ, ਭਾਵੇਂ ਫੈਮਿਲੀ ਕਵੇ ਮੈਂ ਬੀਚ ਤੇ ਚੱਲ ਜਾਣਾ, ਭਾਵੇਂ ਵਕੇਸ਼ਨ ਤੇ ਗਏ ਆ, ਕੁਛ ਵੀ ਗਏ ਆ। ਡਿਸਿਪਲਿਨ, ਕਮਿਟਮੈਂਟ, ਹਾਰਡ ਵਰਕ। ਠੀਕ ਆ, ਹਾਰਡ ਵਰਕ, ਬਿਲਕੁਲ। ਸੋ ਹੁਣ ਤੁਸੀਂ ਦੇਖ ਲਓ ਸੌਰੀ ਮੈਂ ਵਿੱਚ ਤਾਂ ਇਹ ਮੈਨੂੰ ਪਤਾ ਵਾ। ਠੀਕ ਆ, ਇਹ ਮੈਨੂੰ ਪਤਾ ਤਾਂ ਕਰਕੇ ਮੈਂ ਇੱਥੇ ਤੱਕ ਪਹੁੰਚਿਆ। ਫੈਮਿਲੀ ਬੇਸ ਗ੍ਰੀਨ ਕਾਰਡ ਨਹੀਂ ਮਿਲਿਆ, ਆਪਣੇ ਦਮ ਤੇ ਸਟੂਡੈਂਟ ਬਣ ਕੇ ਸਾਲੋ ਸਾਲ ਵੇਟ ਕਰਕੇ ਲੀਗਲ ਪ੍ਰੋਸੈਸ ਨਾਲ ਲੈ ਕੇ। ਠੀਕ ਆ, ਮੇਰੇ ਫਾਦਰ ਸਾਹਿਬ ਸੀਗੇ, ਉਹਨਾਂ ਦੇ ਕੋਲ ਵੀ ਖਾਲਿਸਤਾਨ ਦੇ ਕੇਸ ਸੀਗੇ, ਜਫਰਵਾਲ ਹੋਣਾ ਦਾ ਕੇਸ ਸੀਗਾ। ਸਟੂਡੈਂਟ ਆਇਆ, ਸਿੱਧੇ ਰਾਹ ਤੋਂ ਗਿਆ, ਵੇਟ ਕੀਤੀ। ਕਿੰਨੇ ਸਾਲ ਲੱਗੇ? 2008 ਤੋਂ ਸ਼ੁਰੂ ਹੋਇਆ ਕੰਮ, 2007 ਚ ਆਇਆ ਸੀਗਾ, 8 ਤੋਂ ਗ੍ਰੀਨ ਕਾਰਡ ਦੀ ਜਦੋਜਹਿਦ 2018 ਚ ਜਾ ਕੇ ਆਇਆ। ਉਹਦੇ ਵਿੱਚ ਜਿੱਥੇ ਮੈਂ
4 ਪੈਸੇ ਵੱਧ ਕਮਾ ਸਕਦਾ ਹੈਗਾ, ਨਹੀਂ ਮਿਲੇ ਕਿਉਂਕਿ ਵੀਜ਼ਿਆਂ ਤੇ ਕੰਮ ਕਿਸੇ ਦੇ ਲਈ ਕਰਨਾ ਪਿਆ। ਸਾਰੇ ਸਿਸਟਮ ਤੋਂ ਨਿਕਲੇ, ਹੰਬਲ ਹੋਏ, ਪਰ ਹਾਰਡ ਵਰਕ ਕੀਤਾ, ਠੀਕ ਆ। ਉਹ ਤੁਹਾਡੇ ਮੂਹਰੇ ਜਿਹੜਾ ਹੈਗਾ। ਹੁਣ ਇਹਦੇ ਵਿੱਚ ਕੀ ਹੈਗਾ ਕਿ ਇਹ ਚੀਜ਼ ਤੁਹਾਡੇ ਸਾਹਮਣੇ ਆ। ਇਹ ਕਈ ਕਲਾਇੰਟਾਂ ਨੂੰ ਵਧੀਆ ਲੱਗਦੀ ਆ, ਕਈ ਕਲਾਇੰਟਾਂ ਨੂੰ ਨਹੀਂ ਵਧੀਆ ਲੱਗਦੀ। ਕਈ ਸਾਰੇ ਕਮੈਂਟਾਂ ਦੇ ਵਿੱਚ ਲੋਕੀ ਜਿਹੜੇ ਮੱਚਦੇ ਆ, ਮੇਰੀ ਫੀਡ ਦੇ ਵਿੱਚ, ਪੰਜਾਬੀ ਰੇਡੀਓ ਦੀ ਫੀਡ ਦੇ ਵਿੱਚ ਮੱਚਦੇ ਆ, ਪਰ ਤੁਸੀਂ ਐਜ਼ ਅ ਕਮਿਊਨਿਟੀ ਆਪਣਾ ਜਿਹੜਾ ਹੋਲ ਫੈਸਲਾ ਲਓ। ਤੁਸੀਂ ਫੈਸਲਾ ਲੈਣੇ ਆ ਨਾ, ਤੁਸੀਂ ਦੇਖੋ ਕਿ ਕਿਹੜਾ ਬੰਦਾ ਸੀਗਾ ਜਿਹੜਾ ਤੁਹਾਡੇ ਮੂਹਰੇ ਹਾਰ ਕੇ ਲੈ ਕੇ ਆਇਆ, ਕਿਹੜਾ ਬੰਦਾ ਸੀਗਾ ਜਿਹੜਾ ਤੁਹਾਡੇ ਮੂਹਰੇ ਇੰਟਰਨਲ ਰੀਲੋਕੇਸ਼ਨ ਲੈ ਕੇ ਆਇਆ। ਜਿੱਦਣ ਕੋਈ ਹੋਰ ਲੈ ਕੇ ਆਊਗਾ ਨਾ, ਆਪਣਾ ਇੰਡੀਅਨ ਵਕੀਲ ਲੈ ਕੇ ਆਊਗਾ, ਜਿੱਦਣ ਕੋਈ ਉਹ ਚੀਜ਼ ਨੂੰ ਕਰੂਗਾ, ਮੇਰੀ ਉਸ ਬੰਦੇ ਨੂੰ ਸਲਾਮ ਹੋਊਗੀ ਜਿੱਦਣ ਉਹ ਹੋਊਗਾ। ਪਰ ਮੇਰਾ ਕੰਮ ਇੱਥੇ ਰੁਕਣਾ ਨਹੀਂ ਹੈਗਾ। ਪੰਜਾਬੀ ਰੇਡੀਓ ਦੀ ਮਦਦ ਨਾਲ, ਤੁਹਾਡੀ ਕਮਿਊਨਿਟੀ ਦੀ ਸਪੋਰਟ ਨਾਲ ਇਹ ਗੱਲਬਾਤ ਹੋਰ ਉੱਪਰ ਤੱਕ ਜਾਣੀ ਆ, ਹੋਰ ਉੱਪਰ ਤੱਕ ਜਾਣੀ ਆ, ਹੋਰ ਬੰਦੇ ਮਚਣੇ ਆ, ਨੋ ਪ੍ਰੋਬਲਮ, ਠੀਕ ਆ। ਸੋ ਇਹ ਹੁਣ ਆਪਣੀ ਜਿਹੜੀ ਫਾਈਟ ਆ ਸਿਸਟਮ ਦੇ ਖਿਲਾਫ, ਟਰੰਪ ਨੂੰ ਆਪਾਂ ਸਪੋਰਟ ਕਰਦੇ ਸੀਗੇ। ਮੇਰੀ ਵੋਟ ਉਹਨੂੰ ਗਈ ਆ, ਮੈਂ ਖੁੱਲ ਕੇ ਕਹਿਣਾ, ਕੋਈ ਮੈਂ ਲੁਕਾਉਣ ਵਾਲਾ ਨਹੀਂ ਹੈ ਕਿਸੇ ਦੇ ਪਿੱਛੇ। ਕਿਉਂ ਵੋਟ ਉਹਨੂੰ ਗਈ ਆ, ਖੁੱਲ ਕੇ ਗਿਆ, ਤੁਹਾਨੂੰ ਸਾਰਾ ਪਤਾ ਮੇਰੇ ਸੋਸ਼ਲ ਮੀਡੀਆ ਤੇ, ਠੀਕ ਹੈ। ਕੋਈ ਕਹਿੰਦਾ ਨਹੀਂ, ਲੋਕੀ ਡਿਪਲੋਮੇਸੀ ਜੀ ਰੱਖਦੇ ਆ, ਕਦੀ ਕੋਈ ਪੋਲੀਟੀਕਲ ਸਟੈਂਡਸ ਨਹੀਂ ਲੈਂਦਾ। ਕਮਿਊਨਿਟੀ ਆਪਣੀ ਜਿਹੜੀ ਸੀਗੀ ਬੱਲੇ ਬੱਲੇ ਦੇ ਵਿੱਚ, ਪ੍ਰਧਾਨਗੀਆਂ ਦੇ ਵਿੱਚ ਪਈ ਆ। ਮਾਡਰਨ ਜਨਰੇਸ਼ਨ, ਨਿਊ ਬਰੀਡ, ਨਿਊ ਲਾਇਨ, ਕੋਈ ਇਦਾਂ ਦਾ ਕੰਮ ਨਹੀਂ ਕਰਨਾ। ਜੋ ਹੈਗਾ ਓਪਨ ਐਂਡਡ ਤੁਹਾਡੇ ਮੂਹਰੇ ਆ, ਠੀਕ ਆ। ਸਾਰਾ ਕੁਝ ਜਿਹੜਾ ਹੈਗਾ ਕਲਮ ਦੀ ਪਾਵਰ ਦੇ ਨਾਲ ਆਪਣਾ ਜਿਹੜਾ ਜਿੱਤਣਾ ਹੈਗਾ, ਠੀਕ ਆ। ਤੇ ਤੁਹਾਡੀ ਸਪੋਰਟ ਹਮੇਸ਼ਾ ਐਪਰੀਸ਼ੀਏਟਡ ਆ। ਇਹ ਜਿੰਨੀਆਂ ਵੀ ਚੈਲੰਜ ਬੰਦੇ ਨੂੰ ਸਪੋਰਟ ਕੀਤੀ ਆ, ਪਰ ਹੁਣ ਜਿਹੜਾ ਅਗੇਂਸਟ ਜਾਊਗਾ ਸਿਸਟਮ ਦੇ ਵਿੱਚ ਵੀ ਉਹਦੇ ਖਿਲਾਫ ਵੀ ਲੜਾਂਗੇ, ਠੀਕ ਆ। ਜਿੱਥੇ ਬੰਦਾ ਗਲਤ ਆ, ਐਂਡ ਆਫ ਦਾ ਡੇ ਰੂਲ ਆਫ ਦਾ ਲਾਅ ਵਿਲ ਬੀ ਰਿਸਟੋਰਡ। ਉਹਦੇ ਹਿਸਾਬ ਨਾਲ ਜਿਹੜਾ ਸੀਗਾ ਸਿਸਟਮ ਚੱਲੂਗਾ ਜੀ। ਬਿਲਕੁਲ। ਹੁਣ ਦੇਖ ਲਓ 2 ਘੰਟੇ ਹੋ ਗਏ, ਆਪਾਂ ਬ੍ਰੇਕ ਥੋੜੀ ਲਈ ਆ, ਲਗਾਤਾਰ ਕੰਟੀਨਿਊਸਲੀ ਜਿਹੜਾ ਉਹ ਬੋਲ ਰਹੇ ਆ, ਗੱਲ ਜਿਹੜੀ ਉਹ ਕਰ ਰਹੇ ਆ 15 ਸਟੇਸ਼ਨਾਂ ਦੇ ਕਮਰਸ਼ੀਅਲ ਰੇਡੀਓ ਸਟੇਸ਼ਨ ਦੇ ਉੱਤੇ, ਤੇ ਲੋਕ ਜਿਹੜੇ ਆ ਉਹ ਫਿਰ ਜਲ ਜਾਂਦੇ ਆ, ਸੜ ਜਾਂਦੇ ਆ। ਤੁਹਾਡੇ ਸਾਰਿਆਂ ਦੇ ਲਈ ਕਰ ਰਹੇ ਆ, ਕੋਈ ਇਹਦੇ ਵਿੱਚ ਇਹ ਥੋੜੀ ਆ ਵੀ ਕੋਈ ਸਾਨੂੰ ਬੈਨੀਫਿਟ ਆ। ਜਿਹੜੇ ਕਈ ਲਿਖ ਲੈਣ, ਲੈ ਤੁਸੀਂ ਤਾਂ ਆਪਣਾ ਬਿਜ਼ਨਸ ਵਧਾਉਣ ਲਈ ਕਰ ਰਹੇ ਆ। ਭਾਈ ਤੁਹਾਡੇ ਲਈ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਰਿਆਂ ਦੇ ਲਈ ਜਿਹੜੀ ਸ਼ੇਅਰ ਕੀਤੀ ਜਾ ਰਹੀ ਆ, ਤਾਂ ਜੋ ਤੁਹਾਨੂੰ ਪਤਾ ਲੱਗੇ ਕੀ ਚੱਲ ਰਿਹਾ, ਕੀ ਜਿਹੜਾ ਉਹ ਹੋ ਰਿਹਾ। ਤੇ ਥੈਂਕ ਯੂ ਅਟਾਰਨੀ ਟਿਰਕੇਣਾ ਜੀ, ਬੜੀ ਮਿਹਰਬਾਨੀ ਹੈ। ਤੇ ਇੱਕ ਜਿਹੜੀ ਚੀਜ਼ ਮੈਂ ਤੁਹਾਡੀ ਗੱਲ ਤੋਂ ਪਹਿਲਾਂ ਜਿਹੜੀ ਪੁੱਛੀ ਸੀ, ਕੀ ਰਿਪੋਰਟਸ ਆ ਰਹੀਆਂ ਤੁਹਾਨੂੰ ਬਾਰਡਰ ਤੋਂ, ਕੀ ਡਿਟੇਨ ਕੀਤਾ ਜਾ ਰਿਹਾ ਆ, ਕੀ ਉੱਥੇ ਵਾਪਸ ਘੱਲਿਆ ਜਾ ਰਿਹਾ, ਕੁਝ ਲੱਗ ਰਿਹਾ ਪਤਾ, ਜਾਂ ਜਿਹੜੇ ਇਸ ਟਾਈਮ ਡਿਟੈਂਸ਼ਨ ਦੇ ਵਿੱਚ ਵੇਟ ਕਰ ਰਹੇ ਆ ਉਹਨਾਂ ਦਾ ਕੀ ਬਣ ਰਿਹਾ ਹੈ? ਜੀ। ਸੋ ਦੇਖੋ, ਸਾਡੀ ਖਬਰ ਦੇ 2 ਹੀ ਸੋਰਸ ਹੁੰਦੇ, ਇੱਕ ਤਾਂ ਜਿੱਦਾਂ ਮੀਡੀਆ ਵਗੈਰਾ ਤੇ ਤੁਹਾਡੇ ਮੂਹਰੇ ਹੀ ਆ ਸਾਰਾ, ਹੈ ਨਾ ਜੀ। ਤੇ ਇੱਕ ਆਪਣੇ ਜਿਹੜੇ ਲਾਅ ਵਗੈਰਾ ਦੀਆਂ ਜਿਹੜੇ ਆਪਣੀ ਸਬਸਕ੍ਰਿਪਸ਼ਨ ਹੁੰਦੀਆਂ, ਉੱਥੋਂ ਸਾਨੂੰ ਮੈਸੇਜ ਵਗੈਰਾ ਆਉਂਦੇ ਰਹਿੰਦੇ ਆ ਕਿ ਡੇਟਾ ਵਗੈਰਾ ਕੀ ਚੱਲਦਾ। ਪਰ ਜਿਹੜੀ ਸਭ ਤੋਂ ਗਰਾਊਂਡ ਰਿਐਲਿਟੀ ਇਹ ਹੁੰਦੀ ਹੈ ਕਿ ਜਿਹੜੇ ਕਲਾਇੰਟ ਹੁੰਦੇ ਆ ਆਪਣੇ, ਉਹਨਾਂ ਤੋਂ ਹੀ ਕਈ ਵਾਰੀ ਪੁੱਛ ਲਈਦਾ ਕਿ ਬਾਈ ਕੀ ਖਬਰ ਆ, ਕਿੱਦਾਂ। ਉਹ ਜ਼ਿਆਦਾ ਮਾਹੌਲ ਜਿਹੜੇ ਦੱਸ ਦਿੰਦੇ ਆ ਕਿ ਉਹਨਾਂ ਦੇ ਪਿੰਡੋਂ ਇੱਧਰ ਉੱਧਰੋਂ ਜਿਹੜੇ ਲੋਕੀ ਜਿਹੜੇ ਹੁੰਦੇ ਆ, ਉਹ ਕਹਿੰਦੇ ਕਿ ਰਾਹ ਤੋਂ ਹੀ ਵਾਪਸ ਮੁੜ ਗਏ, ਜਿਹੜੇ ਦੁਬਈ ਤੋਂ, ਕਹਿੰਦੇ ਰਾਹ ਤੋਂ ਹੀ ਜਿਹੜੇ ਸੀਗੇ ਭੱਜਣਾ ਪੈ ਗਈਆਂ ਉਹਨਾਂ ਨੂੰ, ਵਾਪਸ ਚਲੇ ਗਏ, ਰਾਹ ਤੋਂ ਹੀ ਭੱਜਣਾ ਪੈ ਗਈਆਂ। ਤੁਸੀਂ ਉੱਥੋਂ ਹਿਸਾਬ ਕਿਤਾਬ ਲਾ ਲਓ। ਤੇ ਬਾਰਡਰ ਦਾ ਜਿੱਦਾਂ ਹੁਣ ਕਿਵੇਂ ਦਾ ਸੀ, ਇਹਨਾਂ ਖਾਲੀ ਪਏ। ਜਿਹੜੇ ਇੰਡੀਆ ਦੇ ਵਿੱਚ ਕਹਿੰਦੇ ਸੀਗੇ ਪਲੂਜ਼ੇ ਜਿਹੜੇ ਸੀਗੇ, ਆਈਲੈਟ ਸੈਂਟਰ ਸੁੰਟਰ, ਇਹ ਉਹ ਟਫਲ, ਉਹ ਕਹਿੰਦੇ ਜੰਗਾਲ ਲੱਗਿਆ ਹੋਇਆ, ਖਾਲੀ ਹੋ ਗਏ ਪਲਾਜ਼ੇ ਦੇ। ਉਹ ਕੈਨੇਡਾ ਕਰਕੇ ਹੋ ਗਿਆ ਉੱਥੇ, ਉਹ ਆਈਲੈਟਸ ਦਾ ਕੰਮ ਬੰਦ। ਠੀਕ ਆ। ਜਿਹੜਾ ਬਿਜ਼ਨਸ ਐਸਪੈਕਟ ਸੀਗਾ, ਠੀਕ ਆ, ਮਾਸ ਜਿਹੜਾ ਬਿਜ਼ਨਸ ਸਕੀਮ, ਫੈਕਟਰੀ ਸਟਾਈਲ ਜਿਹੜਾ ਕੰਮ ਸੀਗਾ, ਉਹ ਸਾਰਾ ਬੰਦ ਕਰਤਾ ਇਹਨਾਂ ਨੇ, ਚੱਕਤਾ। ਤੇ ਬਾਰਡਰ ਦੇ ਵਿੱਚ ਅਲਟੀਮੇਟਲੀ ਕੀ ਸੀਗਾ ਕਿ ਜਿਹੜਾ ਪ੍ਰੋਸੈਸ ਹੈਗਾ, ਕ੍ਰੈਡੀਬਲ ਫੇਅਰ ਇੰਟਰਵਿਊ ਜੇ ਪਾਸ ਹੋ ਗਈ ਤੇ ਫਿਰ ਉਸ ਤੋਂ ਬਾਅਦ ਬੰਦਾ ਕੇਸ ਲਾ ਸਕਦਾ। ਹੁਣ ਕੇਸ ਉਹਨੂੰ ਬੌਂਡ ਦੇਣਾ ਕਿ ਨਹੀਂ ਦੇਣਾ ਉਹਨਾਂ ਦੀ ਮਰਜ਼ੀ ਆ। ਉਹ ਇਹ ਵੀ ਕਹਿ ਸਕਦੇ ਆ ਕਿ ਜੇਲ੍ਹ ਚੋਂ ਹੀ ਕੇਸ ਲਾਓ, ਉਹ ਛੱਡ ਵੀ ਸਕਦੇ ਆ। ਇਹ ਨੰਬਰਸ ਤੇ ਡਿਪੈਂਡ ਕਰਦਾ ਕਿ ਕਿੰਨੇ ਨੰਬਰ ਜਿਹੜੇ ਹੈਗੇ ਆ ਡਿਟੈਂਸ਼ਨ ਸੈਂਟਰ ਦੇ ਵਿੱਚ। ਜੇ ਤਾਂ ਇੰਨੇ ਕੀ ਨੰਬਰ ਆ ਕਿ ਉਹ ਡਿਟੈਂਸ਼ਨ ਦੇ ਵਿੱਚ ਰੱਖ ਕੇ ਕੇਸ ਲੜਾ ਸਕਦੇ ਆ, ਤਾਂ ਉਹਨੇ ਡਿਟੈਂਸ਼ਨ ਚੋਂ ਰੱਖ ਕੇ ਕੇਸ ਲੜਾਉਣਾ, ਬਾਹਰ ਨਹੀਂ ਕੱਢਣਾ। ਇਹਦੇ ਵਿੱਚ ਉਹਨਾਂ ਨੇ ਸਾਰੀ ਸਟੱਡੀ ਆਪਣੀ ਆਲਰੇਡੀ ਕੀਤੀ ਹੋਈ ਆ। ਕਹਿੰਦੇ ਐਕਸਪੀਡਾਈਟ ਰਿਮੂਵਲ ਜਿਹੜੇ ਕਰਨੇ ਆ, ਫਾਸਟ ਹੀਅਰਿੰਗਸ ਤੇ ਫਾਸਟ ਜਿਹੜਾ ਰਿਮੂਵਲ, ਠੀਕ ਆ। ਤੇ ਉਹ ਕਹਿ ਰਹੇ ਆ ਕਿ ਹੁਣ ਜਿਹੜੇ ਇੰਡੀਆ ਤੋਂ ਹੀ ਲੋਕ ਜਿਹੜੇ ਨਹੀਂ ਤੁਰ ਰਹੇ ਆ, ਠੀਕ ਹੈ, ਜਿੱਦਾਂ ਹੁਣ ਪਿੰਡਾਂ ਦੇ ਪਿੰਡ ਜਿਹੜੇ ਖਾਲੀ ਹੋ ਰਹੇ ਹੈਗੇ, ਵੇਵ ਜਿਹੜੀ ਠੱਲ ਜਿਹੜੀ ਪੈ ਗਈ ਆ, ਇਹ ਖਬਰ ਜਿਹੜੀ ਆ ਰਹੀ ਆ। ਜਿਹੜੇ ਸੋਸ਼ਲ ਮੀਡੀਆ ਤੇ ਸੀਨ ਸੁਣ ਜਿਹੜੇ ਸੀਗੇ, ਉਹ ਬਾਰਡਰ ਹੁਣ ਜਿਹੜਾ ਖਾਲੀ ਆ, ਗੱਡੀਆਂ ਗੁੱਡੀਆਂ ਉਹਨਾਂ ਦੀਆਂ ਖੜੀਆਂ ਹੈਗੀਆਂ, ਤੇ ਮੋਰਚਾ ਇਹਨਾਂ ਦਾ ਪੂਰਾ ਜਿਹੜਾ ਤੈਨਾਤ ਆ। ਅਜੇ ਮੈਂ ਕਿਹਾ 1500 ਬੰਦਿਆਂ ਦੇ ਨਾਲ ਹੀ ਇੰਨਾ ਉਹਨਾਂ ਨੇ ਕਾਬੂ ਕਰ ਲਿਆ, ਤੇ 10,000 ਉਹ ਕਹਿੰਦਾ ਹੋਰ ਭੇਜਣੇ ਆ, ਤੇ ਬਾਰਡਰ ਉਹਨਾਂ ਨੇ ਉਹ ਕਰ ਦੇਣਾ। ਮੈਕਸੀਕੋ ਤੇ ਕੈਨੇਡਾ ਵੱਲੋਂ ਹੁਣ ਕੀ ਸੀਗਾ ਕਿ ਪੇਜ ਬਣੇ ਹੋਏ ਸੀਗੇ ਲੋਕਾਂ ਦੇ, 4000 ਚ ਕੈਨੇਡਾ ਤੋਂ ਜੀ ਨਿਊਯਾਰਕ ਪਹੁੰਚਾਤਾ ਏਜੰਟਾਂ ਉਜਟਾਂ ਦੇ, ਠੀਕ ਆ, ਫਲਾਨੇ ਦੇ ਕੋਲ ਆਓ, ਗੱਡੀ 'ਚ ਬਿਠਾ ਕੇ ਵੀਡੀਓ ਪਾਈ ਜਾਂਦੇ ਸੀਗੇ, ਸ਼ਰੇਆਮ ਲਾਅ ਤੋੜਦੇ ਦੀਆਂ।
ਮੁੰਡੇ ਤੇ ਕੁੜੀਆਂ ਦੋਵੇਂ ਮਾਡਲਿੰਗ ਕਰਦੇ ਕਰਦੇ ਉਹਦੇ ਵਿੱਚੋਂ ਦੀ ਆਪਣਾ ਕੰਧ ਚੋਂ ਜੀ ਆ ਗਏ ਅਮਰੀਕਾ, ਗਾਣੇ ਬਣੇ, ਨਾਲ ਥੀਮ Song ਲੱਗਾ। ਉਹ ਚੀਜ਼ ਨੂੰ ਜਿਹੜਾ ਸੀਗਾ ਬੜਾਵਾ ਕਿ ਆਹ ਦੇਖੋ ਏਦਾਂ ਸੌਖਾ ਪਿਆ, ਉਹ ਚੀਜ਼ ਨੂੰ ਠੱਲ ਜਿਹੜੀ ਪਾਤੀ ਆ। ਤੇ ਹੁਣ ਸੈਂਕਸ਼ਨ ਦੇ ਕਹਿੰਦਾ ਟੈਰਿਫ ਮੈਂ ਲਾ ਦੇਣੇ ਆ ਕਿ ਇਮੀਗ੍ਰੇਸ਼ਨ ਦਾ ਉਹ ਕਰੋ। ਤੇ ਕੈਨੇਡਾ ਦਾ ਤਾਂ ਜੇ ਏਦਾਂ ਕਿ ਉਹਨਾਂ ਦੀ ਇਕਨੋਮੀ ਆਲਰੇਡੀ ਪਹਿਲਾਂ ਹੀ ਹਿੱਲੀ ਹੋਈ ਆ, ਪਹਿਲਾਂ ਹੀ ਜੋਬ ਹੈ ਨਹੀਂ ਆ, ਜੇ ਇਹਨੇ ਟੈਰਿਫ ਟੂਰਿਫ ਲਾਤੇ ਉਹਨਾਂ ਦਾ ਵੀ ਕੰਮ ਹੋ ਜਾਣਾ। ਠੀਕ ਆ, ਟਰੂਡੋ ਦਾ ਤੁਸੀਂ ਦੇਖ ਲਓ ਕੀ ਹਾਲ ਹੋਇਆ, ਲਿਬਰਲ ਬੰਦੇ ਦਾ। ਠੀਕ ਆ, ਕੈਨੇਡੀਅਨ ਜਿਹੜੇ ਸੀਗੇ ਉਹ ਬਹੁਤ ਕਲਪੇ ਪਏ ਆ। ਉਹ ਆਪਣੇ ਕੈਨੇਡੀਅਨ ਆਪਣੇ ਪੰਜਾਬੀਆਂ ਤੋਂ ਬਹੁਤ ਕਲਪੇ ਹੋਏ ਆ। ਬਹੁਤ ਖਰੂ ਜਿਹੜਾ ਬਰੈਂਪਟਨ ਵਾਲਾ ਏਰੀਆ ਜਿਹੜਾ ਬਹੁਤ ਖਰੂ ਜਿਹੜਾ ਸੀਗਾ ਪਾਇਆ, ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਠੀਕ ਆ, ਤੇ ਉਹ ਜਿਹੜੇ ਹੁਣ ਸੀਗੇ ਉਹ ਮੈਂ ਦੇਖ ਰਿਹਾ ਕਮੈਂਟ, ਉਹ ਕਹਿੰਦੇ ਟਰੰਪ ਸਾਹਿਬ ਸਾਡੇ ਵੀ ਅਮਰੀਕਾ 'ਚ, ਸਾਡੇ ਕੈਨੇਡਾ ਦੇ ਵਿੱਚ ਵੀ ਤੁਹਾਡੇ ਵਰਗਾ ਜਿਹੜਾ ਬੰਦਾ ਆਵੇ ਤੇ ਇਹ ਵਾਲਾ ਜਿਹੜਾ ਚਲਾਵੇ। ਤੇ ਹੁਣ ਇਹ ਸਾਨੂੰ ਵੇਵ ਇਹੀ ਜਿਹੜੀ ਮਿਲਣੀ ਆ ਇੱਥੇ ਵੀ, ਕੈਨੇਡਾ ਦੇ ਵਿੱਚ ਵੀ, ਯੂਰਪ ਦੇ ਵਿੱਚ ਵੀ। ਤੇ ਥੋੜਾ ਜਿਹੀ ਜਿਹੜੀ ਸੀਗੀ ਨੈਗੇਟਿਵ ਜਿਹੜੀ ਪਬਲਿਸਿਟੀ ਜਿਹੜੀ ਹੋ ਰਹੀ ਸੀਗੀ ਆਪਣੀ ਕਮਿਊਨਿਟੀ ਦੀ ਵੀ, ਉਤੋਂ ਵੀ ਆਪਾਂ ਜਿਹੜਾ ਬਚਾਂਗੇ। ਕਿ ਓਵਰਆਲ ਇਹ ਹੈਗਾ ਕਿ ਕਲੀਨ ਅਪ ਜਿਹੜਾ ਹੋਊਗਾ, ਦੇਖਦੇ ਹਾਂ ਬਾਕੀ ਕਿੱਥੇ ਤੱਕ ਗੱਲ ਜਾਂਦੀ ਆ। ਉਮੀਦ ਹੀ ਕਰ ਸਕਦੇ ਹਾਂ ਆਪਾਂ ਕਿ ਇੱਕ ਸਧਾਰਨ ਬੰਦੇ ਨਾਲ ਧੱਕਾ ਨਾ ਹੋਵੇ, ਰੇਸਿਜ਼ਮ ਨਾ ਹੋਵੇ, ਕਿਸੇ ਨਾਲ ਨਜਾਇਜ਼ ਨਾ ਹੋਵੇ, ਹਨਾ। ਇਹੀ ਆਪਾਂ ਕਰ ਸਕਦੇ ਹਾਂ। ਜੀ ਜੀ ਬਿਲਕੁਲ। ਟਰੰਪ ਹੋਣਾ ਨੇ ਦੇਖੋ ਇਹ ਵੀ ਚੀਜ਼ ਕਲੀਅਰ ਕਰ ਦਿੱਤੀ, ਉਹਨਾਂ ਨੇ ਆਗਿਆ ਦੇ ਦਿੱਤੀ ਵੀ ਤੁਸੀਂ ਸਕੂਲ ਦੇ ਵਿੱਚ, ਚਰਚ ਵਿੱਚ, ਯਾਨੀ ਕਿ ਧਾਰਮਿਕ ਥਾਵਾਂ ਦੇ ਉੱਤੇ ਜਾ ਕੇ ਵੀ ਜਿਹੜੀ ਉਹ ਛਾਪੇਮਾਰੀ ਕਰ ਸਕਦੇ। ਮਾਹੌਲ ਤਾਂ ਦੇਖੋ ਇਹਦੇ ਨਾਲ ਫਰਕ ਪੈਣਾ ਹੀ ਆ, ਬਿਜ਼ਨਸਿਸ ਨੂੰ ਫਰਕ ਪੈਣਾ, ਇੰਪਲੋਇਰਸ ਨੂੰ ਫਰਕ ਪੈਣਾ, ਜਿਹੜੇ ਕੰਮ ਕਰ ਰਹੇ ਆ ਲੋਕ ਉਹਨਾਂ ਦੇ ਉੱਤੇ ਜਿਹੜਾ ਉਹ ਅਸਰ ਪੈਣਾ ਆ। ਸੋ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਡੈਫੀਨੇਟਲੀ ਅਸਰ ਪੈਣ ਜਿਹੜਾ ਉਹ ਜਾ ਰਿਹਾ ਆ। ਸੋ ਜਿੱਦਾਂ ਇਹ ਆ ਵੀ ਤੁਸੀਂ ਸੁਣਦੇ ਰਿਹਾ ਕਰੋ, ਤੁਹਾਨੂੰ ਜਿਹੜਾ ਅਸੀਂ ਜਾਣਕਾਰੀ ਦਿੰਦੇ ਰਹਿੰਦੇ ਹਾਂ। ਇਕੱਲਾ ਇਹੀ ਨਹੀਂ ਵੀ ਚਲੋ ਅਟਰਨੀ ਟਿਕਣਾ ਜੀ ਸਾਨੂੰ ਕਾਨੂੰਨ ਦੀ ਅੱਖ ਤੋਂ ਜਿਹੜਾ ਉਹ ਸਾਰਾ ਕੁਛ ਦੱਸਦੇ ਆ ਸੈਟਰਡੇ ਦੇ ਸੈਟਰਡੇ ਉਹ, ਤੇ ਬਾਕੀ ਜਿਹੜੇ ਰੈਗੂਲਰ ਪ੍ਰੋਗਰਾਮਸ ਦੇ ਵਿੱਚ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਪੰਜਾਬੀ ਰੇਡੀਓ USA ਦੇ ਦੂਜੇ ਪ੍ਰੋਗਰਾਮ ਦੇ ਵਿੱਚ ਜੋ ਲੇਟੈਸਟ ਨਿਊਜ਼ ਆ ਰਹੀਆਂ ਆ, ਜੋ ਚੱਲ ਰਿਹਾ ਆ, ਉਹ ਤੁਹਾਨੂੰ ਅਸੀਂ ਜਿਹੜਾ ਉਹ ਨਾਲ ਦੇ ਨਾਲ ਐਵਰੀਡੇ ਜਿਹੜਾ ਉਹ ਦੱਸਦੇ ਰਵਾਂਗੇ, ਦੱਸ ਰਹੇ ਹੈਗੇ ਆ। ਸੋ ਮੇਕ ਸ਼ੋਰ ਕਰੋ। ਸੋ ਇੱਕ ਜਿਹੜੀ ਚੀਜ਼ ਹੁਣ ਅਟਰਨੀ ਟਿਕਣਾ ਜੀ ਤੁਸੀਂ ਕਾਫੀ ਵਾਰੀ ਇਸ ਐਂਗਲ ਨੂੰ ਵੀ ਜਿਹੜਾ ਹੁਣ ਸ਼ੋਇਆ ਸੀਗਾ ਵੀ ਬਹੁਤ ਸਾਰੇ ਜਿਹੜੇ ਲੋਕ ਆ ਆਪਣੀ ਜਿਹੜੀ ਕਮਿਊਨਿਟੀ ਦੇ ਉਹ ਵੱਖ-ਵੱਖ ਤਰ੍ਹਾਂ ਦੇ ਹੁਣ ਕ੍ਰਾਈਮਸ ਦੇ ਵਿੱਚ ਇਨਵੋਲਵ ਹੋਏ। ਲੇਕਿਨ ਰਾਈਲੀ ਐਕਟ ਜਿਹੜਾ ਉਹ ਪਾਸ ਹੋ ਗਿਆ, ਸੈਨੇਟ ਨੇ ਪਾਸ ਕਰਤਾ, ਹਾਊਸ ਨੇ ਪਾਸ ਕਰਤਾ, ਟਰੰਪ ਹੁਣਾਂ ਨੇ ਸਾਈਨ ਕਰ ਦੇਣੇ ਆ ਜਾਂ ਇੱਧਰ ਕਰ ਵੀ ਦਿੱਤੇ। ਹੁਣ ਮੈਨੂੰ ਐਗਜ਼ੈਕਟਲੀ ਮੈਨੂੰ ਉਹਦੀ ਪੂਰੀ ਪਤਾ ਨਹੀਂ ਕਨਫਰਮੇਸ਼ਨ ਦਾ, ਪਰ ਇਹ ਵੀ ਹਾਊਸ ਤੇ ਉਹਦੇ 'ਚ ਪਾਸ ਹੋ ਚੁੱਕਾ ਆ। ਜਿੱਦਾਂ ਸ਼ੌਪ ਲਿਫਟਿੰਗ ਤੋਂ ਲੈ ਕੇ ਵੱਡੇ ਕ੍ਰਾਈਮ ਤੱਕ ਹਰ ਇੱਕ ਜਾਣਾ ਜਿਹੜਾ ਅਨਡਾਕੂਮੈਂਟਡ ਜੇ ਉਹਦੇ ਵਿੱਚ ਫੜਿਆ ਜਾਂਦਾ ਆ ਤੁਹਾਨੂੰ ਸਿੱਧਾ ਡਿਪੋਰਟ ਕਰਨ ਵੱਲ ਨੂੰ ਆ। ਡੈਮੋਕ੍ਰੇਟਸ ਨੇ ਵੀ ਉਹਦੇ ਵਿੱਚ ਸਾਥ ਜਿਹੜਾ ਉਹ ਦਿੱਤਾ ਆ। ਜਿੱਦਾਂ ਤੁਸੀਂ ਵੀਡੀਓਜ਼ ਦੀ ਗੱਲ ਕੀਤੀ, ਬੜੀ ਹੱਲਾਸ਼ੇਰੀ ਦੇ ਨਾਲ ਪਾਉਂਦੇ ਸੀ, ਰੋਕ ਨਹੀਂ ਸਕਦਾ ਸਾਨੂੰ ਟਰੰਪ, ਤੇ ਹੁਣ ਟਰੰਪ ਰੋਕ ਕੇ ਦਿਖਾਉਣ ਦੇ ਆ ਵੀ ਕਿੱਦਾਂ ਕਿਸ ਤਰੀਕੇ ਦੇ ਨਾਲ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀ ਇਹ ਪਬਲਿਕਲੀ ਇਨਫੋਰਮੇਸ਼ਨ ਆ, ਉਹਨਾਂ ਦੇ ਪ੍ਰੋਫਾਈਲਸ ਆ, ਵੱਖ-ਵੱਖ ਆ। ਸੋ ਇਹ ਹੁਣ ਜਿਹੜੇ ਸਰਕਾਰੀ ਵਕੀਲ ਆ ਜਾਂ ਜਿਹੜੀਆਂ ਏਜੰਸੀਜ਼ ਆ ਜਾਂ ਅਥਾਰਟੀਜ਼ ਆ, ਇਹ ਉਹਨਾਂ ਨੂੰ ਵੀ ਹੁਣ ਜਾਂਚ ਪੜਤਾਲ ਕਰਨਗੇ। ਡਿਪੈਂਡ ਕਰਦਾ, ਦੇਖੋ ਰਿਸੋਰਸਿਸ ਮੇਨ ਗੱਲ ਆ ਜਾਂਦੀ ਰਿਸੋਰਸਿਸ ਦੀ, ਕਿ ਜਿੱਦਾਂ ਹੁਣ ਡਿਪੋਰਟੇਸ਼ਨ ਦਾ ਵੀ ਜਿਹੜਾ ਹੈਗਾ ਫਲਾਈਟ ਜੋ ਵੀ ਹੈਗੀ, ਜਿਹੜਾ ਆਰਮੀ ਵਾਲਾ ਵੀ ਜਿਹੜਾ ਪਲੇਨ ਆ, ਤੁਸੀਂ ਦੇਖਦੇ ਆ ਕਿ ਚੱਲ ਠੀਕ ਆ ਵਧੀਆ ਕਰ ਰਿਹਾ, ਪਰ ਐਡਾ ਵੱਡਾ ਪਲੇਨ ਆ, ਤੁਸੀਂ ਇਹ ਦੇਖੋ ਕਿ ਉਹਨੂੰ ਰਨ ਕਰਨ ਦੀ ਜਿਹੜੀ ਕਾਸਟ ਆ ਮਿਲੀਅਨਸ ਆਫ ਡਾਲਰ। ਸੋ ਪਹਿਲਾਂ ਤਾਂ ਇਹਨਾਂ ਨੇ ਡਿਪੋਰਟੇਸ਼ਨ ਵਗੈਰਾ ਜਿਹੜਾ ਉਹੀ ਆ ਜਿਹੜਾ ਹੁਣ ਸਿਸਟਮ 'ਚ ਆ ਗਿਆ, ਉਹ ਜੱਜ, ਸਰਕਾਰੀ ਵਕੀਲ, ਕੇਸ, ਉਹਨਾਂ ਦੀ ਹੀਅਰਿੰਗ ਕਦੋਂ ਪੈਂਦੀ ਆ, ਲੰਬਾਈ ਜਿਹੜਾ ਸਿਸਟਮ ਹੈਗਾ। ਪਰ ਹਾਂ ਜਿਹੜੇ ਏਜੰਟ ਸਮਗਲਰ ਹੈਗੇ ਉਹਨਾਂ ਨੂੰ ਇਹ ਜ਼ਰੂਰ ਟਾਰਗੇਟ ਕਰ ਸਕਦੇ ਆ। ਠੀਕ ਆ, ਜਿੱਦਾਂ ਹਾਂਜੀ ਦੇ ਵਿੱਚ ਟਾਰਗੇਟ ਕਰ ਸਕਦੇ। ਤੇ ਬਾਕੀ ਜਿਹੜੇ ਆਪਣੇ ਪੰਜਾਬੀ ਵੀਰ ਆ, ਉਹ ਪਲੀਜ਼ ਕਿਸੇ ਸੱਜਣ ਮਿੱਤਰ ਨੂੰ ਚੱਕਣ ਚੁੱਕਣ ਲਈ ਇਹ ਪੀਸ ਆ ਜਿਹੜੀ ਪਾਰਕ ਹੈਗੀ ਆ, ਭੁਲੇਖੇ ਨਾਲ ਵੀ ਨਾ ਜਾਇਓ। ਯਾਰੀਆਂ ਦੋਸਤੀਆਂ ਬਹੁਤ ਮਹਿੰਗੀਆਂ ਪੈ ਜਾਣੀਆਂ। ਪਹਿਲਾਂ ਆਪਾਂ ਕਈ ਜਿਹੜੇ ਕੇਸ ਸੀਗੇ ਚੱਕ ਚੁੱਕ ਕੇ ਜੇਲ੍ਹ 'ਚ ਪਾ ਦਿੰਦੇ ਸੀਗੇ, ਟਕੋਮਾ 'ਚੋਂ ਕਈ ਆਪਾਂ ਜਿਹੜੇ ਬੰਦੇ ਕਢਾਏ ਵੀ ਆ, ਕੇਸ ਵੀ ਉਹਨਾਂ ਨੇ ਜਿੱਤੇ ਆ। ਤੇ ਉਹ ਪੀਸ ਆਰਚ ਪਾਰਕ ਦੂਰ ਰਹੋ ਉਹ ਪਾਰਕ ਤੋਂ, ਠੀਕ ਆ। ਤੇ ਯਾਰੀ ਦੋਸਤੀ ਜਿਹੜੀ ਹੈ ਚੈਟ ਚੂਟ ਜੇ ਜ਼ਿਆਦਾ ਕਿਸੇ ਕੈਨੇਡਾ ਵਾਲੇ ਨਾਲ ਮਿਲਣ ਦਾ ਦਿਲ ਤਾਂ ਵੀਡੀਓ ਚੈਟ ਕਰੋ, ਉਹ ਪੰਗਿਆਂ 'ਚ ਨਾ ਪਾਓ ਤੁਸੀਂ, ਠੀਕ ਆ। ਤੇ ਕਈ ਵਾਰੀ ਕੋਈ ਤੁਹਾਨੂੰ ਹੋਰ ਜੇ ਲੈ ਕੇ ਜਾਂਦਾ ਕਿ ਚੱਲ ਉੱਥੇ ਘੁੰਮਣ ਚਲੀਏ ਏਦਾਂ, ਤੇ ਕਈ ਵਾਰੀ ਉਹਨਾਂ ਦਾ ਪਲਾਨ ਹੁੰਦਾ ਕਿ ਵਿੱਚ ਹੋਰ ਬੰਦੇ ਬਿਠਾ ਕੇ ਜਿਹੜੇ ਲੈ ਕੇ ਆਣੇ ਆ। ਸੋ ਗਲਤ ਬੰਦੇ ਤੋਂ ਦੂਰ ਰਹੋ। ਤੇ ਉਹ ਜਿਹੜੀ ਏਲੀਅਨ ਸਮਗਲਿੰਗ ਸੀਗੀ, ਬਾਈਡਨ ਦੇ ਕਾਰਜਕਾਲ 'ਚ ਉਹਨੂੰ ਇੰਨਾ ਪੁਸ਼ ਨਹੀਂ ਇਹ ਕਰਦੇ ਸੀਗੇ, ਬਚ ਜਾਂਦਾ ਸੀਗਾ ਬੰਦਾ। ਟਰੰਪ ਦੇ ਕਾਰਜਕਾਲ 'ਚ ਉਹ ਬਹੁਤ ਮਹਿੰਗਾ ਪੈਣਾ ਤੁਹਾਨੂੰ ਸੌਦਾ। ਨਹੀਂ ਉਹ ਤਾਂ ਫਿਰ ਕੰਮ ਘੜੇਚੇ ਹੀ ਆ।
ਉਹਦੇ ਵਿੱਚ ਇਹ ਨਾ ਬੰਦਾ ਸੋਚੇ ਵੀ ਜੇ ਮੇਰੇ ਕੋਲ ਗ੍ਰੀਨ ਕਾਰਡ ਹੈਗਾ ਜਾਂ ਮੇਰੇ ਕੋਲ ਸਿਟੀਜ਼ਨਸ਼ਿਪ ਆ ਤੇ ਉਹਨਾਂ ਨੇ ਤੁਹਾਡੇ ਦੁਆਲੇ ਨਹੀਂ ਜਾਣਾ। ਉਹ ਤੁਹਾਡੇ ਦੁਆਲੇ ਵੀ ਜਿਹੜੇ ਉਸ ਮਾਮਲੇ ਦੇ ਵਿੱਚ ਉਹ ਜਿਹੜਾ ਉਹ ਕਰਨਗੇ, ਉਹਨਾਂ ਨੇ ਕਲੀਅਰ ਜਿਹੜਾ ਇਸ ਦੇ ਵਿੱਚ ਕੀਤਾ ਹੈਗਾ ਆ। ਬਾਕੀ ਵੱਡੇ ਸ਼ਹਿਰਾਂ ਦੇ ਆਲੇ ਦੁਆਲੇ ਡਿਟੈਂਸ਼ਨ ਸੈਂਟਰ ਬਣਾਉਣ ਦੀ ਗੱਲ, ਪ੍ਰਾਈਵੇਟ ਪ੍ਰਿਜ਼ਨਸ ਨੂੰ ਮੁੜ ਜਿਹੜਾ ਉਹ ਵਧਾਵਾ ਦੇਣ ਦੀ ਜਿਹੜੀ ਗੱਲ ਆ, ਉਹ ਸਾਰਾ ਕੁਝ ਜਿਹੜਾ ਉਹ ਆ ਰਿਹਾ ਹੈਗਾ ਆ। ਸੋ ਟਿਊਨ ਰਹੋ ਪੰਜਾਬੀ ਰੇਡੀਓ USA ਨਾਲ, ਅਟਰਨੀ ਟਿਰਕੇਣਾ ਹੋਣਾ ਦੇ ਨਾਲ। ਬਾਕੀ ਜੇ ਅਟਰਨੀ ਟਿਰਕੇਣਾ ਹੋਣਾ ਦੇ ਆਫਿਸ ਦੇ ਨਾਲ ਕੰਟੈਕਟ ਕਰਨਾ ਆ, ਇਹਨਾਂ ਦਾ ਫੋਨ ਨੰਬਰ ਆ 4159090503 415 909 0503। ਤੇ ਅਟਰਨੀ ਟਿਰਕੇਣਾ ਜੀ, ਆਈ ਨੋ ਅੱਜ ਆਪਾਂ ਕਾਲਸ ਦੇ ਲਈ ਵਕਤ ਹੀ ਨਹੀਂ ਰਿਹਾ। ਆਪਾਂ ਇਨਫੈਕਟ ਵੱਧ ਜਿਹੜਾ ਵਕਤ ਲੈ ਕੇ ਗੱਲਾਂ ਬਾਤਾਂ ਦੇ ਵਿੱਚ ਹੀ ਜਿਹੜਾ ਕਾਫੀ ਟਾਈਮ ਲੱਗ ਗਿਆ। ਬਹੁਤ ਜਿਹੜੀ ਇਨਫੋਰਮੇਸ਼ਨ ਤੁਸੀਂ ਸ਼ੇਅਰ ਕੀਤੀ ਆ। ਜਾਂਦੇ ਜਾਂਦੇ ਜੇ ਤੁਸੀਂ ਕੁਝ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਤੇ ਜੇ ਕੁਝ ਗੱਲ ਕਹਿਣੀ ਆ ਤੇ ਫਿਰ ਆਪਾਂ ਸਮਾਪਤ ਕਰਦੇ ਹਾਂ। ਸੋ ਸਟੇ ਹੰਬਲ, ਠੀਕ ਆ, ਬਹੁਤ ਜ਼ਰੂਰੀ ਆ। ਆਰਾਮ ਨਾਲ ਰਹੋ, ਠੀਕ ਆ, ਰੌਲੇ ਰੱਪੇ ਤੋਂ ਦੂਰ ਫੋਕਸ ਕਰੋ। ਜਿਹੜੇ ਕੰਮ ਲਈ ਅਮਰੀਕਾ ਆਏ ਸੀਗੇ, ਰੌਲਾ ਰੱਪਾ ਪਾਉਣ ਨਹੀਂ ਆਏ ਸੀਗੇ। ਫੋਕਸ ਕਰੋ ਕਿਹੜੇ ਕੰਮ ਲਈ ਆਏ ਸੀਗੇ, ਠੀਕ ਆ। ਪ੍ਰੋਬਲਮਾਂ ਤੋਂ ਦੂਰ ਤੁਸੀਂ ਆਏ ਸੀਗੇ। ਬਹੁਤ ਵਧੀਆ ਮੁਲਕ ਆ, ਬਹੁਤ ਵਧੀਆ ਓਪਰਚੁਨਿਟੀ ਜਿਹੜੀ ਦਿੰਦਾ ਹੈਗਾ। ਫੁਕਰੀਆਂ ਦੇ ਵਿੱਚ ਨਾ ਪਾਓ, ਗੱਡੀਆਂ ਗੁੱਡੀਆਂ ਦਿਖਾਵੇ। ਹਰੇਕ ਬੰਦਾ ਸੇਮ ਮਿਨੀਮਮ ਵੇਜ ਰੇਟ ਹੈਗਾ। ਦਿਖਾਵੇ ਦਿਖੋਵੇ ਦਾ ਦੂਰ ਭੱਜੋ ਉੱਤੋਂ ਦੀ, ਠੀਕ ਆ। ਫਲੈਸ਼ੀ ਚੀਜ਼ਾਂ ਜਿਹੜੀਆਂ ਨਾ ਕਰੋ, ਕਿਸੇ ਦੀਆਂ ਨਜ਼ਰਾਂ 'ਚ ਜਿਹੜਾ ਨਾ ਆਓ, ਠੀਕ ਆ। ਤੇ ਲੜਾਈ ਝਗੜਿਆਂ 'ਚ ਜਿਹੜਾ ਦੂਰ ਰਹੋ। ਸਭ ਤੋਂ ਸੌਖਾ ਤਰੀਕਾ ਜਿਹੜਾ ਇਹ ਹੈਗਾ, ਜੇ 10 ਬੰਦੇ ਬਹਿ ਕੇ ਦਾਰੂ ਦੂਰੂ ਪੀਂਦੇ ਆ, ਆਪਾਂ ਜ਼ਿਆਦਾਤਰ ਸਾਡੇ ਜਿਹੜੇ ਕੇਸ ਆ ਉੱਥੋਂ ਹੀ ਆਉਂਦੇ ਆ। ਉਹਦੇ ਵਿੱਚੋਂ ਦੀ ਆਦਤ ਹੁੰਦੀ ਆ ਕਿ ਇੱਕ ਬੰਦਾ ਜਿਹੜਾ ਸੀਗਾ ਉਹ ਪ੍ਰਧਾਨ ਬਣਨਾ ਚਾਹੁੰਦਾ, ਉਹਨੇ ਡੰਡ ਲਾਈ ਜਾਣੀ, ਕਿਸੇ ਨਾ ਕਿਸੇ ਨੇ ਇੱਕ ਬੰਦਾ ਫੜ ਲੈਂਦੇ ਆ, ਠੀਕ ਆ। ਬੈਠੇ ਬੈਠੇ ਗਰੁੱਪ ਜਿਹੜੇ ਲੜ ਪੈਂਦੇ ਆ। ਜਵਾਕਾਂ ਦਾ ਅੱਜ ਕੱਲ੍ਹ ਸ਼ਾਰਟ ਟੈਂਪਰ ਜਿਹੜਾ ਹੈਗਾ, ਉਹ ਲੜਾਈਆਂ ਇਹਨਾਂ ਦੀਆਂ ਬੈਠੇ ਬੈਠੇ ਗ੍ਰੀਨ ਕੇਸ ਪਾਸ ਕਰਾ ਕੇ ਗਏ ਹੁੰਦੇ ਆ, ਜਾ ਕੇ ਖਾਂਦੇ ਪੀਂਦੇ ਲੜ ਪੈਂਦੇ ਆ। ਗੱਡੀਆਂ ਚੋਂ ਤਲਵਾਰਾਂ ਤਲੂਰਾਂ ਕੱਢ ਕੇ ਚਲਾਉਣ ਲੱਗ ਪੈਂਦੇ ਆ, ਡੰਡੇ ਡੁੰਡੇ ਬੇਸਬਾਲ ਰੱਖੇ ਹੋਏ। ਪਤਾ ਨਹੀਂ ਮਤਲਬ ਕਿ ਤੁਸੀਂ ਦੇਖੋ ਕਿ ਤੁਹਾਨੂੰ ਅਮਰੀਕਾ ਵਰਗੇ ਦੇਸ਼ ਦੇ ਵਿੱਚ ਵੀ ਦੋਸਤ ਦੇ ਘਰੇ ਤੁਸੀਂ ਜਾ ਰਹੇ ਆ ਤਾਂ ਤੁਹਾਨੂੰ ਤਲਵਾਰਾਂ ਬੇਸਬਾਲਾਂ ਰੱਖਣ ਦੀ ਲੋੜ ਪੈ ਰਹੀ ਆ। ਏਦਾਂ ਦੀਆਂ ਦੋਸਤੀਆਂ ਨਾਲ ਕੀ ਕਰੋਗੇ ਤੁਸੀਂ? ਇੱਥੇ ਪਹਿਲੀ ਗੱਲ ਤਾਂ ਏਦਾਂ ਦੀ ਦੋਸਤੀ ਕੰਮ ਤੁਹਾਡੇ ਘੱਟ ਆਣੀ ਆ, ਪ੍ਰੋਬਲਮ 'ਚ ਤੁਹਾਨੂੰ ਜ਼ਿਆਦਾ ਪੈਣਾ। 10 ਬੰਦੇ ਜੇ ਹੁਣ ਏਦਾਂ ਦਾ, ਉਹ ਤਾਂ ਤੁਹਾਡਾ ਰੈਸਪੀ ਫॉर ਡਿਜ਼ਾਸਟਰ ਆ। ਆਪਾਂ ਹੁਣ ਕਈ ਵਾਰੀ ਜੁਵੇਨਾਈਲ ਵਾਲੇ ਕੇਸ ਸਾਰਿਆਂ ਨੂੰ ਮੈਂ ਕਹਿ ਕੇ ਭੇਜਦਾ, ਮੈਂ ਯਾਰ ਤੇਰਾ ਕੇਸ ਬੜੀ ਛੇਤੀ ਪਾਸ ਹੋ ਗਿਆ ਨਾ। ਉਹ ਕਹਿੰਦੇ 1 ਸਾਲ 'ਚ ਪੱਕਾ ਹੋ ਗਿਆ, 1 ਸਾਲ 'ਚ ਹੀ ਪਾਸ ਹੋ ਗਿਆ। ਪਰ ਉਹ ਮੈਨੂੰ ਕਿਤੇ ਨਾ ਕਿਤੇ ਏਦਾਂ ਲੱਗਦਾ ਕਿ 1 ਸਾਲ 'ਚ ਇਹਨਾਂ ਦੇ ਕਰਤਾ ਦਿੱਤੇ। ਹੁਣ ਸਾਡੀ ਸੋਸ਼ਲ ਮੀਡੀਆ ਭਰਿਆ ਪਿਆ 1 ਸਾਲ 'ਚ ਪਾਸ ਹੋ ਗਿਆ, 1 ਮਹੀਨੇ 'ਚ ਗਾਰਡੀਅਨਸ਼ਿਪ ਲੱਗ ਗਈ, 2 ਮਹੀਨੇ 'ਚ ਲੱਗ ਗਈ, 3 ਮਹੀਨੇ 'ਚ। ਸੋ ਇਹ ਆ ਕਿ ਐਡੇ ਸੌਖੇ ਇਹ ਆ ਗਏ, ਐਡੇ ਸੌਖੇ ਇਹ ਪੱਕੇ ਹੋ ਗਏ ਨਾ, ਐਪਰੀਸ਼ੀਏਟ ਨਹੀਂ ਕਰਦੇ ਉਹਨਾਂ ਨੂੰ ਚੀਜ਼ਾਂ ਨੂੰ। ਝਗੜਿਆਂ 'ਚ ਪੈ ਜਾਂਦੇ ਆ। 40 ਤੋਂ 60% ਲੋਕ ਫੇਰ ਵਾਪਸ ਆ ਜਾਂਦੇ ਆ। ਕ੍ਰਿਮੀਨਲ ਕਨਵਿਕਸ਼ਨ ਹੋ ਜਾਂਦੀ ਆ, ਪੰਗਿਆਂ 'ਚ ਪੈ ਜਾਂਦੇ ਆ, DUIਆਂ ਦੇ ਵਿੱਚ ਉਹ ਪੈ ਜਾਂਦੇ ਆ। ਸੋਸ਼ਲ ਮੀਡੀਆ ਤੇ ਬੰਦੂਕਾਂ ਚਲਾਉਂਦੇ ਜਿਹੜੇ ਫੜੇ ਜਾਂਦੇ ਆ। ਤੁਹਾਨੂੰ ਕਈ ਵਾਰੀ ਕਿਹਾ ਕਿ ਨਹੀਂ ਕਰ ਸਕਦੇ, ਫੈਲਨੀ ਜਿਹੜੀ ਉਹ ਹੈਗੀ ਆ, ਨਹੀਂ ਤੁਸੀਂ ਹਥਿਆਰ ਉੱਥੇ ਆਪਰੇਟ ਕਰ ਸਕਦੇ। ਤੁਹਾਡੇ ਲਈ ਸੈਕੰਡ ਅਮੈਂਡਮੈਂਟ ਨਹੀਂ ਹੈਗੀ ਉਹ। ਤੁਹਾਡੇ ਕੋਲ ਹੰਟਿੰਗ ਲਾਇਸੈਂਸ, ਰਾਈਟਸ ਰੂਟ ਜਿਹੜੇ ਨਹੀਂ ਹੈਗੇ ਉਹ ਚੀਜ਼ਾਂ ਤੋਂ ਪਲੀਜ਼ ਜਿਹੜਾ ਦੂਰ ਰਹੋ। ਉਹ ਦੇਖ ਰਹੇ ਆ ਕਿ ਦੁੱਖ ਵੀ ਬੜਾ ਲੱਗਦਾ ਕਿ ਯਾਰ ਇਹਦਾ ਮਸਾਂ ਕਰਾ ਕੇ ਭੇਜਿਆ ਸੀਗਾ ਕੇਸ ਪਾਸ, ਫੇਰ ਵਾਪਸ ਆ ਗਿਆ। ਗ੍ਰੀਨ ਕਾਰਡ ਹੋਲਡਰ ਵੀ ਕਈ ਜਿਹੜੇ ਸੀਗੇ, ਉਹ ਵੀ ਜਿਹੜੇ ਸੀਗੇ ਨਸ਼ੇ ਪੱਤੇ 'ਚ ਫੜੇ ਜਾ ਰਹੇ ਆ। ਘਰ ਦੇ ਜਿਹੜੇ ਉਹਨਾਂ ਦੇ ਹੈਗੇ ਆ, ਉਹ ਇਗਨੋਰ ਕਰ ਰਹੇ ਆ ਪ੍ਰੋਪਰ। ਉਹਨਾਂ ਨੂੰ ਪਤਾ ਵਾ, ਠੀਕ ਆ, ਉਹਨਾਂ ਨੂੰ ਪਤਾ ਕਿ ਜਵਾਕ ਨਸ਼ੇ ਪੱਤੇ ਕਰਦੇ ਆ, ਟਰੱਕ ਵਗੈਰਾ ਫੇਰ ਵੀ ਚਲਾਉਂਦੇ, ਉਹਨਾਂ ਨੂੰ ਰੋਕਦੇ ਨਹੀਂ ਆ। ਇਹ ਜਿਹੜੇ ਲੋਕੀ ਆ, ਕਈ ਵਾਰੀ ਸਾਈਡ ਤੋਂ ਟਰੱਕ ਤੇ ਸੁੱਤੇ ਵੀ ਫੜੇ ਜਾਂਦੇ ਆ। ਕਈ ਵਾਰੀ ਇਹ ਐਕਸੀਡੈਂਟ 'ਚ ਆ ਜਾਂਦੇ, ਉਹ 'ਚ ਫੜੇ ਜਾਂਦੇ ਆ। ਮੈਥ ਦਾ ਨਸ਼ਾ ਜਿਹੜਾ ਭਰਪੂਰ, ਜਿਹੜਾ ਏਦਾਂ ਦੀ ਚੀਜ਼ਾਂ ਕਰਕੇ ਦੂਸਰੇ ਅਸਮਾਨ ਦੇ ਵਿੱਚ ਟਰੱਕ ਖੜਾ, ਪੁਲਿਸ ਵਾਲਾ ਫੜਦਾ, ਇਕਵਿਪਮੈਂਟ ਪੈਰਾਫਰਨੇਲੀਆ ਜਿਹੜਾ ਨਿਕਲ ਜਾਂਦਾ, ਕੰਟਰੋਲਡ ਸਬਸਟੈਂਸ ਦੀ ਜਿਹੜੀ ਵਾਇਲੇਸ਼ਨ ਜਿਹੜੀ ਉਹ ਜਿਹੜੀ ਹੋ ਰਹੀ ਆ। ਸੈਕਸ ਕ੍ਰਾਈਮਸ ਜਿਹੜੇ ਹੈਗੇ, ਮਾਈਨਰਸ ਦੇ ਨਾਲ ਜਿਹੜੇ ਪੁੱਠੇ ਸਿੱਧੇ ਕੰਮ, ਉਹਨਾਂ ਨੂੰ ਇੰਟਰਨੈਟ ਦੇ ਉੱਤੇ ਪੁੱਠੀਆਂ ਸਿੱਧੀਆਂ ਜਿਹੜੀਆਂ ਮੈਸੇ ਮੂਸੇ ਕਰਦੇ, ਉਹ ਫੜੇ ਜਾਂਦੇ ਆ। ਉਹ ਜਿਹੜੀਆਂ ਚੀਜ਼ਾਂ ਹੈਗੀਆਂ ਹੁਣ ਇੰਨੀਆਂ ਕਿ ਜ਼ਿਆਦਾ ਜਿਹੜੀਆਂ ਹੋ ਗਈਆਂ। ਇਹੀ ਆ ਕਿ ਆਪਣੀ ਜਿਹੜੀ ਸੰਗਤ ਆ ਉਹ ਪਲੀਜ਼ ਦੇਖ ਕੇ ਜਿਹੜੀ ਰੱਖੋ, ਠੀਕ ਆ। ਇਹ ਚੀਜ਼ 'ਚ ਜਿਹੜਾ ਬਚੋ। ਇਹ ਚੀਜ਼ ਜਿਹੜੀ ਹੁਣ ਹੈਗੀ ਆ, ਇਹ ਤੁਹਾਨੂੰ ਅੱਗੇ ਨਹੀਂ ਲੈ ਕੇ ਜਾਣਾ ਇਹ ਦੇਸ਼ ਦੇ ਵਿੱਚ, ਠੀਕ ਆ। ਬਾਈਡਨ ਸੀਗਾ, ਖੁੱਲਾ ਹੱਥ ਉਹਨੇ ਦਿੱਤਾ ਸੀਗਾ। ਉਹ ਕਲੀਨ ਅਪ ਦੇ ਵਿੱਚ ਰਗੜੇ ਨਾ ਜਾਇਓ, ਐਵੇਂ ਗਲਤ ਗਰੁੱਪਾਂ ਦੇ ਵਿੱਚ ਜਿਹੜਾ ਨਾ ਫਸੋ। ਆਪਣੇ ਘਰ ਦੇ ਹਾਲਾਤ ਤੁਹਾਡੇ ਹਰੇਕ ਦੇ ਆਪਣੇ ਯੂਨੀਕ ਹੁੰਦੇ ਆ, ਠੀਕ ਆ। ਤੇ ਆਪਣੇ ਬਰਾਬਰ ਦੇ ਬੰਦੇ ਨਾਲ ਘੁੰਮੋ, ਠੀਕ ਆ, ਜਿਹਦੇ ਤੁਹਾਡੇ ਨਾਲ ਸ਼ੇਅਰ ਜਿਹੜੇ ਮਕਸਦ ਹੈਗੇ ਆ। ਯੰਗ ਬੰਦੇ ਨੂੰ ਇਹੀ ਜਿਹੜੀ ਐਡਵਾਈਸ ਆ, ਉਹ ਮੈਨੂੰ ਕਾਫੀ ਪ੍ਰੋਬਲਮ ਜਿਹੜੀ ਆ ਰਹੀ ਹੈ ਆਪਣੇ ਆਫਿਸ ਚੋਂ ਵੀ ਆ ਰਹੀ ਹੈ। ਚਲੋ ਜੀ, ਧਿਆਨ ਰੱਖੋ।
ਫਿਰ ਨਹੀਂ ਤਾਂ ਬਾਅਦ ਦੇ ਵਿੱਚ ਐਵੇਂ ਦਿੱਕਤਾਂ ਜਿਹੜੀਆਂ ਹੋਣਗੀਆਂ। ਬਾਕੀ ਜਿਹੜੀ ਡਾਕੂਮੈਂਟੇਸ਼ਨ ਆ ਕਾਪੀ ਕਰਕੇ ਰੱਖ ਲਓ ਉਹਦੀ, ਇੱਕ ਫੋਟੋ ਕਾਪੀ ਰੱਖ ਲਓ, ਇੱਕ ਫੋਨ ਦੇ ਵਿੱਚ ਫੋਟੋ ਖਿੱਚ ਕੇ ਜਿਹੜੀ ਉਹ ਰੱਖ ਲਓ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ। ਇੱਕ ਜਾਂਦੇ ਜਾਂਦੇ ਅਟਾਰਨੀ ਜਨਰਲ ਕਹਿਣਾ ਜੀ, ਇਹ ਮੈਂ ਦੱਸ ਦੇਵਾਂ, ਹੁਣੇ ਰੀਸੈਂਟਲੀ ਕੱਲ ਪਰਸੋਂ ਦੀ ਹੋਈ ਇਹ ਜਿਹੜੀ ਖਬਰ ਆ, B1 B2 ਤੇ ਜਾਣੀ ਕਿ ਵਿਜ਼ਟਰ ਵੀਜ਼ੇ ਤੇ ਆ ਰਹੇ ਸੀ ਕੋਈ ਬਜ਼ੁਰਗ ਮਾਪੇ ਆ ਰਹੇ ਸੀਗੇ, ਉਹਨਾਂ ਦੀ ਰਿਟਰਨ ਟਿਕਟ ਨਹੀਂ ਸੀ ਤੇ ਉਹਨਾਂ ਨੇ ਉੱਥੋਂ ਹੀ ਵਾਪਸ ਮੋੜ ਤੇ ਕਹਿੰਦੇ ਵੀ ਸਾਨੂੰ ਤੁਹਾਡੇ ਤੇ ਸ਼ੱਕ ਆ ਵੀ ਤੁਸੀਂ ਵਾਪਸ ਨਹੀਂ ਜਾਣਾ ਜਾਂ ਤੁਸੀਂ ਇੱਥੇ ਅਪਲਾਈ ਕਰੋਗੇ। ਸੋ ਇਹ ਵਾਲੀਆਂ ਚੇਂਜਿਸ ਵੀ ਜਿਹੜੀਆਂ ਉਹ ਆ ਰਹੀਆਂ। ਸੋ ਜਿਹੜੇ ਵੀ ਲੋਕ ਭਾਈ ਵਿਜ਼ਟਰ ਵੀਜ਼ੇ ਤੇ ਆ ਰਹੇ ਆ, ਮੇਕ ਸ਼ੋਰ ਕਰੋ ਵੀ ਉਹਨਾਂ ਨੂੰ ਜਿਹੜਾ ਤੁਹਾਡੇ ਕੋਲ ਰਿਟਰਨ ਟਿਕਟ ਜਿਹੜੀ ਆ ਉਹ ਹੋਵੇ। ਇਹ ਕੋਈ ਲਿਖਿਆ ਨਹੀਂ ਹੋਇਆ ਰੂਲ, ਪਰ ਇਹ ਜਿਹੜਾ ਹੁਣ ਉਸ ਨੂੰ ਇਹ ਫੋਲੋ ਕਰ ਰਹੇ ਆ। ਸੋ ਉਹ ਚੀਜ਼ ਨੂੰ ਜਿਹੜਾ ਉਹ ਹੁਣ ਲੈ ਕੇ ਜਿਹੜਾ ਉਹ ਆ ਰਹੇ ਆ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਜਿਹੜਾ ਨਾ ਅਪ ਟੂ ਜਿਹੜਾ ਡੇਟ ਤੇ ਉਹ ਰੱਖੋ। ਅੱਛਾ ਅਟਾਰਨੀ ਜਨਰਲ ਕਹਿੰਦਾ ਜੀ, ਸੌਰੀ ਬਾਰ-ਬਾਰ ਸਵਾਲ ਜਿਹੜੇ ਉਹ ਆਏ ਜਾ ਰਹੇ ਆ। ਜਾਂਦੇ ਕਈ ਵਾਰੀ ਆਪਾਂ ਨੂੰ ਲੋਕ ਪੁੱਛਦੇ ਆ ਵੀ ਰਿਫਿਊਜੀ ਟਰੈਵਲ ਵਾਲਾ ਕਰ ਲਈਏ ਜਾਂ ਜਿਹੜੇ ਗਏ ਹੋਏ ਨੇ ਬਾਹਰ, ਉਹਨਾਂ ਨੇ ਹੁਣ ਜਦੋਂ ਵਾਪਸ ਪਰਤਣਾ ਆ, ਉਹਨਾਂ ਨੂੰ ਕੀ, ਉਹਨਾਂ ਦੇ ਨਾਲ ਕੀ ਹੋ ਸਕਦਾ ਹੈ ਜਾਂ ਉਹਨਾਂ ਨੂੰ ਕੀ ਸਲਾਹ ਆ ਜਿਹੜੇ ਇਸ ਟਾਈਮ ਜਾਣ ਜੂਣ ਦੀ ਗੱਲ ਕਰਦੇ ਵੀ ਭਾਈ ਅਸੀਂ ਜਾ ਆਈਏ, ਟਰੈਵਲ ਵਾਲਾ ਡਾਕੂਮੈਂਟ ਲੈ ਕੇ ਜਾ ਆਈਏ, ਕਰ ਆਈਏ, ਉਹਨਾਂ ਨੂੰ ਕੀ ਸਲਾਹ ਆ? ਭਾਜੀ ਇਹ ਤਾਂ ਨਾ ਮਜ਼ਾਕ ਬਣਾਤਾ ਇਹਨਾਂ ਨੇ, ਇੱਕ ਅਸਾਈਲਮ ਲੈ ਲਈ ਫਿਰ ਵਾਪਸ ਇੰਡੀਆ ਘੁੰਮਣ ਚਲ ਗਏ। ਮਤਲਬ ਕਿ ਇਹ ਸਟੂਪਿਡ, ਮਤਲਬ ਹੁਣ ਜੇ ਸਾਰਾ ਉਹ ਡੇਟਾ ਇਕੱਠਾ ਕਰਨ ਤਾਂ ਦੇਖੋ ਮਤਲਬ ਸ਼ੇਮਫੁਲ ਵੀ ਹੈਗਾ ਕਿਸੇ ਹੱਦ ਤੱਕ। ਮਤਲਬ ਕਿ ਬਾਕੀ ਕਮਿਊਨਿਟੀ ਸਾਰਿਆਂ ਤੇ ਕਾਸਟ ਕਰ ਦਿੰਦਾ ਡਾਊਟ। ਮਤਲਬ ਕਿ ਤਾਈਓ ਪੀਡੀ ਪੂਡੀਆਂ ਤੋਂ ਭੱਜਦੇ ਆ। ਜੱਜ ਵੀ ਕਹਿੰਦਾ ਪੀਡੀ ਕਿਉਂ ਨਹੀਂ ਲੈਣੀ ਹੈ ਨਾ। ਮਤਲਬ ਵਿੱਚੋਂ ਤਾਂ ਫਿਰ ਬਾਅਦ ਚ ਜਦੋਂ ਪਤਾ ਲੱਗਦਾ ਕਿ ਬਾਈ ਬੰਦਾ ਤਾਂ ਜੇ ਗ੍ਰੀਨ ਕਾਰਡ ਤੋਂ ਪਹਿਲਾਂ ਹੀ ਜਿਹੜਾ ਟਰੈਵਲ ਡਾਕੂਮੈਂਟ ਲੈ ਕੇ ਦੌੜਿਆ ਹੋਇਆ, ਤੇ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਸੀਗੀਆਂ ਦੇ ਹੈਵ ਦਾ ਡੇਟਾ। ਮੈਂ ਤਾਂ ਕਹਿੰਦਾ ਕਿ ਸਾਰਿਆਂ ਨੂੰ ਜਿਹੜਾ ਸਿਟੀਜ਼ਨਸ਼ਿਪ ਤੇ ਪੁੱਛਣਾ ਚਾਹੀਦਾ ਇਹਨਾਂ ਨੂੰ, ਸਾਰਿਆਂ ਨੂੰ ਮਤਲਬ ਇਹਨੂੰ ਕਰਨੀ ਚਾਹੀਦੀਆਂ ਇਨਵੈਸਟੀਗੇਸ਼ਨ ਫਿਰ ਕੀ ਹੈ, ਕਿੱਦਾਂ ਚੱਲ ਗਿਆ ਹਨਾ। ਉਹ ਇਮੀਗ੍ਰੇਸ਼ਨ ਵੀ ਸਰਪ੍ਰਾਈਜ਼ ਹੋਊਗੀ ਜਦੋਂ ਦੇਖੂਗੀ ਕਿ ਟ੍ਰੈਂਡ ਕੀ ਚੱਲਦਾ ਪਿਆ ਵਾ। ਤੇ ਟਰੈਵਲ ਡਾਕੂਮੈਂਟ ਵਾਲਿਆਂ ਕੀ ਮਤਲਬ ਕਿ ਇਟਸ ਅ ਸ਼ੇਮਫੁਲ ਥਿੰਗ ਕਿ ਤੁਸੀਂ ਕਹਿ ਰਹੇ ਆ ਕਿ ਯਾਰ ਪ੍ਰੋਬਲਮ ਆ, ਫਿਰ ਤੁਸੀਂ ਘੁੰਮਣ ਫਿਰਨ ਵੀ ਜਾ ਰਹੇ ਆ। ਮਤਲਬ ਕਿ ਇਟ ਕਾਸਟਸ ਡਾਊਟ ਕਿ ਬੰਦਾ ਟੂ ਬਿਗਨ ਵਿਦ ਸੱਚ ਕਹਿ ਰਿਹਾ ਸੀ ਕਿ ਸਾਰਾ ਕੁਝ ਜਿਹੜਾ ਫਰਜ਼ੀ ਹੈਗਾ ਹਨਾ, ਹਸਪਤਾਲਾਂ ਦੇ ਰੈਕਡ ਰੁਕਡ ਇਹ ਉਹ ਸਾਰੀਆਂ ਮਤਲਬ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਪੈ ਵੀ ਗਏ ਉਹਦੇ ਪਾਸੇ। ਜੀ ਥੈਂਕ ਯੂ, ਮਿਹਰਬਾਨੀ ਅਟਾਰਨੀ ਜਨਰਲ ਕਹਿਣਾ ਜੀ, ਸ਼ੁਕਰੀਆ ਲੰਮਾ ਵਕਤ ਕੱਢਣ ਦੇ ਲਈ, ਬੜੀ ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।